ਦਾ ਇਸ ਮਹਾਨ ਨਗਰ ਕੀਰਤਨ ਵਿੱਚ ਨਿੱਘਾ ਸਵਾਗਤ ਕਰਦੀਆਂ, ਜਿਹੜਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਨੂੰ ਸਮਰਪਿਤ 46ਵਾਂ ਨਗਰ ਕੀਰਤਨ ਯੁਵਾ ਸਿਟੀ ਦੀ ਧਰਤੀ ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਤੇ 5 ਪਿਆਰਿਆਂ ਦੀ ਅਗਵਾਈ ਹੇਠ ਜਿਹੜਾ ਹੈ ਥੋੜੇ ਹੀ ਪਲਾਂ ਵਿੱਚ ਸ਼ੁਰੂ ਹੋਣ ਜਾ ਰਿਹਾ। ਹੁਣ ਆਪਾਂ ਜਿਹੜੀ ਹੈ ਅੰਦਰਲੀ ਜਿਹੜੀ ਕਾਰਵਾਈ, ਜਿਸ ਤਰ੍ਹਾਂ ਕਿ ਗੁਰਦੁਆਰਾ ਸਾਹਿਬ ਵਿੱਚ ਕਥਾ ਵਿਚਾਰਾਂ ਗੁਰੂ ਕੇ ਜਿਹੜੇ ਕੀਰਤਨੀਏ ਨੇ ਉਹ ਆਪਣੇ ਕੀਰਤਨ ਰਾਹੀਂ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਸੋ ਅੱਖੀ ਡਿੱਠਾ ਜਿਹੜਾ ਹਾਲ ਹੈ, ਅਸੀਂ ਇਸ ਨਗਰ ਕੀਰਤਨ ਦਾ ਬਹੁਤ ਹੀ ਵਧੀਆ ਖੂਬਸੂਰਤ ਜਿਹੜੀਆਂ ਪਿਕਚਰਸ ਰਾਹੀਂ ਵੀਡੀਓ ਰਾਹੀਂ ਤੁਹਾਨੂੰ TV 84 ਦੇ ਮਾਧਿਅਮ ਰਾਹੀਂ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਔਰ ਸਭ ਸਿੱਖ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਦਿਵਸ ਦੀਆਂ ਬਹੁਤ ਮੁਬਾਰਕਾਂ। ਮੈਂ ਨੀਲਮ ਕੌਰ TV 84 ਦੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾਗੱਦੀ ਨੂੰ ਸਮਰਪਿਤ ਅੱਜ ਮਹਾਨ ਨਗਰ ਕੀਰਤਨ ਹੋਣ ਜਾ ਰਿਹਾ ਹੈ। ਸੋ ਅਮਰੀਕਾ ਦੇ ਸਭ ਤੋਂ ਵੱਡਾ ਇਕੱਠ ਯੂਬਾ ਸਿਟੀ ਦੀ ਧਰਤੀ ਤੇ ਕੈਲੀਫੋਰਨੀਆ ਦੀ ਧਰਤੀ ਤੇ ਜਿਹੜਾ ਤੁਸੀਂ ਦੇਖਣ ਨੂੰ ਆਪਾਂ ਜਿਹੜੇ TV 84 ਦੇ ਮਾਧਿਅਮ ਰਾਹੀਂ ਤੁਹਾਨੂੰ ਦਿਖਾਵਾਂਗੇ। ਸੋ ਥੋੜੇ ਹੀ ਪਲਾਂ ਦੇ ਵਿੱਚ ਨਗਰ ਕੀਰਤਨ ਦਾ ਆਗਾਜ਼ ਹੋਣ ਜਾ ਰਿਹਾ ਹੈ ਔਰ ਸਿੱਖ ਸੰਗਤਾਂ ਦੇ ਆਪਾਂ ਤੁਹਾਨੂੰ ਰੂਬਰੂ ਵੀ ਕਰਵਾਵਾਂਗੇ ਔਰ ਪੰਥਕ ਜਥੇਬੰਦੀਆਂ ਦੇ ਜਿਹੜੇ ਨੇ ਵਿਚਾਰ ਵੀ ਸੁਣਾਂਗੇ। ਸੋ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਸਟੂਡੀਓ ਵਿੱਚ, ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਦੇ ਹਾਂ ਕਰੰਟ ਅਫੇਅਰਸ ਦੇ ਹਵਾਲੇ ਨਾਲ, ਦੁਨੀਆ ਭਰ ਦੀਆਂ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਪਰ ਅੱਜ ਆਪਾਂ ਯੂਬਾ ਸਿਟੀ ਦੀ ਧਰਤੀ ਕੈਲੀਫੋਰਨੀਆ ਦੀ ਧਰਤੀ ਤੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ, ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਨੇ। ਉਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਅਸੀਂ ਕੈਲੀਫੋਰਨੀਆ ਦੇ ਯੂਬਾ ਸਿਟੀ ਸ਼ਹਿਰ 'ਚ ਸ਼ਾਨਦਾਰ ਮੌਸਮ, ਚਾਰ ਚੁਫੇਰੇ ਖੇਤ, ਹਰਿਆਲੀ ਵੀ ਔਰ ਲੱਖਾਂ ਦਾ ਇਕੱਠ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੈ। ਲਗਭਗ 46 ਵਰ੍ਹੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਇਸ ਨਗਰ ਕੀਰਤਨ ਦਾ ਆਗਾਜ਼ ਹੋਇਆ ਔਰ ਜਿਹੜੇ ਪੁਰਾਣੇ ਬਜ਼ੁਰਗ ਇੱਥੇ ਨੇ ਉਹ ਦੱਸਦੇ ਨੇ ਵੀ 200-250 ਦੇ ਕਰੀਬ ਹੀ ਬੰਦੇ ਉਹਦੇ 'ਚ ਸ਼ਮੂਲੀਅਤ ਸੀ। ਅੱਜ ਜੇ ਮੈਂ ਇਹ ਕਹਾਂ ਕਿ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੋਂ ਬਾਅਦ ਦੁਨੀਆ ਦੇ ਵਿੱਚ ਕਿਸੇ ਮੁਕਾਮ ਦੇ ਉੱਤੇ ਇੱਕ ਹਫ਼ਤਿਆਂ ਬੱਧੀ ਇਸ ਕਿਸਮ ਦਾ ਜੋੜ ਮੇਲਾ ਹੁੰਦਾ ਹੈ ਔਰ ਇਹਦੇ 'ਚ ਕੋਈ ਅਤਕਥਨੀ ਨਹੀਂ ਹੋਏਗੀ। ਹਾਲਾਂਕਿ ਗੈਦਰਿੰਗ ਸਰੀ ਦੇ ਨਗਰ ਕੀਰਤਨ 'ਚ 6-7 ਲੱਖ ਸਿੱਖ ਸ਼ਮੂਲੀਅਤ ਕਰਦੇ ਨੇ, ਪਰ ਇੱਥੇ ਦਾ ਇੱਕ ਆਪਣਾ ਫਲੇਵਰ ਹੈ। ਔਰ ਸ਼ਾਇਦ 19ਵੀਂ ਸਦੀ ਦੇ ਅਖੀਰ ਜਦੋਂ ਸਾਡੇ ਬਜ਼ੁਰਗ ਪਹਿਲੀ ਵਾਰ ਜਿਹੜੇ ਇੰਗਲੈਂਡ ਤੋਂ ਜਿਹੜੇ ਨੇ ਉਹ ਉੱਥੇ ਕੈਨੇਡਾ ਆਏ, ਬ੍ਰਿਟਿਸ਼ ਕੋਲੰਬੀਆ ਤੋਂ ਕੈਲੀਫੋਰਨੀਆ ਆਏ ਤੇ ਉਹਨਾਂ ਨੂੰ ਇਸ ਮਿੱਟੀ 'ਚੋਂ ਆਪਣੀ ਮਿੱਟੀ ਦੀ ਖੁਸ਼ਬੂ ਨਜ਼ਰ ਆਈ। ਉਹਨਾਂ ਨੂੰ ਲੱਗਾ ਵੀ ਇਹ ਸਾਡੀ ਧਰਤੀ ਵਾਂਗ ਹੀ ਧਰਤੀ ਹੈ। ਕਿੰਨੀ ਮਿਹਨਤ ਕੀਤੀ, ਕਿਵੇਂ ਅੱਜ ਹਾਲਾਤ ਇਹ ਨੇ ਕਿ ਲਗਭਗ 42% ਦੀ ਜਿਹੜੀ ਫਰਟਾਈਲ ਲੈਂਡ ਹੈ ਕੈਲੀਫੋਰਨੀਆ ਦੀ ਉਹ ਸਾਡੇ ਆਪਣੇ ਸਿੱਖ ਕੌਮ ਦੇ ਲੋਕਾਂ ਦੇ ਕੋਲ ਹੈ। ਲੇਕਿਨ ਇਹਦਾ ਇੱਕ ਆਪਣਾ, ਜਿੱਥੇ ਅਸੀਂ ਫਰਵਰ ਔਰ ਫਲੇਵਰ ਦੀ ਗੱਲ ਕਰਦੇ ਹਾਂ, ਉੱਥੇ ਇਹਨਾਂ ਵਰਿਆਂ ਦੇ ਵਿੱਚ 46 ਵਰਿਆਂ 'ਚ ਬਹੁਤ ਕੁਝ ਬਦਲਿਆ। 1978 ਦੇ ਸਾਕਾ ਅੰਮ੍ਰਿਤਸਰ ਤੋਂ ਬਾਅਦ ਇਸ ਦਾ ਆਗਾਜ਼ ਹੋਇਆ। ਉਦੋਂ ਸਿਰਫ ਬਹੁਤਿਆਂ ਨੂੰ ਲੱਗਦਾ ਸੀ ਕਿ ਦੇਹਧਾਰੀ ਗੁਰੂ ਡੰਮ ਨੂੰ ਚੈਲੰਜ ਹੈ, ਪਰ ਜੂਨ 84 ਤੋਂ ਬਾਅਦ ਇਹ ਬਿਲਕੁਲ ਸਪਸ਼ਟ ਹੋਇਆ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨੋਂ ਹੀ ਇੰਡੀਅਨ ਪਾਲਿਸੀ ਮੇਕਰਸ ਦੇ ਨਿਸ਼ਾਨੇ ਦੇ ਉੱਤੇ ਨੇ। ਔਰ ਇਹ ਯੂਬਾ ਸਿਟੀ ਦਾ ਨਗਰ ਕੀਰਤਨ ਉਸ ਤੋਂ ਬਾਅਦ 84 ਤੋਂ ਬਾਅਦ ਇੱਕ ਖਾਲਿਸਤਾਨ ਦਾ ਪੈਗਾਮ ਦੇਣ ਵਾਲਾ ਵੀ ਬਣਿਆ। ਹਫ਼ਤਿਆਂ ਬੱਧੀ ਇੱਥੇ ਸਮਾਗਮ ਹੁੰਦੇ ਨੇ ਔਰ ਅੱਜ ਜਿਉਂ-ਜਿਉਂ ਅਸੀਂ ਦੇਖਾਂਗੇ ਬਹੁਤ ਵੱਡੀ ਗਿਣਤੀ 'ਚ ਇਸ ਮਹਿਜ਼ ਕੈਲੀਫੋਰਨੀਆ ਦੇ ਸਿੱਖਾਂ ਦਾ ਇਕੱਠ ਨਹੀਂ ਰਹਿ ਗਿਆ। ਕੈਨੇਡਾ ਤੋਂ, ਦੁਨੀਆ ਭਰ ਤੋਂ ਨੁਮਾਇੰਦਾ ਜਥੇਬੰਦੀਆਂ ਆਉਂਦੀਆਂ ਨੇ ਔਰ ਇਹ 2 ਵਰ੍ਹੇ ਜਿਹੜੇ ਬੀਤੇ ਤੇ ਨੇ ਇਹ ਬਹੁਤ ਅਹਿਮੀਅਤ ਵਾਲੇ ਨੇ। ਇੰਡੀਆ ਐਕਸਪੋਜ਼ ਹੋਇਆ ਐਜ਼ ਏ ਰੋਕ ਸਟੇਟ। ਖਾਲਿਸਤਾਨ ਦਾ ਮੁੱਦਾ ਇੰਟਰਨੈਸ਼ਨਲ ਰਾਡਾਰ ਤੇ ਹੈ ਔਰ ਅੱਜ ਜਦੋਂ ਅਸੀਂ 2 ਨਵੰਬਰ ਨੂੰ ਗੱਲ ਕਰ ਰਹੇ ਹਾਂ, ਇਹ 41 ਵਰ੍ਹੇ ਪਹਿਲਾਂ ਭਾਰਤ ਦੇ ਅੱਡ-ਅੱਡ ਸ਼ਹਿਰਾਂ, ਨਗਰਾਂ ਔਰ ਦਿੱਲੀ ਕੈਪੀਟਲ ਦੇ ਵਿੱਚ ਜਿੱਥੇ 6 ਤੋਂ 8 ਹਜ਼ਾਰ ਸਿੱਖਾਂ ਦਾ ਕੋਲਡ ਬਲੱਡਡ ਮਰਡਰ ਹੋਇਆ, ਉਸ ਦੀ ਯਾਦ ਦਹਾਨੀ ਵੀ ਹੈ। ਤੇ ਜੇ ਸਿੱਖ ਪੋਲੀਟੀਕਲ ਮਾਈਟ ਦੀ ਗੱਲ ਕਰੀਏ, 2 ਦਿਨ ਪਹਿਲਾਂ ਹੀ ਮਿਸਟਰ ਵਲੇਓ ਜਿਹੜੇ ਰਿਪਬਲਿਕਨ ਪਾਰਟੀ ਦੇ ਕਾਂਗਰਸਮੈਨ ਨੇ, ਚੇਅਰ ਨੇ ਸਿੱਖ ਕਾਕਸ ਦੇ, ਉਹਨਾਂ ਨੇ US ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨ ਮੂਵ ਕੀਤਾ ਹੈ ਨਵੰਬਰ 84 ਨੂੰ ਐਜ਼ ਏ ਨਸਲਕੁਸ਼ੀ ਰੈਕਗਨਾਈਜ਼ ਕਰਦੇ ਆ ਵੀ ਔਰ 30,000 ਦੀ ਫਿਗਰ ਉਹਨਾਂ ਨੇ ਦਿੱਤੀ ਹੈ ਕਿ ਨਵੰਬਰ 84 ਦੇ ਪਹਿਲੇ ਹਫ਼ਤੇ ਜਿਹੜਾ ਇਵੇਂ ਸਿੱਖਾਂ ਦਾ ਜਿਹੜਾ ਉਹ ਥਾਂ ਥਾਈ ਉਹਨਾਂ ਦੀ ਨਸਲਕੁਸ਼ੀ ਹੋਈ। ਇਸੇ ਤਰ੍ਹਾਂ US ਕਾਂਗਰੈਸ਼ਨਲ ਕਾਕਸ 'ਚ
50 ਦੇ ਕਰੀਬ ਬਾਈ ਪਾਰਟੀਸਨ ਕਾਂਗਰਸਮੈਨ ਨੇ। ਇਸ ਵੇਲੇ ਅਸੀਂ ਕੈਨੇਡਾ ਦੇ ਵਿੱਚ ਦੇਖਦੇ ਹਾਂ 16-17 ਮੈਂਬਰ ਪਾਰਲੀਮੈਂਟ ਨੇ। ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ 12-13 MP ਪਹਿਲੀ ਵਾਰ ਬਣੇ ਨੇ। ਹਾਲਾਂ ਮੁੱਢਲੇ ਤੌਰ ਤੇ 2 MP ਧਰਮਜੀਤ ਸਿੰਘ ਢੇਸੀ ਤੇ ਬੀਬੀ ਪ੍ਰੀਤ ਕੌਰ ਗਿੱਲ ਹੁੰਦੇ ਸੀ। ਔਰ ਅਸੀਂ ਇਹਨਾਂ ਵਰਿਆਂ ਦੇ ਵਿੱਚ 3 ਖੇਤੀ ਕਾਨੂੰਨ ਵਾਪਸ ਲੈਣ ਵੇਲੇ ਕੌਮ ਦੀ ਤਾਕਤ ਦਾ ਮੁਜ਼ਾਹਰਾ ਹੋਏ, ਜਾਂ ਅੱਜ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਜਿਵੇਂ ਭਾਰਤ ਨੂੰ ਕਾਰਨਰ ਕੀਤਾ ਹੈ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ UK 5 ਆਈਜ਼ ਕੰਟਰੀਜ਼ ਨੇ। ਸੋ ਅੱਜ ਜਿਉਂ-ਜਿਉਂ ਇਹ ਨਗਰ ਕੀਰਤਨ ਚੱਲੇਗਾ ਅਸੀਂ ਵੱਖ-ਵੱਖ ਜਿਹੜੀਆਂ ਉਸ ਦੇ ਮੈਸੇजेस ਨੇ। ਔਰ ਇੱਥੇ ਸੱਚਮੁੱਚ ਜਦੋਂ ਮੈਂ ਅਨੰਦਪੁਰ ਸਾਹਿਬ ਦੀ ਗੱਲ ਕਰਦਾ, ਮੈਂ ਜੇ ਇਕੱਠ ਦੇ ਨੁਕਤੇ ਤੋਂ ਨਹੀਂ ਹੈ, ਇੱਥੇ ਤੁਹਾਨੂੰ ਜਿਹੜੇ ਬੂਥ ਲੱਗੇ ਮਿਲਣਗੇ ਉਹਨਾਂ 'ਚ ਹਿਊਮੈਨਿਟੇਰੀਅਨ ਏਡ ਵੀ ਹੈ, ਯੂਨਾਈਟਿਡ ਸਿੱਖਸ ਹੈ, ਖਾਲਸਾ ਏਡ ਹੈ, ਉਸ ਦੇ ਵਿੱਚ ਹੈਲਥ ਰਿਲੇਟਡ ਇਸ਼ੂਜ਼ ਵੀ ਨੇ, ਉਸ ਦੇ ਵਿੱਚ ਬਾਕੀ ਹਰ ਸ਼ੋਭਾ। ਔਰ ਇਵੇਂ ਹੀ ਜਦੋਂ ਅਸੀਂ ਅਨੰਦਪੁਰ ਸਾਹਿਬ ਦਾ ਮੁਕਾਮ ਦੇਖਦੇ ਹਾਂ, ਕਿਤੇ ਭਾਈ ਨੰਦ ਲਾਲ ਦੀ ਕਲਮ ਚੱਲ ਰਹੀ ਹੈ ਪ੍ਰੀਤਮ ਪਿਆਰੇ ਨੂੰ ਜਿਹੜਾ ਵਡਿਆਉਂਦੇ ਆ, ਤੇ ਕਿਤੇ ਭਾਈ ਕਨਈਆ ਦੀ ਪਾਣੀ ਦੀ ਮਸ਼ਕ ਹੈ, ਪਰ ਭਾਈ ਬਚਿੱਤਰ ਸਿੰਘ ਦੀ ਨਾਗਣੀ, ਉਹਨਾਂ ਦਾ ਨਾਗਣੀ ਵਰਛਾ ਗੁਲਾਮੀ ਦੇ ਸੰਗਲ ਕੱਟ ਰਿਹਾ ਹੈ। ਸੋ ਬੇਸ਼ੱਕ ਇੱਥੇ ਸਾਰੇ ਰੰਗ ਜਿਹੜੇ ਅੱਜ ਸਾਡੇ ਸਮਾਜਿਕ, ਆਰਥਿਕ ਔਰ ਦੂਸਰੇ ਚੈਲੰਜਸ ਨੇ ਉਹ ਵੀ ਦੇਖਣ 'ਚ ਮਿਲਣਗੇ, ਲੇਕਿਨ ਜਿਹੜਾ ਡੋਮੀਨੈਂਟ ਰੰਗ ਹੈ ਉਹ ਖਾਲਿਸਤਾਨ ਦਾ ਹੈ, ਪੰਥ ਦਾ ਹੈ, ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਕੱਟਣ ਦਾ ਹੈ। ਔਰ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਅਲਫਾਜ਼ ਕਿ ਖਾਲਸਾ ਜੀ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ। ਔਰ ਅਸੀਂ ਸਮਝਦੇ ਹਾਂ ਕਿ ਸਾਡੀ ਮੰਜ਼ਿਲ ਬਹੁਤ ਕਰੀਬ ਹੈ, ਪਰ ਇਹ ਵੇੜਾ ਨੁਕਤਾਚੀਨੀ ਦਾ, ਇੱਕ ਦੂਸਰੇ ਨੂੰ ਥੱਲੇ ਲਾਉਣ ਦਾ, ਵਨ ਅਪਮੈਨਸ਼ਿਪ ਦਾ ਨਹੀਂ ਹੈ। ਇਸ ਵੇਲੇ ਸਿਰ ਜੋੜ ਕੇ ਬੈਠ ਕੇ ਇੱਕ ਗੱਲ ਤੇ ਫੋਕਸ ਕਰਨ ਦੀ ਲੋੜ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਇਸ ਮੁਬਾਰਕ ਦਿਨ ਦੇ ਮੌਕੇ ਦੁਨੀਆ ਭਰ ਦੇ ਵਿੱਚ TV 84 ਦੇ ਲੱਖਾਂ ਵਿਊਅਰਸ, ਲਿਸਨਰਸ ਜਿਹੜੇ ਅੱਡ-ਅੱਡ ਗੈਜਟਸ ਰਾਹੀਂ ਜੁੜੇ ਹੋਏ ਨੇ, ਉਹਨਾਂ ਨੂੰ ਅਸੀਂ ਵਧਾਈ ਪੇਸ਼ ਕਰਦੇ ਹਾਂ। ਔਰ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਇੱਕ ਬਹੁਤ ਵੱਡਾ ਮੈਸੇਜ ਹੈ ਇਸ ਧਰਤੀ ਤੋਂ, ਤੁਸੀਂ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਬਾਕੀਆਂ ਨਾਲ ਸ਼ੇਅਰ ਵੀ ਕਰੋ। ਅੱਜ ਦੀ ਦੁਨੀਆ ਦੇ ਵਿੱਚ ਮੀਡੀਆ ਇੱਕ ਬਹੁਤ ਵੱਡੀ ਤਾਕਤ ਹੈ। ਜੰਗ ਦੇ ਮੈਦਾਨ 'ਚ ਤਾਂ ਲੜਾਈਆਂ ਬਾਅਦ ਜਿੱਤੀਆਂ ਹਾਰੀਆਂ ਜਾਂਦੀਆਂ ਨੇ, ਪਰ ਪਹਿਲੀ ਲੜਾਈ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ। ਸੋ ਇਸ ਪੱਖੋਂ ਪਿਛਲੇ 12-13 ਸਾਲ ਤੋਂ TV 84 ਨੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਕੌਮੀ ਆਜ਼ਾਦੀ ਦੇ ਇਸ ਜਿਹੜਾ ਸਾਡਾ ਨਿਸ਼ਾਨਾ ਹੈ ਖਾਲਿਸਤਾਨ ਦਾ, ਉਸ ਨੂੰ ਜਿਉਂਦਿਆਂ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਫੇਰ ਇੱਕ ਵਾਰ ਸਭ ਨੂੰ ਬਹੁਤ-ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ ਹੁਣ ਮੇਰੇ ਨਾਲ ਮੌਜੂਦ ਨੇ ਭਾਈ ਜਸਵੰਤ ਸਿੰਘ ਜੀ। ਸੋ ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਗੁਰਤਾ ਗੱਦੀ ਦਿਵਸ ਦੀ ਲੱਖ-ਲੱਖ ਵਧਾਈ ਹੋਵੇ। ਜਿਵੇਂ ਡਾਕਟਰ ਅਮਰਜੀਤ ਸਿੰਘ ਹੁਣੀ ਦੱਸਿਆ ਹੈ ਕਿ ਅੱਜ ਦੇ ਜਿਹੜੇ ਹਾਲਾਤ ਨੇ, ਸਿੱਖ ਆਪਣੀ ਆਜ਼ਾਦੀ ਲਈ, ਆਪਣੇ ਘਰ-ਬਾਰ ਲਈ ਜੱਦੋ-ਜਹਿਦ ਕਰ ਰਹੇ ਨੇ। ਆਓ ਅਰਦਾਸ ਕਰੀਏ ਸੱਚੇ ਪਾਤਸ਼ਾਹ ਹਰ ਇੱਕ ਸਿੱਖ ਨੂੰ ਇਹ ਸੋਝੀ ਬਖਸ਼ੇ ਕਿ ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਆਪਣੀ ਆਜ਼ਾਦੀ ਦੀ ਗੱਲ, ਆਪਣੇ ਸਿੱਖਾਂ ਦੀ ਗੱਲ, ਸਿੱਖਾਂ ਦੇ ਉੱਤੇ ਹੋਏ ਤਸ਼ੱਦਦ ਦੀ ਗੱਲ ਅਸੀਂ ਕਰਦੇ ਰਹੀਏ। ਔਰ ਡਾਕਟਰ ਅਮਰਜੀਤ ਸਿੰਘ ਹੁਣੀ, ਅਦਾਰਾ 84 TV, ਇਹਦੇ ਲਈ ਵੀ ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ, ਕਿਉਂਕਿ ਡਾਕਟਰ ਸਾਹਿਬ ਵਰਗੇ ਬੁਲਾਰੇ ਜਿਹੜੇ ਨੇ ਉਹ ਸਾਡੀ ਕੌਮ ਦੇ ਹੀਰੇ ਨੇ, ਜਿਹੜੇ ਜਗ੍ਹਾ-ਜਗ੍ਹਾ ਜਾ ਕੇ ਪਲੇਟਫਾਰਮਾਂ ਦੇ ਉੱਤੇ ਵੱਖ-ਵੱਖ ਸਿੱਖਾਂ ਦੇ ਨਾਲ ਹੋਏ ਧੱਕੇ ਦੀ ਗੱਲ ਕਰਦੇ ਨੇ। ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ, ਆਪਣੇ ਪੰਥ ਗ੍ਰੰਥ ਦੀ ਗੱਲ ਇਵੇਂ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਸਾਡੇ ਨਾਲ ਮੌਜੂਦ ਨੇ ਬਲਵਿੰਦਰ ਸਿੰਘ ਜੀ ਚੱਠਾ ਜੀ, ਸਾਡੇ ਆਪਾਂ ਜਿਹੜੇ ਵਾਸ਼ਿੰਗਟਨ DC ਤੋਂ ਆਏ ਨੇ। ਇਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਚੱਠਾ ਸਾਹਿਬ ਇੱਧਰ ਆ ਜਾਓ, ਕਿਉਂਕਿ ਵੀਰ ਸਾਡੇ ਤੁਹਾਨੂੰ ਦੇਖ ਰਹੇ ਨੇ, ਉਹ ਤੁਹਾਡੇ ਵਿਚਾਰ ਵੀ ਸੁਣਨਾ ਚਾਹੁੰਦੇ ਨੇ। ਕੀ ਵਿਚਾਰਾਂ ਰੱਖਦੇ ਹੋ? ਸਾਰੀ ਸਿੱਖ ਕੌਮ ਨੂੰ TV 84 ਰਾਹੀਂ ਜੋ ਵਿਊਅਰ ਦੇਖ ਰਹੇ ਨੇ ਤੇ ਲੱਖਾਂ ਦੀ ਗਿਣਤੀ ਵਿੱਚ ਯੂਬਾ ਸਿਟੀ ਦੀ ਧਰਤੀ ਕੈਲੀਫੋਰਨੀਆ ਤੇ 46ਵੇਂ ਗੁਰਦਾ ਦਿਵਸ ਤੇ ਅੱਜ ਜੋ ਸੰਗਤਾਂ ਇਕੱਠੀਆਂ ਹੋਈਆਂ ਹਨ, ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਤੇ ਨਾਲੇ ਹੀ ਗੁਰਤਾ ਗੱਦੀ ਦਿਵਸ ਦਾ ਲੱਖ-ਲੱਖ ਵਧਾਈਆਂ ਹੋਣ ਜੀ। ਗੁਰੂ ਸਾਹਿਬ ਸੰਗਤ ਜੀ, ਅੱਜ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਇੱਥੇ ਸ਼ਾਮਲ ਹੋਣ ਵਾਸਤੇ ਆਏ ਹੋ। ਆਓ ਗੁਰੂ ਸਾਹਿਬ ਨੂੰ ਨਮਸਕਾਰ ਕਰੀਏ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰੀਏ। ਆਓ ਇਸ ਮੇਲੇ ਦੇ ਵਿੱਚ ਆਣ ਕੇ ਇੰਜੋਏ ਕਰੋ। ਪਰ ਨਾਲ ਹੀ ਇੱਕ ਗੱਲ ਜੋ ਅੱਜ ਤੋਂ
84 ਦੇ ਵਿੱਚ ਦਿੱਲੀ ਦੇ ਵਿੱਚ ਜਦੋਂ ਇੰਦਰਾ ਗਾਂਧੀ ਨੂੰ ਬੇਅੰਤ ਸਿੰਘ ਸਤਵੰਤ ਸਿੰਘ ਨੇ ਸੋਧਿਆ ਸੀ ਤੇ 31 ਅਕਤੂਬਰ ਨੂੰ ਉਹਨਾਂ ਦੀ ਸ਼ਹੀਦੀ ਹੋਈ ਸੀ ਤੇ ਉਸ ਤੋਂ ਬਾਅਦ 1 2 3 4 5 6 ਨਵੰਬਰ ਤੱਕ ਉੱਥੇ ਦਿੱਲੀ ਅਤੇ ਹੋਰ ਹਿੰਦੁਸਤਾਨ ਦੇ ਸ਼ਹਿਰਾਂ ਵਿੱਚ ਸਿੱਖਾਂ ਨੂੰ ਕੋਹ ਕੇ ਮਾਰਿਆ ਗਿਆ ਸੀ, ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਸੀ, ਬੱਚਿਆਂ ਨੂੰ ਮਾਰਿਆ ਗਿਆ ਸੀ। ਆਓ ਅੱਜ ਉਹਨਾਂ ਨੂੰ ਵੀ ਯਾਦ ਕਰੀਏ ਤੇ ਨਾਲ ਹੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਜਿਵੇਂ ਤੁਸੀਂ ਇਹ ਵੱਡੇ ਵੱਡੇ ਇਕੱਠ ਕਰਦੇ ਹੋ, ਲੱਖਾਂ ਦੀ ਗਿਣਤੀ ਵਿੱਚ ਆਉਂਦੇ ਹੋ, ਆਓ ਇਕੱਠੇ ਹੋ। ਆਪਣਾ ਇਹ ਨਾ ਭੁੱਲੋ ਕਿ ਸਿੱਖ ਕੌਮ ਜੋ ਹੈ, ਸਿੱਖ ਕੌਮ ਹਿੰਦੁਸਤਾਨ ਵਿੱਚ ਗੁਲਾਮ ਹੈ, ਇਸ ਨੂੰ ਆਜ਼ਾਦ ਕਰਾਉਣਾ ਹੈ। ਆਓ ਅੱਜ ਆਪਣਾ ਇੱਥੇ ਪ੍ਰਣ ਕਰਕੇ ਜਾਈਏ ਅਤੇ ਨਾਲ ਹੀ ਇਹ ਅਰਦਾਸ ਕਰੀਏ ਕਿ ਗੁਰੂ ਮਹਾਰਾਜ ਜਦੋਂ ਅਗਲੇ ਅਸੀਂ 47ਵੇਂ ਗੁਰਤਾ ਗੱਦੀ ਦਿਵਸ ਵਿੱਚ ਇੱਥੇ ਯੂਬਾ ਸਿਟੀ ਦੀ ਧਰਤੀ ਵਿੱਚ ਆਵਾਂਗੇ, ਸਾਡਾ ਦੇਸ਼ ਖਾਲਿਸਤਾਨ ਆਜ਼ਾਦ ਹੋਵੇ, ਅਸੀਂ ਆਜ਼ਾਦ ਦੇਸ਼ ਦੇ ਵਾਸੀ ਹੋਈਏ। ਸੋ ਇਹ ਸਾਰੀਆਂ ਬੇਨਤੀਆਂ ਪ੍ਰਵਾਨ ਕਰਿਓ। ਨਾਲ ਹੀ ਅਸੀਂ TV 84 ਦਾ ਜੋ ਬੂਥ ਲੱਗਾ ਹੋਇਆ ਹੈ ਇੱਥੇ, ਆਪ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਆਓ, ਮਿਲ ਕੇ ਜਾਓ। TV 84 ਪਿਛਲੇ 13-14 ਸਾਲ ਤੋਂ ਸਿੱਖ ਕੌਮ ਦੀ, ਸਿੱਖ ਰਾਜ ਭਾਗ ਦੀ, ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਹੈ। ਨੈਰੇਟਿਵ ਦੀ ਦੁਨੀਆ ਹੈ। TV 84 ਜੋ ਹੈ, ਜੋ ਹਿੰਦੁਸਤਾਨ ਦੀ ਉੱਥੇ ਚੈਨਲ ਹਨ, ਉਹ ਜੋ ਸਿੱਖਾਂ ਦੇ ਖਿਲਾਫ ਨੈਰੇਟਿਵ ਬਣਾਉਂਦੇ ਹਨ, ਅਗਲੇ ਦਿਨ ਹੀ TV 84 ਉਸ ਨੈਰੇਟਿਵ ਨੂੰ ਭੰਨਦਾ ਹੈ, ਉਸ ਨੂੰ ਝੁਠਲਾਉਂਦਾ ਹੈ। ਸੋ ਆਓ TV 84 ਦੀ ਵੱਧ ਤੋਂ ਵੱਧ ਮਦਦ ਕਰੋ, ਮਾਇਕ ਸਹਾਇਤਾ ਕਰੋ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਫਿਰ ਇੱਕ ਵਾਰ ਬੇਨਤੀ ਹੈ ਕਿ ਇੱਥੋਂ ਆਇਦ ਕਰਕੇ, ਇੱਥੋਂ ਪ੍ਰਣ ਕਰਕੇ ਜਾਇਓ ਕਿ ਅਗਲੇ ਸਾਲ ਜਦੋਂ ਅਸੀਂ 47ਵੇਂ ਨਗਰ ਕੀਰਤਨ ਤੇ ਆਵਾਂਗੇ, ਉਦੋਂ ਸਾਡਾ ਆਜ਼ਾਦ ਮੁਲਕ ਖਾਲਿਸਤਾਨ ਹਿੰਦੁਸਤਾਨ ਦੇ ਲਗਭਗ ਤੋਂ ਆਜ਼ਾਦ ਹੋਵੇ ਤੇ ਅਸੀਂ ਇੱਕ ਆਜ਼ਾਦ ਦੇਸ਼ ਦੇ ਮਾਲਕ ਹੋਈਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ, 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ, ਕੀ ਸਭ ਠੀਕ ਚੱਲਦਾ ਜੀ ਇੱਥੇ? ਹਾਂਜੀ ਬਿਲਕੁਲ ਠੀਕ ਹੈ। ਵੀਰ ਤੁਹਾਨੂੰ ਦੇਖ ਰਹੇ ਨੇ, ਅਸੀਂ ਤੁਹਾਡੇ ਵਿਚਾਰ ਜਾਨਣਾ ਚਾਹੁੰਦੇ, ਕੀ ਕਹਿਣਾ ਚਾਹੁੰਦੇ ਹੋ, ਕੀ ਸੁਨੇਹਾ ਦੇਣਾ ਚਾਹੁੰਦੇ ਸਿੱਖ ਕੌਮ ਨੂੰ? ਸੁਨੇਹਾ ਤਾਂ ਇਹ ਖਾਲਿਸਤਾਨ ਦੇ ਵਾਸਤੇ ਹੀ ਆ। ਜੇ ਜਦ ਹੀ ਆਪਾਂ ਹੁਣ ਭਟਕਦੇ ਫਿਰਦੇ ਰਹੇ ਤੇ ਖਾਲਿਸਤਾਨ ਤੋਂ ਬਿਨਾ ਬਾਹ ਕੋਈ ਨਹੀਂ ਗੀ। ਜੇ ਖਾਲਿਸਤਾਨ ਨਾ ਹੁਣ, ਸਾਨੂੰ ਜਿੱਦਾਂ ਇੱਥੇ ਵੀ ਲੋਕਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਪਿੱਛੇ ਨੂੰ ਮੁੜ ਜਾਓ, ਜੋ ਸਾਡੇ ਨਾਲ ਇੱਥੇ ਸਖਤਾਈਆਂ ਵਰਤੀਆਂ ਜਾਂਦੀਆਂ ਸਿੰਘ ਨਾਂ ਲੈ ਕੇ, ਇਸ ਕਰਕੇ ਜੇ ਸਾਡਾ ਦੇਸ਼ ਕੋਈ ਨਹੀਂ ਹੈ ਪਿੱਛੇ, ਜਿਨ੍ਹਾਂ ਦਾ ਕੋਈ ਦਾ ਦੇਸ਼ ਹੈਗਾ ਉਹ ਤਾਂ ਮੁੜ ਜਾਣ ਤੇ ਖੁਸ਼ੀ ਨਾਮੇ ਜਾਣ, ਉਹ ਤਾਂ ਵਿਚਾਰੇ ਕਿਉਂ ਤੁਰੇ ਫਿਰਦੇ ਇੱਥੇ। ਪਰ ਸਿੱਖਾਂ ਦਾ ਦੇਸ਼ ਕੋਈ ਨਹੀਂਗਾ। ਜੇ ਦੇਸ਼ ਬਣਾਇਆ ਫਿਰ ਧੱਕੇ ਖਾਂਦੇ ਫਿਰਾਂਗੇ। ਹੁਣ ਤਾਂ ਪੋਲੀਟੀਕਲ ਸਾਇਲਮ ਵੀ ਬੰਦ ਕਰਤੀ ਅਗਲਿਆਂ ਨੇ। ਇਸ ਕਰਕੇ ਵੱਧ ਚੜ ਕੇ ਕੌਮ ਦਾ ਸਾਥ ਦਿਓ। ਖਾਲਿਸਤਾਨ ਦੇ ਤੋਂ ਬਿਨਾ ਹੋਰ ਕੋਈ ਘਰ ਹੀ ਨਹੀਂਗਾ ਸਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਹੁਣ ਆਪਾਂ ਜਿਹੜੇ ਡਾਕਟਰ ਪ੍ਰਿਤਪਾਲ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਨੀਲਮ ਕੌਰ ਜੀ, ਤੁਹਾਡੇ ਅਦਾਰੇ ਦਾ, ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ, TV 84 ਦੇ ਅਦਾਰੇ ਦਾ ਤਹਿ ਦਿਲ ਤੋਂ ਧੰਨਵਾਦ, ਜਿਹੜੇ ਹਮੇਸ਼ਾ ਹੀ ਇਸ ਤਰ੍ਹਾਂ ਦੇ ਇਕੱਠਾਂ ਵਿੱਚ ਜਾ ਕੇ, ਛੋਟੇ ਇਕੱਠਾਂ ਦੇ ਵਿੱਚ ਜਿਹੜੀ ਕੌਮ ਦੀ ਗੱਲ ਆ, ਕੌਮ ਨੂੰ ਸੁਨੇਹਾ ਵੀ ਦਿੰਦੇ ਨੇ ਤੇ ਕੌਮ ਦਾ ਸੁਨੇਹਾ ਜਿਹੜਾ ਆ ਉਹ ਲੈ ਕੇ ਜਾਂਦੇ ਨੇ। ਅੱਜ ਇਸ ਵਿਸ਼ੇਸ਼ ਦਿਨ ਤੇ ਇਹ ਖਾਲਸਾ ਪੰਥ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਅਜਿਹੇ ਇਕੱਠਾਂ ਦੇ ਵਿੱਚ ਅਸੀਂ ਜਿੱਥੇ ਆਪਣੀ ਸਟਰੈਂਥ ਸ਼ੋਅ ਕਰਦੇ ਹਾਂ, ਉੱਥੇ ਪਬਲਿਕ ਦੇ ਜਾਂ ਆਪਣੀ ਸੰਗਤ ਦੇ ਜਿਹੜੇ ਵਿਚਾਰ ਆ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਕੁਝ ਕਿਹਾ ਸੁਣਿਆ ਜਾ ਚੁੱਕਿਆ। ਅਸੀਂ ਇਸ ਵੇਲੇ ਜੰਗ ਦੇ ਹਾਲਾਤ ਵਿੱਚੋਂ ਦੀ ਗੁਜ਼ਰ ਰਹੇ ਹਾਂ। ਘੱਲੂਘਾਰੇ ਦੇ ਵੇਲੇ, ਵੱਡੇ ਘੱਲੂਘਾਰੇ ਦੇ ਵਿੱਚ 1-2 ਮਹੀਨੇ ਦੇ ਬੱਚੇ ਤੋਂ ਲੈ ਕੇ 95 ਸਾਲ ਦੇ ਬਜ਼ੁਰਗ ਤੱਕ ਜਿਹੜੇ ਸਾਰੇ ਸ਼ਾਮਲ ਸੀ। ਇਸ ਲਈ ਲੜਾਈ ਸਾਡੀ, ਜੰਗ ਜਾਰੀ ਆ ਹਿੰਦੁਸਤਾਨ ਦੀ ਸਰਕਾਰ ਦੇ ਨਾਲ। ਸਾਨੂੰ ਹਰ ਲੈਵਲ ਤੇ, ਹਰ ਉਮਰ ਦੇ ਵਿਅਕਤੀਆਂ ਦੀ ਲੋੜ ਹੈ ਤਾਂ ਕਿ ਜਦੋਂ ਅਸੀਂ ਜੰਗ ਜਿੱਤ ਲਈਏ, ਉਹਦੇ ਤੋਂ ਬਾਅਦ ਫਿਰ ਦੇਖਾਂਗੇ ਵੀ ਇਹਦਾ ਹਿਸਾਬ ਕਿਤਾਬ ਕੀ ਹੋਵੇਗਾ। ਤਕੜੇ ਹੋ ਕੇ ਸਮੁੱਚੇ ਖਾਲਸਾ ਪੰਥ ਨੂੰ ਸਾਨੂੰ ਯਤਨ ਕਰਨਾ ਚਾਹੀਦਾ ਕਿ ਇਸ ਜੰਗ ਦੇ ਵਿੱਚ ਜੋ ਖਾਲਸਾ ਪੰਥ ਦੇ ਸਿਰ ਤੇ ਹਿੰਦੁਸਤਾਨ ਦੀ ਸਰਕਾਰ ਨੇ ਪਾਈ ਹੋਈ ਹੈ, ਅਸੀਂ ਰਲ ਕੇ ਇਹਦਾ ਕੁਝ ਮੁਕਾਬਲਾ ਕਰ ਸਕੀਏ, ਜਿੱਤ ਪ੍ਰਾਪਤ ਕਰ ਸਕੀਏ। ਤੇ ਫਾਈਨਲ ਜਿੱਤ ਜਿਹੜੀ ਸਾਡੀ ਹੈ ਉਹੀ ਹੈ ਕਿ ਸਾਡਾ ਆਪਣਾ ਦਰਕਾਰ ਖਾਲਿਸਤਾਨ, ਜਿਸ ਦੇ ਵਾਸਤੇ ਸਮੁੱਚਾ ਖਾਲਸਾ ਪੰਥ ਇਸ ਵੇਲੇ ਜੰਗਜੂ ਹੈ। ਤੇ ਮੈਂ ਇੱਕ ਵਾਰੀ ਫਿਰ ਤੁਹਾਡੇ ਅਦਾਰੇ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਸਮੁੱਚੇ ਖਾਲਸਾ ਪੰਥ ਨੂੰ
ਫਿਰ ਇਸ ਦਿਨ ਦੀ ਬਹੁਤ ਬਹੁਤ ਮੁਬਾਰਕ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਹੁਣ ਮੇਰੇ ਨਾਲ ਭਾਈ ਸੰਤੋਖ ਸਿੰਘ ਜੀ ਜਿਹੜੇ ਸਪੈਸ਼ਲੀ ਇੰਡੀਆਨਾ ਤੋਂ ਆਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਬੈਠੀਆਂ ਗੁਰਸਿੱਖ ਸੰਗਤਾਂ ਨੂੰ ਟੀਵੀ 84 ਰਾਹੀਂ ਤੇ ਹੋਰ ਮੀਡੀਆ ਦੇ ਰਾਹੀਂ ਘਰ ਘਰ ਬੈਠੇ ਵੀਰ ਭੈਣ ਭਰਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਦੀ ਵਧਾਈ ਹੋਵੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੂਬਾ ਸਿਟੀ ਦੀ ਧਰਤੀ ਉੱਤੇ ਲੱਖਾਂ ਦਾ ਇਕੱਠ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਗੱਦੀ ਦੇ ਸੰਬੰਧ ਵਿੱਚ ਜਿਹੜਾ ਨਗਰ ਕੀਰਤਨ ਹੋ ਰਿਹਾ, ਇਹ 'ਚ ਲੱਖਾਂ ਦਾ ਇਕੱਠ ਹੋਇਆ ਜੋ ਤਕਰੀਬਨ ਇੱਕ ਹਫ਼ਤੇ ਤੋਂ ਚੱਲ ਰਿਹਾ। ਤੇ ਅੱਜ ਇਸ ਵੱਡੇ ਇਕੱਠ ਦੇ ਵਿੱਚ ਵੀ ਜਿਹੜੀਆਂ ਕਾਫੀ ਸਟੇਜਾਂ ਲੱਗਣਗੀਆਂ, ਸਾਡੇ ਸਾਰੇ ਜਿਹੜੇ ਗੁਰਮੁਖ ਪਿਆਰੇ ਬੁਲਾਰੇ ਨੇ, ਜਿਹੜੇ ਉਸ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੇ ਰਾਹੀਂ ਰੰਭੇ ਕਾਰਜ ਨੂੰ ਪੂਰਾ ਕਰਨ ਵਾਸਤੇ ਸ਼ਹੀਦ ਸਿੰਘਾਂ ਨੂੰ ਯਾਦ ਕਰਦਿਆਂ ਹੋਇਆਂ ਖਾਲਸਾ ਪੰਥ ਦੀ ਪ੍ਰਾਪਤੀ ਵਾਸਤੇ ਆਪੋ ਆਪਣੇ ਅੱਜ ਵਿਚਾਰ ਦੇ ਰਹੇ ਨੇ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਦਿਵਸ ਦੀ ਵਧਾਈ ਦਿੱਤੀ ਜਾ ਰਹੀ ਆ, ਉੱਥੇ ਸਾਡੇ 1.5 ਲੱਖ ਸਿੰਘਾਂ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ ਜਾ ਰਿਹਾ। ਉਹਨਾਂ ਦੇ ਰੰਭੇ ਕਾਰਜ ਨੂੰ ਪੂਰਾ ਕਰਨ ਵਾਸਤੇ ਵੀ ਆਪਣੇ ਯੋਗਦਾਨ ਪਾਉਣ ਵਾਸਤੇ ਹਰ ਸਿੱਖ ਨੂੰ ਜਿਹੜਾ ਉਪਰਾਲਾ ਕਰਨਾ ਚਾਹੀਦਾ। ਜਾਂ ਵਿਚਾਰਾਂ ਹੋ ਰਹੀਆਂ ਨੇ, 2 ਦਿਨ ਹੀ ਪਹਿਲਾਂ ਹਿੰਦੁਸਤਾਨ ਦੀ ਵਿਪਰਵਾਦ ਦੀ ਉਹ ਡੈਣ ਇੰਦਰਾ ਗਾਂਧੀ ਜਿਹਨੂੰ ਨਰਕਾਂ ਨੂੰ ਤੋੜਿਆ ਸੀ, ਉਹਨੂੰ ਵੀ ਯਾਦ ਕੀਤਾ ਜਾਂਦਾ। ਤੇ ਸਾਡੇ ਮਹਾਨ ਸ਼ਹੀਦ ਸਰਦਾਰ ਬਿਆਨ ਸਿੰਘ, ਸਤਵੰਤ ਸਿੰਘ, ਉਹਨਾਂ ਦੀਆਂ ਸ਼ਹਾਦਤਾਂ ਨੂੰ ਵੀ ਯਾਦ ਕੀਤਾ ਜਾਂਦਾ। ਤੇ ਹਰ ਸਟੇਜ ਉੱਤੇ ਪ੍ਰਾਣ ਲਏ ਜਾਂਦੇ। ਕੋਈ ਸ਼ਹੀਦ ਸਿੰਘਾਂ ਦੀ ਜਿਹੜੀ ਸੋਚ ਸੀ ਉਹਨੂੰ ਅਸੀਂ ਪ੍ਰਾਣ ਕਰਾਂਗੇ, ਉਹਨਾਂ ਤੇ ਅਸੀਂ ਤੁਰਾਂਗੇ, ਉਹਨਾਂ ਦੇ ਪਿੱਛੇ ਲੱਗਾਂਗੇ ਤੇ ਖਾਲਸਾ ਦੀ ਪ੍ਰਾਪਤੀ ਵਾਸਤੇ ਆਪਣੇ ਯੋਗਦਾਨ ਪਾਵਾਂਗੇ। ਦਾਸ ਅਖੀਰ ਦੇ ਵਿੱਚ ਹਰ ਇੱਕ ਗੁਰਸਿੱਖ ਭੈਣ ਭਰਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਰੰਭੇ ਕਾਰਜ ਨੂੰ ਪੂਰਾ ਕਰਨ ਵਾਸਤੇ ਆਪਣੀ ਹਸਤੀ ਦੇ ਅਨੁਸਾਰ ਆਪਣਾ ਯੋਗਦਾਨ ਪਾਈਏ। ਬੱਚਿਆਂ ਨੂੰ ਇਸ ਲੈਵਲ ਦੇ ਬਣਾਈਏ, ਕੌਮ ਨਾਲ ਕੀ ਵਾਪਰਿਆ, ਕੀ ਹੋ ਰਿਹਾ ਤੇ ਸਾਨੂੰ ਕੀ ਕਰਨਾ ਚਾਹੀਦਾ, ਇਹ ਆਪਣੇ ਬੱਚਿਆਂ ਨੂੰ ਇਸ ਲੈਵਲ ਤੇ ਤਿਆਰ ਕਰੀਏ ਤਾਂ ਕਿ ਮੌਕੇ ਤੇ ਹਾਣੀ ਹੋ ਕੇ ਆਪਣਾ ਸਿੱਖ ਰਾਜ ਕਾਇਮ ਕਰਨ। ਤੇ ਆਸ ਕਰੀਏ ਮਹਾਰਾਜ ਕਿਰਪਾ ਚਰਨ ਚ ਅਰਦਾਸ ਬੇਨਤੀ ਕਰੀਏ ਸਿੱਖ ਕੌਮ ਨੂੰ ਜਲਦੀ ਤੋਂ ਜਲਦੀ ਆਪਣਾ ਰਾਜ ਖਾਲਿਸਤਾਨ ਦੇਣ। ਤੇ ਮੈਂ ਅਰਦਾਸ ਬੇਨਤੀ ਕਰੇਗਾ ਸਾਰੇ ਸਿੰਘਾਂ ਨੂੰ ਸਹਿਯੋਗ ਦੇਣ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਅਕਾਲ ਤਖਤ ਤੋਂ ਆਈ ਆਵਾਜ਼। ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ ਵਾਹਿ ਫਤਿਹ ਜੀ। ਅੱਜ ਲੱਖਾਂ ਦਾ ਇਕੱਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਜੁਬਾ ਸਿਟੀ ਦੇ ਉੱਤੇ ਆਏ ਸਾਰੇ ਸੱਜਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਨੂੰ ਆਪਣੇ ਦਰ ਘਰ ਦੀ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਬੇਨਤੀ ਕਰਨਾ ਕਿ ਜਿੰਨਾ ਵੱਧ ਤੋਂ ਵੱਧ ਟੀਵੀ 84 ਦੇ ਨਾਲ ਸਹਿਯੋਗ ਕੀਤਾ ਜਾਂਦਾ ਉਹ ਕਰਨਾ ਚਾਹੀਦਾ ਹੈਗਾ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਸਮਰਪਿਤ ਜਿਹੜਾ ਮਹਾਨ ਨਗਰ ਕੀਰਤਨ ਯੂਬਾ ਸਿਟੀ ਦੀ ਧਰਤੀ ਤੋਂ ਸਿੱਖ ਸੰਗਤਾਂ ਵੱਲੋਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹੁਣ ਸ਼ੁਰੂ ਹੋਣ ਜਾ ਰਿਹਾ ਹੈ, ਆਗਾਜ਼ ਹੋਣ ਜਾ ਰਿਹਾ ਹੈ ਔਰ 46ਵਾਂ ਇਹ ਮਹਾਨ ਨਗਰ ਕੀਰਤਨ ਹੈ। ਤੁਸੀਂ ਦੇਖ ਸਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਲਕੀ ਹੈ ਉਹ ਤਿਆਰ ਹੋ ਚੁੱਕੀ ਹੈ। ਬੜੇ ਵਧੀਆ ਫੁੱਲਾਂ ਦੇ ਨਾਲ, ਫਰੈਸ਼ ਫੁੱਲਾਂ ਦੇ ਨਾਲ, ਰੰਗ ਬਰੰਗੇ ਫੁੱਲਾਂ ਦੇ ਨਾਲ ਬੜਾ ਹੀ ਵਧੀਆ ਸਜਾਇਆ ਗਿਆ ਹੈ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਔਰ 5 ਪਿਆਰਿਆਂ ਦੀ ਅਗਵਾਈ ਹੇਠ ਜਿਹੜਾ ਹੈ ਇਹ ਜਿਹੜੀ ਨਗਰ ਕੀਰਤਨ ਦਾ ਆਗਾਜ਼ ਹੋਵੇਗਾ। ਤੁਸੀਂ ਦੇਖ ਸਕਦੇ ਹੋ ਕਿ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੀ ਤੁਸੀਂ ਦੇਖ ਰਹੇ ਹੋ ਔਰ ਸਿੱਖ ਸੰਗਤਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਉਹ ਵੀ ਤੁਸੀਂ ਦੇਖ ਰਹੇ ਹੋ। ਔਰ ਸਿੱਖ ਸੰਗਤਾਂ ਦੇ ਵਿੱਚ ਬੱਚੇ, ਬਜ਼ੁਰਗ ਔਰ ਜਿਸ ਤਰ੍ਹਾਂ ਕਿ ਬੀਬੀਆਂ ਔਰ ਨੌਜਵਾਨ ਵੀ ਸ਼ਾਮਲ ਨੇ ਔਰ ਇਹਨਾਂ ਨੇ ਕੇਸਰੀ ਦੁਪੱਟੇ ਤੇ ਕੇਸਰੀ ਦਸਤਾਰਾਂ ਦੇ ਨਾਲ ਇਸ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ ਹੋਇਆ। ਸੋ ਥੋੜੇ ਹੀ ਪਲਾਂ ਦੇ ਵਿੱਚ ਇਸ ਨਗਰ ਕੀਰਤਨ ਦਾ ਆਗਾਜ਼ ਹੋਏਗਾ। ਸਿੱਖ ਸੰਗਤਾਂ ਬੜੀਆਂ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਇਸ ਨਗਰ ਕੀਰਤਨ ਵਿੱਚ ਜਿਹੜੀਆਂ ਨੇ ਸ਼ਮੂਲੀਅਤ ਕਰ ਰਹੀਆਂ ਨੇ ਔਰ ਅਸੀਂ ਤੁਹਾਨੂੰ ਜਿਹੜੀਆਂ ਝਲਕੀਆਂ ਨੇ ਇਸ ਨਗਰ ਕੀਰਤਨ ਦੀਆਂ ਟੀਵੀ 84 ਦੇ ਮਾਧਿਅਮ ਰਾਹੀਂ ਤੁਹਾਨੂੰ ਦਿਖਾਵਾਂਗੇ ਔਰ ਨਾਲ ਹੀ ਇਸ ਤੇ ਫਲੋਟ ਵੀ ਹੋਣਗੇ ਜਿਹੜੇ ਕਿ ਵੱਖਰੇ ਥੀਮਾਂ ਨੂੰ ਦਰਸਾਉਂਦੇ ਹੋਣਗੇ ਔਰ ਖਾਲਿਸਤਾਨ ਦੀ ਵੀ ਗੱਲ ਵੀ ਹੋਏਗੀ ਔਰ ਖਾਲਿਸਤਾਨ ਦੇ ਜਿਹੜੇ ਝੰਡੇ ਨੇ ਉਹ ਵੀ ਲਹਿਰਾਏ ਜਾਣਗੇ। ਸੋ ਇਸੇ ਤਰ੍ਹਾਂ ਤੁਸੀਂ ਬਣੇ ਰਹਿਣਾ ਔਰ ਤੁਹਾਨੂੰ ਬਹੁਤ ਹੀ ਵਧੀਆ ਆਪਾਂ ਜਿਹੜੀਆਂ ਝਲਕੀਆਂ ਨੇ ਉਹ ਜਿਹੜੀਆਂ ਨੇ ਇਹ ਟੀਵੀ 84 ਦੇ ਮਾਧਿਅਮ ਰਾਹੀਂ ਆਪਾਂ ਦਿਖਾਵਾਂਗੇ। ਜੁਬਾ ਸਿਟੀ ਦੀ ਧਰਤੀ ਤੇ, ਕੈਲੀਫੋਰਨੀਆ ਦੀ ਧਰਤੀ ਤੇ ਜਿਹੜਾ ਇਹ ਨਗਰ ਕੀਰਤਨ ਹੋਣ ਜਾ ਰਿਹਾ ਹੈ, 46ਵਾਂ ਨਗਰ ਕੀਰਤਨ ਹੈ। ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਵਟ ਕੀਤੀ ਗਈ ਹੈ ਇਸ ਗੁਰੂ ਘਰ ਦੀ ਵੀ। ਸੋ ਬੜੇ ਵਧੀਆ ਲੱਗ ਰਿਹਾ ਕਿਉਂਕਿ ਸਿੱਖ ਸੰਗਤਾਂ ਦਾ ਇੰਨਾ ਪਿਆਰ ਹੈ ਆਪਣੇ ਗੁਰੂ ਦੇ ਨਾਲ
ਔਰ ਮੌਸਮ ਬਹੁਤ ਵਧੀਆ ਹੈ ਔਰ ਫੁੱਲਾਂ ਦੀ ਵਰਖਾ ਅੱਜ ਵੀ ਜਿਹੜੀ ਹੈ ਉਹ ਹੈਲੀਕਾਪਟਰ ਦੇ ਰਾਹੀਂ ਹੋਵੇਗੀ। ਸੋ ਮਾਹੌਲ ਬਹੁਤ ਵਧੀਆ ਹੈ। ਸੋ ਆਪਾਂ ਨੂੰ ਸਾਰਿਆਂ ਨੂੰ ਪਹੁੰਚਣਾ ਚਾਹੀਦਾ। ਇਸ ਦੇ ਵਿੱਚ ਜਿਹੜਾ ਲੱਖਾਂ ਦੀ ਗਿਣਤੀ ਵਿੱਚ ਜਿਹੜਾ ਇਕੱਠ ਇੱਥੇ ਹੁੰਦਾ ਹੈ। ਨਗਰ ਕੀਰਤਨ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਸ਼ਮੂਲੀਅਤ ਕਰਨ ਲਈ ਪਹੁੰਚਦੀਆਂ ਨੇ ਦੂਰ ਦਰੇਡੇ ਤੋਂ, ਦੇਸ਼ਾਂ ਵਿਦੇਸ਼ਾਂ ਤੋਂ। ਔਰ 2 ਮਹੀਨੇ ਪਹਿਲਾਂ ਜਿਹੜੀ ਇਹ ਲੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਦੇ ਵਿੱਚ ਜਿਹੜੀ ਸ਼ੁਰੂ ਹੋ ਜਾਂਦੀ ਹੈ। 2 ਮਹੀਨੇ ਪਹਿਲਾਂ ਜਿਹੜੀ ਲੜੀਵਾਰ ਜਿਹੜੇ ਉਹ ਅਖੰਡ ਪਾਠ ਸਾਹਿਬ ਦੀ ਜਿਹੜੀ ਲੜੀ ਹੈ ਸ਼ੁਰੂ ਕੀਤੀ ਜਾਂਦੀ ਹੈ। ਔਰ ਇੱਥੇ ਮਾਰਕੀਟ ਵੀ ਅਸੀਂ ਤੁਹਾਨੂੰ ਦਿਖਾਈ ਸੀ ਕਿ ਕਾਫੀ ਵੱਡੀ ਮਾਰਕੀਟ ਵੀ ਹੁੰਦੀ ਹੈ। ਕਾਫੀ ਲੋਕ ਜਿਹੜੇ ਇੱਥੋਂ ਮਾਰਕੀਟ ਦੇ ਵਿੱਚ ਚੀਜ਼ਾਂ ਵੀ ਖਰੀਦਦੇ ਨੇ। ਹਾਂ, ਲੰਗਰਾਂ ਦੀ ਗੱਲ ਆਪਾਂ ਦੱਸ ਦਈਏ, ਲੰਗਰ ਵੀ ਆਪਾਂ ਕਾਫੀ ਕਵਰ ਕੀਤੇ ਨੇ। ਬਹੁਤ ਜ਼ਿਆਦਾ ਲੰਗਰਾਂ ਦਾ ਇੰਤਜ਼ਾਮ ਕੀਤਾ ਗਿਆ, ਸਿਕਿਉਰਿਟੀ ਦਾ ਵੀ ਕਾਫੀ ਇੰਤਜ਼ਾਮ ਕੀਤਾ ਗਿਆ ਹੈ। ਹਾਈ ਲੈਵਲ ਤੇ ਜਿਹੜੀ ਸਿਕਿਉਰਿਟੀ ਹੈ ਉਹ ਜਿਹੜੀ ਹੈ ਹਾਇਰ ਕੀਤੀ ਗਈ ਹੈ ਔਰ ਖਰਚਾ ਵੀ ਆਈ ਥਿੰਕ 10 ਲੱਖ ਦੇ ਕਰੀਬ ਹੈ। ਸੋ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਹੈ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਸੋ ਅਸੀਂ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਸੋ ਤੁਸੀਂ ਦੇਖ ਰਹੇ ਹੋ ਕਿ ਸਿੱਖ ਸੰਗਤਾਂ ਜਿਹੜੀਆਂ ਰੈਡੀ ਨੇ ਨਗਰ ਕੀਰਤਨ ਦੇ ਚਾਲੇ ਪਾਉਣ ਲਈ। ਔਰ ਜਿਸ ਤਰ੍ਹਾਂ ਕਿ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਿਸ ਨਗਰ ਕੀਰਤਨ ਦਾ ਆਗਾਜ਼ ਹੋਣ ਜਾ ਰਿਹਾ ਔਰ ਹੈਲੀਕਾਪਟਰ ਜਿਹੜਾ ਹੈ ਉਹ ਵੀ ਆ ਚੁੱਕਾ ਹੈ। ਜਿਹੜੀ ਫਲਾਵਰ ਜੇ ਤੁਸੀਂ ਦੇਖ ਰਹੇ ਹੋ ਕਿ ਵਰਖਾ ਵੀ ਹੋ ਰਹੀ ਹੈ ਔਰ ਦੇਖੋ ਕਿੰਨਾ ਉਤਸ਼ਾਹ ਹੈ ਔਰ ਕਿੰਨਾ ਪਿਆਰ ਹੈ ਆਪਣੇ ਗੁਰੂ ਦੇ ਨਾਲ ਕਿ ਹੈਲੀਕਾਪਟਰ ਦੇ ਰਾਹੀਂ ਜਿਹੜੀ ਹੈ ਉਹ ਫੁੱਲਾਂ ਦੀ ਵਰਖਾ ਵੀ ਜਿਹੜੀ ਹੈ ਉਹ ਹੋ ਰਹੀ ਹੈ। ਸੋ ਬਹੁਤ ਹੀ ਵਧੀਆ ਮਾਹੌਲ ਹੈ। ਮੌਸਮ ਹੀ ਇੰਨਾ ਵਧੀਆ ਬਹੁਤ ਜ਼ਿਆਦਾ ਕਿ ਪਰਮਾਤਮਾ ਆਪ ਹੀ ਸਾਰੇ ਕੰਮ ਆਪਣੇ ਕਰਵਾਉਂਦੇ ਨੇ। ਸੋ ਰੀਅਲੀ ਗੁੱਡ ਇਸ ਫਲਾਵਰਸ ਤੁਸੀਂ ਦੇਖ ਰਹੇ ਹੋ ਕਿ ਫੁੱਲਾਂ ਦੀ ਵਰਖਾ ਜਿਹੜੀ ਸਿੱਖ ਸੰਗਤਾਂ ਦੇ ਉੱਪਰ ਕੀਤੀ ਜਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕੀਤੀ ਜਾ ਰਹੀ ਹੈ। ਇਹ ਆਪਣੇ ਗੁਰੂ ਨਾਲ ਪਿਆਰ ਦੀ ਜਿਹੜੀ ਨਿਸ਼ਾਨੀ ਹੈ। ਸੋ ਬਿਊਟੀਫੁਲ। ਥੈਂਕ ਗੋਡ ਕਿ ਇਸ ਦਫਾ ਜਿਹੜੀ ਹੈ ਹਵਾ ਨਹੀਂ ਹੈਗੀ ਹੈ, ਇਸ ਦਫਾ ਵਧੀਆ ਵੈਦਰ ਹੈ। ਸੋ ਇਸ ਕਰਕੇ ਜਿਹੜੇ ਫਲਾਵਰ ਨੇ ਸਾਰੀ ਸੰਗਤਾਂ ਦੇ ਉੱਪਰ ਜਿਹੜੇ ਨੇ ਵਿਖਰ ਰਹੇ ਨੇ। ਇਟਸ ਰੀਅਲੀ ਬਿਊਟੀਫੁਲ। ਔਰ ਸਿੱਖ ਸੰਗਤਾਂ ਜਿਸ ਤਰ੍ਹਾਂ ਕਿ ਵਾਹਿਗੁਰੂ ਦਾ ਜਾਪ ਵੀ ਕਰ ਰਹੀਆਂ ਨੇ ਔਰ ਬੜੇ ਹੀ ਸਾਵਧਾਨ ਤਰੀਕੇ ਦੇ ਨਾਲ ਖੜੀਆਂ ਨੇ ਰਿਸਪੈਕਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੇ ਲਈ। ਬੜੇ ਪਿਆਰ ਦੇ ਨਾਲ ਜਿਹੜੀਆਂ ਸਿੱਖ ਸੰਗਤਾਂ ਦੇ ਆਪਸ ਵਿੱਚ ਕਿੰਨਾ ਪਿਆਰ ਹੈ, ਕਿੰਨੇ ਇਤਫਾਕ ਹੈ। ਸਭ ਨੂੰ ਜੀ ਆਇਆਂ ਕਹਿੰਦੇ ਆ। ਖਾਲਸਾ ਸ਼ਾਨ ਸੱਜ ਤਾਜ ਆਨ ਇਹਨਾਂ ਸਾਰਿਆਂ ਦਾ ਮੁਜੱਸਮ ਹੈ। ਔਰ ਅਸੀਂ ਯੂਬਾ ਸਿਟੀ ਦਾ ਇਸ ਮੁਕਾਮ ਤੇ ਜਿੱਥੇ ਕਿ ਗੁਰਦੁਆਰਾ ਸਾਹਿਬ ਤੋਂ ਮਹਾਰਾਜ ਸਾਹਿਬ ਦੇ ਸਰੂਪ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਚੱਲਣਾ ਹੈ। ਇਸ ਵੇਲੇ ਹੈਲੀਕਾਪਟਰ ਫੁੱਲਾਂ ਦੀ ਬਾਰਿਸ਼ ਕਰ ਰਿਹਾ ਹੈ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਅਪਰੰਪਾਰ ਸ਼ਰਧਾ ਪਿਆਰ ਗੁਰੂ ਪ੍ਰਤੀ ਸਮਰਪਿਤ ਭਾਵਨਾ ਅਸੀਂ ਇਸ ਸਾਰੇ ਦੇ ਵਿੱਚ ਦੇਖ ਸਕਦੇ ਹਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਦੁਨੀਆ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਕਿਸੇ ਨੂੰ ਸਰੀਰਕ ਅੰਨ ਦੀ ਲੋੜ ਹੈ, ਰਹਿਣ ਦੇ ਲਈ ਟਿਕਾਣੇ ਦੀ ਲੋੜ ਹੈ, ਉਸ ਸ਼ਹਿਰ ਦੇ ਵਿੱਚ ਲੱਭੋ ਕਿ ਕੋਈ ਗੁਰਦੁਆਰਾ ਹੈ ਕਿ ਨਹੀਂ। ਗੁਰਦੁਆਰਾ ਸਾਹਿਬ ਸਾਡਾ ਉੱਚਾ ਝੂਲਦਾ ਨਿਸ਼ਾਨ ਸਾਹਿਬ। ਔਰ ਜਦੋਂ ਅਸੀਂ ਇਹ ਸ਼ਾਨ ਨਾਲ ਕਹਿੰਦੇ ਹਾਂ ਕਿ ਸਾਜਤੇ ਦੀਵਾਨ ਰਹੇ ਪੰਥ ਮਹਾਰਾਜ ਕੇ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਔਰ ਸੱਚਮੁੱਚ ਨਿਸ਼ਾਨ ਸਾਹਿਬ ਕੱਲ ਝੂਲਿਆ। ਕੱਲ ਵੀ ਜਿਹੜਾ ਸਿੱਖ ਕੌਮ ਦੀ ਸ਼ਰਧਾ ਪਿਆਰ ਗੁਰੂ ਪ੍ਰਤੀ ਸਮਰਪਿਤ ਭਾਵਨਾ ਹੈ ਉਹ ਬੇਮਿਸਾਲ ਸੀ। ਔਰ ਅੱਜ ਜਦੋਂ ਅਸੀਂ ਨਗਰ ਕੀਰਤਨ ਜਿਹਨੂੰ ਕਹਿੰਦੇ ਹਾਂ, ਇੱਕ ਜ਼ਮਾਨੇ 'ਚ ਇਹਨੂੰ ਜਲੂਸ ਕਹਿੰਦੇ ਸੀ। ਜਲੂਸ ਦਾ ਮਤਲਬ ਜਲਵਾ ਹੈ, ਔ ਹੈ, ਪਾਵਰ ਹੈ। ਔਰ ਅੱਜ ਜਦੋਂ ਲੱਖਾਂ ਸਿੱਖ ਮਾਰਚ ਕਰਨਗੇ ਯੂਬਾ ਸਿਟੀ ਦੀ ਸੜਕ ਦੇ ਉੱਤੇ, ਅਸੀਂ ਦੇਖਦੇ ਹਾਂ ਰੰਗ ਬਿਰੰਗੇ ਪਹਿਰਾਵਿਆਂ ਦੇ ਵਿੱਚ, ਇਵੇਂ ਚਾਅ ਦੇ ਵਿੱਚ ਆਪਣੇ ਗੁਰੂ ਨੂੰ ਮਿਲਣ ਦੀ ਤਾਂਘ ਦੇ ਵਿੱਚ ਛੋਟੇ ਛੋਟੇ ਬੱਚੇ ਦਸਤਾਰਾਂ ਸਜਾਈਆਂ ਹੋਈਆਂ ਨੇ। ਸਾਰੇ ਹਰ ਕੋਈ ਜਿਹੜਾ ਸਿੱਖੀ ਸਰੂਪ 'ਚ ਨਹੀਂ ਵੀ ਹੈ ਉਹ ਵੀ ਗੁਰੂ ਸਾਹਿਬ ਪ੍ਰਤੀ ਇੰਨੀ ਸ਼ਰਧਾ ਭਾਵਨਾ ਰੱਖਦਾ ਹੈ। ਜਿਵੇਂ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਲੱਗਦਾ ਵੀ ਇੱਕ ਸਟੈਪ ਅਸੀਂ ਆਏ ਹਾਂ ਅੱਗੇ ਤੇ ਗੁਰੂ ਦੀ ਗੋਦ ਅਸੀਂ ਲੈਣੀ ਹੈ, ਗੁਰੂ ਦਾ ਅੰਮ੍ਰਿਤ ਲੈਣਾ ਹੈ। ਸੋ ਅਸੀਂ ਜਿਉਂ-ਜਿਉਂ ਇਹ ਨਗਰ ਕੀਰਤਨ ਜਿਹੜਾ ਥੋੜੀ ਦੇਰ ਦੇ ਵਿੱਚ ਰਵਾਨਗੀ ਹੋਏਗੀ, ਅੰਦਰੋਂ ਮਹਾਰਾਜ ਦੇ ਸਰੂਪ ਨੂੰ ਬੜੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਲਿਆਂਦਾ ਜਾਏਗਾ। ਔਰ ਇੱਥੇ ਜਿਹੜਾ ਕਿ ਬੜਾ ਡੈਲੀਕੇਟਲੀ ਐਂਡ ਬਿਊਟੀਫੁਲੀ ਐਂਡ ਐਸਥੈਟਿਕਲੀ ਤਿਆਰ ਕੀਤਾ ਹੈ ਫਲੋਟ ਹੈ, ਇਸ ਦੇ ਉੱਤੇ ਮਹਾਰਾਜ ਨੂੰ ਸੁਭਾਇਮਾਨ ਕੀਤਾ ਜਾਏਗਾ। ਅੱਗੇ ਗੱਤਕੇ ਦੀਆਂ ਟੀਮਾਂ ਨੇ, ਪੰਜ ਪਿਆਰਿਆਂ ਦੀ ਅਗਵਾਈ ਹੈ ਔਰ ਪਿੱਛੇ ਫਿਰ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਗੁਰਬਾਣੀ ਸ਼ਬਦ ਪੜ੍ਹਦੇ ਆ, ਕੀਰਤਨ ਕਰਦੇ ਆ, ਉਹਨੂੰ ਫੋਲੋ ਕਰਨਗੇ।
ਔਰ ਅਸੀਂ ਨਾਲ ਜਿਉਂ ਇਹ ਨਗਰ ਕੀਰਤਨ ਅੱਗੇ ਵਧੇਗਾ ਆਪਣੇ ਵਿਊਅਰਸ ਨੂੰ ਜਿਹੜਾ ਇਸ ਤੇ ਅੱਡ ਰੰਗ ਨਜ਼ਾਰੇ ਵੀ ਦਿਖਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ ਮੇਰੇ ਨਾਲ ਮੌਜੂਦ ਨੇ, ਇਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਤੋਂ ਪਹਿਲੇ ਸਾਰੀ ਸੰਗਤ ਨੂੰ 46ਵੇਂ ਗੁਰੂ ਗੱਦੀ ਦੀ ਬਹੁਤ ਮੁਬਾਰਕਾਂ ਹੋਣ। ਆਈ ਹੋਈ ਸੰਗਤ ਨੂੰ ਬਹੁਤ ਮੁਬਾਰਕਾਂ। ਬਹੁਤ ਚੰਗਾ ਲੱਗਦਾ ਹੈਗਾ। 36 ਸਾਲ ਤੋਂ ਮੈਂ ਇੱਥੇ ਆਂਦੀ ਹੈਗੀ ਆ ਗੁਰੂ ਘਰ ਦੇ ਵਿੱਚ। ਜਿੱਥੇ ਲੇਡੀਜ਼ ਕੰਮ ਕਰਦੀ ਉੱਥੇ ਸਬਜ਼ੀ ਕੱਟਣ ਦੀ ਆ, ਜੋ ਵੀ ਸੇਵਾ ਹੁੰਦੀ ਹੈ, ਜਿੱਥੇ ਜਿੰਨਾ ਕਿ ਬਾਬਾ ਜੀ ਦੀ ਕਿਰਪਾ ਹੁੰਦੀ ਅਸੀਂ ਕਰਦੇ ਹੈਗੇ ਆ। ਬਹੁਤ ਖੁਸ਼ੀ ਹੈਗੀ ਹੈ। ਸਭ ਤੋਂ ਵੱਡੀ ਗੱਲ ਮੈਂ ਇਹ ਕਹੂੰਗੀ ਕਿ ਸਿੱਖ ਕੌਮ ਦਾ ਜਿਹੜਾ ਪਿਆਰ ਹੈਗਾ ਉਹ ਜਿਹੜੀ ਜਿੱਥੇ ਵੀ ਬਾੜ ਆਂਦੀ ਹੈ, ਜਿੱਥੇ ਵੀ ਕੋਈ ਮੁਸੀਬਤ ਆਂਦੀ ਹੈ, ਇਹ ਕੌਮ ਸਭ ਤੋਂ ਪਹਿਲੇ ਜਾ ਕੇ ਉੱਥੇ ਖੜੀ ਹੁੰਦੀ ਹੈ। ਇੰਨੇ ਔਖੇ ਟਾਈਮ ਦੇ ਵਿੱਚ ਵੀ ਉੱਥੇ ਸਭ ਦੀ ਸੇਵਾ ਕਰਦੀ ਹੈ। ਕੋਈ ਭੇਦਭਾਵ ਨਹੀਂ ਹੈਗੀ ਹੈ। ਮੈਂ ਤਾਂ ਗੁਰੂ ਨੂੰ ਨਤਮਸਤਕ ਪ੍ਰਣਾਮ ਕਰਦੀ ਹੈਗੀ, ਸ਼ੁਕਰਾਨਾ ਕਰਦੀ ਹਾਂ ਕਿ ਉਹਨੇ ਜਿਹੜੀਆਂ ਇੰਨੀਆਂ ਸੰਗਤਾਂ, ਇਹਨਾਂ ਸੰਗਤਾਂ ਦੇ ਵਿੱਚ ਜਿਹੜਾ ਪਿਆਰ ਪਾਇਆ ਹੈਗਾ। ਬਹੁਤ ਧੰਨਵਾਦ ਹੈਗਾ ਸਾਰਿਆਂ ਦਾ ਜਿਹੜੇ ਇੰਨੀ ਸੇਵਾ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਜਿਹੜਾ ਫਲੋਟ ਹੈ ਗੁਰੂ ਗ੍ਰੰਥ ਸਾਹਿਬ ਦਾ, ਜਿਹੜਾ ਬੜੇ ਹੀ ਸ਼ਾਨੋ ਸ਼ੌਕਤ ਨਾਲ ਜਿਹੜਾ ਸਜਾਇਆ ਗਿਆ ਹੈ। ਔਰ ਮੇਰੇ ਨਾਲ ਸਿੰਘ ਸਾਹਿਬ ਜਿਹੜੇ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਵੱਲੋਂ ਤੇ ਸਟਰ ਕਾਉਂਟੀ ਵੱਲੋਂ ਸਾਰਿਆਂ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੂੰ ਜੀਓ ਆਖਦੇ ਆ। 46ਵਾਂ ਮਹਾਨ ਨਗਰ ਕੀਰਤਨ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਸਾਰਿਆਂ ਨੂੰ ਸਾਰੇ ਸਿੱਖ ਜਗਤ ਨੂੰ ਦਾਸ ਵੱਲੋਂ ਸਟਰ ਕਾਉਂਟੀ ਵੱਲੋਂ ਸਾਰਿਆਂ ਨੂੰ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਜਿਸ ਤਰ੍ਹਾਂ ਸੋ ਮੈਂ ਕੈਮਰਾਮੈਨ ਨੂੰ ਕਵਾਂਗੀ ਕਿ ਉਹ ਜਿਹੜਾ ਗੱਤਕੇ ਦਾ ਵੀ ਸ਼ਾਟ ਜਿਹੜੇ ਨੇ ਉਹ ਲੈ ਲੈਣ। ਤੁਸੀਂ ਦੇਖ ਰਹੇ ਹੋ ਕਿ ਗੱਤਕੇ ਦੇ ਜਿਹੜੇ ਵਾਸਤੇ ਕਿਸ ਤਰ੍ਹਾਂ ਨੌਜਵਾਨ ਜਿਹੜੇ ਨੇ ਪੂਰੀ ਆਪਣੀ ਜਾਨ ਲਗਾ ਰਹੇ ਨੇ ਔਰ ਐਂਟਰਟੇਨ ਕਰਨ ਵਾਸਤੇ ਵੀ ਇੱਥੇ ਸਿੱਖ ਸੰਗਤਾਂ ਦੇ ਤੁਸੀਂ ਦੇਖ ਰਹੇ ਹੋ ਬਜ਼ੁਰਗ ਵੀ ਲੱਗੇ ਹੋਏ ਨੇ, ਨੌਜਵਾਨ ਵੀ ਲੱਗੇ ਹੋਏ ਨੇ। ਬੜੀ ਵਧੀਆ ਜਿਹੜੇ ਦ੍ਰਿਸ਼ ਨੇ ਤੁਹਾਨੂੰ ਆਪਾਂ ਦਿਖਾ ਰਹੇ ਹਾਂ। ਔਰ ਖਾਲਿਸਤਾਨ ਦੀ ਵੀ ਗੱਲ ਹੋ ਰਹੀ ਹੈ। ਖਾਲਿਸਤਾਨ ਦਾ ਜ਼ਿੰਦਾਬਾਦ ਦੇ ਜਿਹੜੇ ਨਾਰੇ ਨੇ ਉਹ ਲੱਗ ਰਹੇ ਨੇ ਔਰ ਸੰਤਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਕਿ ਗੱਤਕਾ ਟੀਮ ਦੇ ਜਿਹੜੇ ਹੈਡ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬੋਲੇ ਸੋਨੇ ਹਾਲ, ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ। ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ। ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ। ਦੇਖਤੇ ਪੰਜ ਕੀ ਜੀਤ ਰਾਜ ਕਰੇਗਾ। ਕੌਣ ਕਰੇਗਾ? ਚੂਲ ਦੇ ਨਿਸ਼ਾਨ ਹੈ ਪੰਤ ਮਹਾਰਾਜ ਕੇ, ਸਾਜੇ ਦਵਾਨ ਹੈ ਗੁਰੂ ਮਹਾਰਾਜ ਕੇ। ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ। ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ। ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ। ਬੋਲੇ ਸੋਨੇ ਹਾਲ, ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ। ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ 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 ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਖਾਲਿਸਤਾਨ ਜਿੰਦਾਬਾਦ। ਅਕਾਲ ਤਖਤ ਆਇਓ ਖਾਲਿਸਤਾਨ, ਖਾਲਿਸਤਾਨ ਦਿਲ ਦੇ ਚੋਇਓ ਖਾਲਿਸਤਾਨ, ਖਾਲਿਸਤਾਨ ਖਾਲਿਸਤਾਨ ਖਾਲਿਸਤਾਨ। ਸ਼ਹੀਦਾਂ ਤੁਹਾਡੀ ਸੋਚ ਤੇ, ਸ਼ਹੀਦਾਂ ਤੁਹਾਡੀ ਸੋਚ ਤੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲੇ ਤੁਹਾਡੀ ਸੋਚ ਤੇ, ਸ਼ਹੀਦ ਭਾਈ ਅਮਰੀਕ ਸਿੰਘ ਜੀ ਤੁਹਾਡੀ ਸੋਚ ਤੇ, ਭਾਈ ਨਿੱਜਰ ਤੇਰੀ ਸੋਚ ਤੇ,
ਖਾਲਿਸਤਾਨ 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 ਦੇਖ ਰਹੇ ਹੋ ਰੰਗ ਬਰੰਗੀ ਜਿਹੜੀਆਂ ਦਸਤਾਰਾਂ ਨੇ ਔਰ ਜਿਸ ਤਰ੍ਹਾਂ ਕਿ ਤੁਸੀਂ ਕਲਰਫੁਲ ਜਿਹੜਾ ਨਗਰ ਕੀਰਤਨ ਜਿਹੜਾ ਉਹ ਦੇਖ ਰਹੇ ਹੋ, ਆਨੰਦ ਮਾਣ ਰਹੇ ਹੋ। ਔਰ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਮਹਾਰਾਜ ਦੀ ਜਿਹੜੀ ਪਾਲਕੀ ਹੈ ਉਹ ਆ ਰਹੀ ਹੈ, ਫਲੋਟ ਆ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਸੋ ਸਿੱਖ ਸੰਗਤਾਂ ਵਿੱਚ ਪੂਰੀ ਸ਼ਰਧਾ ਭਾਵਨਾ ਹੈ। ਸੋ ਸਿੱਖ ਸੰਗਤਾਂ ਜਿਹੜੀਆਂ ਨੇ ਨਾਲ ਹੀ ਲੰਗਰਾਂ ਦੇ ਵੀ ਲੰਗਰ ਜਿਹੜੇ ਉਹ ਵੀ ਛਕ ਰਹੀਆਂ ਨੇ ਔਰ ਨਾਲ ਹੀ ਮਹਾਰਾਜ ਦੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਵੀ ਕਰ ਰਹੀਆਂ ਨੇ। ਔਰ ਖਾਲਸਾ ਦੀ ਜਿਹੜੀ ਉਹ ਗੱਲ ਹੋ ਰਹੀ ਹੈ, ਤੁਸੀਂ ਦੇਖ ਰਹੇ ਹੋ ਕਿ ਜਿਹੜੇ ਖਾਲਸਾ ਦੇ ਝੰਡੇ ਨੇ ਉਹ ਵੀ ਲਹਿਰਾਏ ਜਾ ਰਹੇ ਨੇ, ਉਹ ਖਾਲਸਾ ਦੀ ਵੀ ਗੱਲ ਵੀ ਹੋ ਰਹੀ ਹੈ। ਸੋ ਵਿਊਅਰਸ, ਆਪਾਂ ਜਿਹੜੇ ਨਾਲ ਸੰਗਤਾਂ ਜਿਹੜੀਆਂ ਚੱਲ ਰਹੀਆਂ ਨਗਰ ਕੀਰਤਨ ਦੇ ਵਿੱਚ ਨਾਲ ਉਹਨਾਂ ਦੇ ਆਪਾਂ ਜਿਹੜੇ ਮੈਸੇਜ ਨੇ, ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਵੀ ਆਪਾਂ ਲਵਾਂਗੇ, ਕਿਉਂਕਿ ਜ਼ਿਆਦਾਤਰ ਇਹ ਮੇਲਾ ਵੀ ਕਹਿ ਸਕਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ, ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਵਧੀਆ ਕਰ ਰਹੇ ਹਾਂ ਤਾਂ ਜਾਣ ਕੇ ਨਗਰ ਕੀਰਤਨ ਤੇ। ਹਾਂਜੀ, ਆਪਣੇ ਪੰਜਾਬ ਵਰਗਾ ਜਿਹੜਾ ਮਾਹੌਲ ਹੈ ਪੂਰਾ ਬਣਿਆ ਪਿਆ ਬਣਿਆ ਪਿਆ ਨਾ, ਸਾਰੇ ਆਪਣੇ ਪੰਜਾਬੀ, ਆਪਣੀ ਸਾਰੀ ਕਮਿਊਨਿਟੀ ਹੈ। ਥੈਂਕ ਯੂ ਸੋ ਮਚ, ਥੈਂਕ ਯੂ। ਭੈਣਾਂ ਵੀ ਚੱਲ ਰਹੀਆਂ ਨੇ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਖਾਲਸਾ ਫਤਿਹ। ਆਜੋ ਆਜੋ, ਕੋਈ ਗੱਲ ਨਹੀਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਵਧਾਈਆਂ ਜੀ। ਸੋ ਸਿੱਖ ਸੰਗਤਾਂ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਇਕੱਠ ਜਿਹੜਾ ਹੈਗਾ, ਜਿਵੇਂ ਕੋਈ। ਹਾਂਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਤੁਹਾਨੂੰ ਸਾਡੇ ਕੈਮਰਾ ਵਿੱਚ ਜਿਹੜੇ ਦਰਸ਼ਕ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਜੀ, ਥੈਂਕ ਯੂ। ਥੈਂਕ ਯੂ। ਮੌਸਮ ਵੀ ਬੜਾ ਵਧੀਆ ਹੈ ਨਾ? ਹਾਂਜੀ, ਹਾਟ ਬਟ ਇਟਸ ਗੁੱਡ। ਗੁੱਡ। ਹਾਂਜੀ, ਪਸੰਦ ਕਰ ਰਹੇ ਹੋ? ਹਾਂਜੀ, ਬਹੁਤ ਵਧੀਆ ਜੀ, ਇੰਜੋਏ ਕਰ ਰਹੇ ਹਾਂ। ਇੰਜੋਏ ਕਰ ਰਹੇ ਹੋ? ਹਾਂਜੀ। ਪਬਲਿਕ ਬਹੁਤ ਜ਼ਿਆਦਾ। ਫੈਮਿਲੀ ਨਾਲ ਆਏ ਹੋ? ਹਾਂਜੀ ਹਾਂਜੀ, ਸਾਰੀ ਫੈਮਿਲੀ ਆਈ। ਠੀਕ ਹੈ ਜੀ। ਹਾਂਜੀ, ਥੈਂਕ ਯੂ ਸੋ ਮਚ। ਥੈਂਕ ਯੂ ਮਚ। ਓਕੇ ਜੀ। ਹਾਂਜੀ, ਸੋ ਵਿਊਅਰਸ, ਜ਼ਿਆਦਾਤਰ ਜਿਹੜੇ ਆਪਣੇ ਵਿਊਅਰ ਨੇ ਉਹ ਮੇਰੇ ਖਿਆਲ ਨਗਰ ਕੀਰਤਨ ਦੇ ਨਾਲ ਹੀ ਆਉਂਦੇ ਨੇ ਔਰ ਭਾਈ ਸੰਤੋਖ ਸਿੰਘ ਜੀ ਵੀ ਨੇ। ਸੋ ਸਾਰੇ ਆਪਾਂ ਰਲ ਮਿਲ ਕੇ ਆਪਣੇ ਗੁਰੂ ਦਾ ਜਿਹੜਾ ਦਿਨ ਹੈ ਉਹ ਮਨਾ ਰਹੇ ਆ। ਆਪਣੇ ਗੁਰੂ ਦੀ ਵੀ ਗੱਲ ਹੋ ਰਹੀ ਹੈ। ਖਾਲਸਾ ਭੈਣ ਜੀ ਆਏ ਨੇ, ਅਚੇਚੇ ਤੌਰ ਤੇ ਭੈਣ ਜੀ ਆਏ ਨੇ। ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿਊਅਰ ਵੀ ਨੇ, ਸਾਡੇ ਸਪੋਰਟਰ ਵੀ ਨੇ। ਹਾਂਜੀ, ਕੀ ਕਹਿਣਾ ਚਾਹੋਗੇ? ਤੁਸੀਂ ਸਾਨੂੰ ਟੀਵੀ ਤੇ ਦੇਖਦੇ ਹੋ ਤੇ ਅਸੀਂ ਅੱਜ ਤੁਹਾਨੂੰ ਟੀਵੀ ਤੇ ਦਿਖਾ ਰਹੇ ਹਾਂ। ਹਾਂਜੀ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਮਹਾਰਾਜ ਸਾਡੇ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ। ਡਾਕਟਰ ਅਮਰਜੀਤ ਸਿੰਘ ਨੂੰ ਲੰਬੀਆਂ ਉਮਰਾਂ ਕਰਤੇ। ਬਹੁਤ ਇਹ ਸਾਡਾ ਕੱਲਾ ਸ਼ੇਰ ਆ। ਹਾਂਜੀ, ਬਿਲਕੁਲ, ਜਿਹੜਾ ਪੂਰਾ ਗਰਜਦਾ। ਤੁਹਾਡੇ ਨਾਲ ਹੀ ਆਪਾਂ ਸਾਰੇ। ਬਹੁਤ ਬਹੁਤ ਖੁਸ਼ੀ ਆ, ਬਹੁਤ ਬਹੁਤ ਵਧਾਈਆਂ ਅੱਜ ਆਪਣੇ ਨਗਰ ਕੀਰਤਨ ਦੀਆਂ। ਸੱਚੇ ਪਾਤਸ਼ਾਹ ਖਾਲਸਾ ਪੰਥ ਦੀ ਬਹੁਤ ਚੜ੍ਹਦੀ ਕਲਾ ਬਖਸ਼ੇ ਤੇ ਐਸੇ ਸਿੰਘ ਬਖਸ਼ੇ ਨਾ, ਤੇ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਵਰਗੇ, ਭਾਈ ਸ਼ਪੇਕ ਸਿੰਘ ਵਰਗੇ, ਭਾਈ ਮਰੀਕ ਸਿੰਘ ਵਰਗੇ। ਮੈਂ ਕਹਿੰਦੀ ਮਹਾਰਾਜ ਸਾਡੇ ਘਰ ਵਿੱਚ ਬਖਸ਼ੀਆਂ ਹੈ ਜੈਸੇ। ਹਾਂਜੀ, ਸਾਤੋਂ ਕੋਈ ਸੇਵਾ ਲੈ ਲਵੇ ਕਾਲਪੁਰਖ ਵਾਹਿਗੁਰੂ, ਇਹੀ ਬੇਨਤੀ ਹੈ। ਹਾਂਜੀ, ਬਿਲਕੁਲ ਬਿਲਕੁਲ ਜੀ। ਆਜੋ ਜੀ, ਤੁਸੀਂ ਵੀ ਸਾਡੇ ਪੱਕੇ ਵਿਊਅਰ ਹੈ। ਹਾਂਜੀ, ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਸਾਰੀ ਸਿੱਖ ਕੌਮ ਨੂੰ ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਦੂਜੀ ਗੱਲ ਵੀ ਪਾਤਸ਼ਾਹ ਨੇ ਸਿੱਖ ਕੌਮ ਤੇ ਚੜ੍ਹਦੀ ਕਲਾ ਕਰਨੀ ਆ। ਇਹ ਜਿਹੜੀ ਭਾਰਤ ਸਰਕਾਰ ਆ, ਇਹਨਾਂ ਨੇ ਸਿੱਖਾਂ ਨਾਲ ਨਹੀਂ ਗੱਲਾਂ ਮੱਥਾ ਲਾਇਆ, ਸਿੱਖਾਂ ਦੇ ਗੁਰੂ ਨਾਲ ਮੱਥਾ ਲਾਇਆ ਆ। ਤੇ ਸਾਡਾ ਇਤਿਹਾਸ ਚੱਕ ਕੇ ਦੇਖ ਲਓ ਵੀ ਜਿਹਨੇ ਗੁਰੂ ਨਾਲ ਮੱਥਾ ਲਾਇਆ ਆ ਉਹਦਾ ਰਿਹਾ ਕੱਖ ਨਹੀਂ ਆ। ਤੇ ਅੱਜ ਦੇ ਹਾਲਾਤਾਂ ਦੇ ਮੁਤਾਬਕ ਸਾਨੂੰ ਦੀਂਦਾ ਹੀ ਆ ਵੀ ਰਹਿਣੇ ਇਹਨਾਂ ਦਾ ਵੀ ਕੱਖ ਨਹੀਂ ਆ। ਤੇ ਬਾਕੀ ਸਾਡਾ ਕੱਲਾ ਸ਼ੇਰ ਡਾਕਟਰ ਸਾਹਿਬ ਗੱਜਦੇ ਨੇ ਤੇ ਮਹਾਰਾਜ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਇਕੱਲੇ ਹੀ ਭਾਰਤ ਸਰਕਾਰ ਦੀਆਂ ਪੂੰਛਾਂ ਚੁਕਾਉਣ ਨੂੰ ਬਹੁਤ ਨੇ। ਸਾਡੇ YouTube ਜਿਹੜੇ ਹੈਗੇ ਉਹ ਵੀ ਇਹਨਾਂ ਨੇ Facebook ਹੀ ਸਾਰਾ ਬਲੌਕ ਕੀਤਾ ਆ। ਇਹ ਇਹਨਾਂ ਨੇ ਹੀ ਦੇਖੋ ਆਪਣੇ, ਇਹਨਾਂ ਨੇ ਕੋਸ਼ਿਸ਼ ਕਰਨੀ ਆ, ਇਹਨਾਂ ਨੂੰ ਕਰੀ ਜਾਣ ਦਿਓ। ਆਪਾਂ ਆਪਣਾ ਕਹਿੰਦੇ ਹੁੰਦੇ ਆ ਵੀ ਕੁੱਤੇ ਭੌਂਕਦੇ ਰਹਿੰਦੇ, ਹਾਥੀ ਆਪਣੀ ਮਸਤ ਚਾਲ 'ਚ ਚੱਲਦਾ ਰਹਿੰਦਾ ਆ। ਅਸੀਂ ਆਪਣੀ ਚਾਲ 'ਚ ਚੱਲੀ ਜਾਣਾ ਆ ਤੇ ਇਹਨਾਂ ਦੇ ਜੁੱਤੀਆਂ ਮਾਰ-ਮਾਰ ਖਾਲਿਸਤਾਨ ਲੈਣਾ। ਅਸੀਂ ਪਿਆਰ ਨਾਲ ਨਹੀਂ ਲੈਣਾ। ਪਿਆਰ ਨਾਲ ਉਦੋਂ ਲੈਣਾ ਸੀ ਜਦੋਂ ਕਿਹਾ ਸੀ। ਹੁਣ ਅਸੀਂ ਜੁੱਤੀਆਂ ਮਾਰ-ਮਾਰ ਲੈਣਾ ਤੇ ਹਿਸਾਬ ਕਿਤਾਬ ਕੱਲੇ-ਕੱਲੇ ਦਾ ਕਰਨਾ। ਸਿੱਖ ਕੌਮ ਨੇ ਬਖਸ਼ਣਾ ਕੋਈ ਨਹੀਂ ਆ। ਜਿੱਦਾਂ ਅੱਜ ਅਮਰੀਕਾ ਨੇ ਉਹ ਵਿਕਾਸ ਸ਼ਰਮਾ, ਮੈਨੂੰ ਸ਼ਾਇਦ ਉਹਦਾ ਨਾਂ ਭੁੱਲਦਾ ਆ, ਜਿਹਦੀ ਹੁਣ ਟਰਾਇਲ ਆ ਰਿਹਾ ਆ, ਮੰਗਵਾਇਆ ਆ ਚੱਕ ਕੇ, ਨਿਖਲ ਗੁਪਤਾ, ਸੌਰੀ। ਅਸੀਂ ਵੀ ਉਦਾਂ ਹੀ
ਇਹ ਜਿਨ੍ਹਾਂ ਨੇ ਸਾਡੇ ਪੰਥ ਤੇ ਸਾਡੇ ਸਿੰਘਾਂ ਤੇ ਤਸ਼ੱਦਦ ਧੱਕੇ ਕੀਤੇ ਆ ਅਸੀਂ ਵੀ ਮੰਗਵਾਵਾਂਗੇ। ਅਸੀਂ ਆਪਣੇ ਕਾਨੂੰਨ ਦੇ ਹਿਸਾਬ ਨਾਲ ਕੱਲੇ ਨੂੰ ਸਜ਼ਾਵਾਂ ਦੇਵਾਂਗੇ। ਮਹਾਰਾਜ ਖਾਲਸਾ ਪੰਥ ਤੇ ਚੜ੍ਹਦੀ ਕਲਾ ਬਖਸ਼ੇ ਤੇ ਤੁਸੀਂ ਆਪਣਾ ਕਰਮ ਜੋ ਕਰਦੇ ਹੋ ਬਹੁਤ ਵਧੀਆ ਆ, ਚੜ੍ਹਦੀ ਕਲਾ ਕਰਦੇ ਰਹੋ, ਸਾਰਿਆਂ ਨੂੰ ਪ੍ਰੇਰਿਤ ਕਰਦੇ ਰਹੋ। ਬਹੁਤ ਵਧੀਆ ਲੱਗਿਆ ਤੁਹਾਨੂੰ ਸਭ ਨੂੰ ਮਿਲ ਕੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਜਿਹੜੇ ਵਿਚਾਰ ਇਹਨਾਂ ਨੇ ਪੇਸ਼ ਕੀਤੇ ਨੇ। ਸੋ ਥੈਂਕ ਯੂ ਭੈਣ ਜੀ। ਹਾਂਜੀ ਸੋ ਆਪਾਂ ਭਾਈ ਸਾਹਿਬ ਵੀ ਮੇਰੇ ਨਾਲ ਮੌਜੂਦ ਨੇ, ਉਹਨਾਂ ਨੇ ਗੱਲਬਾਤ ਕਰਦੇ ਆ, ਆਪਣੀ ਫੈਮਿਲੀ ਦੇ ਨਾਲ ਆਏ ਨੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਯੂਬਾ ਸਿਟੀ ਦੀ ਸੰਗਤ ਅਤੇ ਬਾਹਰਲੀਆਂ ਸੰਗਤਾਂ ਨੂੰ 46th ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਹੋਵੇ ਤੇ ਸਾਰੇ ਇੱਥੇ ਆ ਕੇ ਪਾਰਟਿਸਿਪੇਟ ਕਰੋ ਤੇ ਆਪਣਾ ਯੋਗਦਾਨ ਪਾਓ। ਇਹ ਬਹੁਤ ਮਹਾਨ ਨਗਰ ਕੀਰਤਨ ਹੈਗਾ। ਇਸ ਦੇ ਨਾਲ ਆਪਣੇ ਕਿਡਸ ਨੂੰ ਵੀ ਇਨਵੋਲਵ ਕਰੋ। ਹਾਂਜੀ ਬਿਲਕੁਲ। ਹਾਂਜੀ ਬੱਚੇ ਵੀ ਆਏ ਆਪਣੇ ਨੇ, ਕਿਡਸ ਜਿਹੜੇ ਕਿਡਸ ਹੈਗੇ ਆ ਉਹ ਫਿਰ ਲਰਨ ਕਰਦੇ ਆ। ਪੰਜਾਬੀ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈਗਾ ਆ। ਬਿਲਕੁਲ ਹਾਂਜੀ ਤੇ ਤੁਸੀਂ ਵੀ ਕੁਝ ਕਹਿ ਸਕਦੇ। ਹਾਂਜੀ ਕਹਿ ਰਹੇ ਨੇ ਕਿ ਬੱਚੇ ਲੈ ਕੇ ਆਏ ਨੇ ਨਾਲ। ਭੈਣ ਜੀ ਮੇਰੇ ਨਾਲ ਮੌਜੂਦ ਨੇ, ਇਹਨਾਂ ਦੇ ਵਿਚਾਰ ਸੁਣਦੇ। ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ? ਹਾਂਜੀ ਨਹੀਂ ਮੈਂ ਨਹੀਂ ਕਹਿਣਾ ਕੁਝ। ਤੁਸੀਂ ਕਹਿੰਦੇ ਮੈਂ ਕੁਝ ਨਹੀਂ ਕਹਿਣਾ ਹੈਗਾ। ਕਿੱਦਾਂ ਮਹਿਸੂਸ ਕਰ ਰਹੇ ਹੋ? ਵਧੀਆ ਮਹਿਸੂਸ ਕਰ ਰਹੇ ਹੋ? ਸਾਡਾ ਭਾਈ ਸਾਹਿਬ ਮੌਜੂਦ ਨੇ, ਇਹਨਾਂ ਦੇ ਵਿਚਾਰ ਜਿਹੜੇ ਸੁਣ। ਥੈਂਕ ਯੂ ਸੋ ਮਚ। ਹਾਂਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਨੂੰ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ। ਅਤੇ ਮੈਂ ਸੰਗਤ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਨੂੰ ਸਾਰਿਆਂ ਨੂੰ ਵੱਧ ਚੜ ਕੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਪਾਉਣਾ ਚਾਹੀਦਾ ਆ, ਸਿੱਖੀ ਦੇ ਮਾਰਗ ਤੇ ਚਲਾਉਣਾ ਚਾਹੀਦਾ ਆ। ਤੇ ਇੱਕ ਮੈਂ ਬੇਨਤੀ ਤੁਹਾਡੇ ਮਾਧਿਅਮ ਰਾਹੀਂ ਸੰਗਤ ਨੂੰ ਕਰਨਾ ਚਾਹੁੰਦਾ ਵੀ ਇੱਕ ਬਹੁਤ ਵੱਡਾ ਮੁੱਦਾ ਅੱਜ ਦੀ ਡੇਟ ਵਿੱਚ ਅਮਰੀਕਾ ਵਿੱਚ ਬਣਿਆ ਪਿਆ ਵੀ ਜੋ ਗੁਰੂ ਘਰਾਂ ਦੇ ਵਿੱਚ ਲੰਗਰ ਹਾਲ ਵਿੱਚ ਵੀ ਅਸੀਂ ਜੋੜੇ ਪਾ ਕੇ ਜਾਂਦੇ ਆ। ਇਸ ਚੀਜ਼ ਤੇ ਸੰਗਤ ਨੂੰ ਜ਼ਰੂਰ ਆਵਾਜ਼ ਉਠਾਉਣੀ ਚਾਹੀਦੀ ਆ ਕਿਉਂਕਿ ਇਹ ਬਹੁਤ ਗਲਤ ਗੱਲ ਆ। ਕਿਉਂਕਿ ਅਸੀਂ ਦੂਜਿਆਂ ਨੂੰ ਆਪਣੇ ਧਰਮ ਬਾਰੇ ਦੱਸਣਾ ਕਿ ਜੇ ਅਸੀਂ ਖੁਦ ਗਲਤੀਆਂ ਕਰਨੀਆਂ, ਜੇ ਅਸੀਂ ਖੁਦ ਨਹੀਂ ਆਪਣੇ ਧਰਮ ਦੇ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਾਂਗੇ ਤੇ ਦੂਸਰੇ ਬੰਦੇ ਨੂੰ ਕਿੱਦਾਂ ਸਮਝਾਵਾਂਗੇ? ਕਿਉਂਕਿ ਇਹ ਬਹੁਤ ਵੱਡੀ ਤਰਾਸਦੀ ਆ ਸਾਡੀ। ਕਿਉਂਕਿ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਦੇ ਆ, ਕਹਿੰਦੇ ਸੰਗਤ ਮੰਨਦੀ ਨਹੀਂ ਕਿਉਂਕਿ ਸਾਰਾ ਕੁਝ ਪ੍ਰਬੰਧਕਾਂ ਦੇ ਹੱਥ ਹੀ ਹੁੰਦਾ। ਜੇ ਤੁਸੀਂ ਕਿਸੇ ਚੀਜ਼ ਨੂੰ ਡੱਕਣਾ ਚਾਹੋ ਡੱਕ ਸਕਦੇ ਕਿਉਂਕਿ ਮੋਤਬਾਰ ਬੰਦੀ ਕਰ ਸਕਦੇ। ਹੁਣ ਸਾਡੇ ਵਰਗੇ 2-4 ਸਿੰਘ ਇਕੱਠੇ ਹੋ ਕੇ ਉਸ ਚੀਜ਼ ਨੂੰ ਨਹੀਂ ਕਰ ਸਕਦੇ। ਤੇ ਇਹ ਬਹੁਤ ਵੱਡੀ ਤਰਾਸਦੀ ਆ ਵੀ ਆਪਾਂ ਜਿਹੜੇ ਗੁਰੂ ਘਰ ਦੇ ਵਿੱਚ ਜੋੜੇ ਪਾ ਕੇ ਲੰਗਰ ਹਾਲ ਵਿੱਚ ਕੁਰਸੀਆਂ ਲਾ ਕੇ ਬੈਠਨੇ ਆ। ਚਲੋ ਮੰਨਿਆ ਜੇ ਕਿਸੇ ਨੂੰ ਪ੍ਰੋਬਲਮ ਆ ਕੋਈ ਬੈਠੇ, ਪਰ ਆਪਾਂ ਆਮ ਹੀ ਦੇਖਦੇ ਆ ਨੌਜਵਾਨ ਮੁੰਡੇ ਬੱਚੇ ਨੌਜਵਾਨ ਬੀਬੀਆਂ ਟੇਬਲਾਂ ਤੇ ਬੈਠੀਆਂ। ਇਹ ਬੜੀ ਸ਼ਰਮ ਦੀ ਗੱਲ ਆ ਸਾਡੇ ਵਾਸਤੇ। ਜੇ ਅਸੀਂ ਆਪ ਹੀ ਇਹ ਕੁਝ ਕਰਾਂਗੇ ਦੂਜੇ ਨੂੰ ਕੀ ਸਿਖਾਵਾਂਗੇ? ਭਾਈ ਅਮਰਪਾਲ ਸਿੰਘ ਰਾਣੇ ਕੀਤਾ ਸੀ ਇਹ ਕੰਮ ਤੇ ਉਹਨਾਂ ਦੇ ਸਾਰੇ ਖਿਲਾਫ ਹੋ ਗਏ। ਦੇਖੋ ਜੀ ਜਿਹੜਾ ਸੱਚ ਬੋਲਣਾ ਵੀ ਬੜਾ ਔਖਾ ਤੇ ਸੁਣਨਾ ਵੀ ਬੜਾ ਔਖਾ ਕਿਉਂਕਿ ਸਹੀ ਬੰਦੇ ਦੇ ਉੱਤੇ 4 ਬੰਦੇ ਉਂਗਲਾਂ ਕਰਨ ਵਾਲੇ ਬਥੇਰੇ ਤੁਹਾਨੂੰ ਮਿਲ ਜਾਣਗੇ। ਕਿਉਂਕਿ ਸਹੀ ਦਾ ਸਾਥ ਆਪਾਂ ਤਾਂ ਨਹੀਂ ਕਿਉਂਕਿ ਅਸੀਂ ਵੀ ਦੂਜੇ ਦੇ ਮੋਢੇ ਰੱਖ ਕੇ ਚਲਾਉਣ ਵਾਲੇ ਆ। ਕਿਉਂਕਿ ਅਸੀਂ ਅੱਗੇ ਨਾ ਨਹੀਂ ਆਨੇ, ਕੋਈ ਸਾਨੂੰ ਦੇਖੇਗਾ, ਕੋਈ ਸਾਨੂੰ ਟਾਰਗੇਟ ਕਰੂਗਾ, ਕੋਈ ਸਾਨੂੰ ਚੰਗਾ ਮਾੜਾ ਕਹੂਗਾ। ਪਰ ਇਹ ਬਹੁਤ ਗੱਲਾਂ ਗਲਤ ਨੇ। ਸਾਡੇ ਯੂਥ ਨੂੰ ਵੀ ਇਸ ਚੀਜ਼ ਤੇ ਪਹਿਰਾ ਦੇਣਾ ਚਾਹੀਦਾ ਕਿਉਂਕਿ ਜੇ ਅਸੀਂ ਆਪਣੇ ਧਰਮ ਦੇ ਰੂਲ ਰੈਗੂਲੇਸ਼ਨ ਨੂੰ ਨਹੀਂ ਫੋਲੋ ਕਰਾਂਗੇ ਤਾਂ ਕੌਣ ਕੋਈ ਨਹੀਂ ਕਰੇਗਾ। ਬਸ ਮੈਂ ਇਹੀ ਗੱਲਾਂ ਕਹਿਣੀਆਂ ਚਾਹੁੰਦਾ ਸੰਗਤ ਅੱਗੇ ਬੇਨਤੀ ਆ ਵੀ ਭਾਈ ਗੁਰੂ ਘਰ ਵਿੱਚ ਤੁਸੀਂ ਸਾਰੇ ਨੇ ਆਵਾਜ਼ ਚੱਕੋ। ਗੁਰੂ ਘਰ ਵਿੱਚ ਟੇਬਲ ਕੁਰਸੀਆਂ ਨੂੰ ਚਕਾਓ। ਜੇ ਕੋਈ ਜ਼ਰੂਰਤਮੰਦ ਆ ਤੇ ਉਹ ਬਹਿ ਸਕਦਾ, ਪਰ ਹਰ ਕਿਸੇ ਲਈ ਇਹ ਚੀਜ਼ ਬਹੁਤ ਗਲਤ ਆ ਕਿਉਂਕਿ ਉਹ ਗੁਰੂ ਘਰ ਨਾ ਕੋਈ ਸਟੇਡੀਅਮ ਨਾ ਕੋਈ ਰੈਸਟੋਰੈਂਟ ਆ। ਜੇ ਅਸੀਂ ਗੁਰੂ ਦੇ ਘਰ ਜਾ ਕੇ ਕਹਿੰਦੇ ਸਾਡੇ ਗੋਡੇ ਨਹੀਂ ਚੱਲਦੇ ਤੇ ਗੁਰੂ ਅੱਗੇ ਅਰਦਾਸ ਕਰੀਏ ਕਿ ਜਾਂ ਅਸੀਂ ਉੱਥੇ ਗੁਰੂ ਦੇ ਸ਼ਰੀਕ ਬਣ ਕੇ ਬਰਾਬਰ ਤੇ ਬਹਿਣਾ ਕੁਰਸੀਆਂ ਤੇ ਜੇ ਇੱਕ ਦੋ ਥਾਂ ਅਸੀਂ ਕੀਤੀ ਵੀ ਆ ਬੇਨਤੀ ਤੇ ਪ੍ਰਬੰਧਕ ਕਹਿੰਦੇ ਸੰਗਤ ਨਹੀਂ ਮੰਨਦੀ ਕਿਉਂਕਿ ਕੰਟਰੋਲ ਤਾਂ ਪ੍ਰਬੰਧਕਾਂ ਦੇ ਹੱਥ ਆ। ਪਰ ਇਸ ਚੀਜ਼ ਤੇ ਪਹਿਰਾ ਜ਼ਰੂਰ ਦੇਣਾ ਚਾਹੀਦਾ। ਮੈਂ ਤਾਂ ਇਹੀ ਸਾਰੇ ਪੰਥ ਨੂੰ ਬੇਨਤੀ ਕਰਦਾ ਵੀ ਜੇ ਆਪਾਂ ਇਹ ਚੀਜ਼ ਨੂੰ ਹਜੇ ਨਾ ਰੋਕਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਟਾਈਮ ਦੂਰ ਨਹੀਂ ਵੀ ਜਦੋਂ ਲੋਕੀ ਗੁਰੂ ਗ੍ਰੰਥ ਸਾਹਿਬ ਮੋਰੇ ਵੀ ਕੁਰਸੀਆਂ ਲਾ ਕੇ ਬਹਿਣਗੇ। ਜੇ ਅੱਜ ਲੰਗਰ ਹਾਲ ਦੇ ਵਿੱਚ ਜੋੜੇ ਲੈ ਕੇ ਜਾਂਦੇ ਨੇ, ਆਉਣ ਵਾਲੇ ਟਾਈਮ 'ਚ ਗੁਰੂ ਗ੍ਰੰਥ ਸਾਹਿਬ ਅੱਗੇ ਵੀ ਲੈ ਕੇ ਜਾਣਗੇ। ਇਸ ਕਰਕੇ ਸਾਨੂੰ ਆਪਣਾ ਧਰਮ, ਆਪਣੇ ਰੂਲ ਰੈਗੂਲੇਸ਼ਨ, ਆਪਣੇ ਧਰਮ ਦੇ ਸਿਧਾਂਤਾਂ ਨੂੰ ਨਹੀਂ ਛੱਡਣਾ ਚਾਹੀਦਾ। ਜੇ ਅਸੀਂ ਇਹ ਚੀਜ਼ਾਂ ਨੂੰ ਨਹੀਂ ਫੋਲੋ ਕਰਾਂਗੇ ਸਾਡੇ ਬੱਚੇ ਕਿੱਦਾਂ ਕਰਨਗੇ? ਲਿਖ ਕੇ ਲਾ ਦੇਣ ਬਾਹਰ। ਲਿਖ ਕੇ ਲਾਉਣ ਦਾ ਵੀ ਫਾਇਦਾ ਨਹੀਂ ਜੀ। ਮੈਂ ਦੇਖਿਆ ਕਈ ਗੁਰੂ ਘਰਾਂ 'ਚ ਲੱਗਾ ਪਰ ਕਹਿੰਦੇ ਹੀ ਕੋਈ ਨਹੀਂ। ਲੋਕ ਦੇਖ ਕੇ ਵੀ ਉਸ ਚੀਜ਼ ਤੇ ਫੋਲੋ ਹੀ ਨਹੀਂ ਕਰਦੇ। ਇੱਕ ਕਾਮਨ ਸੈਂਸ ਆ ਕਿਤੇ ਆਪਾਂ ਜਾਣਦੇ ਆ, ਸਾਨੂੰ ਪਤਾ ਉੱਥੇ ਜਿਹੜੀ ਰੂਲ ਰੈਗੂਲੇਸ਼ਨ ਉਹਨੂੰ ਫੋਲੋ ਕਰੀਏ, ਪਰ ਆਪਣੇ ਲੋਕ ਕਰਦੇ ਹੀ ਨਹੀਂ ਹੈਗੇ। ਇਹ ਬਹੁਤ ਗਲਤ ਗੱਲ। ਤਾਂ ਮੈਂ ਤਾਂ ਇਹੀ ਬੇਨਤੀ ਕਰਦਾ ਸੰਗਤ ਨੂੰ ਵੀ ਤੁਸੀਂ ਗੁਰੂ ਘਰਾਂ ਦੇ ਵਿੱਚ ਥੋੜਾ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਚੀਜ਼ ਨੂੰ ਰੋਕੋ ਤੇ ਇਸ ਤੇ ਠੱਲ ਪਾਓ। ਬਿਲਕੁਲ ਥੈਂਕ ਯੂ ਸੋ ਮਚ। ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ ਜਿਹੜੀ ਇਹਨਾਂ ਨੇ। ਹਾਂਜੀ ਆ ਜਾਓ ਜੀ, ਆ ਜਾਓ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਕੀ ਵਿਚਾਰ ਨੇ? ਵੈਸੇ ਤੁਹਾਡੇ ਕੋਲ ਬਿਲਕੁਲ ਜੋ ਭਰਾ ਨੇ ਕਿਹਾ ਮੈਂ ਸਹਿਮਤ ਹਾਂ ਇਹਦੇ ਨਾਲ ਕਦੀ ਗੱਲ ਤੇ। ਹਾਂਜੀ ਤੇ ਥੈਂਕ ਯੂ ਸੋ ਮਚ। ਥੈਂਕ ਯੂ। ਸੋ ਬਹੁਤ ਵਧੀਆ ਇਹਨਾਂ ਨੇ ਜਿਹੜਾ ਮੁੱਦਾ ਝਗੜਾ ਚੱਕਿਆ ਗੁਰੂ ਘਰਾਂ ਦੇ ਵਿੱਚ ਆਮ ਹੀ ਦੇਖਣ ਨੂੰ ਮਿਲ ਰਿਹਾ ਕਿ ਹੁਣ ਲੰਗਰ ਹਾਲ ਦੇ ਵਿੱਚ ਜਿਹੜੇ ਜੋੜੇ ਲੈ ਕੇ ਜਿਹੜੀ ਸੰਗਤਾਂ ਨੇ ਉਹ ਲੰਗਰ ਛਕਦੀਆਂ ਨੇ, ਉਹ ਟੇਬਲਾਂ ਤੇ ਬੈਠੇ ਔਰ ਚੇਅਰ ਵਗੈਰਾ ਵੀ ਯੂਜ਼ ਕਰ ਰਹੀਆਂ ਲੰਗਰ ਛਕਣ ਦੇ ਵੇਲੇ। ਸੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਹੁਤ ਵਧੀਆ ਲੱਗਾ ਇੱਥੇ ਆ ਕੇ ਯੂਬਾ ਸਿਟੀ ਵਿੱਚ ਜੋ ਸਿੱਖ ਕੌਮ ਬਹੁਤ ਆਪਣਾ ਪ੍ਰਚਾਰ ਕਰਨ ਡਈ ਹੈ, ਬਹੁਤ ਵਧੀਆ ਲੱਗਾ। ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਸਾਰੇ ਜਣੇ ਇੱਥੇ ਆਓ, ਇੱਕ ਵਾਰ ਮੱਥਾ ਜ਼ਰੂਰ ਟੇਕਣਾ ਹੋ ਇੱਥੇ, ਬਹੁਤ ਵਧੀਆ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਸੋ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ, ਤੁਸੀਂ ਦੇਖ ਹੀ ਰਹੇ ਹੋ। ਠਾਠਾ ਮਾਰਦਾ ਇਕੱਠ ਨਗਰ ਕੀਰਤਨ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਜਿਹੜੀ ਸਿੱਖ ਸੰਗਤਾਂ ਨੇ ਪਹੁੰਚ ਚੁੱਕੀਆਂ ਨੇ, ਔਰ ਅਮਰੀਕਾ ਦੇ ਵਿੱਚ ਇਹ ਸਭ ਤੋਂ ਵੱਡਾ ਇਕੱਠ ਜਿਹੜੀ ਕੈਲੀਫੋਰਨੀਆ ਯੂਨੀਵਰਸਿਟੀ ਦੀ ਧਰਤੀ ਤੇ ਹੁੰਦਾ। ਸੋ ਨੌਜਵਾਨ ਔਰ ਬੁੱਢੇ ਬਜ਼ੁਰਗ ਜਿਹੜੇ ਨੇ, ਜਿਸ ਤਰ੍ਹਾਂ ਕਿ ਬੱਚੇ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ, ਔਰ ਬਹੁਤ ਹੀ ਵਧੀਆ ਵਧੀਆ ਜਿਹੜੀ ਝਲਕੀਆਂ ਨੇ ਤੁਸੀਂ ਦੇਖ ਰਹੇ ਹੋ। ਔਰ ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਉਹ ਆਉਣ ਹੀ ਵਾਲਾ ਹੈ। ਸੋ ਆਪਾਂ ਆਪਣੇ ਬੂਥ ਦੇ ਲਾਗੇ ਜਿਹੜੇ ਆਪਾਂ ਜਿਹੜੀ ਹੈ ਕਵਰੇਜ ਕਰ ਰਹੇ ਹਾਂ। ਸੋ ਅਸੀਂ ਆਪਣੇ ਵਿਊਅਰਸ ਨਾਲ ਇਹ ਵੀ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਡੋਨੇਟ ਵੀ ਕਰੋ। ਔਰ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਯੂਬਾ ਸਿਟੀ ਦੇ ਨਗਰ ਕੀਰਤਨ ਤੇ ਆਈਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ। ਐਤਕੀ ਸੰਗਤ ਦਾ ਇਕੱਠ ਬਹੁਤ ਜ਼ਿਆਦਾ, ਪਿਛਲੇ ਨਾਲੋਂ ਵੀ ਜ਼ਿਆਦਾ। ਪਰ ਜਿਸ ਤਰ੍ਹਾਂ ਮਾਹੌਲ ਬਣਿਆ ਹੋਇਆ ਸੀ ਇੱਥੇ ਕੈਲੀਫੋਰਨੀਆ ਦੇ ਵਿੱਚ, ਹਨਾ, ਥੈਂਕ ਗੋਡ ਕਿ ਕਿਸੇ ਨੂੰ ਕੋਈ ਡਰ ਨਹੀਂ, ਆਪਣੀ ਸਿੱਖ ਕੌਮ ਨੂੰ ਕੋਈ ਡਰ ਭੈ ਨਹੀਂ ਹੈ। ਨਹੀਂ, ਥਰਸਡੇ ਵਾਲੇ ਦਿਨ ਆਈਸ ਵਾਲੇ ਆਏ ਸੀਗੇ ਜੀ, ਉਹ ਕਹਿ ਗਏ ਸੀ ਵੀ ਅਸੀਂ ਇੱਥੇ ਆਏ ਸੀ ਉਹਦੇ ਪਾਰਕਿੰਗ ਲੋਟ 'ਚ। ਅੱਛਾ। ਤੇ ਉਹਨਾਂ ਨੇ ਮਤਲਬ ਕੋਈ ਉਹ ਨਹੀਂ ਕੀਤੀ, ਉਹ ਕਹਿੰਦੇ ਵੀ ਇਟਸ ਓਕੇ। ਇਟਸ ਓਕੇ, ਹਾਂਜੀ। ਸੋ ਵਧੀਆ ਗੱਲ ਹੈ। ਬ੍ਰੇਕ ਦਵਾਂਗੇ ਅਸੀਂ ਤੁਹਾਨੂੰ ਤੇ ਫॉर योर ਫੈਸਟੀਵਲ ਜੋ ਵੀ ਉਹ ਕਰ ਗਏ ਸੀ ਇੱਥੇ। ਤੇ ਬਾਕੀ ਸਾਰੀ ਸੰਗਤਾਂ ਨੂੰ ਵਧਾਈਆਂ ਜੀ, ਤੇ ਬੀ ਪੀਸਫੁਲ ਔਰ ਇੰਜੋਏ ਯੋਰਸੈਲਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹਿੰਦੇ ਆਈਸ ਵਾਲੇ ਵੀ ਇੱਥੇ ਆਏ ਸੀ, ਔਰ ਉਹ ਸਾਨੂੰ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਇੰਜੋਏ ਕਰ ਸਕਦੇ ਹੋ ਆਪਣਾ ਫੈਸਟੀਵਲ। ਸੋ ਵਧੀਆ ਗੱਲ ਹੈ। ਸੋ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 46ਵੇਂ ਨਗਰ ਕੀਰਤਨ ਦੀਆਂ ਸਾਰੇ ਜਗਤ ਨੂੰ ਬਹੁਤ-ਬਹੁਤ ਵਧਾਈਆਂ। ਸਾਰਿਆਂ ਨੇੜੇ ਦੂਰ ਆਇਆਂ ਦਾ ਬਹੁਤ-ਬਹੁਤ ਸਵਾਗਤ ਆ ਜੀ। ਸਾਰੇ ਇੰਜੋਏ ਕਰੋ ਤੇ ਸੁਖ ਸ਼ਾਂਤੀ ਬਣਾਈ ਰੱਖੋ। ਥੈਂਕ ਯੂ ਸੋ ਮਚ ਭੈਣ ਜੀ ਨੇ ਬਹੁਤ ਵਧੀਆ ਮੈਸੇਜ ਦਿੱਤਾ ਹੈ। ਇੰਜੋਏ ਕਰ ਰਹੇ ਹਾਂ, ਇਬਾਦਤ ਵੀ ਬਹੁਤ ਵਧੀਆ, ਧੁੱਪ ਬਹੁਤ ਜ਼ਿਆਦਾ ਹੈ। ਸੋ ਸਿੱਖ ਸੰਗਤਾਂ ਵਿੱਚ ਪੂਰਾ ਉਤਸ਼ਾਹ ਹੈ ਆਪਣੇ ਗੁਰੂ ਦੇ ਨਾਲ, ਔਰ ਇੰਜੋਏ ਵੈਦਰ ਨੂੰ ਵੀ ਕਰ ਰਹੇ ਨੇ, ਔਰ ਬੱਚੇ ਬਜ਼ੁਰਗ ਜਿਹੜੇ ਨੇ ਇੱਥੇ ਪਹੁੰਚੇ ਨੇ। ਸੋ ਗੱਲਬਾਤ ਕਰਦੇ ਰਵਾਂਗੇ ਨਾਲ ਨਾਲ ਸੰਗਤਾਂ ਦੇ ਨਾਲ, ਔਰ ਨਾਲ ਤੁਹਾਨੂੰ ਜਿਹੜੀਆਂ ਝਲਕੀਆਂ ਨੇ ਇਸ ਨਗਰ ਕੀਰਤਨ ਦੀਆਂ ਉਹ ਵੀ ਤੁਹਾਨੂੰ ਦਿਖਾਉਂਦੇ ਰਵਾਂਗੇ। ਸਰਦਾਰ ਸਾਹਿਬ ਮੇਰੇ ਨਾਲ ਮੌਜੂਦ ਨੇ, ਤੁਸੀਂ ਕੈਮਰੇ ਦੇ ਵਿੱਚ ਆ ਚੁੱਕੀ ਹੋ। ਸੋ ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਤੁਸੀਂ ਆਏ ਹੋ ਨਗਰ ਕੀਰਤਨ ਦੇ ਵਿੱਚ। ਮੈਂ ਸਾਰੀ ਸਾਧ ਸੰਗਤ ਨੂੰ ਆਪਣੇ ਸ੍ਰੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਠੀਕ ਹੈ ਜੀ। ਤੇ ਤੁਸੀਂ ਲੰਗਰ ਵੀ ਛਕ ਰਹੇ ਹੋ, ਗੁਰੂ ਮਹਾਰਾਜ ਦੀ ਬੜੀ ਕਿਰਪਾ, ਲੰਗਰਾਂ ਦੇ ਵੀ ਟੁੱਟ ਜਿਹੜੇ ਨੇ ਉਹ ਚੱਲ ਰਹੇ ਨੇ, ਲੰਗਰ ਵੀ ਬਹੁਤ ਵਧੀਆ ਲੰਗਰ ਦਾ ਇੰਤਜ਼ਾਮ ਹੈ ਜੀ। ਸਾਰੀ ਸੰਗਤ ਬਹੁਤ ਸਹੀ ਤਰੀਕੇ ਨਾਲ ਜਿਹੜੀ ਛਕ ਰਹੀ ਹੈ ਜੀ। ਸੋ ਜਿਸ ਤਰ੍ਹਾਂ ਕਿ ਲੰਗਰਾਂ ਦੇ ਵੀ ਨਾਲ ਨਾਲ ਪ੍ਰਬੰਧ ਕੀਤੇ ਗਏ ਨੇ, ਲੰਗਰ ਵੀ ਜਿਹੜੀ ਸੰਗਤ ਨੇ ਉਹ ਛਕ ਰਹੇ ਨੇ, ਠੰਡੇ ਜਲ ਵੀ ਛਕ ਰਹੇ ਨੇ, ਔਰ ਹਰੇਕ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ, ਸਿਕਿਉਰਿਟੀ ਦਾ ਵੀ, ਸਫਾਈ ਦਾ ਵੀ, ਔਰ ਲੰਗਰਾਂ ਦਾ ਵੀ, ਔਰ ਜਲ ਪਾਣੀ ਦਾ ਵੀ। ਸੋ ਸਿੱਖ ਸੰਗਤਾਂ ਦਾ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਇਕੱਠ। ਸੋ ਗੱਲਬਾਤ ਵੀ ਕਰਦੇ ਰਵਾਂਗੇ, ਔਰ ਨਾਲ ਨਾਲ ਤੁਹਾਨੂੰ ਝਲਕੀਆਂ ਵੀ ਦਿਖਾਉਂਦੇ ਰਵਾਂਗੇ। ਸੋ ਗੱਲਬਾਤ ਕਰਨ ਜਾਵਾਂਗੇ। ਸੰਗਤਾਂ ਨੂੰ ਕਹਿ ਤੇ ਰਹੇ ਆ ਆਪਾਂ, ਪਰ ਉਹ ਆਪਣੇ ਜਿਸ ਤਰ੍ਹਾਂ ਕਿ ਨਗਰ ਕੀਰਤਨ ਦੇ ਵਿੱਚ ਜਿਹੜੇ ਆਪਣੇ ਜਿਹੜੇ ਨੇ ਸ਼ਮੂਲੀਅਤ ਵੀ ਕਰ ਰਹੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਜੀ। ਹਾਂਜੀ, ਬਿਜੀ ਹੋ ਗਈ ਅੱਜ। ਸੋ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਭੈਣ ਜੀ ਮੌਜੂਦ ਨੇ, ਗੱਲਬਾਤ ਕਰਾਂਗੇ। ਹਾਂਜੀ ਭੈਣ ਜੀ, ਕਿੰਨੀ ਸ਼ਾਪਿੰਗ ਕੀਤੀ ਤੀ? ਮਾਰਕੀਟ ਤੇ ਕਾਫੀ ਵੱਡੀ ਲੱਗੀ ਹੋਈ ਹੈ, ਕੀ ਲੈ ਕੇ ਆਏ? ਸੱਚ ਦੱਸਿਓ ਜੀ। ਨਹੀਂ, ਸੱਚ ਦੱਸੀ ਤੇ ਸ਼ਾਪਿੰਗ ਥੋੜੀ ਕੀਤੀ, ਕਿਉਂਕਿ ਇੰਡੀਆ ਜਾਣ ਦਾ ਪਲਾਨ ਬਣਿਆ 2 ਵੀਕ ਬਾਅਦ। ਅੱਛਾ, ਠੀਕ ਹੈ। ਇੰਡੀਆ ਤੋਂ ਲੈ ਕੇ ਆਓਗੇ, ਹੈ ਨਾ? ਹਾਂਜੀ ਹਾਂਜੀ। ਨਹੀਂ, ਥੋੜੀ ਕੀਤੀ, ਬੇਟੀ ਨੇ ਕੀਤੀ, ਉਹਦੇ ਕੋਲ ਹੈ। ਹਾਂਜੀ, ਕਿਉਂਕਿ ਇੱਥੇ ਸਾਲ ਬਾਅਦ ਐਡੀ ਵੱਡੀ ਮਾਰਕੀਟ ਵੀ ਲੱਗਦੀ ਹੈ, ਨਗਰ ਕੀਰਤਨ ਹੁੰਦਾ ਹੀ ਹੁੰਦਾ ਹੈ। ਹਾਂਜੀ ਹਾਂਜੀ। ਤੇ ਬੜਾ ਵਧੀਆ ਸਟਾਫ ਵੀ ਆਇਆ ਹੋਇਆ ਹੈ। ਹਾਂਜੀ ਹਾਂਜੀ, ਬਹੁਤ ਆਨੰਦਮਈ ਮਾਹੌਲ ਹੈ, ਸਾਰਾ ਕੁਝ ਬਹੁਤ ਵਧੀਆ, ਅਰੇਂਜਮੈਂਟ ਹਰ ਇੱਕ ਚੀਜ਼ ਬਹੁਤ ਵਧੀਆ ਹੈ। ਹਾਂਜੀ, ਬਾਕੀ ਗੁਰੂ ਸਾਹਿਬ ਦੀ ਕਿਰਪਾ ਹਰ ਸਾਲ ਹੁੰਦੀ ਹੈ ਇੱਥੇ, ਹਰ ਸਾਲ ਆਈਦਾ। ਐਲਏ ਤੋਂ ਆਈਦਾ। ਐਲਏ ਤੋਂ ਆਉਂਦੇ ਨੇ। ਵਾਹ ਜੀ ਵਾਹ, ਵੈਰੀ ਗੁੱਡ। ਹਾਂਜੀ, ਬਹੁਤ ਖੁਸ਼ੀ ਹੋਈ। ਪਰ ਵਾਹਿਗੁਰੂ ਸੱਚੇ ਪਾਤਸ਼ਾਹ ਲੱਖ ਲੱਖ ਵਧਾਈ ਸਭ ਨੂੰ, ਦਾਤਾ ਸਭ ਨੂੰ ਖੁਸ਼ੀਆਂ ਬਖਸ਼ੇ। ਠੀਕ ਹੈ ਜੀ, ਥੈਂਕ ਯੂ ਸੋ ਮਚ ਭੈਣ ਜੀ। ਸੋ ਭੈਣ ਜੀ ਕਹਿ ਰਹੇ ਕਿ ਸ਼ਾਪਿੰਗ ਆਪਾਂ ਇੰਡੀਆ ਜਾ ਕੇ ਕਰਾਂਗੇ, ਔਰ ਸ਼ਾਪਿੰਗ ਦਾ ਵੀ ਕਾਫੀ ਇੱਥੇ ਵੱਡਾ ਮਾਲ ਲੱਗਾ ਹੈ, ਮਾਰਕੀਟ ਲੱਗੀ ਹੋਈ ਹੈ। ਸੋ ਸਿੱਖ ਸੰਗਤਾਂ ਜਿਹੜੀ ਬੀਬੀਆਂ ਜਿਹੜੀਆਂ ਨੇ ਸ਼ਾਪਿੰਗ ਵੀ ਕਰ ਰਹੀਆਂ ਨੇ।
ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ, ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਕਹਿਣਾ ਚਾਹੋਗੇ ਨਗਰ ਕੀਰਤਨ ਦੇ ਵਿੱਚ ਤੁਸੀਂ ਆਏ? ਬਹੁਤ ਹੀ ਸੁੰਦਰ ਤੇ ਬਹੁਤ ਹੀ ਅੱਛਾ, ਬਹੁਤ ਹੀ ਗੁੱਡ ਚੈਨਲ। ਹਾਂਜੀ ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਜੀ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣਾ ਲੱਗਿਆ ਜੀ ਸਾਨੂੰ ਆ ਕੇ ਇੱਥੇ। ਤੁਸੀਂ ਕਿੱਥੋਂ ਆਏ ਹੋ? ਅਸੀਂ ਜ਼ਿਲ੍ਹਾ ਬਰਨਾਲਾ ਜੀ, ਹੁਣ ਅਸੀਂ ਹਿਬੜ ਤੋਂ ਇੱਥੋਂ ਡਬਲਨ ਤੋਂ ਆਏ ਹਾਂ। ਡਬਲਨ ਤੋਂ ਆਏ ਹੋ, ਅੱਛਾ ਠੀਕ ਹੈ। ਹਾਂਜੀ। ਸੋ ਕਿੰਨੀ ਵਾਰੀ ਆ ਚੁੱਕੇ ਤੁਸੀਂ? ਅਸੀਂ ਦੂਜੀ ਵਾਰ ਆਏ ਹਾਂ ਜੀ। ਸੋ ਕਿੱਦਾਂ ਮਹਿਸੂਸ ਹੋ ਰਿਹਾ? ਬਹੁਤ ਵਧੀਆ ਲੱਗ ਰਿਹਾ, ਬਹੁਤ ਹੀ ਵਧੀਆ। ਸਾਰਾ ਪੰਜਾਬ ਹੀ ਪੰਜਾਬ ਲੱਗ ਰਿਹਾ ਨਾ, ਪੰਜਾਬ 'ਚ ਬੈਠੇ ਆਪਾਂ। ਹਾਂਜੀ, ਪੰਜਾਬ ਹੀ ਲੱਗ ਰਿਹਾ। ਹਾਂਜੀ, ਪੰਜਾਬ ਹੀ ਲੱਗ ਰਿਹਾ ਜੀ, ਬਹੁਤ ਸੋਹਣਾ ਲੱਗ ਰਿਹਾ। ਥੈਂਕ ਯੂ ਸੋ ਮਚ। ਹਾਂਜੀ, ਸੋ ਇੱਥੇ ਪੰਜਾਬ ਵਾਲਾ ਵਿਊਅਰਸ ਜਿਹੜਾ ਮਾਹੌਲ ਬਣਿਆ ਹੋਇਆ, ਸਾਰੇ ਆਪਣੇ ਪੰਜਾਬੀ, ਆਪਣੇ ਸਿੱਖ ਜਿਹੜੇ ਨੇ ਇੱਥੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੇ ਨੇ ਔਰ ਬਹੁਤ ਹੀ ਵਧੀਆ ਮਾਹੌਲ ਬਣਿਆ ਹੈ। ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਸਾਡੇ ਵਿਊਅਰਸ ਤੁਹਾਨੂੰ ਦੇਖ ਰਹੇ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਪਿਆਰੀ ਸਾਧ ਸੰਗਤ ਨੂੰ ਮੈਸੇਜ ਸਾਡਾ ਤਾਂ ਇਹ ਹੈ ਜੀ ਕਿ ਗੁਰੂ ਸਾਹਿਬ ਨਾਲ ਜੁੜੋ, ਗੁਰੂ ਸਾਹਿਬ ਦੇ ਕਹਿਣ ਅਨੁਸਾਰ ਚੱਲੋ ਤੇ ਬਹੁਤ ਚੰਗਾ ਕੰਮ ਕਰ ਰਹੇ ਤੁਸੀਂ ਵੀ। ਤੁਹਾਡੀ ਬਹੁਤ ਸੇਵਾ ਹੁੰਦੀ, ਹਰ ਸਾਲ ਹੀ ਤੁਹਾਨੂੰ ਮਿਲਦਾ ਆ। ਬਹੁਤ ਵੱਡੀ ਸੇਵਾ ਡਾਕਟਰ ਸਾਹਿਬ ਦੀ, ਬਹੁਤ ਵੱਡੀ ਦੇਣ ਆ ਸਾਡੀ ਕੌਮ ਨੂੰ, ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੇ ਸਾਰੀ ਸੰਗਤ ਦਾ ਵੀ। ਤੇ ਸੰਗਤ ਨੂੰ ਇੱਕੋ ਹੀ ਬੇਨਤੀ ਆ ਕਿ ਥੋੜਾ ਜਿਹਾ ਡਿਸਪਲਿਨ 'ਚ ਰਹੀਏ ਅਸੀਂ। ਹਾਂਜੀ, ਡਿਸਪਲਿਨ 'ਚ ਰਹਿ ਕੇ ਅਸੀਂ ਕਿਸੇ ਨਾਲ ਧੱਕਾ ਨਾ ਕਰੀਏ, ਧੱਕਾ ਅਸੀਂ ਸਹੀਏ ਵੀ ਨਾ, ਤੇ ਹਰ ਇੱਕ ਦੀ ਇੱਜ਼ਤ ਕਰੀਏ, ਹਰ ਇੱਕ ਨੂੰ ਪਿਆਰ ਕਰੀਏ, ਥੋੜਾ ਫੁਕਰਪਣੇ ਤੋਂ ਬਚੀਏ। ਹਾਂਜੀ, ਤੇ ਬਹੁਤ ਵਧੀਆ ਲੱਗਾ ਡਾਕਟਰ ਸਾਹਿਬ ਨਾਲ, ਮੈਂ ਬਹੁਤ ਚੰਗਾ ਇਹਨਾਂ ਦੇ ਵਿਚਾਰ ਹੁੰਦੇ। ਤੁਹਾਡੇ ਟੀਵੀ ਤੇ ਬਹੁਤ ਸੁਣਿਆ ਦਾ ਤੁਹਾਨੂੰ। ਹਾਂਜੀ, ਬਹੁਤ ਵਧੀਆ ਵਿਚਾਰ ਹੁੰਦੇ। ਬੇਟਾ ਕੁਝ ਕਹੋਗੇ ਤੁਸੀਂ? ਕੁਝ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਬਾ ਸਿਟੀ ਵਾਲਾ ਨਗਰ ਕੀਰਤਨ ਸਾਨੂੰ ਬਹੁਤ ਚੰਗਾ ਲੱਗਦਾ ਹੈ। ਆਪਾਂ ਹਰ ਸਾਲ ਆਉਂਦੇ ਹਾਂ ਇੱਥੇ, ਬਹੁਤ ਸੰਗਤ ਆਉਂਦੀ ਹੁੰਦੀ ਆ ਹਰ ਸਾਲ। ਬਹੁਤ ਨਿੱਘਾ ਮਾਹੌਲ ਹੁੰਦਾ ਆ। ਲਾਈਕ ਸਾਰੇ like they're very inviting, like no one really judges or anything. ਸਾਰੇ ਬਹੁਤ nice ਆ and that's it. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਗਰ ਕੀਰਤਨ ਦੀਆਂ। ਨਗਰ ਕੀਰਤਨ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਥੈਂਕ ਯੂ ਸੋ ਮਚ। ਹਾਂਜੀ, ਕੀ ਕਹਿਣਾ ਚਾਹੋਗੇ? ਨੌਜਵਾਨ ਜਿਹੜੀ ਸਾਡੇ ਕੋਲ ਜਿਹੜੇ ਯੂਥ ਵੀ ਨੇ ਉਹ ਵੀ ਮੌਜੂਦ ਨੇ, ਗੱਲਬਾਤ ਕਰਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਸੋਹਣਾ ਜੀ, ਬਹੁਤ ਸੰਗਤਾਂ ਆਈਆਂ। ਮਿਸ ਕਰ ਰਹੇ ਹੋ ਪੰਜਾਬ ਨੂੰ? ਪੰਜਾਬ ਲੱਗ ਰਿਹਾ? ਹਾਂਜੀ, ਦੂਜਾ ਪੰਜਾਬ ਹੀ ਲੱਗ ਰਿਹਾ, ਸੇਮ ਹੀ ਆ। ਹਾਂਜੀ ਹਾਂਜੀ ਹਾਂਜੀ, ਬੋਲ ਸਕਦੇ ਤੁਸੀਂ? ਹਾਂਜੀ, ਆਨੰਦਪੁਰ ਸਾਹਿਬ ਵਰਗਾ ਮਾਹੌਲ ਆ ਪੂਰਾ ਜਿੰਨਾ। ਇੱਥੇ ਆ ਕੇ ਕੋਈ ਮਤਲਬ ਮਹਿਸੂਸ ਨਹੀਂ ਹੁੰਦਾ, ਸਿੱਧਾ ਪੰਜਾਬ ਹੀ ਆਪਣਾ ਲੱਗਦਾ। ਸਾਰੇ ਭੈਣ ਭਰਾ, ਭਾਈਚਾਰਾ ਸਾਰਾ ਵਧੀਆ ਲੱਗਦਾ ਇੱਥੇ ਆ ਕੇ ਜੀ। ਬਿਲਕੁਲ ਜੀ, ਨਗਰ ਉਦਾਂ ਹੀ ਲੰਗਰ, ਉਦਾਂ ਹੀ ਸੰਗਤ ਆ, ਸਾਰਾ ਕੁਝ। ਹਾਂਜੀ, ਬਹੁਤ ਸਾਰਾ ਜਜ਼ਬਾ ਵੀ ਉਦਾਂ ਹੀ। ਬਿਲਕੁਲ ਜੀ, ਬਿਲਕੁਲ। ਸਾਰੇ ਵੀ ਉਦਾਂ ਹੀ, ਸਾਰੇ ਨਾਲ ਮਿਲ ਕੇ ਇੱਥੇ ਸੋਹਣਾ ਲੱਗਦਾ। ਹਾਂਜੀ, ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ ਲੱਗ ਰਿਹਾ। ਥੈਂਕ ਯੂ ਸੋ ਮਚ, ਥੈਂਕ ਯੂ। ਹਾਂਜੀ, ਪੰਜਾਬ ਵਰਗੇ ਕਹਿੰਦੇ ਕਿ ਦੂਜਾ ਪੰਜਾਬ ਲੱਗ ਰਿਹਾ ਇੱਥੇ ਕੈਲੀਫੋਰਨੀਆ ਯੂਨੀਵਰਸਿਟੀ ਦੀ ਧਰਤੀ ਦੇ ਉੱਤੇ ਅੱਜ ਨਗਰ ਕੀਰਤਨ ਦੇ ਵਿੱਚ। ਸੋ ਬਹੁਤ ਵਧੀਆ ਹੈ। ਸਤਿ ਸ੍ਰੀ ਅਕਾਲ ਜੀ, ਸਾਡੇ ਨਾਲ ਕੁੜੀਆਂ ਵੀ ਆਈਆਂ ਨੇ। ਸੋ ਆਪਣੇ ਵਿਚਾਰ ਦੇ ਨੇ, ਕਿੱਦਾਂ ਮਹਿਸੂਸ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਕਹਿਣਾ ਚਾਹੋਗੇ? ਕਿੱਦਾਂ ਮਹਿਸੂਸ ਕਰ ਰਹੇ ਹੋ? ਕੀ ਸਿੱਖਣ ਨੂੰ ਮਿਲ ਰਿਹਾ ਇੱਥੇ? ਆਪਣੇ ਪਹਿਲੀ ਵਾਰੀ ਆਏ ਆ? ਇਹ ਵੀ ਹਾਂਜੀ, ਅਸੀਂ ਮੈਂ ਪਹਿਲੀ ਵਾਰੀ ਆਈ ਆ ਤੇ ਮੇਰੀ ਦੀਦੀ ਇੱਥੇ, ਉਹ ਕਾਫੀ ਚਿਰ ਦੇ ਹੁੰਦੇ ਆ। ਹਾਂਜੀ, ਬਹੁਤ ਸੋਹਣਾ ਵਾ ਸਾਰਾ ਕੁਝ, ਸਾਰੇ ਪ੍ਰੋਗਰਾਮ ਬਹੁਤ ਚੰਗੇ ਆ। ਹਾਂਜੀ, ਅਸੀਂ ਪਿਛਲੇ ਸਾਲ ਤਾਂ ਨਹੀਂ ਆਏਗੇ, ਉਸ ਤੋਂ ਪਹਿਲਾਂ ਆਏ ਸੀ, ਪਰ ਬਹੁਤ ਜ਼ਿਆਦਾ ਹੀ ਆਨੰਦ ਆਉਂਦਾ। ਕੱਲ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਪੂਰੇ 12 ਵਜੇ ਤੱਕ ਰਹੇ ਆ। ਇੰਨਾ ਕੀਰਤਨ ਸੋਹਣਾ ਸੁਣਿਆ, ਬਹੁਤ ਕਿਰਪਾ ਸੀ। ਅੱਜ ਵੀ ਕਿੰਨਾ ਵਧੀਆ ਲੱਗਦਾ ਹੈ ਸਾਰੇ ਸੰਗਤਾਂ ਦੇ ਦਰਸ਼ਨ ਕਰਕੇ। ਲੰਗਰ ਵੀ ਕਿੰਨੀ ਵੈਰਾਈਟੀ ਹੈ ਜੀ, ਬਹੁਤ ਵਧੀਆ ਲੱਗਿਆ। ਹਾਂਜੀ, ਕੋਈ ਝਗੜਾ ਵੀ ਨਹੀਂ ਕਿਤੇ ਦਾ? ਹਾਂਜੀ,
ਹਾਂਜੀ ਹਾਂਜੀ ਤੋਂ ਵੀ ਕਿੰਨੀ ਫਾਈਟ ਹਾਂਜੀ ਹਾਂਜੀ ਬਹੁਤ ਸਕੂਨ ਆ ਰਿਹਾ ਹਾਂਜੀ ਹਾਂਜੀ ਕੋਈ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ ਹਾਂਜੀ ਮੀਟਿੰਗ ਦੇ ਨਾਲ ਸਾਰੇ ਜਣਾ ਆਪਾਂ ਇੰਜੋਏ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਹੁਤ ਆਨੰਦ ਆਇਆ ਬਾਬਾ ਜੀ ਦਾ ਗੁਰਗੱਦੀ ਦਿਵਸ ਤੇ ਬਹੁਤ ਜ਼ਿਆਦਾ ਨਜ਼ਾਰਾ ਆ ਰਿਹਾ ਬਾਬਾ ਜੀ ਸੰਗਤ ਨੂੰ ਦੇਖ ਕੇ ਸਾਰਾ ਮਹਾਰਾਜ ਜੀ ਦਾ ਵੇਖ ਕੇ ਬਹੁਤ ਬਹੁਤ ਖੁਸ਼ੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਕਹਿਣਾ ਚਾਹੁੰਦੀ ਸੀ ਕਿ ਇੰਨੀ ਸੰਗਤ ਹੈਗੀ ਆ ਕਿੰਨੇ ਹਿਸਾਬ ਨਾਲ ਆ ਉਹ ਥੋੜੀ ਜੀ ਸੰਗਤ ਹੋਵੇ ਤੇ ਉਦਾਂ ਬਾਹਰ ਇਵੈਂਟ ਹੋਵੇ ਤੇ ਕਿੰਨਾ ਔਖਾ ਹੋ ਜਾਂਦਾ ਕੰਟਰੋਲ ਕਰਨਾ। ਹਾਂਜੀ ਗੁਰਦੁਆਰੇ ਦੀ ਮੈਨੇਜਮੈਂਟ ਕਮੇਟੀ ਨੇ ਬਹੁਤ ਵਧੀਆ ਕੀਤਾ ਆ ਸਾਰਾ ਕੁਝ ਬਹੁਤ ਵਧੀਆ ਆ। ਹਾਂਜੀ ਬਾਬੇ ਨਾਨਕ ਦਾ ਜਿਹੜਾ ਲੰਗਰ ਹੈ ਉਹ ਟੁੱਟ ਵਰਤ ਰਿਹਾ ਸੋ ਬੜੀਆਂ ਵਧੀਆ ਨੇ ਵਿਚਾਰ ਦਿੱਤੇ ਨੇ ਕਿ ਜਿਹੜੀ ਸੰਗਤ ਹੈ ਸਾਰੀ ਆਪਣੇ ਬੜੇ ਪਿਆਰ ਦੇ ਨਾਲ ਆਪਣੇ ਜਿਹੜਾ ਗੁਰੂ ਦਾ ਜਿਹੜਾ ਬੰਦੇ ਨੇ ਉਹ ਮਨਾ ਰਹੀ ਹੈ। ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਇੱਥੇ। ਮੈਨੇਜਮੈਂਟ ਜਿਹੜੀ ਹੈ ਜਿਹੜੀ ਹੈ ਨਾ ਕਮੇਟੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਜਿਹੜਾ ਉਹ ਲਿਖਿਆ ਹੋਇਆ ਹੈ ਬਹੁਤ ਹੀ ਵਧੀਆ। ਥੈਂਕ ਯੂ ਸੋ ਮਚ। ਹਾਂਜੀ ਥੈਂਕ ਯੂ। ਹਾਂਜੀ ਆ ਜਾਓ ਜੀ ਸਿੰਘ ਸਾਹਿਬ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ। ਤੁਹਾਡੀ ਫੈਮਿਲੀ ਨਾਲ ਆਏ ਤੁਸੀਂ ਸਾਰੇ ਜਣੇ ਓਕੇ ਕਿੱਦਾਂ ਮਹਿਸੂਸ ਕਰ ਰਹੇ ਕੀ ਕਹਿਣਾ ਚਾਹੋਗੇ? ਅਸੀਂ ਹੀ ਹਰ ਸਾਲ ਹੀ ਆਉਂਦੇ ਹਰ ਸਾਲ ਆਉਂਦੇ ਹੋ ਐਵਰੀ ਈਅਰ। ਕਿੱਦਾਂ ਵੱਧ ਰਹੀ ਸੰਗਤ? ਹਾਂਜੀ ਅੱਜ ਤਾਂ ਜ਼ਿਆਦਾ ਆ ਲਾਸਟ ਜ਼ਿਆਦਾ ਹਾਂਜੀ ਕਹਿ ਰਹੇ ਸੀ ਜਿਹੜੇ ਕੇਸ ਵਗੈਰਾ ਚੱਲੇ ਜਿੱਦਾਂ 2 ਟਰੱਕ ਡਰਾਈਵਰਾਂ ਨੇ ਨਾ ਪ੍ਰੋਬਲਮ ਹੋਈ ਨਾ ਤੇ ਡਰ ਰਹੇ ਸੀ ਸਾਰੇ ਕਿ ਮੇਰੇ ਖਿਆਲ ਚ ਤਾਂ ਉਹਨਾਂ ਨੇ ਆਪਣੇ ਪ੍ਰਧਾਨ ਸਾਹਿਬ ਨੇ ਬਿਆਨ ਦਿੱਤੇ ਹਨ ਕਿ ਇੱਥੇ ਆਈਸ ਆਉਣੀ ਨਹੀਂ ਗੀ। ਅੱਛਾ ਹਾਂਜੀ ਪਰ ਥੋੜਾ ਜਿਹਾ ਜਿੱਦਾਂ ਆਊਟ ਆਫ ਸਿਟੀ ਤੋਂ ਨਿਕਲਣਾ ਜਾਂ ਜੁਬਾ ਸਿਟੀ ਤੋਂ ਬਾਹਰ ਨਿਕਲਣਾ ਉੱਥੇ ਕਿਆ ਰੱਖਣਾ ਇੱਥੇ ਨਹੀਂ ਆ ਸਕਦੇ। ਇੱਥੇ ਨਹੀਂ ਆ ਸਕਦੇ। ਵੈਰੀ ਗੁੱਡ ਨਾ ਵਧੀਆ ਇਹ ਸਾਡੇ ਗੁਰੂ ਦੀ ਕਲਾ ਹੀ ਆ। ਹਾਂਜੀ ਹਾਂਜੀ ਹੈਨਾ ਕੀ ਕਹਿਣਾ ਚਾਹੋਗੇ ਭੈਣ ਜੀ ਬੜੇ ਸੋਹਣੇ ਸੂਟ ਪਾਏ ਨੇ ਔਰ ਸਮਰ ਵਾਲੇ ਸੂਟ ਪਾਏ ਨੇ ਕਲਰ ਹੈਨਾ ਤੇ ਕਿੱਦਾਂ ਸ਼ਾਪਿੰਗ ਕੀਤੀ? ਹਾਂਜੀ ਬਹੁਤ ਸ਼ਾਪਿੰਗ ਕੀਤੀ ਅਸੀਂ ਪੂਰਾ ਸਾਲ ਵੇਟ ਕਰਦੇ ਆ ਜੀ ਪੂਰਾ ਸਾਲ ਛੁੱਟੀਆਂ ਲੈ ਕੇ ਕੰਮਾਂ ਤੋਂ ਪਹਿਲਾਂ ਹੀ ਤਿਆਰੀ ਸ਼ੁਰੂ ਹੋ ਜਾਂਦੀ ਆ। ਹਾਂਜੀ ਕੰਬਲ ਲਈਦੇ ਆ ਰੇਡੀਓਸ ਲਏ ਆ। ਹਾਂਜੀ ਅੱਛਾ ਤੁਸੀਂ ਕੀ ਲਿਆ? ਹਾਂਜੀ ਅਸੀਂ ਰੇਡੀਓ ਲਏ ਆ ਇੱਥੋਂ ਤੇ ਪੂਰਾ ਸਾਲ ਵੇਟ ਕਰੀਦੀ ਆ ਇਸ ਦਿਨ ਲਈ ਪੂਰੇ ਐਕਸਾਈਟਡ ਹੁੰਨੇ ਆ ਤੇ 1 ਵੀਕ ਪਹਿਲਾਂ ਛੁੱਟੀਆਂ ਕਰ ਲਈਦੀਆਂ ਕੰਮ ਤੋਂ। ਹਾਂਜੀ ਵੈਰੀ ਨਾਈਸ ਹੈ ਨਾ ਪਰਮਾਤਮਾ ਦੀ ਕਿਰਪਾ ਆ। ਹਾਂਜੀ ਤੁਸੀਂ ਕੀ ਲਿਆ ਸ਼ਾਪਿੰਗ ਕੀਤੀ ਹੈ? ਸ਼ਾਪਿੰਗ ਕੀ ਕੀਤੀ ਆ? ਸਲਾਈਮ ਨਹੀਂ ਹੋਏ ਲਿਆ। ਹਾਂਜੀ ਭੈਣ ਜੀ। ਹਾਂਜੀ ਭੈਣ ਜੀ ਮੈਨੂੰ 44 ਸਾਲ ਹੋ ਗਏ ਨਗਰ ਕੀਰਤਨ ਤੇ ਬਹੁਤ ਵਧੀਆ ਲੱਗਦਾ। ਸਾਰੀ ਉਮਰ ਨਗਰ ਕੀਰਤਨ ਦੇਖਿਆ ਹੋਰ ਵੀ ਦੇਖੀਏ 44 ਸਾਲ। ਓਕੇ ਜੀ ਥੈਂਕ ਯੂ ਸੋ ਮਚ ਥੈਂਕ ਯੂ। ਸੋ ਵੀਅਰਸ ਇੱਥੇ ਮਾਰਕੀਟ ਵੀ ਕਾਫੀ ਵੱਡੀ ਲੱਗੀ ਹੈ ਸ਼ਾਪਿੰਗ ਜਿਹੜੇ ਨੇ ਸਿੱਖ ਸੰਗਤਾਂ ਕਰ ਰਹੀਆਂ ਨੇ ਬੀਬੀਆਂ ਜਿਹੜੇ ਸੂਟਾਂ ਦੀਆਂ ਸ਼ੌਕੀਨ ਨੇ। ਸੋ ਸਿੰਘ ਸਾਹਿਬ ਮੌਜੂਦ ਨੇ ਗੱਲਬਾਤ ਕਰਨ ਜਾ ਰਹੇ ਹਾਂ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਆਪਣੀ ਸਿੱਖ ਕਮਿਊਨਿਟੀ ਨੂੰ? ਮੈਂ ਜੀ ਬਹੁਤ ਬਹੁਤ ਧੰਨਵਾਦ ਹੈ ਪਹਿਲਾਂ ਤਾਂ ਸਾਰਿਆਂ ਦਾ। ਹਾਂਜੀ ਜੋ ਵੀ ਸੰਗਤ ਇੱਥੇ ਆਈ ਹੈ ਹਾਂਜੀ ਸਭ ਦਾ ਦਿਲੋਂ ਧੰਨਵਾਦ ਹੈ। ਗੁਰੂ ਦੇ ਇਕੱਠ ਦੇ ਵਿੱਚ ਇਕੱਠੇ ਹੋਏ ਆ ਹਾਂਜੀ ਬੜੇ ਭਾਗਾਂ ਵਾਲੇ ਆ। ਆਪਣੇ ਦੇਸ਼ ਤੋਂ ਦੂਰ ਬੈਠਿਆਂ ਵੀ ਦਿਨ ਭਾਗਾਂ ਸਤ ਸੰਗ ਨਾ ਲੱਭੇ ਜੀ ਬਿਲਕੁਲ। ਗੁਰੂ ਸਾਹਿਬ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਗੁਰੂ ਸਾਹਿਬ ਨੇ ਸਾਨੂੰ ਇੱਥੇ ਵੀ ਇੰਨੀਆਂ ਸੋਹਣੀਆਂ ਚੀਜ਼ਾਂ ਬਖਸ਼ੀਆਂ ਸਾਨੂੰ ਐਡੀ ਸੋਹਣੀ ਜ਼ਿੰਦਗੀ ਬਖਸ਼ੀ ਹੈ। ਮੈਂ ਕਹਿੰਦਾ ਇਸੇ ਤਰ੍ਹਾਂ ਸਾਡੀ ਕਮਿਊਨਿਟੀ ਦੀ ਚੜ੍ਹਦੀ ਕਲਾ ਰਵੇ ਤੇ ਇਸੇ ਤਰ੍ਹਾਂ ਰੰਗ ਭਰਿਆ ਰਵੇ ਤੇ ਬਹੁਤ ਧੰਨਵਾਦ। ਜਿਹੜੇ ਦਿਨ ਮਨਾਉਂਦੇ ਰਹੀਏ। ਬਿਲਕੁਲ ਜੀ ਬਿਲਕੁਲ। ਜੇ ਆਪਾਂ ਇਕੱਠੇ ਰਵਾਂਗੇ ਜੀ ਤਾਂ ਹੀ ਜੰਗ ਜਿੱਤੀ ਜਾਣੀ ਹੈ। ਵਾਹ ਜੀ ਇੰਨਾ ਹੀ ਕਹਿਣਾ ਚਾਹਾਂਗਾ। ਬੜਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਸੋ ਜਿਸ ਤਰ੍ਹਾਂ ਕਿ ਕਹਿੰਦੇ ਕਮਿਊਨਿਟੀ ਸਾਰੀ ਆਪਣੀ ਇਕੱਠੀ ਹੈ ਸੌਰੀ ਬੜੀ ਏਕਤਾ ਹੈ ਔਰ ਖੁਸ਼ਹਾਲੀ ਹੈ। ਵਾਹਿਗੁਰੂ ਦੀ ਬਹੁਤ ਕਿਰਪਾ ਹੈ। ਜਿਹੜਾ ਵੈਦਰ ਹੈ ਉਹ ਵੀ ਬਹੁਤ ਵਧੀਆ ਹੈ। ਸੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਪਹਿਲਾਂ ਸੀ ਡਰ ਸੀ ਆਇਸ ਦਾ ਪਰ ਥੈਂਕ ਗੋਡ ਇਟਸ ਓਕੇ ਐਵਰੀਥਿੰਗ। ਸੋ ਸਿੱਖ ਸੰਗਤਾਂ ਬੜੇ ਸੋਹਣੇ ਤਰੀਕੇ ਨਾਲ ਬੜੇ ਅਦਬ ਨਾਲ ਜਿਹੜੀਆਂ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਸੋ ਸਿੰਘ ਸਾਹਿਬ ਮੌਜੂਦ ਨੇ ਆਪਣੇ ਵਿਚਾਰ ਦਿਓ ਜੀ ਕੀ ਕਹਿਣਾ ਚਾਹੋਗੇ? ਹਾਂਜੀ ਬੜੀ ਚੜ੍ਹਦੀ ਕਲਾ ਹੈ ਜੀ ਬੜਾ ਜਾਹੋ ਜਲਾਲ ਹੈ। ਹਾਂਜੀ ਬਿਲਕੁਲ ਆਪਣੀ ਹੈ ਨਾ ਹਾਂਜੀ ਸਿੱਖ ਕੌਮ ਦਾ ਥੈਂਕ ਯੂ ਸੋ ਮਚ। ਸੋ ਕਿੱਦਾਂ ਮਹਿਸੂਸ ਕਰ ਰਹੇ ਹੋ ਕਿੱਦਾਂ ਤੁਸੀਂ? ਬਹੁਤ ਅੱਛਾ ਹੈ ਜੀ ਬਹੁਤ ਅੱਛਾ ਹੈ। ਬੜਾ ਉਤਸ਼ਾਹ ਹੈ ਸੰਗਤ ਵਿੱਚ। ਠੀਕ ਹੈ ਥੈਂਕ ਯੂ ਸੋ ਮਚ। ਸੋ ਵਧੀਆ ਚੜ੍ਹਦੀ ਕਲਾ ਆਪਣੇ ਸਿੱਖ ਪੰਥ ਦੀ ਆਪਣੀ ਸਿੱਖ ਕੌਮ ਦੀ ਆਪਣੇ ਗੁਰੂ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਵਾਹਿਗੁਰੂ ਬਖਸ਼ੇ। ਸੋ ਯੂਥ ਵੀ ਤੁਸੀਂ ਦੇਖ ਰਹੇ ਹੋ। ਸੋ ਗੱਲਬਾਤ ਕਰਨ ਜਾਵਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਕਿ ਤੁਸੀਂ ਨਗਰ ਕੀਰਤਨ ਦੇ ਵਿੱਚ ਆਏ ਹੋ ਕੋਈ ਮੈਸੇਜ ਆਪਣੇ ਸਿੱਖ ਕੌਮ ਦੇ ਨਾਂ ਕੋਈ ਦਿਲ ਦੀ ਗੱਲ? ਇੰਨੀ ਸੰਗਤ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਆਨੰਦਪੁਰ ਸਾਹਿਬ ਵੀ ਹੋਲਾ ਮਹੱਲਾ ਦੇਖੀਦਾ ਉਦਾਂ ਦੀ ਸੰਗਤ ਦੇਖਣ ਦਾ ਬਹੁਤ ਵਧੀਆ ਨਜ਼ਾਰਾ ਆ ਰਿਹਾ ਜੀ। ਤੇ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਹੋਲੇ ਮਹੱਲੇ ਦੇ ਵਿੱਚ ਵੀ ਸੇਮ ਸੰਗਤ ਹੁੰਦੀ ਹੈ। ਹਾਂਜੀ ਭੈਣ ਜੀ ਤੁਸੀਂ ਕੈਮਰੇ 'ਚ ਆ ਗਏ ਹੋ ਕੀ ਕਹਿਣਾ ਚਾਹੋਗੇ? ਬੋਲੋ ਕੁਛ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ
ਸਿੱਖ ਸੰਗਤਾਂ ਹਾਂਜੀ ਆਵੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਿੰਘ ਸਾਹਿਬ ਹਾਂਜੀ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਆਇਆ ਕਿ ਨਹੀਂ ਸਿੰਘ ਨਾਲ ਹੀ ਆਜੋ ਆਜੋ ਹਾਂਜੀ ਆ ਮੇਰੇ ਭਜੰਗੀ ਆ ਦੋਨੇ ਹਾਂਜੀ ਭਜੰਗੀ ਵੀ ਆ ਜਾਣ ਜੀ ਆਜੋ ਸਾਰੇ ਜਣੇ ਦੋ ਮੈਸੇਜ ਆਪਣੀ ਸਿੱਖ ਕੌਮ ਦੇ ਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਮੈਂ ਬੇਨਤੀ ਕਰੂੰਗਾ ਆਪਾਂ ਆਪਣੇ ਮੀਡੀਆ ਨੂੰ ਸਾਂਭੀਏ ਕੌਮ ਦੇ ਕਾਰਜ ਇਕੱਠੇ ਹੋ ਕੇ ਰਲ ਕੇ ਕਰੀਏ ਜਿੰਨਾ ਅਸੀਂ ਪਾ ਸਕਦੇ ਯੋਗਦਾਨ ਘੱਟੋ ਘੱਟ ਵੱਧੋ ਵੱਧ ਜਿੰਨਾ ਕਰ ਸਕਦੇ ਹਾਂ ਕਿਉਂਕਿ ਆਪਣੇ ਮੀਡੀਆ ਨੂੰ ਆਪਣੀ ਆਵਾਜ਼ ਨੂੰ ਪਹੁੰਚਾਉਣ ਲਈ ਡਾਕਟਰ ਸਾਹਿਬ ਦਾ ਪੈਂਜਨੀ ਨੂੰ ਦਾ ਬੜਾ ਉਪਰਾਲਾ ਆ ਮਾਰੇ ਕਿਰਪਾ ਕਰਕੇ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੇ ਵੀ ਹੋਰ ਸਤਿਗੁਰੂ ਕਰੇ ਤਾਂ ਕੌਮ ਜਿੱਦਾਂ ਹਰ ਕੰਮ ਨੂੰ ਆਪਾਂ ਹਮਲਾ ਮਾਰਦੇ ਆ ਥੋੜਾ ਥੋੜਾ ਮਾਰ ਗਏ ਤੇ ਬਹੁਤ ਦੂਰ ਨਹੀਂ ਹੋਣ ਸਤਿਗੁਰੂ ਦੀ ਕਿਰਪਾ ਕਰਕੇ ਖਾਲਸਾ ਦੀ ਮੰਜ਼ਿਲ ਸਾਡੇ ਲੱਗ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਬੁਲਾ ਦੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਹਿਲੀ ਪੌੜੀ ਦਾ ਪਾਠ ਸੁਣਾ ਦਿਓ ਜੀ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਖ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਸਤ ਜੁਗਾਦ ਹੈਪੀ ਸਚ ਨਾਨਕ ਹੋਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਰੀ ਗੁੱਡ ਹਾਂਜੀ ਥੈਂਕ ਯੂ ਸੋ ਮਚ ਥੈਂਕ ਯੂ ਹਾਂਜੀ ਵਾਹਿ ਖਾਲਸਾ ਵਾਹਿ ਫਤਿਹ 40ਵੇਂ ਨਗਰ ਕੀਰਤਨ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਬਹੁਤ ਹੁਮ ਹੁਮਾ ਕੇ ਦੁਨੀਆ ਸੰਗਤ ਪਹੁੰਚੀ ਆ ਤੇ ਬਹੁਤ ਖੁਸ਼ੀ ਹੁੰਦੀ ਆ ਹਰ ਸਾਲ ਆਈਦਾ ਅਸੀਂ 2004 ਦੇ ਆਏ ਹੋਏ ਆ ਤੇ ਜਦ ਅਸੀਂ ਹਰ ਸਾਲ ਯੂਨੀਵਰਸਿਟੀ ਮੇਲੇ ਤੇ ਨਗਰ ਕੀਰਤਨ ਤੇ ਹਾਜ਼ਰੀ ਭਰੀਦੀ ਆ ਤੇ ਬਹੁਤ ਸੋਹਣਾ ਲੱਗਦਾ ਬਹੁਤ ਚੰਗਾ ਲੱਗਦਾ ਹੁਮ ਹੁਮਾ ਕੇ ਬਹੁਤ ਵਧੀਆ ਦੁਨੀਆ ਆਉਂਦੀ ਆ ਜੀ ਸਾਰੀ ਸੰਗਤ ਆਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਮੂਹ ਸੰਗਤ ਨੂੰ ਯੂਬਾ ਸਿਟੀ ਦੇ 46ਵੇਂ ਨਗਰ ਕੀਰਤਨ ਦੀਆਂ ਬਹੁਤ-ਬਹੁਤ ਵਧਾਈਆਂ ਤੇ ਬਹੁਤ ਸੋਹਣਾ ਮਾਹੌਲ ਆ ਬਹੁਤ ਸੋਹਣੀ ਸੰਗਤ ਜੁੜੀ ਬੈਠੀ ਇੱਥੇ ਸਾਰੇ ਇੱਥੇ ਆ ਕੇ ਸਾਨੂੰ ਹਰ ਸਾਲ ਬਹੁਤ ਚੰਗਾ ਲੱਗਦਾ ਆ ਥੈਂਕ ਯੂ ਸੋ ਮਚ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੇ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਹੋਵੇ ਤੇ ਇਦਾਂ ਦੇ ਦਿਹਾੜਿਆਂ ਤੇ ਸਿੱਖ ਕੌਮ ਨੂੰ ਵੱਧ ਚੜ ਕੇ ਇਕੱਠੇ ਹੋਣਾ ਚਾਹੀਦਾ ਆ ਤਾਂ ਜੋ ਆਪਾਂ ਆਪਣੇ ਸਿੱਖ ਰਾਜ ਦੀ ਗੱਲ ਕਰ ਸਕੀਏ ਇਹਨਾਂ ਸਰਕਾਰਾਂ ਸਾਹਮਣੇ ਆਪਣੇ ਸਿੱਖ ਰਾਜ ਬਾਰੇ ਦੱਸ ਸਕੀਏ ਕਿ ਸਿੱਖ ਕੌਣ ਹੁੰਦੇ ਹਨ ਤੇ ਇਹਨਾਂ ਦੇ ਕੰਮ ਕੀ ਹੁੰਦੇ ਹਨ ਤਾਂ ਜੋ ਇਸ ਜੋ ਅੱਜ ਕੱਲ੍ਹ ਇਹ ਵਕਤ ਚੱਲ ਰਿਹਾ ਹੈ ਜੋ ਸਿੱਖਾਂ ਨਾਲ ਬਹੁਤ ਧੱਕਾ ਹੋ ਰਿਹਾ ਆ ਹਰ ਪਾਸੇ ਉਹਦੇ ਖਿਲਾਫ ਇੱਕ ਆਵਾਜ਼ ਚੁੱਕੀ ਜਾ ਸਕੇ ਤਾਂ ਜੋ ਆਪਾਂ ਆਪਣੇ ਹੱਕਾਂ ਬਾਰੇ ਬੋਲ ਸਕੀਏ ਤੇ ਇਦਾਂ ਦੇ ਸਮਾਗਮਾਂ ਵਿੱਚ ਵੱਧ ਚੜ ਕੇ ਆਉਣਾ ਚਾਹੀਦਾ ਆ ਤੇ ਸਿੱਖਾਂ ਨੂੰ ਹਰ ਜਿੱਥੇ ਕਿਤੇ ਸਿੱਖ ਵਸਦੇ ਆ ਉਹਨਾਂ ਨੂੰ ਬੇਨਤੀ ਵੀ ਇਦਾਂ ਦੇ ਸਮਾਗਮਾਂ ਵਿੱਚ ਇਕੱਠੇ ਹੋਵੋ ਤੇ ਅੱਜ ਦੇ ਦਿਹਾੜੇ ਦੇ ਉਹਨਾਂ ਲੱਖ ਲੱਖ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਦੀ ਲੱਖ ਲੱਖ ਸਾਰੀ ਸੰਗਤਾਂ ਨੂੰ ਵਧਾਈ ਹੋਏ ਵੱਧ ਚੜ ਕੇ ਸੰਗਤਾਂ ਨੂੰ ਇੱਥੇ ਆਉਣਾ ਚਾਹੀਦਾ ਆ ਆਪਣੇ ਵਿਚਾਰ ਪੇਸ਼ ਕਰਨੇ ਚਾਹੀਦੇ ਹਨ ਤਾਂ ਜੋ ਸਿੱਖ ਕੌਮ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਲੱਗੇ ਸਿੱਖ ਕੌਮ ਕੌਣ ਹੁੰਦੀ ਆ ਕਿੱਥੋਂ ਸਿੱਖ ਕੌਮ ਪੈਦਾ ਹੋਈ ਆ ਕਿੱਦਾਂ ਦੇ ਸਾਡੇ ਵਿਚਾਰ ਆ ਕਿਹੜੀ ਕੌਮ ਨਾਲ ਅਸੀਂ ਸੰਬੰਧਿਤ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਸੀਂ ਨਗਰ ਕੀਰਤਨ ਦੇ ਵਿੱਚ ਆਏ ਹੋ ਕੀ ਮੈਸੇਜ ਦੇਣਾ ਚਾਹੋਗੇ ਮੈਂ ਕਹਿੰਦਾ ਜਿੰਨੀ ਵੀ ਸੰਗਤ ਆ ਵੱਧ ਚੜ ਕੇ ਆਵੇ ਨਗਰ ਕੀਰਤਨ 'ਚ 46 ਤੇ ਆ ਤੇ ਅਸੀਂ ਜੁੜੇ ਆ 43 ਤੋਂ ਤੇ ਸਾਡਾ ਇਹ ਚੌਥਾ ਸਾਲ ਆ ਤੇ ਹੁਮ ਹੁਮਾ ਕੇ ਹਰ ਸਾਲ ਇਦਾਂ ਹੀ ਅਸੀਂ ਸੰਗਤ ਵੇਖੀ ਦੀ ਆ ਇਦਾਂ ਹੀ ਜਿੰਨੀ ਸੰਗਤ ਵੱਧ ਤੋਂ ਵੱਧ ਮੈਨੂੰ ਲੱਗਦਾ ਪਿਛਲੇ ਸਾਲ ਵੀ ਮੈਨੂੰ ਲੱਗਦਾ 200,000 ਤੋਂ ਵੱਧ ਸੀ ਸੰਗਤ ਇਸ ਸਾਲ ਵੀ ਵੱਧ ਹੀ ਲੱਗਦੀ ਆ ਤੇ ਹਰ ਸਾਲ ਤੁਹਾਨੂੰ ਨਵਾਂ ਉਪਰਾਲਾ ਵਿਖੂਗਾ ਜਿੱਦਾਂ ਵੀ ਜਿਹੜੀ ਵੀ ਫੈਸਿਲਿਟੀ ਆ ਜਾਂ ਵਾਸ਼ਰੂਮਸ ਦੀ ਹੋਗੀ ਰੈਸਟਰੂਮਸ ਦੀ ਹੋਗੀ ਤੇ ਰਹਿਣ ਦੀ ਜਾਂ ਰਾਤ ਰਹਿਣ ਦੇ ਵੀ ਜਿਹੜਾ ਪ੍ਰੋਗਰਾਮ ਇਹਨਾਂ ਨੇ ਇੱਥੇ ਰੱਖਿਆ ਸਾਰਾ ਕੁਝ ਬਹੁਤ ਸੋਹਣਾ ਆ ਆਓ ਤੇ ਨਾਲੇ ਜਥੇਬੰਦੀਆਂ ਇੱਥੇ ਜਿਵੇਂ ਖਾਲਿਸਤਾਨ ਦੀ ਵੀ ਗੱਲ ਹੁੰਦੀ ਆ ਉਹਨਾਂ ਦੇ ਬਾਰੇ ਵੀ ਕਾਫੀ ਕੁਝ ਦੱਸਦੇ ਆ ਤੇ ਤੁਹਾਨੂੰ ਕਾਫੀ ਜਾਣਕਾਰੀ ਮਿਲੂਗੀ ਸਿੱਖੀ ਨਾਲ ਜੁੜਨ ਦੀ ਤੇ ਸਿੱਖੀ ਦੀ ਹਿਸਟਰੀ ਵਾਸਤੇ ਆਪਣੇ ਬੱਚਿਆਂ ਨੂੰ ਵੀ ਜੋੜੋ ਬਹੁਤ ਸੋਹਣਾ ਮੌਕਾ ਹੈ ਥੈਂਕ ਯੂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਬਹੁਤ ਚੰਗਾ ਲੱਗਿਆ ਜੀ ਇੱਥੇ ਸਿੱਖ ਸੰਗਤਾਂ ਨੂੰ ਇਕੱਠਾ ਹੋ ਕੇ ਦੇਖ ਤੇ ਇਹ ਅਮਰੀਕਾ ਵਾਸਤੇ ਤੇ ਪੂਰੇ ਵਰਲਡ ਵਾਸਤੇ ਬੜੀ ਵਧੀਆ ਗੱਲ ਆ ਕਿ ਸਿੱਖ ਕਮਿਊਨਿਟੀ ਇਕੱਠੀ ਹੋ ਰਹੀ ਆ ਤੇ ਉਹ ਆਪਣੀ ਆਵਾਜ਼ ਬੁਲੰਦ ਕਰ ਰਹੇ ਆ whatever issues they have faced in the past this is the best time they could explain to the people who we are and ਕਿ ਸਾਡਾ ਸਿੱਖ ਰਿਲੀਜਨ how much good it is ਕਿ ਅਸੀਂ ਸਾਰਿਆਂ ਦੀ ਚੜ੍ਹਾਈ ਮੰਗਦੇ ਆ ਤੇ ਅਸੀਂ ਆਪਣੇ ਹੱਕ ਸੱਚ ਦੇ ਵਾਸਤੇ ਲੜਨ ਦਾ ਦਮ ਰੱਖਨੇ ਆ ਤੇ ਇਹ ਜਿਹੜਾ ਇਕੱਠ ਹੈਗਾ ਇਸ ਗੱਲ ਨੂੰ ਐਕਸਪਲੇਨ ਕਰਦਾ how far we went and I wish everybody should be progressing and they should also be getting the jobs
and we should make a good name for ourselves. Not in the trucking, not in the transport. I'm saying everywhere, every section of the society, we should be ruling and telling everybody that we are Sikhs. ਥੈਂਕ ਯੂ ਸੋ ਮਚ। ਹਾਂਜੀ ਭੈਣ ਜੀ ਕੀ ਕਹਿਣਾ? ਕੁਛ ਨਾ ਕੁਛ ਬੋਲੋ ਤੁਸੀਂ ਵੀ। ਆਈ ਵਾਂਟ ਟੂ ਹੀਅਰ ਯੂ। ਓਕੇ ਜੀ, ਬੜੇ ਵਧੀਆ ਇਹਨਾਂ ਦੇ ਵਿਚਾਰ ਨੇ। ਸੋ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ। ਥੈਂਕ ਯੂ ਸੋ ਮਚ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਰਦਾ ਇਕੱਠ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਹੈ। ਸੋ ਬਹੁਤ ਹੀ ਵਧੀਆ ਗੱਲ ਹੈ। ਔਰ ਆਪਾਂ ਜਿਸ ਤਰ੍ਹਾਂ ਕਿ ਤੁਹਾਡੇ ਰੂਬਰੂ ਕਰ ਰਹੇ ਹਾਂ ਆਪਣੇ ਜਿਹੜੇ ਸੰਗਤਾਂ ਦੇ ਵਿਚਾਰ ਵੀ, ਔਰ ਨਾਲ ਤੁਹਾਨੂੰ ਬਹੁਤ ਹੀ ਵਧੀਆ ਵਧੀਆ ਜਿਹੜੀ ਝਲਕੀਆਂ ਨੇ ਉਹ ਵੀ ਆਪਾਂ ਦਿਖਾ ਰਹੇ ਹਾਂ। ਸੋ TV 84 ਦੇਖਣ ਵਾਲਿਆਂ ਨੂੰ ਦਾ ਬਹੁਤ ਬਹੁਤ ਧੰਨਵਾਦ। ਸੋ ਨਾਲ ਹੀ ਆਪਾਂ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਡੋਨੇਟ ਵੀ ਕਰੋ TV 84 ਨੂੰ। ਸੋ ਪੇਪਲ ਰਾਹੀਂ ਤੁਸੀਂ ਸਾਨੂੰ ਆਪਣੇ ਜਿਹੜੀ ਮਾਈਕ ਸਹਾਇਤਾ ਵੀ ਭੇਜ ਸਕਦੇ ਹੋ। ਸੋ ਸਿੰਘ ਸਾਹਿਬ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਆਜੋ ਜੀ ਇੱਧਰ ਆਓ। ਤੁਹਾਨੂੰ ਜਿਹੜੇ ਦੇਖ ਰਹੇ ਨੇ ਸਾਡੇ ਵਿਊਅਰ, ਸੋ ਕੀ ਕਹਿਣਾ ਚਾਹੋਗੇ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਬੁਲਾਉਣ ਸਭ ਤੋਂ ਪਹਿਲੇ ਹਾਂਜੀ ਕੋਟੀ ਸਿੱਖ ਸਥਾਪਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹਾਂਜੀ ਸਾਰੀ ਸੰਗਤ ਨੂੰ ਮੁਬਾਰਕਬਾਦ। ਹਾਂਜੀ ਹਾਂਜੀ। ਤੇ ਤੁਸੀਂ ਪਹਿਲੀ ਵਾਰੀ ਆਏ ਹੋ? ਮਾਈ ਡਾਟਰ ਤੁਸੀਂ ਬਹੁਤ ਵਾਰੀ ਆਏ ਪਹਿਲਾਂ। ਬਹੁਤ ਵਧੀਆ ਆਏ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹਾਂਜੀ ਇੱਧਰ ਮੁਕਣਾ। ਹਾਂਜੀ ਆਪਣੇ ਵਿਚਾਰ ਦਵੋ, ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਵਧੀਆ ਹੈ, ਬਾਲਾ ਹੀ ਵਧੀਆ। ਹਾਂਜੀ ਮਾਤਾ ਜੀ। ਹਾਂਜੀ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਨਗਰ ਕੀਰਤਨ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ, ਜਿਸ ਤਰ੍ਹਾਂ ਕਿ ਇਸ ਨਗਰ ਕੀਰਤਨ ਦੇ ਵਿੱਚ ਬੱਚੇ, ਬਜ਼ੁਰਗ ਜਿਹੜੇ ਨੇ ਉਹ ਵੀ, ਨੌਜਵਾਨ ਵੀ ਜਿਹੜੇ ਨੇ ਉਹ ਵੀ ਸ਼ਾਮਲ ਨੇ, ਆਪਣੇ ਵਿਚਾਰ ਵੀ ਦੇ ਰਹੇ ਨੇ। ਆਈ ਹੋਪ ਤੁਹਾਨੂੰ ਜਿਹੜੇ ਵਿਚਾਰ ਨੇ ਔਰ ਇਹ ਨਗਰ ਕੀਰਤਨ ਜਿਹੜਾ ਹੈ ਤੁਹਾਨੂੰ ਜਰੂਰ ਪਸੰਦ ਆਂਦਾ ਹੋਏਗਾ। ਆਪਣੇ ਵਿਊ ਵੀ ਸਾਨੂੰ ਦਿਓ, ਜਿਸ ਤਰ੍ਹਾਂ ਕਿ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਵੀ ਸਾਨੂੰ TV 84 ਦੇ ਮਾਧਿਅਮ ਰਾਹੀਂ ਜਿਹੜੇ ਸਾਨੂੰ ਦੇ ਸਕਦੇ ਹੋ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਹਾਂਜੀ ਸਪੋਰਟਰ ਵੀ ਨੇ। ਸੋ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਮਹਿਸੂਸ ਕਰ ਰਹੇ ਹੋ? ਕੀ ਕਹਿਣਾ ਚਾਹੋਗੇ ਆਪਣੀ ਸਿੱਖ ਕੌਮ ਨੂੰ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਵਾਰੀ ਆਪਾਂ ਇੱਥੇ ਆਏ ਆ ਕੈਲੀਫੋਰਨੀਆ ਯੂਬਾ ਸਿਟੀ ਦੇ ਵਿੱਚ। ਬੜਾ ਵਧੀਆ ਲੱਗਾ। ਆਪਾਂ ਨਿਊਯਾਰਕ ਦੇ ਵਿੱਚ ਆਂਦੇ ਪਿਆ, ਸਾਨੂੰ ਬੜਾ ਵਧੀਆ ਲੱਗਦਾ ਪਿਆ ਸਾਰਾ ਕੁਝ ਹੀ। ਤੇ ਅੱਗੇ ਤੁਸੀਂ ਆਣਾ ਚਾਹੋਗੇ? ਆਪਣੇ ਫਰੈਂਡਸ ਵਗੈਰਾ ਨੂੰ ਲੈ ਕੇ ਆਣਾ ਚਾਹੋਗੇ? ਹਾਂਜੀ, ਫਿਰ ਦੁਬਾਰਾ ਆਓਗੇ ਅਗਲੇ ਸਾਲ। ਤੇ ਸਿੱਖਣ ਨੂੰ ਇੱਥੇ ਕੀ ਮਿਲਿਆ ਤੁਹਾਨੂੰ? ਮਤਲਬ ਸਿੱਖਣ ਨੂੰ ਕੀ ਇੱਥੇ ਮਿਲਿਆ? ਕੀ ਮਤਲਬ ਆਪਾਂ ਜਿੱਥੇ ਵੀ ਕਿਧਰੇ ਜਾਂਦੇ ਆ ਕੁਝ ਨਾ ਕੁਝ ਸਿੱਖ ਕੇ ਆਉਂਦੇ ਆ, ਲਰਨ ਕਰਨ ਨੂੰ ਕੀ ਤੁਹਾਨੂੰ ਮਿਲਿਆ ਇੱਥੇ? ਬੜਾ ਕੁਝ ਲਰਨ ਕੀਤਾ ਹੈ। ਜਿੱਦਾਂ ਇੱਥੇ ਨਗਰ ਕਿਧਰ ਹੋਰ ਨਹੀਂ ਹੈਗੇ, ਨਿਊਯਾਰਕ ਦੇ ਵਿੱਚ ਨਾ ਹੈਗੇ, ਨਾ ਕੈਨੇਡਾ ਵਿੱਚ ਕਿਧਰ ਹੋਰ ਨਹੀਂ ਹੈਗਾ। ਯੂਨੀਵਰਸਿਟੀ ਵਿੱਚ ਸਾਰੇ ਨੰਬਰ 1 ਨੇ ਸਾਰਾ ਕੁਝ ਇੱਥੇ। ਥੈਂਕ ਯੂ ਸੋ ਮਚ। ਅੱਗੇ ਤੁਸੀਂ ਆਏ ਜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ TV 84 ਜਿਹੜੇ ਵਿਊਅਰ ਨੇ ਸਾਨੂੰ ਦੇਖ ਰਹੇ ਨੇ। ਸੋ ਇਦਾਂ ਸਾਡੇ ਨਾਲ ਤੁਸੀਂ ਜੁੜੇ ਰਹਿਣਾ, ਤੁਹਾਨੂੰ ਆਪਾਂ ਦਿਖਾਉਂਦੇ ਰਵਾਂਗੇ ਜਿਹੜੀਆਂ ਇਸ ਨਗਰ ਕੀਰਤਨ ਦੀਆਂ ਸੋਹਣੀਆਂ ਸੋਹਣੀਆਂ ਝਲਕੀਆਂ। ਮੈਂ ਨੀਲਮ ਕੌਰ TV 84 ਦੇ ਨਾਲ। ਥੈਂਕ ਯੂ ਸੋ ਮਚ। ਗੁਲਾਮੀ ਦੀ ਗੱਲ ਕਰਦਾ ਹੈ, ਸਿੱਖ ਕੌਮ ਦੇ ਰਾਜ ਭਾਗ ਦੀ ਗੱਲ ਕਰਦਾ ਹੈ। ਸਿੱਖੋ ਪਿਛਲੇ 14 ਸਾਲ ਤੋਂ TV 84 ਸੱਚ ਤੇ ਹੱਕ ਤੇ ਇਨਸਾਫ ਦੀ ਗੱਲ। TV 84 ਸੱਚ ਤੇ ਹੱਕ ਤੇ ਇਨਸਾਫ ਦੀ ਗੱਲ। ਸਿੱਖਾਂ ਦੇ ਗੱਲ ਕਈ ਗੁਲਾਮੀ ਨੂੰ ਲਾਉਣ ਦੀ ਗੱਲ, ਸਿੱਖਾਂ ਦੇ ਹੱਕਾਂ ਦੀ ਗੱਲ, ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ। ਸਿੱਖ ਧਰਮ ਦੀ ਆਜ਼ਾਦੀ ਦੀ ਗੱਲ, TV 84 ਖਾਲਿਸਤਾਨ ਦੀ ਗੱਲ, ਸਿੱਖ ਕੌਮ ਦੇ ਗੱਲ। ਸੱਚ ਹੱਕ ਇਨਸਾਫ ਦੀ ਗੱਲ। ਸੋ ਵੀਅਰਸ ਮੇਰੇ ਨਾਲ ਮੌਜੂਦ ਨੇ ਭਾਈ ਸਾਹਿਬ, ਗੱਲਬਾਤ ਕਰਾਂਗੇ। ਨਹੀਂ ਠੀਕ ਹੈ ਜੀ। ਤੁਹਾਡੀ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਗੁਰੂ ਗੱਦੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤ ਦਾ ਬਹੁਤ ਉਤਸ਼ਾਹ ਹੈਗਾ ਆ। ਬਾਕੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਭਾਈ ਸਾਹਿਬ ਆਪਣੇ ਵਿਚਾਰ ਦਿਓ ਸਾਡੇ ਦਰਸ਼ਕਾਂ ਨੂੰ, ਕੀ ਕਹਿਣਾ ਚਾਹੋਗੇ?
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਪੁਰਬ ਦੀ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ। ਤੇ ਮੈਂ ਚਾਹੁੰਦਾ ਜੀ ਸਾਰੇ ਆਪਣਾ ਸਿੰਘ ਸਜਣ ਤੇ ਆਪਣੇ ਕਿਰਦਾਰ ਨੂੰ, ਸਿੱਖੀ ਕਿਰਦਾਰ ਨੂੰ ਉੱਚਾ ਰੱਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਸੋ ਮਚ। ਸੋ ਵੀਅਰ, ਤੁਸੀਂ ਦੇਖ ਰਹੇ ਹੋ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਸਕਦੇ ਹੋ। ਸੋ ਜਿਸ ਤਰ੍ਹਾਂ ਕਿ ਗੁਰੂ ਮਹਾਰਾਜ ਦਾ ਜਿਹੜਾ ਫਲੋਟ ਹੈ ਉਹ ਵੀ ਆ ਰਿਹਾ ਹੈ। ਕੋਈ ਵੇਖਣ ਨਹੀਂ ਹੁੰਦਾ, ਅੱਖਾਂ ਖੁੱਲੀ ਨਹੀਂ ਮਿਲੇ ਕਹਿੰਦਾ ਅਣਗਾ ਨਾਲ ਲਾਉਣ ਦੀ ਗੱਲ ਕਰਦਾ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ। ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਚੈਨਲ ਕਿਹੜਾ ਹੈ ਜੀ? ਸਾਡਾ ਟੀਵੀ 84 ਚੈਨਲ ਹੈ ਜੀ। ਹਾਂਜੀ, ਟੀਵੀ 4 ਚੈਨਲ ਦੀ ਬਹੁਤ ਆਨੰਦ ਦੀ ਸੇਵਾ ਆ। ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਜਿੰਨੀ ਵੀ ਸੰਗਤ ਆਈ ਆ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਗੱਲਬਾਤ ਕਰਾਂਗੇ। ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ ਔਰ ਬੜੇ ਵਧੀਆ ਲੱਗ ਰਹੇ ਨੇ। ਸ਼ਾਪਿੰਗ ਕੋਈ ਕੀਤੀ ਕਿ ਏਦਾਂ ਹੀ? ਨਹੀਂ, ਸ਼ਾਪਿੰਗ ਨਹੀਂ ਕੀਤੀ। ਸ਼ਾਪਿੰਗ ਕੋਈ ਨਹੀਂ ਕੀਤੀ ਇਹਨਾਂ ਨੇ, ਠੀਕ ਹੈ। ਇੰਡੀਆ ਤੋਂ ਮੰਗਵਾਇਆ ਸਾਰਾ ਕੁਝ, ਪੰਜਾਬ ਤੋਂ, ਹੈ ਨਾ? ਠੀਕ ਹੈ। ਸੋ ਕਿੱਦਾਂ ਮਹਿਸੂਸ ਕਰ ਰਹੇ ਹੋ? ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸਾਰੀਆਂ ਸੰਗਤਾਂ ਨੂੰ ਨਗਰ ਦੀਆਂ ਲੱਖ ਲੱਖ ਵਧਾਈਆਂ। ਹਾਂਜੀ ਹਾਂਜੀ, ਤੇ ਤੁਸੀਂ ਕੀ ਕਹਿਣਾ ਚਾਹੋਗੇ? ਕੁਛ ਨਹੀਂ, ਸਾਰਾ ਕੁਝ ਬਹੁਤ ਵਧੀਆ ਹੋ ਰਿਹਾ ਆ। ਸੰਗਤ ਵੀ ਪੂਰੀ ਪਹੁੰਚੀ ਆ। ਰੌਣਕਾਂ ਲੱਗੀਆਂ ਚਾਂਸ ਮੇਰੇ? ਪੂਰੀਆਂ ਰੌਣਕਾਂ ਲੱਗੀਆਂ ਆ। ਆਪਣਾ ਇੰਡੀਆ ਕਹਿ ਰਹੇ, ਪੰਜਾਬ ਆਪਣਾ ਜਿਹੜਾ ਤੁਹਾਨੂੰ ਮਹਿਸੂਸ ਹੋ ਰਿਹਾ, ਰਾਈਟ? ਹਾਂਜੀ ਬਿਲਕੁਲ ਪੰਜਾਬ ਵਰਗਾ ਮਾਹੌਲ ਆ। ਸ਼੍ਰੀ ਅਨੰਦਪੁਰ ਸਾਹਿਬ ਵਾਂਗੂ ਹੋਇਆ। ਹੋਲਾ ਮਹੱਲਾ ਕਹਿ ਸਕਦੇ ਹਾਂ। ਹਾਂਜੀ, ਕਹਿ ਸਕਦੇ ਹੋ। ਵੈਰੀ ਗੁੱਡ, ਥੈਂਕ ਯੂ ਸੋ ਮਚ। ਥੈਂਕ ਯੂ। ਹਾਂਜੀ, ਆਓ ਜੀ, ਆਪਣੇ ਵਿਚਾਰ ਦਿਓ ਜੀ। ਟੀਵੀ 84 ਦੇ ਮਾਧਿਅਮ ਰਾਹੀਂ ਕੀ ਕਹਿਣਾ ਚਾਹੋਗੇ? ਹਾਂਜੀ, ਬਹੁਤ ਬਹੁਤ ਵਧਾਈਆਂ ਜੀ ਸਾਰੀ ਸੰਗਤ ਨੂੰ ਜਿਹੜੀ ਚੱਲ ਕੇ ਆਈ ਆ ਦੂਰੋਂ ਨੇੜਿਓਂ। ਥੈਂਕ ਯੂ ਜੀ, ਐਂ ਕਹਿੰਦੇ ਉਹਨਾਂ ਨੂੰ। ਹਾਂਜੀ ਬਸ ਜੀ, ਥੈਂਕ ਯੂ ਜੀ। ਕੀ ਕਹਿਣਾ ਚਾਹੋਗੇ? ਮਹਾਰਾਜ ਚੜ੍ਹਦੀ ਕਲਾ ਜੀ। ਹਰ ਸਾਲ ਨਗਰ ਕੀਰਤਨ ਮਹਾਰਾਜ ਦੀ ਕਿਰਪਾ ਨਾਲ ਬਹੁਤ। ਠੀਕ ਹੈ ਜੀ, ਥੈਂਕ ਯੂ ਸੋ ਮਚ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ ਸਭ ਨੂੰ ਜੀ। ਥੈਂਕ ਯੂ। ਸੋ ਕਵਿਤਾ ਵੀ ਜਿਹੜੇ ਨੇ ਸਾਡੇ ਸਰਦਾਰ ਸਾਹਿਬ ਜਿਹੜੇ ਸੁਣਾਉਣਾ ਚਾਹੁੰਦੇ ਨੇ। ਹਾਂਜੀ, ਇੱਧਰ ਨੂੰ ਕਰੋ, ਤੁਹਾਨੂੰ ਜਿਹੜੀ ਸਾਡੇ ਵਿਊਅਰਸ ਦੇਖ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਸਿੱਖ ਕੌਮ ਬੇਘਰੀ ਫਿਰਦੀ ਆ ਤੇ ਬੜੇ ਦੁਖੜੇ ਸਹਿਣੇ ਪੈ ਰਹੇ ਆ। ਸੋ ਇਸੇ ਵਿਸ਼ੇ ਤੇ ਕਵਿਤਾ, ਸਿੰਬਲ ਫੁੱਲ ਸੁਗੰਧੀ ਨਹੀਂ ਦੇ ਸਕਦਾ ਤੇ ਚਿੱਟੇ ਬੰਗਲਿਆਂ ਉੱਤੇ ਵਿਸ਼ਵਾਸ ਕਾਹਦਾ, ਰਗੜਾ ਚਾਨਣ ਦਾ ਅੰਦਰੋਂ ਜਨਮ ਲੈਂਦਾ, ਗੁਰੂ ਗ੍ਰੰਥ ਸਾਹਿਬ ਤੇ ਪੱਕਾ ਵਿਸ਼ਵਾਸ ਸਾਡਾ। ਜੇਲਾਂ ਬੰਨ ਕੌਮ ਦੇ ਸੇਵਕਾਂ ਲਈ ਤੇ ਸਿਰੜ ਪੱਕ ਕੇ ਬਣੇ ਅੰਗਿਆਰ ਸਾਡਾ। ਪੁੱਛ ਗਿਸ ਦੀਆਂ ਕੁਰਸੀਆਂ ਪੁੱਛਦੀਆਂ ਨੇ ਕੌਮ ਨਾਲ ਹੈ ਕਿੰਨਾ ਕੁ ਪਿਆਰ ਸਾਡਾ। ਵਾਂਗ ਲਹਿਰਾਂ ਦੇ ਅੱਗੇ ਨੂੰ ਵਧੀ ਜਾਣਾ, ਰਾਹ ਦੱਸਦਾ ਸਾਨੂੰ ਦਿਲਦਾਰ ਸਾਡਾ। ਰਾਤ ਸਦਾ ਨਾ ਜ਼ੁਲਮ ਦੀ ਟਿਕੀ ਰਹਿਣੀ, ਇੱਕ ਦਿਨ ਆਊਗਾ ਖਾਲਸਾ ਰਾਜ ਸਾਡਾ। ਵਾਹਿਗੁਰੂ ਖਾਲਸਾ। ਬੜੀ ਪਿਆਰੀ ਜਿਹੜੀ ਕਵਿਤਾ ਜਿਹੜੀ ਇਹਨਾਂ ਨੇ ਸਾਨੂੰ ਸੁਣਾਈ ਹੈ। ਆਈ ਹੋਪ ਤੁਹਾਨੂੰ ਆਪਣੇ ਵੀਰ ਜਿਹੜੀ ਪਸੰਦ ਆਈ ਹੋਏਗੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸੈਕਸ਼ਡ ਵੱਲੋਂ ਆਪਾਂ ਨੇ ਫਲੋਟ ਲਾਇਆ, ਆਪਾਂ ਨੇ ਕਹਿਣਾ ਗੁਰਪੁਰਬ ਦੀ ਲੱਖ ਲੱਖ ਵਧਾਈਆਂ। ਬਹੁਤ ਚੰਗਾ ਲੱਗਦਾ, ਇੱਥੇ ਸਾਰੀ ਸੰਗਤਾਂ ਇਕੱਠੀਆਂ ਹੋਈਆਂ ਆ, ਇੱਥੇ ਦਰਸ਼ਨ ਕਰਨ ਲੱਗੇ ਗੁਰੂ ਜੀ ਦੇ। ਬਸ ਹੁਣ ਏਦਾਂ ਹੀ ਸਮਾਂ ਚੱਲੇ ਰਹੇ ਚੰਗਾ ਤਰ੍ਹਾਂ। ਬਿਲਕੁਲ, ਥੈਂਕ ਯੂ ਸੋ ਮਚ, ਥੈਂਕ ਯੂ ਫਤਿਹ ਜੀ। ਹਾਂਜੀ ਆਓ ਜੀ। ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਹਾਂਜੀ, ਅਸੀਂ ਹਰ ਸਾਲ ਇੱਥੇ ਆਈਦਾ, ਬਹੁਤ ਸੋਹਣਾ ਰੌਣਕ ਮੇਲਾ ਲੱਗਾ ਸੰਗਤ ਦਾ। ਸੋ ਬਸ ਫੈਮਿਲੀ ਨਾਲ ਆਏ ਇਕੱਲੇ ਆਏ? ਨਹੀਂ, ਮੈਂ ਇੱਥੇ ਅਸੀਂ ਲੰਗਰ ਲਾਉਂਦੇ ਰੀਨੋ ਤੋਂ। ਅੱਛਾ, ਲੰਗਰ ਲਾਉਂਦੇ? ਲੰਗਰ ਬਾਰੇ ਦੱਸ ਦਿਓ। ਕੌਣ ਲੰਗਰ ਵਿੱਚ ਕੀ ਬਣਾ ਕੇ ਕੀ ਖਿਲਾ ਰਹੇ ਹੋ? ਸਾਡੇ ਲੰਗਰ 'ਚ ਫਰਾਈਆਂ, ਨਿਊਡਲਾਂ ਤੇ ਨਾਲ ਜਲੇਬੀਆਂ ਤੇ ਭਟੂਰੇ। ਹਾਂਜੀ ਹਾਂਜੀ, ਵੈਰੀ ਨਾਈਸ। ਸਾਰੇ ਲੱਗੇ ਟੀਮ ਹੈ ਨਾ? ਹਾਂਜੀ। ਸੋ ਵੈਰੀ ਗੁੱਡ ਹੈ ਨਾ। ਗੁਰੂ ਦਾ ਜਿਹੜਾ ਲੰਗਰ ਹੈ ਉਹ ਵੀ ਸਿੱਖ ਸੰਗਤਾਂ ਵਾਸਤੇ, ਜਿਹੜੀਆਂ ਸਿੱਖ ਸੰਗਤਾਂ ਹੀ ਤਿਆਰ ਕਰ ਰਹੀਆਂ। ਥੈਂਕ ਯੂ ਸੋ ਮਚ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, 46ਵੇਂ ਮਹਾਨ ਨਗਰ ਕੀਰਤਨ ਦੇ ਵਿੱਚ ਸਾਰੀ ਸੰਗਤ ਜਿੰਨੀ ਵੀ ਦੂਰੋਂ ਨੇੜੋਂ ਚੱਲ ਕੇ ਆਏ, ਸਾਰਿਆਂ ਨੂੰ ਯੂਬਾ ਸਿਟੀ ਸੰਗਤ ਵੱਲੋਂ ਜੀ ਆਇਆਂ ਨੂੰ। ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਜਿਹੜੇ ਤੁਹਾਡੇ ਚਰਨ ਪਰਸਨ ਦਾ ਸਾਨੂੰ ਮੌਕਾ ਮਿਲਦਾ ਤੇ ਇੱਥੇ ਗੁਰੂ ਘਰ ਦੇ ਵਿੱਚ ਬਹੁਤ ਹੀ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ। ਤੇ ਮੈਂ TV 84 ਦਾ ਬਹੁਤ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ, ਥੈਂਕ ਯੂ। ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ। ਸੋ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਉਹ ਆ ਰਿਹਾ, ਔਰ ਸਿੱਖ ਸੰਗਤਾਂ ਵੀ ਜਿਸ ਤਰ੍ਹਾਂ ਕਿ ਆ ਰਹੀਆਂ ਨੇ। ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਹਾਂਜੀ, ਆਜੋ ਆਜੋ, ਇੱਕ ਮਿੰਟ ਕੈਮਰੇ ਨਾਲ ਆ ਜਾਓ ਨਾ, ਕੈਮਰੇ ਸਾਹਮਣੇ ਜਿੱਧਰ ਅੱਗੇ ਬੰਦ ਕਰਦੇ ਕੀ ਗੱਲ ਹੈ? ਨਾ ਪੈਰ ਜਿੰਗੇ ਜਰਾ ਕਰਦਾ ਨਹੀਂ ਕਰਕੇ ਦੇਖੇ ਤਾਂ ਨਿਕਲ ਜੇ ਭਾਗ ਆਪ ਦੀ ਆਵਾਜ਼ TV 84 ਹੱਕ ਸੱਚ ਇਨਸਾਫ ਦੀ ਆਵਾਜ਼ TV 84 ਦੀ ਮਾਇਕ ਸਹਾਇਤਾ ਕਰੋ ਜੀ। TV 84 ਸਿੱਖ ਕੌਮ ਦੇ ਗਲ ਭਾਈ ਗੁਲਾਮੀ ਨੂੰ ਲਾਉਣ ਵਾਸਤੇ ਪਿਛਲੇ 14 ਸਾਲ ਤੋਂ ਆਪ ਦੀ ਸੇਵਾ ਵਿੱਚ ਹੈ। ਆਪ ਦੇ ਦਸਵੰਧ ਨਾਲ ਪਿਛਲੇ 14 ਸਾਲ ਤੋਂ TV 84 ਚੱਲਦਾ ਹੈ। ਇਹ ਕਮਰਸ਼ੀਅਲ ਚੈਨਲ ਨਹੀਂ ਹੈ। ਅਸੀਂ ਅਮੈਸੀਆਂ ਕੋਲੋਂ ਚੈੱਕ ਨਹੀਂ ਲੈਂਦੇ। ਅਸੀਂ ਤੁਹਾਡੇ ਦਸਵੰਧ ਨਾਲ ਜੋ ਦਿੱਤਾ ਦਸਵੰਧ ਹੈ ਉਸ ਨਾਲ ਚਲਾਉਂਦੇ ਹਾਂ। 24 ਆਵਰ ਪਿਛਲੇ 14 ਸਾਲ ਤੋਂ TV 84 ਸਿੱਖ ਕੌਮ ਦੀ ਸੇਵਾ ਕਰ ਰਿਹਾ ਹੈ। ਹੱਕ ਸੱਚ ਇਨਸਾਫ ਦੀ ਆਵਾਜ਼ TV 84 ਹੱਕ ਸੱਚ ਇਨਸਾਫ ਦੀ ਆਵਾਜ਼ TV 84 ਸਿੱਖ ਕੌਮ ਦੇ ਗਲੋਂ ਗੁਲਾਮੀ ਨੂੰ ਲਾਉਣ ਵਾਸਤੇ, ਸਿੱਖ ਕੌਮ ਦੇ ਗਲ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਵਾਸਤੇ TV 84 ਪਿਛਲੇ 14 ਸਾਲ ਤੋਂ ਆਪ ਦੀ ਸੇਵਾ ਵਿੱਚ ਹੈ। ਇਹ ਕੋਈ ਕਮਰਸ਼ੀਅਲ ਚੈਨਲ ਨਹੀਂ ਹੈ। ਆਪਨੇ ਸਿੱਖ ਕੌਮ ਆਪਨੇ ਦੇਖੇ ਹਨ ਪਿੱਛੇ ਬੜੇ ਬੜੇ TV ਤੇ ਸਕਰੀਨਾਂ ਲੱਗੀਆਂ ਹੋਈਆਂ ਹਨ। ਜਦੋਂ ਸਿੱਖ ਕੌਮ ਦੇ ਹੱਕਾਂ ਦੀ ਗੱਲ ਆਉਂਦੀ ਹੈ, ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਆਉਂਦੀ ਹੈ, ਉਦੋਂ ਉਹ TV ਚੈਨਲ ਬੰਦ ਹੋ ਜਾਂਦੇ ਹਨ, ਉਹਨਾਂ ਦੇ ਸਕਰੀਨਾਂ ਬੰਦ ਹੋ ਜਾਂਦੀਆਂ ਹਨ। ਲੇਕਿਨ TV 84 ਹੀ ਇੱਕ ਐਸਾ ਚੈਨਲ ਹੈ, TV 84 ਹੀ
ਐਸਾ ਅਦਾਰਾ ਹੈ ਜੋ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦਾ ਹੈ, ਸਿੱਖਾਂ ਦੇ ਰਾਜ ਭਾਗ ਦੀ ਗੱਲ ਕਰਦਾ ਹੈ, ਸਿੱਖਾਂ ਦੇ ਚੜ੍ਹਦੀ ਕਲਾ ਦੀ ਗੱਲ ਕਰਦਾ ਹੈ, ਸੱਚ ਹੱਕ ਇਨਸਾਫ ਦੀ ਗੱਲ। ਟੀਵੀ 84 ਅਸੀਂ ਕੋਈ ਕਮਰਸ਼ੀਅਲ ਚੈਨਲ ਨਹੀਂ ਹਾਂ, ਅਸੀਂ ਕੋਈ ਬਾਬਿਆਂ ਤਾਂਤਰਿਕ ਦੇ ਜੋ ਐਡਾ ਨਹੀਂ ਲੈਂਦੇ, ਅਸੀਂ ਅੰਬੈਸੀਆਂ ਕੋਲੋਂ ਚੈੱਕ ਲੈ ਕੇ ਨਹੀਂ ਚੱਲਦੇ, ਅਸੀਂ ਤੁਹਾਡੀ ਜੋ ਦਸਵੰਧ ਤੁਹਾਂ ਦੇਣਾ ਹੈ ਉਸ ਨਾਲ ਹੀ ਚੱਲਦੇ ਹਾਂ। ਪਿਛਲੇ 14 ਸਾਲ ਤੋਂ ਨਿਊਯਾਰਕ ਤੋਂ 24 ਆਵਰ ਟੀਵੀ 84 ਸੱਚ ਹੱਕ ਇਨਸਾਫ ਦੀ ਗੱਲ, ਸਿੱਖਾਂ ਦੇ ਰਾਜ ਭਾਗ ਦੀ ਗੱਲ, ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ, ਸਿੱਖਾਂ ਦੇ ਗਲ ਗੁਲਾਮੀ ਦੀ ਜੋ ਜੰਜੀਰਾਂ ਪਈਆਂ ਹੋਈਆਂ ਹਨ ਉਹਨਾਂ ਨੂੰ ਲਾਉਣ ਦੀ ਗੱਲ ਕਰਦਾ ਹੈ। ਟੀਵੀ 84 ਹੱਕ ਸੱਚ ਇਨਸਾਫ ਦੀ ਗੱਲ, ਟੀਵੀ 84 ਸਿੱਖਾਂ ਦੀ ਆਜ਼ਾਦੀ ਦੀ ਗੱਲ, ਟੀਵੀ 84 ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ। ਪਿਛਲੇ 14 ਸਾਲ ਤੋਂ ਟੀਵੀ 84 ਆਪ ਦੀ ਸੇਵਾ ਵਿੱਚ ਹੈ।
ਹਾਂਜੀ ਸੋ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਉਹ ਆ ਚੁੱਕਾ ਹੈ ਔਰ ਸਿੱਖ ਸੰਗਤਾਂ ਬੜੇ ਅਦਾਬ ਦੇ ਨਾਲ ਜਿਹੜੀਆਂ ਨੇ ਨਤਮਸਤਕ ਹੋ ਰਹੀਆਂ ਨੇ ਔਰ ਗੁਰਦੁਆਰਾ ਸਾਹਿਬ ਜਿਹੜੇ ਪ੍ਰਧਾਨ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ? ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤੇ ਤੁਹਾਨੂੰ। ਮਤਲਬ ਇਸ ਵੇਲੇ ਜੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ, 46ਵਾਂ ਮਹਾਨਗਰ ਕੀਰਤਨ ਹੈ ਗੁਰੂ ਮਾਨਿਓ ਗ੍ਰੰਥ ਤੇ ਹੀ ਸਾਰਿਆਂ ਨੂੰ ਬੇਨਤੀ ਆ, ਕੋਸ਼ਿਸ਼ ਕਰੀਏ ਬੜੇ ਪਿਆਰ ਦੇ ਨਾਲ ਇਹ ਸਾਰਾ ਦਿਨ ਇਸ ਚੀਜ਼ ਨੂੰ ਸੈਲੀਬ੍ਰੇਟ ਕਰੀਏ। ਕਈ ਵਾਰ ਹੁੰਦਾ, ਕਈ ਵਾਰੀ ਸਾਡਾ ਜੰਗ ਬਲੱਡ ਇੱਕ ਦੂਏ ਨਾਲ ਲੜਨਾ ਜਾਂ ਆਰਗੂ ਕਰਨੀ ਮੰਗਦਾ, ਅੱਜ ਉਹ ਦਿਨ ਨਹੀਂ, ਅੱਜ ਦਿਨ ਹੈ ਸਾਡੇ ਸਤਿਗੁਰਾਂ ਦਾ। ਆਪਾਂ ਸਾਰੇ ਹੀ ਪਿਆਰ ਦੇ ਨਾਲ ਇੱਕ ਦੂਏ ਨੂੰ ਕੰਗ੍ਰੈਚੂਲੇਟ ਕਰੀਏ, ਇੱਕ ਦੂਏ ਨੂੰ ਵਧਾਈਆਂ ਦਈਏ, ਖੁਸ਼ੀਆਂ ਵੰਡੀਏ, ਖੁਸ਼ੀਆਂ ਲੈ ਕੇ ਜਾਈਏ। ਇਹੀ ਬੇਨਤੀ ਹੈ ਰਲ ਮਿਲ ਕੇ ਬੜੇ ਪਿਆਰ ਦੇ ਨਾਲ। ਦੇਖੋ ਸਾਡੇ ਬਜ਼ੁਰਗਾਂ ਨੇ ਕਿੰਨਾ ਸਮਾਂ ਪਹਿਲਾਂ ਇਹ ਸੋਚਿਆ ਕਿ ਗੁਰੂ ਮਾਨਿਓ ਗ੍ਰੰਥ ਇਸ ਦਿਨ ਨੂੰ ਮਨਾਇਆ ਕਰੀਏ। ਮੈਨੂੰ ਯਾਦ ਹੈ ਜਦੋਂ ਪਹਿਲਾ ਨਗਰ ਕੀਰਤਨ 48 ਸਾਲ ਪਹਿਲਾਂ ਹੋਇਆ, 2 ਸਾਲ ਸਾਨੂੰ ਕੋਵਿਡ ਦੇ ਵਿੱਚ ਸਟਾਪ ਕਰਨਾ ਪਿਆ, ਪਰ ਜੇ ਦੇਖਿਆ ਜਾਵੇ 2015 ਦਾ ਘੱਟ ਸੀ, ਅੱਜ ਉਹ ਲੱਖਾਂ 'ਚ ਬਦਲ ਗਿਆ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਅਸੀਂ ਸਾਈਡਾਂ ਦੇ ਉੱਤੇ ਗਾਰਬੇਜ ਬੈਗ ਫੜੇ ਹੁੰਦੇ ਸੀ, ਚਾਹ ਦਾ ਕੱਪ ਪੀਤਾ ਉਹਦੇ 'ਤੇ ਸਿੱਟਤਾ। ਕੱਲ ਨੂੰ ਤਕਰੀਬਨ 35 ਤੋਂ 40 ਫੋੜੀ ਝਾੜ ਬਿਨ ਵੱਡੇ ਗਾਰਬੇਜ ਦੇ ਇਕੱਠੇ ਹੋਣੇ ਆ। ਸੰਗਤਾਂ ਦਾ ਹਰ ਤਰ੍ਹਾਂ ਚਾਹ ਆ, ਚਾਹੇ ਉਹ ਲੰਗਰਾਂ ਦੀ ਸੇਵਾ ਆ, ਚਾਹੇ ਪਹਿਲਾਂ ਸੰਗਤਾਂ ਨੇ ਅਖੰਡ ਪਾਠ ਦੀ ਸੇਵਾ ਕਰਾਈ ਆ। ਇਹ ਚਾਹ ਮਹਾਰਾਜ ਇਸੇ ਤਰ੍ਹਾਂ ਦੇਵੇ। ਪਰ ਅੱਜ ਲਈ ਇਹੀ ਮੈਸੇਜ ਆ ਕਿ ਆਓ ਰਲ ਕੇ ਇਸ ਦਿਨ ਨੂੰ ਮਨਾਈਏ, ਸਾਰਿਆਂ 'ਚ ਪਿਆਰ ਵੰਡੀਏ, ਪਿਆਰ ਲਈਏ, ਰਲ ਮਿਲ ਕੇ ਖੁਸ਼ੀਆਂ ਲੈ ਕੇ ਸ਼ਾਮ ਨੂੰ ਘਰਾਂ ਨੂੰ ਜਾਈਏ। ਇਹੀ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਮੈਂ ਟੀਵੀ ਦੇ ਮਾਧਿਅਮ ਰਾਹੀਂ ਤੁਹਾਨੂੰ ਇੱਕ ਮੈਨੂੰ ਕਿਸੇ ਨੇ ਸੁਝਾਅ ਦਿੱਤਾ ਸੀ, ਜਿਸ ਤਰ੍ਹਾਂ ਕਿ ਆਪਾਂ ਵੱਡੇ ਪੱਧਰ ਤੇ ਆਪਾਂ ਆਪਣੇ ਗੁਰੂ ਦਾ ਦਿਨ ਮਨਾ ਰਹੇ ਹਾਂ। ਸੋ ਕੋਈ ਕਹਿ ਰਿਹਾ ਸੀ ਕਿ ਇੱਥੇ ਜਿੱਦਾਂ ਆਪਾਂ ਖਾਲਿਸਤਾਨ ਦੇ ਵੀ ਝੰਡੇ ਲਾਏ, ਨਿਸ਼ਾਨ ਸਾਹਿਬ ਵੀ ਝੂਲਦੇ ਨੇ, ਕਿ ਇੱਥੇ ਨੌਨ ਸਿੱਖ ਵੀ ਇੱਥੇ ਆਉਂਦੇ, ਕਿਉਂਕਿ ਆਪਾਂ 11 ਦੀ ਕੰਟਰੀ 'ਚ ਆਣ ਕੇ ਆਪਣੇ ਗੁਰੂ ਦਾ ਦਿਨ ਮਨਾਉਂਦੇ ਆ। ਤੇ ਕਿਉਂ ਇਹ ਵੀ ਹੋਣਾ ਚਾਹੀਦਾ, ਚੰਗਾ ਹੋਵੇਗਾ ਕਿ ਜੇ ਆਪਾਂ ਅਮਰੀਕਾ ਦਾ ਵੀ ਜਿਹੜਾ ਫਲੈਗ ਹੈ ਜਾਂ ਛੋਟੇ ਛੋਟੇ ਫਲੈਗ ਜਾਂ ਇੱਕ ਕੋਈ ਵੱਡਾ ਫਲੈਗ ਆਪਣਾ ਨਿਸ਼ਾਨ ਸਾਹਿਬ ਦੇ ਨਾਲ ਲਗਾਈਏ, ਤੇ ਉਹ ਬਹੁਤ ਹੀ ਵਧੀਆ ਮੈਸੇਜ ਦੇਗਾ। ਜੀ ਮੇਰੇ ਦੇਖੋ ਅਮਰੀਕਨ ਫਲੈਗ ਵੀ ਲੱਗਾ, ਕੈਲੀਫੋਰਨੀਆ ਫਲੈਗ ਵੀ ਲੱਗਾ। ਹਾਂਜੀ, ਜਦੋਂ ਅਸੀਂ ਤੁਰਦੇ ਹਾਂ ਪਰੇਡ ਦੇ ਵਿੱਚ ਮੋਹਰੇ ਸਭ ਤੋਂ ਪਹਿਲਾਂ ਅਮਰੀਕਨ ਫਲੈਗ ਤੇ ਦੂਜੇ ਫਲੈਗ ਨੂੰ ਸਲੂਟ ਕਰਦੇ ਆ, ਕਿਉਂਕਿ ਅਮਰੀਕਨ ਜਿੱਦਾਂ ਛੋਟੇ ਫਲੈਗ ਵੀ ਜਿੱਦਾਂ ਹੋਣੇ ਚਾਹੀਦੇ ਨੇ। ਹਾਂਜੀ, ਨਹੀਂ ਸਾਨੂੰ ਕਈਆਂ ਨੇ ਹੋਰ ਵੀ ਜ਼ਿਆਦਾ, ਮੈਨੂੰ ਪੂਰੀ ਆਸ ਹੈ ਮੋਹਰਲੇ ਸਾਲ ਇਸ ਚੀਜ਼ ਨੂੰ ਵੀ ਕੰਸੀਡਰ ਕਰਾਂਗੇ। ਲੇਕਿਨ ਇਹ ਕੰਟਰੀ 'ਚ ਸਾਨੂੰ ਬੈਟਰ ਓਪਰਚੁਨਿਟੀਜ਼ ਹੈ, ਯੂ ਆਰ ਰਾਈਟ। ਹਾਂਜੀ, ਸਾਨੂੰ ਧਾਰਮਿਕ ਆਜ਼ਾਦੀ ਆ, ਬੋਲਣ ਦੀ ਆਜ਼ਾਦੀ ਆ, ਕਿਉਂਕਿ ਨੌਨ ਸਿੱਖ ਵੀ ਇੱਥੇ ਆਉਂਦੇ ਨੇ, ਸੈਲੀਬ੍ਰੇਟ ਕਰ ਰਹੇ ਨੇ। ਸਾਰਿਆਂ ਨੂੰ ਆਪਾਂ ਦੂਜੇ ਪਾਸੇ ਵੀ ਦੇਖੋ, ਸਾਡੇ ਅਮਰੀਕਨ ਫਰੈਂਡ ਸਾਰਾ ਸਾਲ ਗੁਰੂ ਘਰ ਆ ਕੇ ਲੰਗਰ ਪ੍ਰਸ਼ਾਦਾ ਛਕਦੇ, ਤੇ ਆਲ ਵੈਲਕਮ, ਤੇ ਆਲਵੇਜ਼ ਵੈਲਕਮ। ਵੈਲਕਮ, ਹਾਂਜੀ, ਥੈਂਕ ਯੂ ਸੋ ਮਚ। ਹਾਂਜੀ ਹਾਂਜੀ, ਤੁਸੀਂ ਕਹਿਣਾ ਚਾਹੋਗੇ? ਤੁਸੀਂ ਵਧਾਈ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਚੀਜ਼ ਦੀ ਆਪਾਂ ਬੜੇ ਚਿਰ ਤੋਂ ਇੰਤਜ਼ਾਰ ਕਰਦੇ ਸੀ, ਸੋ ਅੱਜ ਨਗਰ ਕੀਰਤਨ ਦੀ ਰਵਾਨਗੀ ਹੋ ਚੁੱਕੀ ਆ। ਸੋ ਜਿਹੜਾ ਵੈਦਰ ਵੀ ਬਹੁਤ ਸੋਹਣਾ ਆ, ਤੇ ਸੰਤਾਂ ਦਾ ਵੀ ਠਾਠਾ ਮਾਰਦਾ ਇਕੱਠ ਹੈ ਜੀ। ਸੋ ਕਈ ਚੀਜ਼ਾਂ ਥੱਲੋਂ ਨਹੀਂ ਪਤਾ ਲੱਗਦਾ, ਕੋ ਹੈਲੀਕਾਪਟਰ ਦੀ ਸੇਵਾ ਹਰੇਕ ਸਾਲ ਹੁੰਦੀ ਆ। ਸੋ ਮੈਂ ਹੈਲੀਕਾਪਟਰ 'ਚ ਹੁਣ ਫੁੱਲ ਜਾ ਸਿੱਟੇ ਆ, ਤੇ ਉੱਤੋਂ ਜਿੱਧਰ ਵੀ ਨਿਗਾਹ ਮਾਰਦੇ ਸੀਗੇ ਤਾਂ ਬਸ ਸੰਗਤ ਹੀ ਸੰਗਤ ਹੈ ਜੀ। ਬੜੀ ਵਧੀਆ ਤਰੀਕੇ ਨਾਲ ਤੁਸੀਂ ਫਲਾਵਰਸ ਦੀ ਵਰਖਾ ਕੀਤੀ ਹੈ, ਕਿਉਂਕਿ ਪਿਛਲੀ ਦਫਾ ਆਈ ਥਿੰਕ ਆਈ ਰਿਮੈਂਬਰ ਕਿ ਕਾਫੀ ਹਵਾ ਚੱਲ ਰਹੀ ਸੀ। ਸੋ ਇਸ ਦਫਾ ਤੇ ਰਾਈਟ ਔਨ ਦਾ ਪਲੇਸ ਜਿਹੜੇ ਨੇ ਫਲਾਵਰਸ ਗਿਰੇ ਨੇ। ਸੋ ਤੁਹਾਡੀ ਬਹੁਤ ਵੱਡੀ ਸੇਵਾ, ਬੜੀ ਵਧੀਆ ਤੁਸੀਂ ਸੇਵਾ ਕੀਤੀ ਹੈ ਸਿੰਘ ਸੰਗਤਾਂ ਦੇ ਵੀ, ਔਰ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਦੇ ਉੱਪਰ ਤੁਸੀਂ ਫਲਾਵਰ ਦੀ ਵਰਖਾ ਕੀਤੀ ਹੈ। ਬਿਲਕੁਲ ਜੀ, ਉਤੋਂ ਇੰਨਾ ਜੀ ਜਦੋਂ ਫੁੱਲ ਸਿੱਟੀ ਦੇ ਨਾ, ਥੋੜਾ ਜਿਹਾ ਹਵਾਦਾਰ ਧਿਆਨ ਰੱਖ ਕੇ ਹੈਲੀਕਾਪਟਰ ਨੂੰ ਉਸ ਹਿਸਾਬ ਨਾਲ ਰੱਖਣਾ ਪੈਂਦਾ ਆ। ਉਧਰੋਂ ਫੁੱਲ ਜਿਹੜੇ ਵਿਆਹ ਮਹਾਰਾਜ ਸਰੂਪ ਦੇ ਜਿੱਥੇ ਤੁਹਾਡਾ ਫਲੋਟ ਆ, ਇਸ ਦਫਾ ਤੇ ਬੜੇ ਵਧੀਆ ਤਰੀਕੇ ਨਾਲ ਤੁਸੀਂ ਫਲਾਵਰਸ ਦੀ ਵਰਖਾ ਕੀਤੀ ਹੈ। ਬਸ ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਬਾਕੀ ਸੰਗਤਾਂ ਦਾ ਹੁਣ ਰੁਝਾਨ ਆ, ਸੰਗਤਾਂ ਨੂੰ ਬੇਨਤੀ ਇਹੀ ਕਰਦੇ ਆ ਇੱਕ ਵੀ ਸਾਰੇ ਇਸ ਟਾਈਮ ਤੇ ਪਿਆਰ ਯੂਜ਼ ਕਰੋ, ਤੇ ਸਾਰਿਆਂ ਨੇ ਇੱਕ ਦੂਜੇ ਨਾਲ ਅਟੈਚਮੈਂਟ ਰੱਖਣ ਦੀ ਟਰਾਈ ਕਰੋ। ਕਿਸੇ ਨੇ ਕੋਈ ਸਾਰਾ ਸਿਕਿਉਰਿਟੀ ਦਾ, ਪੁਲਿਸ ਦਾ ਬੜਾ ਪ੍ਰਬੰਧ ਹੈਗਾ ਆ। ਸੋ ਬਾਅਦ ਜਦੋਂ ਕਮੇਟੀ ਕੋ ਵੀ ਇੰਨੀ ਆਉਂਦੀ ਆ, ਕੰਪਲੇਂਟ ਆਉਂਦੀ ਕੋ ਪੁਲਿਸ ਕੋ ਵੀ ਜਾਂਦੀ ਆ, ਫਿਰ ਸਾਰਿਆਂ ਤੇ ਉਹ ਚੀਜ਼ ਦਾ ਬੜਾ ਅਸਰ ਪੈਂਦਾ ਆ। ਸੋ ਬਸ ਇੰਨੀ ਬੇਨਤੀ ਹੈ ਸਾਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਆਪਾਂ ਗੱਲਬਾਤ ਵੀ ਕੀਤੀ ਹੈ। ਸੋ ਬਹੁਤ ਵਧੀਆ ਜਿਹੜੇ ਪ੍ਰਧਾਨ ਹੋਰਾਂ ਨੇ ਜਿਹੜੇ ਆਪਣੇ ਵਿਚਾਰ ਦਿੱਤੇ ਨੇ, ਜਿਹੜੇ ਕਿਸੇ ਨੇ ਐਡਵਾਈਸ ਵੀ ਦਿੱਤੀ ਸੀ ਕਿ ਫਲੈਗ ਵੀ ਹੋਣਾ ਚਾਹੀਦਾ, ਉਹ ਫਲੈਗ ਵੀ ਨਾਲ ਨਾਲ ਚੱਲ ਰਹੇ ਨੇ।
ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਪ੍ਰਬੰਧਕ ਕਮੇਟੀ ਦਾ, ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਇਸ ਪ੍ਰੋਗਰਾਮ ਨੂੰ ਉਲੀਕਿਆ ਹੈ। ਸੋ ਗੱਲਬਾਤ ਕਰਾਂਗੇ ਭਾਈ ਸਾਹਿਬ ਨਾਲ ਵੀ। ਸੋ ਵਿਊਅਰ ਸਾਡੇ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਬਹੁਤ ਮੁਬਾਰਕ ਦਿਨ ਹੈ, ਗੁਰੂ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਹੈ। 46ਵਾਂ ਨਗਰ ਕੀਰਤਨ ਹੈ, ਹਾਂਜੀ, ਜਿਹਦੇ ਵਿੱਚ ਸੰਗਤਾਂ ਦਾ ਤੁਸੀਂ ਹੜ ਦੇਖਦੇ ਹੋ ਕਿੱਦਾਂ ਐਨ ਲਸ਼ਕਰ ਚੱਲ ਰਿਹਾ ਪੂਰਾ, ਔਰ ਸਾਰੇ ਪਾਸੇ ਚਲਵਾ ਹੈ ਗੁਰੂ ਮਹਾਰਾਜ ਜੀ ਦਾ। ਲੰਗਰਾਂ ਦੇ ਵਿੱਚ ਕਿਵੇਂ ਸੇਵਾ ਚੱਲ ਰਹੀਆਂ ਹੈ, ਔਰ ਹਰ ਬੰਦੇ ਦੇ ਚਿਹਰੇ ਤੇ ਰੌਣਕ ਦੇਖੋ, ਰੌਣਕ ਹੀ, ਹਾਂਜੀ, ਖੁਸ਼ ਦੇਖੋ। ਇਹ ਕਿੰਨੀ ਬਖਸ਼ਿਸ਼ ਹੈ ਮਹਾਰਾਜ ਦੀ, ਕਿੰਨੀ ਨਿਮਰਤਾ ਨਾਲ ਸੇਵਾ ਕਰ ਰਹੇ ਨੇ। ਦਿਨ ਰਾਤ 10 ਦਿਨ ਹੋ ਗਏ ਲੋਕਾਂ ਨੂੰ, ਸੰਗਤਾਂ ਨੂੰ ਸੇਵਾ ਕਰਦਿਆਂ ਨੂੰ, ਲੰਗਰਾਂ ਦੀਆਂ ਵੀ, ਸਾਰੇ ਤਰ੍ਹਾਂ ਦੀਆਂ। ਇਹ ਗੁਰੂ ਮਹਾਰਾਜ ਦੀ ਕਿਰਪਾ। ਕੱਲ ਸ਼ਾਮ ਨੂੰ ਤੁਸੀਂ ਆ ਕੇ ਇੱਕ ਫਿਰ ਗੇੜਾ ਮਾਰ ਲਿਓ ਸ਼ਹਿਰ ਦਾ, ਹਾਂਜੀ, ਤੁਹਾਨੂੰ ਇਹ 3 ਘੰਟੇ ਲੱਗੂਗਾ ਸੜਕ ਤੇ। ਇੰਨੀ ਕਲੀਨ, ਇੰਨੀ ਸਫਾਈ ਹੋਊਗੀ, ਗੋਰੇ ਵੀ ਹੈਰਾਨੇ ਕਿੱਦਾਂ ਕਰਦੇ ਹੋ ਮੈਨੇਜ ਤੁਸੀਂ। ਅਸੀਂ ਇਹੀ ਉਹਨਾਂ ਨੂੰ ਕਹਿੰਦੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ, ਆਪੇ ਕਰਵਾ ਲੈਂਦੇ। ਬਿਲਕੁਲ ਜੀ, ਤੁਹਾਡੇ ਤੋਂ ਵੀ ਸੇਵਾ ਲੈ ਰਹੇ ਨੇ। ਹਾਂਜੀ, ਬਿਲਕੁਲ, ਧੰਨਵਾਦ ਤੁਹਾਡਾ ਵੀ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ, ਥੈਂਕ ਯੂ। ਹਾਂਜੀ, ਆ ਜਾਓ ਜੀ। ਇੱਕ ਮਿੰਟ, ਕਿਉਂਕਿ 1 ਮਿੰਟ ਰੁਕ ਜਾਓ। ਆਪਾਂ ਇੱਥੇ ਹੀ ਬੈਕਗ੍ਰਾਉਂਡ ਦੇ ਵਿੱਚ ਆਪਾਂ ਇੰਟਰਵਿਊ ਕਰੀ ਜਾਂਦੇ ਆ।
ਫੋਟੋ ਲੈ ਸਕਦਾ ਇੱਕ ਪੇਪਰ ਦੇ ਦਿਓ ਲੈ ਸੋ ਵੀਅਰਸ ਠਾਠਾ ਮਾਰਦਾ ਇਕੱਠ ਤੁਸੀਂ ਦੇਖਿਆ ਔਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲੋਟ ਹੈ ਉਹ ਵੀ ਸਾਡੀ ਨਜ਼ਰਾਂ ਤੇ ਅੱਗੋਂ ਗੁਜ਼ਰ ਕੇ ਗਿਆ ਹੈ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਰੰਗ ਬਰੰਗੇ ਜਿਹੜੇ ਫਲਾਵਰਸ ਦੇ ਨਾਲ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜਿਹੜਾ ਫਲੋਟ ਹੈ ਉਹ ਸਜਾਇਆ ਹੋਇਆ ਸੀ ਔਰ ਪੰਜ ਪਿਆਰਿਆਂ ਦੀ ਰਹਿਨਮਾਈ ਹੇਠ ਜਿਹੜਾ ਨਗਰ ਕੀਰਤਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਜਿਹੜਾ ਨਗਰ ਕੀਰਤਨ ਜਿਹੜਾ ਚਾਲੇ ਪਾ ਰਿਹਾ ਹੈ ਔਰ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੀ ਤੁਸੀਂ ਦੇਖ ਰਹੇ ਹੋ ਔਰ ਨਾਲ ਨਾਲ ਜਿਹੜੇ ਫਲੋਟ ਨੇ ਵੱਖ-ਵੱਖ ਥੀਮ ਨੂੰ ਜਿਹੜੇ ਪ੍ਰਗਟ ਕਰ ਰਹੇ ਨੇ ਦਰਸਾ ਰਹੇ ਨੇ ਉਹ ਵੀ ਤੁਸੀਂ ਦੇਖ ਰਹੇ ਹੋ। ਸੋ ਗਰੇਵਾਲ ਸਾਹਿਬ ਜੀ ਮੇਰੇ ਨਾਲ ਮੌਜੂਦ ਨੇ ਆਪਣੀ ਜ਼ੁਬਾਨੀ ਆਪ ਹੀ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਕੀ ਵਿਚਾਰਾਂ ਰੱਖਦੇ ਹੋ? ਹਾਂਜੀ ਮੇਰਾ ਨਾਮ ਵੀਰ ਈਸ਼ਵਰ ਸਿੰਘ ਹੈ ਜੀ ਤੇ ਆਈ ਐਮ ਦਾ ਫਾਊਂਡਰ ਆਫ ਇੰਟਰਫੇਥ ਚੈਰਿਟੀਜ਼ ਇੰਟਰਨੈਸ਼ਨਲ ਤੇ ਜੀ ਆਈ ਐਮ ਅ ਰੈਸਿਪੀਐਂਟ ਆਫ ਪ੍ਰੈਜ਼ੀਡੈਂਟ ਰੋਨਾਲਡ ਰੇਗਨ Gold Medal Award for Community Service the White House ਤੋਂ ਜੀ and I'm a member of the Global Influencers Club ਤੇ ਮੈਂ ਜੀ ਅੱਜ ਇੱਥੇ ਆ ਕੇ ਬੜੀ ਖੁਸ਼ੀ ਹੋਈ ਹੈਗੀ। ਮੈਂ ਆਪਣੀ ਸਿੱਖ ਕਮਿਊਨਿਟੀ ਨੂੰ ਬਹੁਤ ਵਧਾਈਆਂ ਦਿੰਦਾ ਹਾਂ ਜੀ ਔਰ ਜੋ ਇੱਥੇ ਦੀ ਪ੍ਰਬੰਧਕ ਕਮੇਟੀ ਹੈਗੀ ਜੀ ਉਹਨਾਂ ਨੇ ਇਤਨਾ ਵੈਲ ਆਰਗੇਨਾਈਜ਼ਡ ਪ੍ਰੋਗਰਾਮ ਜੀ ਔਰ ਜੇ ਐਡਾ ਬੜਾ ਪ੍ਰੋਗਰਾਮ ਮੈਂ ਨਹੀਂ ਕਿਤੇ ਵੀ ਦੇਖਿਆ ਹੈਗਾ ਔਰ ਮੇਰਾ ਇੱਕ ਸੰਦੇਸ਼ ਹੈਗਾ ਆਪਣੇ ਸਿੱਖ ਕਮਿਊਨਿਟੀ ਲਈ ਮੇਰੇ ਵੀਰੋ ਭੈਣੋ ਸਿੰਘੋ ਜਿੱਥੇ ਜਿਸ ਲੈਵਲ ਤੇ ਵੀ ਹੋਣਗੇ ਤੁਸੀਂ ਆਪਣੀ ਸਿੱਖੀ ਨੂੰ ਇੱਕ ਦਰਜਾ ਉੱਤੇ ਲੈ ਕੇ ਜਾਵੋ। ਅੱਜ ਦੇ ਦਿਨ ਇਹ ਪ੍ਰਣ ਕਰੋ ਕਿ ਤੁਸੀਂ ਆਪਣਾ 1 ਡਿਗਰੀ ਬੈਟਰ ਸਿੱਖ ਹੋਵੋਗੇ ਜੀ ਤਾਂ ਕਿ ਆਪਾਂ ਦੁਨੀਆ ਨੂੰ ਦਿਖਾ ਸਕੀਏ ਬਈ ਸਿੱਖ ਪੂਰੇ ਹੀ ਅਸਲੀ ਗੁਰੂ ਦੇ ਲਾਡਲੇ ਨੇ ਜੀ ਔਰ ਇਹ ਸਰਬੱਤ ਦਾ ਭਲਾ ਮੰਗਦੇ ਨੇ ਜੀ ਔਰ ਚੰਗਿਆਈਆਂ। ਹੁਣ ਇੱਕ ਹੋਰ ਚੀਜ਼ ਜੇ ਮੈਂ ਵਿੱਚ ਐਡ ਕਰ ਸਕਾਂ ਜੀ ਅਸੀਂ ਅਗਲੇ ਸਾਲ ਥੈਂਕਸ ਗਿਵਿੰਗ ਦੇ ਉੱਤੇ ਜੀ ਅਮਰੀਕਾ ਐਪਰੀਸੀਏਸ਼ਨ ਲੰਗਰ ਕਰ ਰਹੇ ਹਾਂਗੇ ਜੀ ਜਿਹਦੇ ਉੱਤੇ ਜੀ ਆਪਾਂ ਸਾਰੇ ਆਪਣੇ ਨੇਸ਼ਨ ਵਾਈਡ ਗੁਰਦੁਆਰਾ ਸਾਹਿਬ ਖੋਲਾਂਗੇ ਜੀ ਔਰ ਇਹ ਹੋਏਗਾ ਸੈਟਰਡੇ ਬਿਫੋਰ ਥੈਂਕਸ ਗਿਵਿੰਗ ਤਾਂ ਕਿ ਬਈ ਆਪਣੇ ਦਾ ਪਰਪਸ ਇਜ਼ ਟੂ ਥੈਂਕਸ ਗਿਵਿੰਗ ਡਿਨਰ ਦੇ ਉੱਤੇ ਜੀ ਆਪਣੇ ਸਿੱਖਾਂ ਬਾਰੇ ਚਰਚਾ ਸ਼ੁਰੂ ਕਰਨੀ ਹੈਗੀ ਬਈ ਹੇ ਡਿਡ ਯੂ ਗੈਟ ਦਾ ਇਨਵੀਟੇਸ਼ਨ ਫਰੋਮ ਦੋਜ਼ ਭਾਵੇਂ ਅਗਲੇ ਆਪਾਂ ਨੂੰ ਸਿੱਖ ਨਾ ਕੋਈ ਮਜ਼ਾਕ ਬਣਾਵੇ ਜੀ ਭਾਵੇਂ ਟਰਬਨ ਹੈਜ ਕਹੇ ਭਾਵੇਂ ਜੀ ਦੋਜ਼ ਗਾਇਜ਼ ਔਰ ਵਟਐਵਰ ਆਪਾਂ ਨੇ ਨਾ ਜੀ ਇਹ ਲੈ ਕੇ ਆਉਣਾ ਹੈਗਾ ਬਈ ਪਲੀਜ਼ ਕਮ ਬ੍ਰੇਕ ਬ੍ਰੈਡ ਵਿਦ ਅਸ ਤਾਂ ਕਿ ਜੀ ਅਸੀਂ ਓਕੇ ਥੈਂਕਸ ਗਿਵਿੰਗ ਇਜ਼ ਦਾ ਮੋਸਟ ਇਮੋਸ਼ਨਲ ਟਾਈਮ ਵਿਦ ਅਮਰੀਕਨ ਪੀਪਲ ਉਹਦੇ ਉੱਤੇ ਜੀ ਆਪਾਂ ਨੇ ਸਿੱਖਾਂ ਦੇ ਲੰਗਰ ਦੀ ਜਿਹੜੀ ਟ੍ਰੈਡੀਸ਼ਨ ਹੈਗੀ ਜੀ ਉਹਦੇ ਨਾਲ ਆਪਾਂ ਨੇ ਨਾ ਜੀ ਲੋਕਾਂ ਦੇ ਦਿਲ ਜਿੱਤਨੇ ਨੇ ਤੇ ਗੁਰੂ ਭਾਗ ਲਾਵੇ ਸਾਰੇ ਹੀ ਆਪਾਂ ਬੈਟਰ ਸਿੱਖ ਹੋਈਏ ਤੇ ਜਿੱਥੇ ਵੀ ਜਿਸ ਲੈਵਲ ਤੇ ਵੀ ਹਾਂਗੇ ਜੀ ਉੱਥੇ ਆਪਾਂ ਚੰਗਿਆਈਆਂ ਦਾ ਕੰਮ ਕਰਦੇ ਫਿਰੀ ਜਾਈਏ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਵਿਚਾਰ ਨੇ ਸਿੰਘ ਸਾਹਿਬ ਨੇ ਸਾਡੇ ਨਾਲ ਸ਼ੇਅਰ ਕੀਤੇ ਨੇ ਤੋਂ ਸ਼ੇਅਰ ਕੀਤੇ ਨੇ। ਸੋ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਦੇ ਵਿੱਚ ਜਿਸ ਤਰ੍ਹਾਂ ਕਿ ਸਿੱਖ ਸੰਗਤਾਂ ਨੌਨ ਸਿੱਖ ਵੀ ਜਿਹੜੇ ਨੇ ਉਸ ਵਿੱਚ ਸ਼ਿਰਕਤ ਕਰ ਰਹੇ ਨੇ। ਸੋ ਸਭ ਨੂੰ ਜੀ ਆਇਆਂ ਜੀ। ਸੋ ਤੁਸੀਂ ਦੇਖ ਰਹੇ ਹੋ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਔਰ ਵੈਦਰ ਵੀ ਬਹੁਤ ਵਧੀਆ ਹੈ। So you wanna say something? You wanna say something? Why are you here? The food is so delicious. I'd recommend it to anybody. Okay, so we have everybody, your family with you guys? My husband. Okay, you wanna say something to the camera? Yes. Sikh community? Some of the kindest people that I've ever met. Okay. Yes. So you like it? Yes, love it. Love it. Yeah, love the people. You wanna come again? Definitely. Definitely. With And your tell our family? friends Yeah, and your family. Your family. Yes. Thank you for having us. Yeah, thank you so much. Thank you. Did you get a meal? Oh, Food? so much. So good. Very good. We're Thank walking it off. Thank you. Thank you. Thank you. And it's just like ਤੁਸੀਂ ਦੇਖ ਰਹੇ ਹੋ ਨੌਨ ਸਿੱਖ ਵੀ ਨੇ ਆਏ ਨੇ ਆਪਾਂ ਸਿੱਖ ਸੰਗਤਾਂ ਤੇ ਆਪਾਂ ਖੁਸ਼ ਹੋ ਰਹੀਆਂ ਆਪਣੀ ਸਿੱਖ ਕਮਿਊਨਿਟੀ ਨੂੰ ਦੇਖ ਕੇ। ਉਹ ਜਿਹੜੇ ਆਪਣੇ ਜਿਹੜੇ ਨੌਨ ਸਿੱਖ ਨੇ ਉਹ ਵੀ ਆ ਰਹੇ ਨੇ ਔਰ ਉਹ ਵੀ ਜਿਹੜੇ ਨੇ ਮਹਾਰਾਜ ਦੀਆਂ ਜਿਹੜੇ ਖੁਸ਼ੀਆਂ ਨੇ ਉਹ ਲੈ ਰਹੇ ਨੇ।
ਸੋ ਵੀਅਰਸ, ਜਿਸ ਤਰ੍ਹਾਂ ਕਿ ਆਪਾਂ ਸਿੱਖ ਸੰਗਤਾਂ ਦੇ ਵਿਚਾਰ ਵੀ ਸੁਣ ਰਹੇ ਹਾਂ ਔਰ ਬਹੁਤ ਹੀ ਵਧੀਆ ਮਾਹੌਲ ਬਣਿਆ ਹੋਇਆ। ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਸੀਂ ਜੀ ਆਪਣੇ ਸਿਆਟਲ ਤੋਂ ਚੱਲ ਕੇ ਨਗਰ ਕੀਰਤਨ ਤੇ ਹਰ ਸਾਲ ਦੀ ਤਰ੍ਹਾਂ ਇੱਥੇ ਪਹੁੰਚੇ ਆ। ਸੰਗਤਾਂ ਦਾ ਬੜਾ ਉਤਸ਼ਾਹ ਇੱਥੇ, ਤੇ ਕਾਫੀ ਸੰਗਤਾਂ ਪਹੁੰਚ ਚੁੱਕੀਆਂ ਨੇ, ਕਾਫੀ ਰਸ਼ ਆ ਤੇ ਗੁਰੂ ਸਾਹਿਬ ਦੀ ਹਜ਼ੂਰੀ ਆਲਰੇਡੀ ਪਹੁੰਚ ਚੁੱਕੀ ਆ ਤੇ ਮਤਲਬ ਮੌਸਮ ਵੀ ਬੜਾ ਵਧੀਆ ਹੈਗਾ ਤੇ ਬਾਕੀ ਸੰਗਤਾਂ ਦਾ ਉਤਸ਼ਾਹ ਵੀ ਬੜਾ ਹੈਗਾ ਤੇ ਮੇਰੇ ਵੱਲੋਂ ਸਾਰੇ ਸੰਗਤਾਂ ਨੂੰ ਆਇਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਈ ਖਾਲਸਾ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਕੁਝ ਕਹਿਣਾ ਚਾਹੋਗੇ ਜੀ? ਸੋ ਸਿੱਖ ਸੰਗਤਾਂ ਤੁਸੀਂ ਦੇਖ ਰਹੇ ਹੋ, ਬਹੁਤ ਹੀ ਜ਼ਿਆਦਾ ਇਸ ਦਫਾ ਮੈਂ ਤਾਂ ਕਹਾਂਗੀ ਅੱਗੇ ਨਾਲੋਂ ਜ਼ਿਆਦਾ ਜਿਹੜੀਆਂ ਸਿੱਖ ਸੰਗਤਾਂ ਨੇ। ਹਾਂਜੀ, ਸੋ ਗੱਲਬਾਤ ਵੀ ਕਰਦੇ ਰਹਾਂਗੇ, ਨਾਲ ਨਾਲ ਤੁਹਾਨੂੰ ਸੋਹਣੀ ਸੋਹਣੀ ਜਿਹੜੀ ਇਸ ਨਗਰ ਕੀਰਤਨ ਜਿਹੜੀ ਝਲਕੀਆਂ ਨੇ ਉਹ ਵੀ ਦਿਖਾਉਂਦੇ ਰਹਾਂਗੇ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੱਲਬਾਤ ਕਰਨ ਜਾਏ ਪਾਰ ਸੇ ਇੱਧਰ ਆਪਣਾ ਕੈਮਰਾ। ਹਾਂਜੀ, ਸੋ ਇੱਧਰ ਤੁਸੀਂ ਸੋ ਗੱਲਬਾਤ ਕਰਨ ਚਾਹਾਂਗੇ। ਹਾਂਜੀ, ਕੀ ਕਹਿਣਾ ਚਾਹੋਗੇ, ਕਿੱਦਾਂ ਮਹਿਸੂਸ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਅੱਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੱਦੀ ਦਿਵਸ ਦੇ 46ਵੀਂ ਸਾਲ ਤੋਂ ਜੋ ਚੱਲਿਆ ਆਂਡਿਆ ਸਾਡੇ ਵੱਡੇ ਵਡੇਰਿਆਂ ਨੇ ਆ ਕੇ ਇਸ ਅਮਰੀਕਾ ਦੀ ਧਰਤੀ ਤੇ ਗੁਰੂ ਮਹਾਰਾਜ ਦੀ ਸ਼ਾਨ ਆਨ ਬਾਨ ਨੂੰ ਵਧਾਇਆ ਹੈ। ਅੱਜ ਸਾਰੀ ਪਬਲਿਕ ਨੂੰ, ਸਾਰੀ ਦੁਨੀਆ ਵਿੱਚ ਮੇਰੇ ਗਰੀਬ ਪ੍ਰਗਟ ਸਿੰਘ ਬਾਠ ਵੱਲੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ। ਇਹ ਪਿਆਰੀ ਸਾਧ ਸੰਗਤ ਜੀ, ਇਹ ਸਾਡੇ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਹੈ, ਜਿਨ੍ਹਾਂ ਨੇ ਸਾਡੇ ਗਰੀਬਾਂ ਨੂੰ ਅਮਰੀਕਾ ਦੀ ਧਰਤੀ ਵਿੱਚ ਲਿਆ ਕੇ ਇਹੋ ਜਿਹੇ ਜੋ ਅਨੰਦਪੁਰ ਸਾਹਿਬ ਦੇ ਕੌਤਕ ਹਨ, ਹੂ ਬਹੂ ਉਸੇ ਤਰ੍ਹਾਂ ਹੀ ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਰੀਰਕ ਤੌਰ ਦੇ ਵਿੱਚ ਨੀਲੇ ਦੀ ਸਵਾਰੀ ਕਰਕੇ ਇਸੇ ਤਰ੍ਹਾਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਸਨ। ਅੱਜ ਉਹੀ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਸਾਹਿਬ ਦੀ ਜੋਤ, ਸਾਰੇ ਭਗਤਾਂ ਦੀ ਜੋਤ, ਉਹਨਾਂ ਸਿੱਖਾਂ ਦੀ ਜੋਤ, ਸੱਤੇ ਬਲਵੰਡੇ ਮਹਾਰਾਜ ਜੀ ਸਭ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ। ਉਹੀ ਜੋਤ ਜੋ ਉਸ ਟਾਈਮ ਸਰੀਰਕ ਤੌਰ ਤੇ ਗੁਰੂ ਪਾਤਸ਼ਾਹ ਦੇ ਸਹਿਮ ਦਰਸ਼ਨ ਦੇ ਕੇ ਨਿਹਾਲ ਕਰਦੀ ਸੀ, ਅੱਜ ਉਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਸ਼ਬਦ ਰੂਪ ਦੇ ਵਿੱਚ ਸੁਜੋਭਿਤ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ। ਇਹ ਸਾਡੀ ਬਹੁਤ ਵੱਡੀ ਖੁਸ਼ਕਿਸਮਤੀ ਹੈ ਕਿ ਅਸੀਂ ਇਸ ਅਮਰੀਕਾ ਦੀ ਧਰਤੀ ਵਿੱਚ ਆ ਕੇ ਵੀ ਉਸ ਅਨੰਦਪੁਰ ਸਾਹਿਬ ਜੀ ਦੇ ਵਰਗੇ ਨਜ਼ਾਰੇ ਤੇ ਉਹ ਖੇਲਾਂ ਉਹ ਸੰਗਤਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਨ। ਸਾਡੇ ਵੱਡੇ ਵਡੇਰਿਆਂ ਜਿਨ੍ਹਾਂ ਨੇ ਰੀਤ ਚਲਾਈ, ਜਿਨ੍ਹਾਂ ਨੇ ਸਮਾਗਮ ਸ਼ੁਰੂ ਕੀਤੇ, ਉਹਨਾਂ ਤੋਂ ਬਲਿਹਾਰ ਉਹਨਾਂ ਦੀ ਕੁਰਬਾਨੀ ਦਾ ਆਨੰਦ ਅਸੀਂ ਮਾਣ ਰਹੇ ਹਾਂ। ਸਾਨੂੰ ਸਾਰੀਆਂ ਸੰਗਤਾਂ ਨੂੰ ਮਿਲ ਜੁਲ ਕੇ ਇਸੇ ਤਰ੍ਹਾਂ ਹਮਲਾ ਮਾਰ ਕੇ ਸਾਰੀ ਸੰਗਤ ਇੱਕ ਗੁਰੂ ਮਹਾਰਾਜ ਜੀ ਦਾ ਸੰਦੇਸ਼ ਸਾਰੀ ਦੁਨੀਆ ਵਿੱਚ ਪਹੁੰਚਾਉਣਾ ਹੈ ਕਿ ਸਾਡੇ ਗੁਰੂ ਸਾਹਿਬ ਨਿਰਵੈਰ ਯੋਧੇ, ਸ਼ਹੀਦਾਂ ਦੇ ਸਰਤਾਜ, ਪੰਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜਿਹਦੇ ਪਾਏ ਹੋਏ ਪੂਰਨਿਆਂ ਉੱਤੇ ਚੱਲ ਕੇ ਸ਼ਾਂਤੀ ਦਾ ਮਾਹੌਲ ਬਣਾ ਕੇ ਇਸੇ ਗੁਰਪੁਰਬ ਨੂੰ ਚੜ੍ਹਦੀ ਕਲਾ ਵਿੱਚ ਮਨਾਉਂਦੇ ਰਹੀਏ। ਇਸੇ ਤਰ੍ਹਾਂ ਹੀ ਆਪਣੀ ਸਾਧ ਸੰਗਤ ਬਾਲ ਬੱਚੇ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ। ਅਸੀਂ ਸਾਰੀ ਸੰਗਤ ਦਾ ਜੀ ਆਇਆਂ ਕਰਦੇ ਹਾਂ, ਜਿਨ੍ਹਾਂ ਨੇ ਤਨ ਮਨ ਧਨ, ਲੰਗਰ ਦੀਆਂ ਸੇਵਾ, ਹੋਰ ਸੇਵਾ, ਗੱਤਕੇ ਦੀਆਂ ਸੇਵਾ, ਆਪਣੇ ਰੁਝੇਵਿਆਂ ਨੂੰ ਛੱਡ ਕੇ ਇਸ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਚਾਰ ਚੰਨ ਲਾ ਕੇ ਅਸੀਂ ਟੀਵੀ ਚੈਨਲ ਵਾਲਿਆਂ ਦੇ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਦੇਸ਼ ਵਿਦੇਸ਼ ਵਿੱਚੋਂ ਆ ਕੇ ਆਪਣੇ ਇਸ ਚੈਨਲ ਰਾਹੀਂ ਸਾਰੀ ਸੰਗਤ ਵਿੱਚ
ਗੁਰੂ ਮਹਾਰਾਜ ਦਾ ਸੰਦੇਸ਼ ਪਹੁੰਚਾ ਰਹੇ ਹਾਂ। ਅਸੀਂ ਤਹਿ ਦਿਲੋਂ ਇਸ ਟੀਵੀ ਚੈਨਲ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਰੌਣਕਾਂ ਵਿੱਚ ਆ ਕੇ ਸ਼ਮੂਲੀਅਤ ਕੀਤੀ ਹੈ। ਅਸੀਂ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣ ਜੀ। ਹੁਣ ਸਾਡੇ ਨਾਲ ਮੌਜੂਦ ਨੇ ਮਨਜੀਤ ਸਿੰਘ ਧਾਮੀ ਜੀ ਵੀ ਔਰ ਸਰੀ ਤੋਂ ਆਏ ਨੇ, ਪਾਇਨੀਅਰ ਸਿੱਖ ਨੇ, ਸਾਡੇ ਪਾਇਨੀਅਰ ਸਿੱਖ ਨੇ। ਆਓ ਆਪਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਹਾਂਜੀ ਧਾਮੀ ਸਾਹਿਬ ਇੱਧਰ ਆ ਜਾਓ, ਸਾਡੇ ਵੀਰ ਤੁਹਾਨੂੰ ਦੇਖ ਰਹੇ ਨੇ। ਹਾਂਜੀ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸਿੱਖ ਸੰਗਤਾਂ ਜਿਹੜੇ ਵੀ ਟੀਵੀ 84 ਦੇਖ ਰਹੀਆਂ ਉਹਨਾਂ ਸਾਰਿਆਂ ਨੂੰ, ਤੇ ਇਹਦੇ ਨਾਲ ਤੁਹਾਡੀ ਸਮੁੱਚੀ ਮੈਨੇਜਮੈਂਟ ਨੂੰ, ਟੀਮ ਨੂੰ, ਜਿਹੜੀ ਅੱਜ ਦਾ ਇਹ ਪ੍ਰੋਗਰਾਮ ਲਾਈਵ ਕਰ ਰਹੀ ਹੈ। ਅੱਜ ਦਾ ਜਿਹੜਾ ਦਿਵਸ ਹੈ, ਇਸ ਲੋਕਲ ਸਿੱਖ ਸੰਗਤਾਂ ਮਨਾ ਰਹੀਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਗੁਰਗੱਦੀ ਦਿਵਸ। ਤੇ ਸਿੱਖ ਦਾ ਜਿਹੜਾ ਜੀਵਨ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਦੇ ਨਾਲ ਜੁੜਿਆ ਹੋਇਆ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੋਂ ਹੀ ਉਹ ਆਪਣੇ ਜੀਵਨ ਦੀ ਸੇਧ ਲੈਂਦਾ। ਇਹਦੇ ਨਾਲ ਜਿਹੜਾ ਸਾਡਾ ਇੱਕ ਇੰਪੋਰਟੈਂਟ ਕਨਸੈਪਟ ਹੈਗਾ ਉਹ ਹੈ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੋਂ ਬਗੈਰ ਗੁਰੂ ਪੰਥ ਨਹੀਂ ਬਣਦਾ, ਤੇ ਗੁਰੂ ਪੰਥ ਤੋਂ ਬਗੈਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਆ ਮੰਨਣ ਵਾਲਾ ਜਿਹੜੇ ਹੈਗੇ ਆ ਉਹ ਨਹੀਂ ਹੋ ਸਕਦੇ। ਹੋ ਸਕਦਾ ਹੋਰ ਧਰਮਾਂ ਦੇ ਹੋਣਗੇ, ਪਰ ਜਿਹੜੀ ਸ਼ਰਧਾ, ਜਿਹੜੀ ਨਿਸ਼ਚਾ, ਜਿਹੜਾ ਧਰਮ ਹੈ, ਜਿਹੜੀ ਕਮਿਟਮੈਂਟ ਗੁਰੂ ਪੰਥ ਦੀ, ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ, ਉਹ ਇੱਕ ਅਟੁੱਟ ਸੰਬੰਧ ਹੈ। ਤੇ ਅੱਜ ਦਾ ਜਿਹੜਾ ਬੜਾ ਠਾਠਾ ਮਾਰਦਾ ਇਕੱਠ ਹੈ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ, ਬਹੁਤ ਨਾਰਥ ਅਮਰੀਕਾ ਤੋਂ ਸਾਰੀਆਂ ਤਕਰੀਬਨ ਸਿੱਖ ਸੰਗਤਾਂ ਨੂੰ, ਮੈਂ ਸ਼ਖਸੀਅਤਾਂ ਨੂੰ ਦੇਖਦਾ ਹਾਂ। ਰਾਤ ਵੀ ਮੈਂ ਗੁਰਦੁਆਰਾ ਸਾਹਿਬ ਵਿੱਚ ਦੇਖਿਆ ਸੀ ਤੇ ਅੱਜ ਵੀ। ਤੇ ਅੱਜ ਦਾ ਜਿਹੜਾ ਸਾਡਾ ਦਿਨ ਆ ਇਹ ਸਾਡੀ ਸਵੈ ਪੜਚੋਲ ਦਾ ਦਿਨ ਵੀ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਕਨਸੈਪਟ ਹੈ, ਜਿਹੜਾ ਉਪਦੇਸ਼ ਆ ਸਾਨੂੰ, ਉਹਦੇ ਨਾਲ ਅਸੀਂ ਜੁੜੇ ਹੋਏ ਹਾਂ, ਉਸ ਫਲਸਫੇ ਦੇ ਨਾਲ। ਜਦੋਂ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਾਨੂੰ ਸੇਧ ਹੈ ਉਹ ਸਾਨੂੰ ਸਵੈਮਾਨ ਪੱਤ ਦੇ ਨਾਲ ਜਿਉਣ ਦੇ ਲਈ ਪ੍ਰੇਰਦੀ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ। ਤੇ 12 ਤੋਂ ਵਧੇਕ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਕਿ ਇਹ ਤੋਂ ਜਿਹੜਾ ਪ੍ਰੇਮ ਦਾ ਮਾਰਗ ਹੈ, ਸੀਸ ਤੇ ਤਲੀ ਤੇ ਧਰ ਕੇ ਤੁਰਨ ਵਾਲਾ ਜੋ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰਿਆਓ। ਸੋ ਉਸ ਜਿਹੜਾ ਕਨਸੈਪਟ ਹੈ ਉਹ ਸਮੁੱਚੇ ਪੰਥ ਦਾ ਕਨਸੈਪਟ ਹੈ। ਅੱਜ ਜੋ ਪੰਥ ਦੀ ਸਾਡੀ ਜ਼ਿੰਮੇਵਾਰੀ ਹੈ, ਅੱਜ ਦਾ ਜਿਹੜਾ ਪੰਥ ਦਾ ਸੰਘਰਸ਼ ਹੈ ਜਾਂ ਪੰਥ ਦੀ ਆਜ਼ਾਦੀ ਦਾ ਸੰਘਰਸ਼ ਹੈ, ਉਹਦੇ ਵਿੱਚ ਜਿਹੜਾ ਸਾਡਾ ਯੋਗਦਾਨ ਹੈ ਉਹ ਸਾਡਾ ਬਣਦਾ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨੇ ਵੀ ਬਣਦਾ। ਸਾਨੂੰ ਸਵੈ ਪੜਚੋਲ ਦਾ ਸਾਡਾ ਵੀ ਦਿਨ ਹੈ ਤੇ ਸਾਡੀ ਕਮਿਟਮੈਂਟ ਦਾ ਵੀ ਦਿਨ ਹੈ ਕਿ ਅਸੀਂ ਆਪਣੇ ਪੰਥ ਦੇ ਲਈ, ਗੁਰੂ ਗ੍ਰੰਥ ਸਾਹਿਬ ਦੇ ਲਈ, ਔਰ ਇਹਦੇ ਨਾਲ ਹੀ ਉਹਨਾਂ ਮਹਾਨ ਸ਼ਹੀਦਾਂ ਦੇ ਲਈ ਜਿਨ੍ਹਾਂ ਨੇ ਆਪਣੀਆਂ ਜੀਵਨ ਦੀਆਂ ਸ਼ਹਾਦਤਾਂ ਦੇ ਕੇ ਗੁਰੂ ਪੰਥ ਦੀ ਚੜ੍ਹਦੀ ਕਲਾ ਨੂੰ ਲੋਚਿਆ, ਉਹਨਾਂ ਨੂੰ ਵੀ ਚੇਤੇ ਕਰਨਾ। ਕਿਉਂਕਿ ਹਾਲੇ ਕੱਲ੍ਹ ਦੀ ਗੱਲ ਇਹ ਆ ਕਿ ਭਾਈ ਸਤਵੰਤ ਸਿੰਘ ਤੇ ਬਿਆਨ ਸਿੰਘ ਦਾ ਸ਼ਹੀਦੀ ਦਿਨ ਲੰਘ ਕੇ ਗਿਆ ਹੈਗਾ 31 ਅਕਤੂਬਰ ਦਾ। ਉਹ ਵੀ ਸਾਡੇ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਹੈ ਕਿ ਉਹਨਾਂ ਨੇ ਗੁਰੂ ਪੰਥ ਦੀ ਅਣਖ ਤੇ ਆਬਰੂ ਦੇ ਲਈ ਆਪਣੇ ਆਪ ਨੂੰ ਜੋ ਹੈ ਕੁਰਬਾਨ ਕੀਤਾ ਕੌਮ ਦੇ ਲਈ। ਉਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਕਰਨਾ ਵੀ ਸਾਡਾ ਅੱਜ ਦਾ ਫਰਜ਼ ਹੈ। ਇੱਕ ਵਾਰੀ ਫਿਰ ਸਮੁੱਚੀ ਟੀਵੀ 84 ਜਿਹੜੀ ਟੀਮ ਹੈ, ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਦੇ ਇਸ ਪ੍ਰੋਗਰਾਮ ਤੁਸੀਂ ਲਾਈਵ ਕਰ ਰਹੇ ਹੋ, ਜਿੱਥੇ ਮੈਂ ਵਧਾਈ ਦੇਣਾ ਸਮੁੱਚੀਆਂ ਸਿੱਖ ਸੰਗਤਾਂ ਨੂੰ। ਉੱਥੇ ਮੈਂ ਕਹਿਣ ਦੀ ਬੇਨਤੀ ਵੀ ਕਰੂੰਗਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਉਪਦੇਸ਼ ਹੈ, ਜੋ ਸਾਨੂੰ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਕਿ ਕਹਿਣਾ ਹੈਗਾ ਆ, ਹੈ ਨਾ, ਸਿੱਖਿਆਵਾਂ ਹੈਗੀਆਂ, ਉਹ 'ਤੇ ਤੁਰਨਾ ਚਾਹੀਦਾ ਤੇ ਗੁਰੂ ਸ਼ਬਦ ਦੇ ਨਾਲ ਜੁੜਨਾ ਚਾਹੀਦਾ। ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ, ਗੁਰੂ ਪੰਥ ਦੀ ਆਜ਼ਾਦੀ ਦੇ ਲਈ ਜੂਝਣਾ ਚਾਹੀਦਾ। ਇਹਨਾਂ ਹੀ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਯੂਨੀਵਰਸਿਟੀ ਦਾ ਮਹਾਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਸਜਾਉਂਦੇ ਨੇ, ਮੈਂ ਪਿਛਲੇ 20-25 ਸਾਲ ਤੋਂ ਕਈ ਵਾਰ ਆਇਆ ਹਾਂ। ਹਰ ਵਾਰੀ ਜੋ ਵੀ ਅਸੀਂ ਦੇਖਦੇ ਹਾਂ ਚੜ੍ਹਦੀ ਕਲਾ ਹਰੇਕ ਸਾਲ ਵੱਧ ਤੋਂ ਵੱਧ ਸੰਗਤ ਇਸ ਦੇ ਵਿੱਚ ਸ਼ਾਮਲ ਹੁੰਦੀ ਹੈ। ਸੰਸਾਰ ਦੇ ਵਿਕਾਸ ਦੇ ਇਤਿਹਾਸ ਦੇ ਵਿੱਚ ਦੋ ਮਹੱਤਵਪੂਰਨ ਇੰਸਟੀਟਿਊਸ਼ਨ ਹਨ, ਇੱਕ ਧਰਮ ਦੀ ਹੈ ਤੇ ਦੂਸਰੀ ਸਾਇੰਸ ਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਖੂਬਸੂਰਤੀ ਇਸ ਵਿੱਚ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸਮਰੱਥਾ ਜਿਹੜੀ ਹੈ ਉਹ ਸਾਇੰਸ ਦੇ ਦਾਇਰੇ ਵਿੱਚ ਨਹੀਂ, ਤੇ ਸਾਇੰਸ ਦੀ ਕੋਈ ਵੀ ਸਮਰੱਥਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਬਾਹਰ ਨਹੀਂ ਹੈ।
ਹਮੇਸ਼ਾ ਹੀ ਸੰਸਾਰ ਦੇ ਮਨੁੱਖਾਂ ਨੂੰ ਵੈਸੇ ਦੋਹਾਂ ਦੀ ਲੋੜ ਹੈ। ਇੱਕ ਤੋਂ ਸਾਨੂੰ ਰੂਹਾਨੀਅਤ ਮਿਲਦੀ ਹੈ, ਅੰਦਰੋਂ ਸੁੱਖ ਮਿਲਦਾ ਹੈ। ਸਾਇੰਸ ਦੇ ਨਾਲ ਸਾਨੂੰ ਬਾਹਰੋਂ ਸੁੱਖ ਮਿਲਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਜੋ ਫਲਸਫਾ ਹੈ, ਸ਼ਬਦ ਦਾ ਸਿਧਾਂਤ ਹੈ, ਸ਼ਬਦ ਦੇ ਵਿੱਚ ਅੰਮ੍ਰਿਤ ਹੈ, ਸ਼ਬਦ ਦੇ ਵਿੱਚ ਨਾਮ ਹੈ, ਸ਼ਬਦ ਦੇ ਵਿੱਚ ਸਿੱਖੀ ਦੀ ਜੀਵਨ ਜਾਂਚ ਹੈ। ਸ਼ਬਦ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨੇ ਸਿੱਧ ਮੰਡਲੀ ਜਿੱਤੀ ਸੀ ਤੇ ਇਸ ਸ਼ਬਦ ਦੀ ਇਨਕਲਾਬ ਦੇ ਨਾਲ ਹੀ ਅੱਜ ਦੀ ਜੋ RSS ਹੈ, ਅੱਜ ਦੀ ਜੋ ਸਿੱਧ ਮੰਡਲੀ ਅੰਮ੍ਰਿਤ ਸ਼ਾਹ ਤੇ ਮੋਦੀ ਦੀ ਹੈ, ਉਸ ਤੇ ਅਸੀਂ ਫਤਿਹ ਪਾਉਣ ਲਈ ਸ਼ਬਦ ਦੇ ਸਿਧਾਂਤ ਤੋਂ ਹੀ ਸਾਰਾ ਕੁਝ ਲੈ ਸਕਦੇ ਹਾਂ। ਸਾਨੂੰ ਹਮੇਸ਼ਾ ਹੀ ਜਿਹੜੀ ਸਿਫਤ ਸਲਾਹ ਆ ਉਹ ਪਾਤਸ਼ਾਹੀ ਦਿੰਦੀ ਹੈ। ਅਸੀਂ ਸਮੇਂ ਦੇ ਹਿਸਾਬ ਨਾਲ ਇਸ ਸ਼ਬਦ ਦੀ ਸ਼ਕਤੀ ਨਾਲ ਬਾਦਸ਼ਾਹੀਆਂ ਵੀ ਪਾਈਆਂ ਨੇ, ਪਾਤਸ਼ਾਹੀਆਂ ਵੀ ਪਾਈਆਂ ਨੇ। ਇਹਦੇ ਸ਼ਬਦ ਦੀ ਸ਼ਕਤੀ ਨਾਲ ਅਸੀਂ ਸਮੇਂ ਦੀਆਂ ਸਰਕਾਰਾਂ ਵੀ ਚੁਕਾਈਆਂ ਨੇ। ਅੱਜ ਵੀ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜੇ ਅਸੀਂ ਰਾਜ ਭਾਗ ਲੈਣਾ ਹੈ ਸਾਨੂੰ ਸ਼ਬਦ ਦੇ ਲੱਗਣਾ ਪੈਣਾ ਹੈ। ਜੇ ਅਸੀਂ ਰਾਜ ਭਾਗ ਲੈਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ 'ਚੋਂ ਸਾਨੂੰ ਸ਼ਕਤੀ ਮਿਲਣੀ ਹੈ। ਜਿਸ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਣੀ ਹੈ ਉਸ ਬੀਤੇ ਸਮੇਂ ਵਿੱਚ ਇਤਿਹਾਸ ਸਿੱਖ ਇਤਿਹਾਸ ਗੁਰ ਇਤਿਹਾਸ ਉੱਭਰਿਆ ਹੈ, ਉਹ ਸ਼ਬਦ ਦੀ ਸ਼ਕਤੀ ਤੇ ਇਨਕਲਾਬ ਦੇ ਨਾਲ ਹੀ ਉੱਭਰਿਆ ਹੈ। ਜਜ਼ਬਾਤੀ ਨਾਅਰੇ ਸਾਰਾ ਇਹ ਸਮੇਂ ਦੀ ਇਹ ਵੀ ਲੋੜ ਹੈ, ਪਰ ਇਹਨਾਂ ਦੇ ਨਾਲੋਂ ਜਿਹੜੀ ਕਿਸੇ ਕੌਮ ਦੀ ਪਲੈਨਿੰਗ ਦੀ ਲੋੜ ਹੈ ਉਦੋਂ ਵੀ ਮਹੱਤਵਪੂਰਨ ਹੈ। ਪਲੈਨਿੰਗ ਨਾਲ ਸਿੱਖੀ ਪੰਥ ਜਿਹੜਾ ਜਜ਼ਬਾ ਹੈ ਉਹ ਸ਼ਬਦ ਦੇ ਵਿੱਚੋਂ ਮਿਲਣਾ ਹੈ। ਇਸ ਸ਼ਬਦ ਦੀ ਸ਼ਕਤੀ ਨਾਲ ਅਸੀਂ ਦੁਬਾਰਾ ਆਪਣੇ ਪੈਰ ਪੰਜਾਬ ਦੀ ਧਰਤੀ ਤੇ ਲਾ ਕੇ ਜ਼ਾਲਮ ਹਕੂਮਤ ਨੂੰ ਪਿੱਛੇ ਛੱਡ ਸਕਦੇ ਹਾਂ। ਸੋ ਇੰਨੀਆਂ ਹੀ ਬੇਨਤੀਆਂ। ਸਿੱਖ ਸੰਗਤਾਂ ਦਾ ਜੋ ਉਤਸ਼ਾਹ ਹੈ, ਸਫਾਈ ਹੈ, ਸੇਵਾ ਹੈ, ਬੇਮਿਸਾਲ ਹੈ। ਅਸੀਂ ਗੁਰਦੁਆਰਾ ਜੁਬਾ ਸਿਟੀ ਦੀ ਸਿੱਖ ਸੰਗਤ ਤੇ ਪ੍ਰਬੰਧਕ ਕਮੇਟੀ ਨੂੰ ਇਸ ਦੀ ਵਧਾਈ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਭਾਈ ਜਗਤਾਰ ਸਿੰਘ ਜੀ ਜੋ ਵਿਸ਼ੇਸ਼ ਤੌਰ ਤੇ ਸਰੀ ਤੋਂ ਆਏ ਹਨ। ਭਾਈ ਮਨਜੀਤ ਸਿੰਘ ਧਾਮੀ, ਮੈਂ TV 84 ਦੇ ਮਾਧਿਅਮ ਰਾਹੀਂ ਸਭ ਨੂੰ ਵਧਾਈ ਦਿੰਦਾ ਗੁਰਗੱਦੀ ਦਿਵਸ ਦੀ। ਜੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਾਹਿਬ ਨੂੰ ਗੁਰਗੱਦੀ ਬਖਸ਼ੀ। ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਉਹ ਸਮਾਂ ਯਾਦ ਕਰੋ ਜਦੋਂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲਾਂ ਦੀਆਂ ਫੌਜਾਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਲੱਭਦੀਆਂ ਫਿਰਦੀਆਂ ਸਨ ਮਗਰ ਤੇ ਅੱਜ ਉਸੇ ਗੁਰੂ ਦਾ ਖਾਲਸਾ ਜਕਾਰੇ ਛੱਡਦਾ ਹੋਇਆ ਦੁਨੀਆ ਭਰ ਦੇ ਵਿੱਚ ਨਿਸ਼ਾਨ ਸਾਹਿਬਾਂ ਦੇ ਨਾਲ ਝੂਲ ਰਹੇ ਹਨ ਨਿਸ਼ਾਨ। ਤੇ ਇਹ ਜਿਹੜਾ ਖਾਲਸਾ ਹੈ ਸਦਾ ਹੀ ਗਰਜਦਾ, ਰੜਕਦਾ ਤੇ ਝਟਕਦਾ ਰਹੇਗਾ ਜਿੰਨਾ ਚਿਰ ਵੀ ਇਸ ਦੁਨੀਆ ਤੇ ਖਾਲਸਾ ਪੰਥ ਜਾਂ ਦੁਨੀਆ ਤੇ ਮਨੁੱਖਤਾ ਦੀ ਹੋਂਦ ਹੈ। ਖਾਲਸਾ ਪੰਥ ਐਂ ਆਪਣੀ ਨਿਆਰੀ ਵੱਖਰੀ ਸੋਚ ਦੇ ਨਾਲ ਵਿਚਰਦਾ ਰਹੇਗਾ। ਤੇ ਸਿੱਖ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਕਿ ਕੱਲ ਇੱਥੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਯਾਦ ਕਰਦੇ ਹਾਂ ਸਮੂਹ ਕੌਮ ਬਲੱਡ ਨੇਸ਼ਨ ਬਾਏ ਸਿੱਖ ਨੇਸ਼ਨ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਸੀ। ਤੇ ਸਿੱਖਾਂ ਨੇ ਇੱਕ ਕੀਰਤੀਮਾਨ ਸਥਾਪਿਤ ਕੀਤਾ ਹੈ ਕਿ ਅਮਰੀਕਾ ਦੇ ਵਿੱਚ ਅੱਜ ਤੱਕ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਤੇ ਵੀ ਅਮਰੀਕਨ ਲੋਕਾਂ ਨੇ ਖੂਨਦਾਨ ਨਹੀਂ ਕੀਤਾ, ਪਰ ਸਿੱਖ ਕੌਮ ਨੇ ਇਹ ਰੈਕਡ ਰੱਖ ਦਿੱਤਾ ਹੈ ਕਿ 6 ਘੰਟਿਆਂ ਦੇ ਵਿੱਚ 175 ਬੰਦਿਆਂ ਨੇ ਖੂਨਦਾਨ ਕਰਕੇ ਸਿੱਖਾਂ ਨੇ ਤੇ ਅਮਰੀਕਾ ਦੇ ਵਿੱਚ ਕੀਰਤੀਮਾਨ ਸਥਾਪਿਤ ਕਰ ਦਿੱਤਾ ਕਿ ਜੋ ਸਮੂਹ ਸਿੱਖ ਕੌਮ ਨੂੰ ਮਾਣ ਕਰਨ ਵਾਲੀ ਗੱਲ ਹੈ। ਤੇ ਵੱਡਾ ਸੰਦੇਸ਼ ਇਹ ਹੈ ਕਿ ਸਿੱਖ ਕੌਮ ਆਪਣੀ ਉਸ ਨਸਲਕੁਸ਼ੀ ਨੂੰ ਭੁੱਲੀ ਨਹੀਂ ਹੈ ਕਿ ਅੱਜ ਵੀ ਅਸੀਂ ਭਾਵੇਂ ਉਹਨਾਂ ਸਿੱਖਾਂ ਨੂੰ ਮਜ਼ਲੂਮਾਂ ਨੂੰ ਬਚਾ ਨਹੀਂ ਸਕੇ ਜਿਨ੍ਹਾਂ ਨੂੰ ਹਿੰਦੂ ਭੀੜਾਂ ਨੇ ਦਿੱਲੀ ਦੇ ਵਿੱਚ ਕਤਲੇਆਮ ਕੀਤਾ, ਪਰ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਹਜ਼ਾਰਾਂ ਕੀ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਨਾਰਥ ਅਮਰੀਕਾ ਦੇ ਵਿੱਚ ਬਚਾ ਦਿੱਤੀਆਂ ਨੇ ਖੂਨਦਾਨ ਕਰਕੇ। ਸੋ ਇਹ ਸਾਡੇ ਲਈ ਮਾਣ ਕਰਨ ਵਾਲੀ ਗੱਲ ਹੈ। ਤੇ ਅਖੀਰ ਤੇ ਮੈਂ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ ਜੋ ਕਿ TV 84 ਤੇ ਹਰੇਕ ਐਵਰੀ ਦਿਨ ਆਪਣਾ ਤਬਸਰਾ ਰੱਖਦੇ ਨੇ ਸਿੱਖ ਕੌਮ ਪ੍ਰਤੀ ਤੇ ਇਹਨਾਂ ਦੀ ਬੜੀ ਵੱਡੀ ਘਾਲਣਾ ਹੈ। ਪਿਛਲੇ ਲੰਬੇ ਸਮੇਂ ਤੋਂ ਸਿੱਖ ਕੌਮ ਨੂੰ ਅਵੇਅਰ ਕਰਦੇ ਹੋਏ, ਸਿੱਖ ਕੌਮ ਨੂੰ ਰਾਹ ਦਿਖਾਉਂਦੇ ਹੋਏ ਕਿ ਹੁਣ ਕੀ ਹੋਣ ਵਾਲਾ ਹੈ, ਸਿੱਖਾਂ ਨੂੰ ਕੀ ਕਰਨਾ ਚਾਹੀਦਾ। ਇਹਨਾਂ ਦੀ ਵੱਡੀ ਸੇਵਾ ਹੈ। ਆਪਾਂ ਸਭ ਸਿੱਖਾਂ ਨੂੰ ਇਸ ਅਦਾਰੇ ਦੀ ਮਦਦ ਕਰਨੀ ਚਾਹੀਦੀ ਹੈ। ਜਿੰਨੇ ਵੀ ਅਦਾਰੇ ਸਾਡੇ ਪੰਥ ਦੀ ਚੜ੍ਹਦੀ ਕਲਾ ਲਈ ਅੱਗੇ ਆ ਰਹੇ ਹਨ ਉਹਨਾਂ ਸਾਰਿਆਂ ਦਾ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਮਾਇਕ ਮਦਦ ਕਰੀਏ। ਫਿਰ ਇੱਕ ਵਾਰ ਫਿਰ ਗੁਰਗੱਦੀ ਦਿਵਸ ਦੀ ਵਧਾਈ ਦਿੰਦੇ ਹੋਏ ਆਪਾਂ ਸਾਰਿਆਂ ਨੂੰ ਵਧਾਈ ਦਿੰਦੇ ਹਾਂ। ਇਸ ਤੋਂ ਬਾਅਦ ਮੇਰੇ ਕੋਲੇ ਸ਼ਹੀਦ ਪਰਿਵਾਰ ਵਿੱਚੋਂ ਭਾਈ ਗੁਰਦੀਪ ਸਿੰਘ ਹੇਰਾਂ ਦੇ ਭਰਾ ਅਮਰਤਪਾਲ ਸਿੰਘ ਜੀ ਖੜੇ ਹਨ। ਇਹ ਫਤਿਹ ਬੁਲਾਉਣਗੇ। ਸਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਗੁਰਤਾ ਗੱਦੀ ਨੂੰ ਸਮਰਪਿਤ ਜੋ ਇੱਥੇ ਜੁਬਾ ਸਿਟੀ ਵਿੱਚ 46ਵਾਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ,
ਇਸ ਸੰਬੰਧ ਵਿੱਚ ਸਿੱਖ ਕੌਮ ਨੂੰ ਮੁਬਾਰਕਬਾਦ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ। ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ ਉਸ ਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ। ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਰਾਜ ਦਾ ਸੰਕਲਪ ਦਿੱਤਾ ਹੈ, ਹਲੀਮੀ ਰਾਜ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, ਉਸ ਨੂੰ ਅੱਗੇ ਲੈ ਕੇ ਚੱਲਦੇ ਹੋਏ ਅਸੀਂ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ। ਇੱਥੇ ਜਦੋਂ ਅਸੀਂ ਆਪਣਾ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਤੇ ਗੁਰਤਾ ਗੱਦੀ ਨੂੰ ਮਨਾ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਦਿੱਤਾ ਪੇਸ਼ ਅਸੀਂ ਦੂਸਰੀਆਂ ਕਮਿਊਨਿਟੀਆਂ ਵਿੱਚ ਵੀ ਲੈ ਕੇ ਜਾਣਾ ਹੈ। ਤੇ ਅਸੀਂ ਇੱਥੇ ਅੱਜ ਦੇ ਦਿਨ ਦੇ ਉੱਤੇ ਆਪਣੀ ਜੋ ਯੂਥ ਹੈ ਉਸ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਸਿਧਾਂਤ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਨੇ ਜੋ ਸਾਨੂੰ ਸਿਧਾਂਤ ਦਿੱਤਾ ਹੈ, ਉਸ ਤੇ ਅਸੀਂ ਜੇ ਚੱਲੀਏ ਤੇ ਸਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ। ਇਸ ਕੰਟਰੀ ਵਿੱਚ ਰਹਿੰਦਿਆਂ ਹੋਇਆ ਅਸੀਂ ਲਾਅ ਐਂਡ ਆਰਡਰ ਨੂੰ ਫੋਲੋ ਕਰੀਏ। ਉਹ ਕੰਮ ਕੋਈ ਵੀ ਨਾ ਕਰੀਏ ਜਿਸ ਦੇ ਨਾਲ ਸਿੱਖ ਕੌਮ ਦੀ ਬਦਨਾਮੀ ਹੋਵੇ, ਪੱਗ ਦੀ ਦਸਤਾਰ ਦੀ ਬਦਨਾਮੀ ਹੋਵੇ, ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੀ ਬਦਨਾਮੀ ਹੋਵੇ। ਪਿਛਲੇ ਦਿਨਾਂ ਦੀਆਂ ਘਟਨਾਵਾਂ ਜਿਹਦੇ ਵਿੱਚ 2 ਟਰੱਕ ਡਰਾਈਵਰ ਵੀਰਾਂ ਦਾ ਐਕਸੀਡੈਂਟ ਹੋਇਆ, ਉਸ ਨੂੰ ਬਦਲ ਰਹੇ ਪੋਲੀਟੀਕਲ ਸਿਸਟਮ ਦੇ ਨਾਲ ਇੱਥੇ ਅਮਰੀਕਨ ਮੀਡੀਆ ਵਿੱਚ ਬਹੁਤ ਹੀ ਉਛਾਲਿਆ ਗਿਆ ਤੇ ਉਹ ਕੰਟੀਨਿਊ ਜਾਰੀ ਹੈ। AI ਸਿਸਟਮ ਜੋ ਹੈ ਉਸ ਨੂੰ ਯੂਜ਼ ਕਰਕੇ ਸਾਡੇ ਬ੍ਰਾਹਮਣਵਾਦ ਦੇ ਜਿਹੜੇ ਬ੍ਰਾਹਮਣਾਂ ਨੇ ਜੋ IT ਸੈੱਲ ਨੇ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਪੂਰੀ ਟੱਲ ਲਾ ਰਹੇ ਨੇ। ਸਾਡਾ ਸਿਧਾਂਤ ਕਿਸੇ ਨੂੰ ਤੰਗ ਕਰਨ ਦਾ ਨਹੀਂ, ਸਾਡਾ ਸਿਧਾਂਤ ਕਿਸੇ ਚੋਰੀ ਠੱਗੀ ਜਾਂ ਫਰੌਤੀਆਂ ਵਾਲਾ ਸਿਧਾਂਤ ਨਹੀਂ। ਗੁਰੂ ਸਾਹਿਬ ਨੇ ਕਿਰਤ ਕਰਨ ਨਾਮ ਜਪਣ ਤੇ ਵੰਡ ਛਕਣ ਲਈ ਇਹ ਸਿਧਾਂਤ ਦਿੱਤਾ ਆ। ਸਾਡੇ ਇੱਥੇ ਜੁਬਾ ਸਿਟੀ ਦੇ ਵਿੱਚ ਜੋ ਆਪਣੇ ਆਪ ਨੂੰ ਬਹੁਤ ਵੱਡੇ ਸਿੱਖ ਅਖਾਤੀ ਸਮਝਦੇ ਨੇ, ਉਹ ਹਿੰਦੁਸਤਾਨ ਦੀ ਬੋਲੀ ਬੋਲਦੇ ਹੋਏ ਉਹ ਸਾਡੇ ਸਿੱਖ ਵੀਰ ਜਿਹੜੇ ਪਿਛਲੇ 30-35 ਸਾਲ ਤੋਂ ਕੌਮ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਬਦਨਾਮ ਕਰਨ ਦੇ ਲਈ। ਤੇ ਆਪ ਇਹ ਲੋਕ ਜਿਹੜੇ ਆ ਕ੍ਰਾਈਮ ਕਿਸੇ ਤਰ੍ਹਾਂ ਦਾ ਵੀ ਹੋਵੇ, ਉਹ ਵਾਈਟ ਕਲਰ ਹੋਵੇ, ਬਲੈਕ ਕਲਰ ਹੋਵੇ, ਬਲੂ ਹੋਵੇ, ਉਹ ਕ੍ਰਾਈਮ ਹੀ ਹੈ। ਇਹ ਜੁਬਾ ਸਿਟੀ ਦੇ ਵਿੱਚ ਜਿਹੜੇ ਕਾਫੀ ਲੋਕ ਇਹੋ ਜਿਹੇ ਨੇ ਜਿਹੜੇ ਇੰਸ਼ੋਰੈਂਸਾਂ ਤੋਂ ਪੈਸਾ ਲੈਂਦੇ ਨੇ, ਘਰਾਂ ਨੂੰ ਅੱਗਾਂ ਲਾ ਕੇ ਉਹਨਾਂ ਨੇ ਪਿਛਲੇ ਦਿਨੀ ਇੱਕ ਬੜੀ ਚਰਚਾ 'ਚ ਆਇਆ ਲਾਈਵ ਓਕ ਦਾ ਇੱਕ ਪਰਿਵਾਰ, ਪੰਮਾ ਪਰਿਵਾਰ, ਜਿਸ ਨੇ ਘਰਾਂ ਨੂੰ ਅੱਗ ਲਾਈ, ਉਸ ਫਰਾਡ ਦੇ ਵਿੱਚ ਉਹ ਫਸੇ ਹੋਏ ਨੇ। ਇਹੋ ਜਿਹੇ ਵੀਰਾਂ ਨੂੰ ਬੇਨਤੀ ਕਰਦੇ ਆ, ਜੇ ਤੁਹਾਡੇ ਕੋਲ 10-10 ਹਜ਼ਾਰ ਏਕੜ ਦੇ ਨਾਲ ਕੋਈ ਰੱਜ ਨਹੀਂ ਆਇਆ ਤੇ ਤੁਹਾਨੂੰ ਇੰਸ਼ੋਰੈਂਸ ਦੇ ਫਰਾਡ ਤੇ ਪੈਸਿਆਂ ਨਾਲ ਵੀ ਰੱਜ ਨਹੀਂ ਆਉਣਾ। ਸੋ ਆਪਾਂ ਗੁਰੂ ਨਾਨਕ ਸਾਹਿਬ ਨੇ ਜੋ ਸਾਨੂੰ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਕਲਪ ਦਿੱਤਾ ਹੈ, ਉਸ ਤੇ ਆਪਾਂ ਚੱਲਣਾ। ਆਪਣੀ ਕੌਮ ਦੀ ਉਹ ਰਾਜ ਜੋ 1839 ਦੇ ਵਿੱਚ ਸਾਡੇ ਤੋਂ ਗੁੰਮ ਹੋ ਗਿਆ, 1839 ਤੋਂ ਲੈ ਕੇ ਹੁਣ ਤੱਕ ਆਪਣਾ ਅਸੀਂ ਰਾਜ ਲੱਭ ਰਹੇ ਹਾਂ, ਉਹ ਖਾਲਿਸਤਾਨ ਸਾਡਾ ਅਲਟੀਮੇਟ ਗੋਲ ਹੈ। ਉਸ ਨੂੰ ਪ੍ਰਾਪਤ ਕਰਨ ਲਈ ਸਾਡੀ ਯੂਥ ਜਿਹੜੀ ਆ ਉਹ ਅੱਗੇ ਆਵੇ। ਉਹ ਜਿਹੜਾ ਯੂਥ ਆ ਉਹ ਆਪਣੀ ਫਰਜ਼ ਸਮਝਦਾ ਹੋਇਆ ਕੌਮੀ ਘਰ ਖਾਲਿਸਤਾਨ ਦੇ ਲਈ ਆਪਣਾ ਪੂਰਾ ਯੋਗਦਾਨ ਪਾਓ। ਕਿਸੇ ਵੀ ਭੁੱਲ ਚੁੱਕ ਮਾਫੀ। ਤੇ TV 84 ਦੇ ਲਈ TV 84 ਦਾ ਬਹੁਤ-ਬਹੁਤ ਧੰਨਵਾਦ ਜੋ ਸਿੱਖ ਕੌਮ ਸਿੱਖਾਂ ਦੀ ਗੱਲ ਤੇ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ। ਮੈਂ ਆਪਣੇ ਵੱਲੋਂ ਯੂਨਾਈਟਿਡ ਸਿੱਖ ਦੇ ਵੱਲੋਂ ਜੋ 1999 ਦੇ ਵਿੱਚ ਹੋਂਦ ਵਿੱਚ ਆਈ ਸੀ ਹਿਊਮਨ ਰਾਈਟਸ ਤੇ ਹਿਊਮੈਨਿਟੇਰੀਅਨ ਏਡਸ ਜੋ ਸੰਸਥਾ ਆ, ਅਸੀਂ ਕਿਤੇ ਵੀ ਕੋਈ ਡਿਜ਼ਾਸਟਰ ਹੋਵੇ ਉਸ ਦੇ ਵਿੱਚ ਪਹੁੰਚਦੇ ਹਾਂ। ਅਸੀਂ ਇਸ ਰਜਿੰਦਰ ਸਿੰਘ ਵੀਰ ਦੀ ਜੋ ਫਲੋਰੀਡਾ ਵਿੱਚ ਕੇਸ ਟਰੱਕ ਐਕਸੀਡੈਂਟ ਆ ਉਸ ਦੀ ਪੈਰਵਾਈ ਕਰ ਰਹੇ ਹਾਂ ਤੇ ਇੱਥੇ ਜਿਹੜਾ ਅਟਾਰੀਓ ਦੇ ਵਿੱਚ ਹੋਇਆ ਅਸੀਂ ਉਸ ਦੇ ਲਈ ਵੀ ਯਤਨਸ਼ੀਲ ਕਰਾਂਗੇ ਜੋ ਕਰ ਸਕਦੇ ਹੋਏ। ਇਹ ਸਾਡੇ ਬੱਚੇ ਨੇ, ਜੇ ਅੱਜ ਇਹਨਾਂ ਨਾਲ ਅਸੀਂ ਨਹੀਂ ਖੜਦੇ ਤੇ ਸਾਡੇ ਨਾਲ ਇਹ ਜਾਂ ਸਾਡੀ ਖਾਲਿਸਤਾਨ ਦੀ ਜੰਗ ਆਜ਼ਾਦੀ ਦੇ ਨਾਲ ਇਹ ਕਦੋਂ ਖੜਨਗੇ। ਸੋ ਬੇਨਤੀ ਹੈ, ਸਾਡੇ ਬੱਚੇ ਨੇ, ਸਾਨੂੰ ਇਹਨਾਂ ਦਾ ਹੈਲਪ ਕਰਨ ਦੀ ਲੋੜ ਆ। ਜਿਹੜਾ ਐਕਸੀਡੈਂਟ ਹੈ ਪਹਿਲਾ ਨਹੀਂ ਤੇ ਨਾ ਆਖਰੀ ਐਕਸੀਡੈਂਟ ਹੈ, ਇਹ ਹੋਣੇ ਨੇ। ਸੋ ਇੱਥੇ ਸਮੂਹ ਸੰਗਤ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਪੰਥਕ ਬੁਲਾਰਿਆਂ ਨੇ ਜਿਹੜੀਆਂ ਨੇ ਆਪਣੀਆਂ ਨੇ ਵਿਚਾਰਾਂ ਨੇ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ। ਆਈ ਹੋਪ ਤੁਹਾਨੂੰ ਪਸੰਦ ਵੀ ਆਈਆਂ ਹੋਣਗੀਆਂ। ਸੋ ਜਿਸ ਤਰ੍ਹਾਂ ਤੁਸੀਂ ਨਾਲ ਦੇਖ ਰਹੇ ਹੋ, ਜਿਹੜੇ ਫਲੋਟ ਵੀ ਜਿਹੜੇ ਨੇ ਉਹ ਵੀ ਜਾ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦਾ ਫਲੋਟ ਵੀ ਜਿਹੜਾ ਗੁਜ਼ਰ ਕੇ ਗਿਆ ਔਰ ਦਸਤਾਰ ਜਿਹੜੇ ਸਜਾਉਣ ਵਾਲੇ ਉਹਨਾਂ ਦਾ ਵੀ ਜਿਹੜਾ ਫਲੋਟ ਹੈ ਉਹ ਵੀ ਗੁਜ਼ਰ ਕੇ ਗਿਆ। ਸਿੰਘ ਸਾਹਿਬ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਸਿੱਖ ਸੰਗਤਾਂ ਤੁਹਾਨੂੰ ਦੇਖ ਰਹੀਆਂ, ਕੀ ਮੈਸੇਜ ਦੇਣਾ ਚਾਹੋਗੇ? ਅੱਜ ਗੁਰਤਾ ਗੱਦੀ ਦੇ ਦਿਵਸ ਤੇ ਯੂਬਾ ਸਿਟੀ ਜੋ ਸੰਗਤਾਂ ਇਕੱਤਰ ਹੋਈਆਂ, ਬੜੀਆਂ ਖੁਸ਼ੀਆਂ ਮਨਾਈਆਂ, ਪਰ ਮੇਰੇ ਮਨ 'ਚ ਕੁਝ ਵਿਚਾਰ ਆ ਰਹੇ ਸੀਗੇ। ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੰਨਿਆ, ਜਿਸ ਰਾਜ ਦੇ ਅੰਦਰ ਕੁੱਤੇ ਦੇ ਗਲ ਦੇ ਅੰਦਰ ਸੋਨੇ ਦਾ ਕੈਂਠਾ ਵੀ ਜੇ ਪਾਇਆ ਸੀ ਤੇ ਉਹਨੂੰ ਕਿਸੇ ਨੇ ਹੱਥ ਨਹੀਂ ਲਾਇਆ। ਅਸੀਂ ਅੱਜ ਜੋ ਖੁਸ਼ੀਆਂ ਇੱਥੇ ਮਨਾ ਰਹੇ ਹਾਂ, ਕਿਤੇ ਨਾ ਕਿਤੇ ਨਾ ਕੰਟਰੀਆਂ 'ਚ ਕੋਈ ਨਾ ਕੋਈ ਰੋਕ ਟੋਕ ਹੋਏਗੀ, ਪਰ ਉਸ ਰਾਜ 'ਚ ਕਿੱਦਾਂ ਆਪਾਂ ਮਨਾਉਂਦੇ ਹੋਵਾਂਗੇ? ਸੋ ਸਾਨੂੰ ਉਹ ਰਾਜ ਦੁਬਾਰਾ ਲੈਣਾ ਪੈਣਾ। ਸਾਰੇ ਇਕਜੁੱਟ ਹੋਵੋ, ਹਰ ਹਿੱਲਾ, ਚਾਹੇ ਉਹ ਵਿਚਾਰਾਂ ਦੀ ਲੜਾਈ ਹੈ, ਚਾਹੇ ਉਹ ਕਿਸੇ ਕਿਸਮ ਦੀ ਕੋਈ ਵੀ ਸਾਨੂੰ ਲੜਾਈ ਲੜਨੀ ਪਵੇ। ਭਾਈ ਅੰਮ੍ਰਿਤਪਾਲ ਸਿੰਘ ਉੱਥੇ ਲੜਾਈ ਲੜ ਰਿਹਾ, ਭਾਈ ਸੰਦੀਪ ਸਿੰਘ ਸੰਨੀ ਦਾ ਭਰਾ ਲੜ ਰਿਹਾ, ਆਪੇ ਉਹਨਾਂ ਸਾਰਿਆਂ ਦਾ ਸਾਥ ਦਈਏ। ਰੈਫਰੈਂਡਮ ਵਾਲੇ ਲੱਗੇ ਨੇ, ਆਪਣੀ ਥਾਂ ਤੇ ਲੱਗੇ ਨੇ, ਹੋਰ ਬੜੀਆਂ ਐਸੀਆਂ ਜਥੇਬੰਦੀਆਂ ਨੇ, ਕਿਉਂਕਿ ਉਸ ਟਾਈਮ ਤੇ ਵੀ 13-14 ਮਿਸਲਾਂ ਸੀਗੀਆਂ ਜਿਨ੍ਹਾਂ ਤੇ ਆਪਾਂ ਰਾਜ ਕੰਮ ਕੀਤਾ, ਰਲ ਕੇ ਕੀਤਾ। ਸੋ ਅਸੀਂ ਸਾਰੇ ਰਲ ਕੇ ਇੱਕ ਹੋ ਕੇ ਤੇ ਇਸ ਲੜਾਈ ਨੂੰ ਲੜੀਏ, ਆਪਣਾ ਰਾਜ ਪ੍ਰਾਪਤ ਕਰੀਏ, ਔਰ ਇਸ ਤੋਂ ਵੀ ਜ਼ਿਆਦਾ ਖੁਸ਼ੀਆਂ ਮਨਾ ਸਕੀਏ ਗੁਰੂ ਸਾਹਿਬ ਦੇ ਗੁਰਪੁਰਬ ਦੀਆਂ। ਸੋ ਸਭ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜਿਹੜੇ ਵਿਚਾਰ ਨੇ ਭਾਈ ਸਾਹਿਬ ਤੁਸੀਂ ਪੇਸ਼ ਕੀਤੇ ਨੇ। ਆਓ ਇਹਨਾਂ ਸਰਦਾਰ ਸਾਹਿਬ ਦੇ ਵਿਚਾਰ ਲੈਂਦੇ ਆ। ਹਾਂਜੀ ਜੀ, ਕੀ ਕਹਿਣਾ ਚਾਹੋਗੇ? ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जब बाण लाग्यो तब रोष जाग्यो, को किसी को राज ना दे हैं, जो ले हैं निज बल से ले हैं। फरीद साहब ने क्या, फरीदा बार पराए बैसना, साईं मुझे ना दे, ये तो यूं ही रखसी जियो शरीरों ले। प्यारे खालसा जी, राज भाग तो बिना, अपने घर तो बिना इंसान दी कदर नहीं पैंदी, कोई कीमत नहीं पैंदी। सो आओ सारे इकट्ठे होके पंजाब देश, पंजाब खालसा राज, खालिस्तान दी प्राप्ति वास्ते एकमुठ होके, एकजुट होके ਆਪਾਂ ਜਦੋਜਹਿਦ ਕਰੀਏ। TV 84 ਵਾਲੇ ਸਾਰੇ ਪ੍ਰਬੰਧਕਾਂ ਦਾ, ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਸਾਹਿਬ ਉਹਨਾਂ ਦਾ, ਸਿੱਖ ਪੰਥ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੋ ਦਿਨ ਪੈ ਰਾਤ ਇੱਕ ਕਰਕੇ ਪੂਰੇ ਜਦੋਜਹਿਦ ਨਾਲ ਲੱਗੇ ਹੋਏ ਹਨ। ਸੋ ਗੁਰੂ ਕਿਰਪਾ ਕਰੇ, 7 ਸਮੁੰਦਰੋਂ ਪਾਰ ਪੰਜਾਬ ਤੋਂ ਇਹ ਠਾਠਾਂ ਮਾਰਦਾ ਯੂਬਾ ਸਿਟੀ ਦੇ ਨਗਰ ਕੀਰਤਨ ਵਿੱਚ ਇਕੱਠ ਇਹ ਦਰਸਾਉਂਦਾ ਹੈ ਕਿ ਬਹੁਤ ਜਲਦ ਸਮਾਂ ਆ ਰਿਹਾ ਹੈ ਜਦੋਂ ਅਸੀਂ ਆਪਣਾ ਇੰਡੀਪੈਂਡੈਂਟ ਦੇਸ਼ ਖਾਲਿਸਤਾਨ ਪ੍ਰਾਪਤ ਕਰਾਂਗੇ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਵਚਨ ਕਿਹਾ ਸੀ, ਪਿਆਰੇ ਖਾਲਸਾ ਜੀ, ਜਿਸ ਦਿਨ ਦਰਬਾਰ ਸਾਹਿਬ ਤੇ ਅਟੈਕ ਕਰਨਗੇ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਪਿਆਰੇ ਖਾਲਸਾ ਜੀ, ਖਾਲਿਸਤਾਨ ਦੀ ਨੀਂਹ ਰੱਖੀ ਜਾ ਚੁੱਕੀ ਹੈ। ਗੁਰੂ ਕਿਰਪਾ ਕਰੇ, ਔਰ ਬਹੁਤ ਜਲਦ ਸਮਾਂ ਆ ਰਿਹਾ ਹੈ ਜਦੋਂ ਅਸੀਂ ਆਪਣੇ ਇੰਡੀਪੈਂਡੈਂਟ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਕਰਾਂਗੇ ਅਤੇ ਚੜ੍ਹਦੀਆਂ ਕਲਾ ਵਿੱਚ ਆ ਕੇ ਅਸੀਂ ਖਾਲਸਾ ਰਾਜ ਦਾ ਆਨੰਦ ਨਿਕ ਮਾਣ ਸਕਾਂਗੇ। ਸੋ ਇਹ TV 84 ਵਾਲੀ ਸਾਰੀ ਟੀਮ ਦਾ, ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ, ਜੋ ਦਿਨ ਰਾਤ ਪੇਕ ਕਰਕੇ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਜਦੋਜਹਿਦ ਕਰ ਰਹੇ ਹਨ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਬਹੁਤ ਹੀ ਬੜੀਆ ਜਿਹੜੇ ਵਿਚਾਰ ਨੇ ਪੇਸ਼ ਕੀਤੇ ਨੇ ਭਾਈ ਸਾਹਿਬ ਨੇ। ਸੋ ਸਰਦਾਰ ਸਾਹਿਬ ਮੇਰੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਯੂਬਾ ਸਿਟੀ ਦੀ ਧਰਤੀ ਦੇ ਉੱਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਨੂੰ ਲੱਖ ਲੱਖ ਨਗਰ ਕੀਰਤਨ ਦੀਆਂ ਵਧਾਈਆਂ। ਤੇ ਕੌਮ ਦੇ ਵੱਖੋ ਵੱਖਰੇ ਰੂਪਾਂ ਦੇ ਵਿੱਚ, ਵੱਖੋ ਵੱਖਰੇ ਜੋਹੋ ਜਲਾ ਦੇ ਵਿੱਚ ਫਲੋਟ ਨੇ ਜਿਹੜੇ ਖਾਲਿਸਤਾਨ ਦੇ ਸ਼ਹੀਦਾਂ ਦੇ, ਕੌਮ ਲਈ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੇ ਜਿਹੜੇ ਫਲੋਟ ਨੇ ਵੱਖੋ ਵੱਖਰੇ ਰੂਪਾਂ 'ਚ ਬਣੇ ਹੋਏ ਨੇ। ਤੇ ਇੱਕ ਬਹੁਤ ਵੱਡਾ ਕੌਮ ਜਿਸ ਸੰਘਰਸ਼ ਨਾਲ ਜੂਝ ਰਹੀ ਆ, ਕਿਵੇਂ ਜੂਝ ਰਹੀ ਆ, ਉਹਦਾ ਇੱਕ ਬਹੁਤ ਵਧੀਆ ਤਰੀਕੇ ਨਾਲ ਇੱਥੇ ਮੁਜ਼ਾਹਰਾ ਹੋ ਰਿਹਾ, ਵਧੀਆ ਤਰੀਕੇ ਨਾਲ ਕੌਮ ਡੈਮੋਸਟ੍ਰੇਟ ਕਰ ਰਹੀ ਆ। ਇਸ ਗੱਲ ਦੀ ਮਨ ਨੂੰ ਖੁਸ਼ੀ ਆ ਜੀ। ਤੇ ਇਸ ਦੇ ਨਾਲ ਹੀ ਮੈਂ ਗੱਲ ਜ਼ਰੂਰੀ ਕਰਨੀ ਚਾਹੁੰਦਾ। ਮੈਂ ਇੱਕ ਹੋਰ, ਦੇਖੋ ਸੰਘਰਸ਼ ਜਿਉਂ-ਜਿਉਂ ਲੰਬੇ ਹੁੰਦੇ ਜਾਂਦੇ ਆ, ਇਹਨਾਂ ਦੇ ਰੂਪ ਬਦਲਨੇ ਜਾਣੇ ਨੇ, ਇਹਨਾਂ 'ਚ ਇਤਰਾਜ਼ ਬਦਲਨੇ ਜਾਣੇ ਨੇ, ਇਹਦੇ ਵਿੱਚ ਕਰੈਕਟਰ, ਇਹਦੇ ਵਿੱਚ ਸ਼ਖਸੀਅਤਾਂ, ਇਹਨਾਂ 'ਚ ਕੰਮ ਕਰਨ ਵਾਲੇ ਸੱਜਣ ਚਿਹਰੇ ਨੇ ਜਿਹੜੇ ਉਹ ਬਦਲਦੇ ਜਾਣੇ ਨੇ। ਬਟ ਦੇਖੋ, ਜਿਹੜੇ ਬੰਦਿਆਂ ਨੇ ਸੰਕਲਪ ਕਾਇਮ ਰੱਖਿਆ, ਕੋਈ ਸਮਾਂ ਸੀ ਕੌਮ ਦਾ ਸੰਕਲਪ ਕਾਇਮ ਕਰਨ ਦਾ, ਕੌਮ ਦੇ ਸੰਕਲਪ ਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਇਕੱਲੀ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੇ ਆਈ, ਤੇ ਉਹ ਪਹਿਰਾ ਅੱਜ ਤੱਕ ਇਤਿਹਾਸ ਦੇ ਵਿੱਚ ਉਸੇ ਤਰ੍ਹਾਂ ਟਰੈਵਲ ਕਰ ਰਿਹਾ। ਉਸ ਤੋਂ ਬਾਅਦ 1984 ਦੇ ਸਾਡੇ ਤੇ ਇੱਕ ਵੱਡਾ ਅਟੈਕ ਹੋਇਆ। ਕੌਮ ਇੱਕਦਮ ਇੱਕ ਕਿਸਮ ਦੀ ਕੋਮੇ ਤੱਕ ਚਲੇ ਗਈ। 6 ਮਹੀਨਿਆਂ ਤੱਕ
ਕੱਲ ਅਸੀਂ ਪਰਸੋਂ ਦਿਨ ਲੰਘਿਆ 31 ਅਕਤੂਬਰ ਦਾ, ਉਦੋਂ 10 ਜਾਂ 15 ਦਿਨ ਪਹਿਲਾਂ ਕੌਮ ਦੀ ਕੀ ਸਥਿਤੀ ਸੀ, ਕੌਮ ਕੀ ਸੋਚ ਰਹੀ ਸੀ। ਐਡਾ ਵੱਡਾ ਦਰਬਾਰ ਸਾਹਿਬ ਤੇ ਅਟੈਕ ਕਰਕੇ ਕੌਮ ਦੀ ਤਹਿਸ ਨਹਿਸ ਹੋ ਕੇ ਸਾਰੀ ਕੌਮ ਘਰਾਂ 'ਚ ਵੜੀ ਬੈਠੀ ਕੌਮ ਨੂੰ ਇੱਕ ਐਡਾ ਵੱਡਾ ਕੌਮੀ ਹੁਲਾਰਾ ਸਾਡੀ ਕੌਮ ਦੇ ਸਰਤਾਜ ਸ਼ਹੀਦ ਬਾਬਾ ਸਤਵੰਤ ਸਿੰਘ, ਬਾਬਾ ਬੇਅੰਤ ਸਿੰਘ ਜੀ ਕੇਰ ਸਿੰਘ ਉਹਨਾਂ ਨੇ ਦਿੱਤਾ। ਇੱਕ ਇਹੋ ਜਿਹਾ ਇਤਿਹਾਸ ਸਿਰਜ ਗਏ ਜਿਹੜਾ ਮਤਲਬ ਦੁਨੀਆ ਤੇ ਇਤਿਹਾਸ ਨਹੀਂ ਰਿਪੀਟ ਹੋਣੇ ਛੇਤੀ ਕਰੇ। ਕਿਸੇ ਕੌਮ ਦੇ ਐਡੇ ਵੱਡੇ ਅਹੁਦੇਦਾਰਾਂ ਨੂੰ ਤੇ ਇਸ ਲੈਵਲ ਦੀ ਸਜ਼ਾ ਦਿੱਤੀ ਜਾਣੀ ਇੱਕ ਆਪਦੇ ਆਪ 'ਚ ਇਤਿਹਾਸ ਸੀਗਾ। ਉਸ ਤੋਂ ਬਿਨਾਂ ਲਹਿਰ ਚੱਲੀ ਆਉਂਦੀ ਆ, ਸੰਘਰਸ਼ ਚੱਲਿਆ ਆਉਂਦਾ ਕੌਮ ਦਾ, ਨੇ ਵੱਖੋ ਵੱਖਰੇ ਪੜਾਅ ਲਏ। ਇਹਦੇ 'ਚ ਕੋਈ ਵੱਡਾ ਬਹੁਤ ਮਹੱਤਵਪੂਰਨ ਜਿਹੜਾ ਪੜਾਅ ਸੀਗਾ ਕੌਮ ਦਾ, ਜਿਹੜੀ ਸਿੱਧੀ ਗਰਾਊਂਡ ਤੇ ਲੜਾਈ ਲੜੀ ਕੌਮ ਨੇ। ਸਾਡੇ ਖਾੜਕੂ ਸਿੰਘਾਂ ਨੇ ਸਿੱਧੀ ਲੜਾਈ ਲੜੀ, ਸਿੱਧੀਆਂ ਸ਼ਹੀਦੀਆਂ ਦਿੱਤੀਆਂ, ਟਾਰਚਰ ਦੇ ਕਹਿਰ ਕੀਤੇ, ਸੂਰਮਗਤੀ ਦੇ ਕਹਿਰ ਕੀਤੇ, ਦੁਸ਼ਮਣਾਂ ਨੂੰ ਦੋਸ਼ੀਆਂ ਨੂੰ ਸੋਧਣ ਦੇ ਸਿਰੇ ਲਾਏ, ਅੱਬਲ ਲੈਵਲ ਦੇ ਸੋਧੇ ਲਾਏ ਸਾਡੀ ਕੌਮ ਦੇ ਜੁਝਾਰੂ ਸਿੰਘਾਂ ਨੇ। ਉਸ ਤੋਂ ਬਾਅਦ ਉਹ ਲਹਿਰ ਦੇ ਤੋਂ ਬਾਅਦ ਇੱਕ ਅਗਲਾ ਪੜਾਅ ਆਇਆ। ਹੁਣ ਮੇਰੀ ਆਹ ਗੱਲ ਬਿਲਕੁਲ ਮੈਂ ਧਿਆਨ ਨਾਲ ਕਹਾਂਗਾ, ਸੁਣਨੇ ਵਾਲੀ ਗੱਲ ਆ, ਮੇਰੇ ਸਾਰੀ ਸੰਗਤ ਜਿਹੜੀ ਸੁਣਦੀ ਆ। ਉਸ ਲਹਿਰ ਤੋਂ ਬਾਅਦ ਇੱਕ ਪੜਾਅ ਆਇਆ ਜਦੋਂ ਸਰਕਾਰੀ ਤੰਤਰ, ਸਰਕਾਰੀ ਰੇਡੂਏ ਉੱਚੇ ਵੱਜਣੇ ਸ਼ੁਰੂ ਹੋ ਗਏ, ਉਹਨਾਂ ਦਾ ਮੀਡੀਆ ਉੱਚਾ ਹੋ ਗਿਆ, ਪੁੱਠੇ ਵਰਤਾਂਤ ਘੜਨੇ ਸ਼ੁਰੂ ਹੋਏ। ਸੰਤ ਦਰਬਾਰ ਸਾਹਿਬ ਕਿਉਂ ਗਏ, ਸਿੰਘਾਂ ਨੇ ਐ ਕਿਉਂ ਕਰਿਆ, ਇੰਦਰਾ ਗਾਂਧੀ ਕਿਉਂ ਮਾਰੀ, ਫਲਾਨਾ ਹੋਇਆ, ਆਹ ਹੁੰਦਾ ਤਾਂ ਆਹ ਨਹੀਂ ਸੀ ਹੋਣਾ, ਆਹ ਹੁੰਦਾ ਤਾਂ ਆਹ ਨਹੀਂ ਸੀ ਹੋਣਾ। ਚਲੋ ਇਹ ਇੱਕ ਸੁਭਾਵਿਕ ਆ ਕੌਮ ਦੇ ਵਿੱਚ, ਕਿਸੇ ਘੜੀ ਸਵੈ ਪੜਚੋਲ ਦੇ ਚੱਕਰ ਦੇ ਵਿੱਚ ਕੌਮ ਕਈ ਵਾਰੀ ਸਵੈ ਦੋਸ਼ 'ਚ ਚੱਲ ਜਾਂਦੀ ਆ। ਇਸ ਗਿਵਨ ਆ ਥੋੜਾ ਚਿਰ ਹੋਇਆ, ਪਰ ਉਦੋਂ ਬਾਅਦ ਇੱਕ ਕੁਛ ਚਿਹਰੇ, ਕੁਛ ਸ਼ਖਸੀਅਤਾਂ ਨੇ ਦੁਨੀਆ ਦੇ ਉੱਤੇ ਜੁੰਮਾ ਚੱਕਿਆ ਵੀ ਜਿਹੜੇ ਵਰਤਾਂਤ ਨੇ ਇਹਨਾਂ ਨੂੰ ਅਸੀਂ ਪੁੱਠਾ ਗੇੜ ਦੇਣਾ, ਇਹਨਾਂ ਨੂੰ ਤੋੜਨਾ। ਤੇ ਮੈਂ ਉਹਦੇ ਵਿੱਚੋਂ ਬੜੇ ਮਾਣ ਨਾਲ ਕਹਿਣਾ ਵੀ ਮੇਰੇ ਨਾਲ ਖੜੇ ਨੇ ਸਾਡੇ ਸਤਿਕਾਰਯੋਗ ਅੰਕਲ ਜੀ ਡਾਕਟਰ ਅਮਰਜੀਤ ਸਿੰਘ, ਵਾਸ਼ਿੰਗਟਨ DC ਤੋਂ ਆਏ ਨੇ। ਮੈਂ ਇਹਨਾਂ ਦੀ ਜੇ ਦੇਣ ਦੀ ਗੱਲ ਕਰਾਂ, ਚਲੋ ਮੈਂ ਇੱਕ ਛੋਟੀ ਗੱਲ ਸ਼ੁਰੂ ਕਰਦਾ। ਮੈਂ 97 ਦੇ ਵਿੱਚ ਅਮਰੀਕਾ ਆਇਆ ਸੀ। ਉਸ ਟਾਈਮ ਜੇ ਬਾਹਰ ਅੰਦਰ ਕੋਈ ਤਰੀਕਾ ਸੀਗਾ ਸੰਘਰਸ਼ ਦੀ ਗੱਲ ਨੂੰ ਬਰੀਕੀ ਦੇ ਵਿੱਚ ਇੱਕ ਲੜੀ ਦੇ ਵਿੱਚ ਸੁਣਨ ਦਾ, ਤਾਂ ਸਰਦਾਰ ਡਾਕਟਰ ਅਮਰਜੀਤ ਸਿੰਘ ਉਹਨਾਂ ਦੀਆਂ ਟੇਪਾਂ ਸੀ। ਉਹ ਇੱਕ ਸਮਾਂ ਸੀ ਆਡੀਓ ਟੇਪਾਂ ਦੇ 20 ਦੇ 40 ਟੇਪਾਂ ਦੇ ਜਿਹੜੇ ਸੈੱਟ ਨੇ ਵਿਕਦੇ ਹੁੰਦੇ ਸੀ। ਤਾਂ ਇੱਕੋ ਇੱਕ ਸਾਧਨ ਸੀਗਾ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਬਿਨਾਂ, ਜਿਹੜਾ ਲੋਕਾਂ ਨੂੰ ਕੰਟੀਨਿਊਲੀ ਆਥਣ ਸਵੇਰ ਟਰੱਕ ਚਲਾਉਂਦਿਆਂ ਨੂੰ, ਕੰਮ ਕਰਦਿਆਂ ਨੂੰ, ਗੈਸ ਸਟੇਸ਼ਨਾਂ ਤੇ ਕੰਮ ਕਰਦਿਆਂ ਨੇ ਸਾਡੇ ਕੰਨਾਂ ਦੇ ਵਿੱਚ ਯੋਧਿਆਂ ਦੀਆਂ ਵਾਰਾਂ ਤੇ ਸੰਘਰਸ਼ ਦੀ ਜਿਹੜੀ ਵਿਆਖਿਆ ਪੈਂਦੀ ਰਹਿੰਦੀ ਸੀ। ਮੈਂ ਆਪਦੇ ਆਪ 'ਚ ਕਹਿ ਸਕਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਅਤਿਅੰਤ ਮਹਾਨ ਤੇ ਵੱਡਾ ਰੋਲ ਡਾਕਟਰ ਸਾਹਿਬ ਉਹਨਾਂ ਦੀਆਂ ਟੇਪਾਂ ਨੇ। ਅਸੀਂ ਗੈਸ ਸਟੇਸ਼ਨ ਤੇ ਕੰਮ ਕਰਦੇ ਹੁੰਦੇ ਸੀਗੇ ਰੌਕਵੇ ਤੇ ਨਿਊਯਾਰਕ। ਮੈਂ ਤੇ ਮੇਰਾ ਦੋਸਤ ਸੀਗਾ ਪੰਮ ਪਰਮਜੀਤ ਸਿੰਘ। ਅਸੀਂ ਅੱਧੇ 35 ਘੰਟੇ ਦੀ ਡਰਾਈਵ ਹੁੰਦੀ ਸੀ ਰੋਜ਼, ਤੇ ਅਸੀਂ ਟੇਪਾਂ ਸੁਣਦੇ ਹੁੰਦੇ ਸੀ। ਮੇਰੇ ਅੱਜ ਤੱਕ ਮੇਰੀਆਂ ਬਹੁਤ ਵਾਰੀ ਬੋਲਦੇ ਦੇ ਗੱਲਾਂ ਦੇ ਵਿੱਚ ਮੈਂ ਉਹ ਗੱਲਾਂ ਕੋਟ ਕਰਦਾ ਹਜੇ ਤੱਕ, ਔਰ ਐਡੀਆਂ ਸਦੀਵੀ ਗੱਲਾਂ ਜਿਹੜੀਆਂ ਮੈਂ ਡਾਕਟਰ ਸਾਹਿਬ ਨੂੰ ਸੁਣੀਆਂ। ਮੈਂ ਜੇ ਛੋਟੇ ਲਫ਼ਜ਼ਾਂ ਦੇ ਵਿੱਚ ਇੱਕ ਗੱਲ ਕਹਿਣੀ ਹੋਵੇ ਵੀ ਡਾਕਟਰ ਅਮਰਜੀਤ ਸਿੰਘ ਹੋਣੀ ਸਾਡੀ ਕੌਮ ਦੀ, ਖਾਲਿਸਤਾਨ ਦੀ, ਸਾਡੇ ਸੰਘਰਸ਼ ਦੀ ਵਿਦੇਸ਼ਾਂ 'ਚ ਬੈਠੀ ਪਹਿਲੀ ਟਕਸਾਲ ਨੇ। ਇਹ ਟਕਸਾਲ ਆ ਜਿਨ੍ਹਾਂ ਨੇ ਕੰਮ ਕਰਨ ਵਾਲੇ, ਤੁਰਨ ਵਾਲੇ, ਮੇਰੇ ਵਰਗੇ ਹੋਰ ਬੜੇ ਨੌਜਵਾਨ ਨੇ ਜਿਹੜੇ ਉਸ ਟਾਈਮ 90s ਦੇ, ਲੇਟ 90s 2000 ਦੇ ਏਰੀਆ ਦੇ ਵਿੱਚ ਤੋਰੇ। ਦੇਖੋ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੀ ਹਰ ਇੱਕ ਦੀ ਆਪੋ ਆਪਦੀ ਡਿਊਟੀ ਲੱਗੀ ਆ। ਇਹਨਾਂ ਦਾ ਲੰਬਾ ਸਫ਼ਰ ਆ, ਸਰੀਰਕ ਆਪਦੀ ਜਿਵੇਂ ਕਹਿੰਦੇ ਨੇ ਸਮਰੱਥਾ ਵਾ। ਜੋ ਕਿਹੜੀ ਉਮਰ ਦੇ ਵਿੱਚ TV 84 ਦਾ ਐਡਾ ਜੁੰਮਾ ਲੈ ਕੇ, ਸਿੱਖਾਂ ਕੋਲ TV ਨਹੀਂ ਸੀ, ਐਡਾ ਜੁੰਮਾ ਲੈ ਕੇ ਚੱਕੇ ਤੁਰੇ ਨੇ, ਐਡੇ ਵੱਡੇ ਖਰਚੇ ਨੂੰ ਲੈ ਕੇ। ਵੀਰਾਂ ਭਰਾਵਾਂ ਕੋਲੋਂ ਦੇਖੋ ਜੋ ਮਰਜ਼ੀ ਆ, ਜਿਹੜਾ ਖਰਚਾ ਸੰਗਤ ਦੇ ਨਾਲ ਜਿਹੜੇ TV ਐਡੇ ਵੱਡੇ ਪ੍ਰੋਜੈਕਟ ਕਰਨੇ ਨੇ, ਇਹਦੇ ਲਈ ਬਹੁਤ ਵੱਡੀ ਬੰਦੇ 'ਚ ਜਾਨ, ਕੈਪੇਬਿਲਿਟੀ, ਬੜਾ ਵੱਡਾ ਮਨੋਬਲ ਚਾਹੀਦਾ ਕਰਨ ਦੇ ਲਈ। ਤੇ ਉਹ ਸਾਡੇ ਇਹਨਾਂ ਨੇ ਸਤਿਕਾਰਯੋਗ ਡਾਕਟਰ ਸਾਹਿਬ ਨੇ ਐਡਾ ਵੱਡਾ ਬੀੜਾ ਚੱਕਿਆ। ਹੁਣ ਅੱਜ ਦੀ ਘੜੀ ਇੱਥੇ ਤਰ੍ਹਾਂ ਦੀਆਂ ਲਹਿਰਾਂ ਚੱਲਦੀਆਂ ਨੇ, ਰਿਐਕਸ਼ਨਰੀ ਲਹਿਰਾਂ ਨੇ। ਸਮੇਂ ਦੇ ਹਿਸਾਬ ਨਾਲ ਕੋਈ ਲਹਿਰ ਜ਼ਿਆਦਾ ਜ਼ੋਰ ਫੜ ਜਾਂਦੀ ਆ। ਕਿਸਾਨ ਮੋਰਚਾ ਚੱਲਿਆ, ਲੋਕਾਂ ਨੇ ਪ੍ਰੋਟੈਸਟ ਕੀਤਾ, ਇੱਕ ਪ੍ਰੋਟੈਸਟ ਦੀ ਲਹਿਰ ਬਣੀ, ਲੋਕਾਂ ਦੇ ਵਿੱਚ ਜਜ਼ਬਾ ਬਣਿਆ ਬਈ ਸਰਕਾਰਾਂ ਦੇ ਵਿਰੋਧ ਕਿਵੇਂ ਕਰਨੇ ਨੇ। ਉਹ ਇੱਕ ਆਪਦੇ ਆਪ 'ਚ ਆ, ਪਰ ਇਹ ਨਹੀਂ ਹੈਗਾ ਵੀ ਉੱਥੇ ਹੀ ਖੜੀ ਆ ਗੱਲ। ਤਰ੍ਹਾਂ ਦੇ ਐਸਪੈਕਟ ਤੋਂ ਕੰਮ ਹੋ ਰਹੇ ਨੇ। ਇਹਨਾਂ ਨੇ ਜੜ ਦੇ ਵਿੱਚ ਤੇਲ ਪਾ ਕੇ ਜੜ ਨੂੰ ਬਾਹਰ ਖਾਲਿਸਤਾਨ ਦੀ ਲਹਿਰ ਦੀ ਉਹਨਾਂ ਨੇ ਫਰਟਾਈਲ ਕਰਕੇ ਖੜੀ ਕੀਤਾ। ਇੱਥੇ ਮਤਲਬ ਕੋਈ ਵੀ, ਮੈਂ ਕੱਲ ਵੀ ਇੱਕ ਗੱਲ ਸੁਣੀ, ਮੇਰੇ ਮਨ ਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਵੀ ਸਟੇਜ ਦੇ ਉੱਤੋਂ ਬੜੇ ਜਾਣੀ ਮਤਲਬ ਇੱਕ ਨਿਰਾਸ਼ਾਜਨਕ ਸ਼ਬਦ ਵਰਤੇ ਗਏ
ਵੀ ਇਹਨਾਂ ਨੇ ਸ਼ਾਇਦ ਜੋ ਇਹਨਾਂ ਦੀ ਸਪੀਚਾਂ 'ਚ ਕੋਈ ਲੱਭਦਾ ਨਹੀਂ। ਮੈਂ ਕਹਿੰਦਾ ਇਹਨਾਂ ਦੀ ਸਪੀਚਾਂ ਦੇ ਵਿੱਚੋਂ ਤੁਸੀਂ ਨਿਸ਼ਾਨਦੇਹੀ ਕਰਕੇ ਦੇਖੋ ਨਗਰ ਕੀਰਤਨਾਂ ਦੇ ਵਿੱਚੋਂ ਇਹਨਾਂ ਦੀ ਸਪੀਚਾਂ ਦੇ ਬੀਜੇ ਹੋਏ ਬੀਜ ਤੁਹਾਨੂੰ ਹਜ਼ਾਰਾਂ ਨਿਕਲਣਗੇ। ਇਹਨਾਂ ਦੀ ਸਪੀਚਾਂ ਦਾ ਜਿਹੜਾ ਅਸਰ ਆ ਉਹ ਕਿਸੇ ਕਾਨਫਰੰਸ ਦੇ ਵਿੱਚ 10 ਮਿੰਟ 15 ਮਿੰਟ ਦੀ ਹਾਜ਼ਰੀ ਭਰ ਕੇ ਨਹੀਂ ਪਤਾ ਲੱਗ ਸਕਦਾ ਹੈਗਾ। ਇਹਨਾਂ ਦੀਆਂ ਸਪੀਚਾਂ ਦਾ ਅਸਰ 4-5 ਸਾਲ ਜਿਹੜੇ ਪੰਥਕ ਖੇਮੇ ਨੇ ਇੱਥੇ ਸਾਡੇ ਕੌਮੀ ਸੰਘਰਸ਼ ਦੇ, ਉਹਨਾਂ ਦੇ ਵਿੱਚ ਵਿਚਰੋ, ਤੁਹਾਨੂੰ ਪਤਾ ਲੱਗੂਗਾ ਇਹਨਾਂ ਨੇ ਕਿਹੋ ਜਿਹੇ ਐਕਟਿਵਿਸਟ ਤਿਆਰ ਕੀਤੇ ਨੇ, ਕਿਸ ਲੈਵਲ ਤੱਕ ਲੋਕਾਂ ਦੀ ਜਿਹੜੀ ਬ੍ਰੇਨ ਸਟੋਮਿੰਗ ਆ ਉਹਨੂੰ ਜਨਮ ਦਿੱਤਾ ਇਹਨਾਂ ਦੀਆਂ ਪੁਰਾਣੀਆਂ ਗੱਲਾਂ ਦੀ ਕੋਟੇਸ਼ਨ। ਸੋ ਮੈਂ ਆਪਦੇ ਆਪ ਨੂੰ ਦੇਣਦਾਰ ਸਮਝਦਾ ਵਾਂ ਵੀ ਆਉਣੇ ਵਾਲੇ ਸਮੇਂ 'ਚ ਸਾਨੂੰ ਇਹਨਾਂ ਦੇ ਬੋਲ, ਇਹਨਾਂ ਦੀਆਂ ਟੇਪਾਂ ਕੰਨਾਂ 'ਚ ਸੁਣਨ ਨੂੰ ਪਈਆਂ ਤੇ ਸਾਨੂੰ ਮਹਾਰਾਜ ਨੇ ਚਿੰਗ ਲਾਈ। ਗਾਹਾਂ ਦੀ ਗਾਹਾਂ ਹੋਰ ਸਾਨੂੰ ਸਿੱਖ ਸਿੱਧੂ ਅਮਰੀਕਾ ਦੇ ਸਿੱਖ ਮਿਲੇ, ਸਾਰੇ ਇਹਨਾਂ ਦੇ ਨਾਲ ਡਾਕਟਰ ਰਣਜੀਤ ਸਿੰਘ ਉਹਨੇ ਚੜ੍ਹਾਈ ਕਰਕੇ, ਮੈਂ ਉਹਨਾਂ ਦੇ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ। ਸਾਡੀ ਜ਼ਿੰਦਗੀ 'ਚ ਵੱਡੇ ਰੋਲ ਨੇ ਉਹਨਾਂ ਦੇ, ਜਿਨ੍ਹਾਂ ਨੇ ਸਾਨੂੰ ਇਹ ਚੰਗੇ ਰਾਹ ਪਾਸੇ ਤੋਰਿਆ ਤੇ ਇਹਨਾਂ ਦੀ ਦਿੱਤੀ ਹੋਈ ਸੇਧ ਜਿਹੜੀ ਆ ਸਾਨੂੰ ਅੱਜ ਤੱਕ ਹੈਲਪਫੁਲ ਆ। ਮੈਂ ਲਿਟਰਲੀ ਅੱਜ ਵੀ ਇਹਨਾਂ ਦੀਆਂ ਪੁਰਾਣੀਆਂ ਟੇਪਾਂ ਦਾ ਸੈੱਟ ਕੱਢ ਕੇ ਉਹ ਕੋਟੇਸ਼ਨ ਕੱਢ ਕੇ ਦੇਣ ਦਾ ਦਾਅਵਾ ਕਰ ਸਕਦਾ ਜਿਹੜੀਆਂ ਹਜੇ ਤੱਕ ਸਟੇਜਾਂ ਤੋਂ ਬੋਲਣੀ ਹੁੰਦੀਆਂ। ਮਤਲਬ ਹਰੇਕ ਜਗ੍ਹਾ ਗੂੰਜਦੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਉਸ ਸਮੇਂ ਵਿੱਚ ਕੀਤੀਆਂ। ਸੋ ਕੌਮ ਵੱਲੋਂ ਇਹਨਾਂ ਦਾ ਅਤਿਅੰਤ ਸਤਿਕਾਰ ਆ। ਮਹਾਰਾਜ ਸੱਚੇ ਪਾਤਸ਼ਾਹ ਇਹੋ ਜਿਹੀਆਂ ਸ਼ਖਸੀਅਤਾਂ, ਇਹੋ ਜਿਹੇ ਮਨ ਬਲ, ਇਹੋ ਜਿਹੇ ਵੱਡੇ ਕੱਦ ਸੇਵਾਦਾਰ ਸਿੱਖ ਸੰਘਰਸ਼ੀ ਸਿੱਖ ਕੌਮ ਨੂੰ ਰੋਜ਼ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਬਹੁਤ ਹੀ ਪਤੇ ਦੀਆਂ ਗੱਲਾਂ ਕੀਤੀਆਂ ਨੇ ਔਰ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਔਰ ਡਾਕਟਰ ਅਮਰਜੀਤ ਸਿੰਘ ਬਾਰੇ ਵੀ ਇਹਨਾਂ ਨੇ ਜਿਹੜੀਆਂ ਸਪੀਚਸ ਨੇ ਆਪਣੇ ਸਿੱਖ ਕੌਮ ਦੇ ਨਾਂ ਉਹ ਵੀ ਜਿਹੜੀਆਂ ਨੇ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ। ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਬੜਾ ਹੀ ਆਨੰਦਮਈ ਜਿਹੜਾ ਇੱਥੇ ਮਾਹੌਲ ਜਿਹੜਾ ਬਣਿਆ ਹੋਇਆ ਹੈ ਔਰ ਖਾਲਸਾਨ ਦੀ ਵੀ ਗੱਲ ਹੋ ਰਹੀ ਹੈ। ਖਾਲਸਾਨ ਦੇ ਜਿਹੜੇ ਝੰਡੇ ਨੇ ਉਹ ਵੀ ਜਿਹੜੇ ਲਹਿਰਾਏ ਜਾ ਰਹੇ ਨੇ ਔਰ ਪੰਥਕ ਵਿਚਾਰਾਂ ਜਿਹੜੀਆਂ ਨੇ ਉਹ ਵੀ ਪੰਥਕ ਬੁਲਾਰੇ ਜਿਹੜੇ ਨੇ ਉਹ ਵੀ ਕਰ ਰਹੇ ਨੇ। ਸਭ ਦਾ ਬਹੁਤ ਸ਼ੁਕਰੀਆ। ਸੋ ਤੁਸੀਂ ਬਹੁਤ ਹੀ ਵਧੀਆ ਜਿਹੜੇ ਝਲਕੀਆਂ ਨੇ ਇਸ ਨਗਰ ਕੀਰਤਨ ਦੀਆਂ ਜਿਹੜੀਆਂ ਨੇ ਉਹ ਤੁਸੀਂ ਦੇਖ ਰਹੇ ਹੋ। ਬਹੁਤ ਹੀ ਵਧੀਆ ਆਨੰਦ ਬਣੀ ਜਿਹੜਾ ਦ੍ਰਿਸ਼ ਹੈ ਉਹ ਬਣਿਆ ਹੋਇਆ ਹੈ। ਸੱਚ ਹੱਕ ਦੀ ਆਵਾਜ਼ ਪਿਛਲੇ 14 ਸਾਲ ਤੋਂ ਸਿੱਖ ਪੰਥ ਦੀ ਸੇਵਾ ਕਰ ਰਿਹਾ ਹੈ। ਟੀਵੀ 84 ਆਪਣੇ ਰਾਜ ਭਾਗ ਦੀ ਗੱਲ, ਆਪਣੇ ਹੱਕਾਂ ਦੀ ਗੱਲ, ਸਿੱਖ ਕੌਮ ਦੀ ਇਨਸਾਫ ਦੀ ਗੱਲ। ਟੀਵੀ 84 ਪਲੀਜ਼ ਟੀਵੀ 84 ਦੀ ਮਾਈਕ ਸਹਾਇਤਾ ਕਰੋ। ਇਹ ਪਹਿਲਾ ਪੰਥਕ ਚੈਨਲ ਹੈ ਟੀਵੀ 84 ਜੋ ਸਿੱਖਾਂ ਦੇ ਰਾਜ ਭਾਗ ਦੀ ਗੱਲ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਸਿੱਖਾਂ ਦੇ ਆਜ਼ਾਦ ਦੇ ਖਾਲਿਸਤਾਨ ਦੀ ਗੱਲ ਕਰਦਾ ਹੈ। ਹੱਕ ਸੱਚ ਇਨਸਾਫ ਦੀ ਆਵਾਜ਼ ਟੀਵੀ 84 ਪਿਛਲੇ 14 ਸਾਲ ਤੋਂ ਸਿੱਖ ਪੰਥ ਦੀ ਸੇਵਾ ਕਰ ਰਿਹਾ ਹੈ। ਸਿੱਖਾਂ ਦੀ ਆਜ਼ਾਦੀ ਦੀ ਗੱਲ, ਸਿੱਖਾਂ ਦੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਨੂੰ ਲਾਉਣ ਦੀ ਗੱਲ, ਹਿੰਦੁਸਤਾਨ ਵੱਲੋਂ ਪਾਈ ਹੋਈ ਗੁਲਾਮੀ ਨੂੰ ਲਾਉਣ ਦੀ ਗੱਲ, ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ, ਪੰਜਾਬ ਦੀ ਆਜ਼ਾਦੀ ਦੀ ਗੱਲ, ਪੰਜਾਬ ਦੇ ਹੱਕਾਂ ਦੀ ਗੱਲ, ਸਿੱਖਾਂ ਦੇ ਹੱਕਾਂ ਦੀ ਗੱਲ। ਹੱਕ ਸੱਚ ਇਨਸਾਫ ਦੀ ਆਵਾਜ਼ ਟੀਵੀ 84 ਸੱਚ ਹੱਕ ਇਨਸਾਫ ਦੀ ਆਵਾਜ਼ ਟੀਵੀ 84 ਪਿਛਲੇ 14 ਸਾਲ ਤੋਂ ਸਿੱਖ ਪੰਥ ਦੀ ਸੇਵਾ ਕਰ ਰਿਹਾ ਹੈ। ਟੀਵੀ 84 ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਟੀਵੀ 84 ਤੁਹਾਡੀ ਮਾਈਕ ਸਹਾਇਤਾ ਨਾਲ ਹੀ ਚੱਲਦਾ ਹੈ। ਇਹ ਕੋਈ ਕਮਰਸ਼ੀਅਲ ਚੈਨਲ ਨਹੀਂ ਹੈ। ਅਸੀਂ ਕੋਈ ਤਾਂਤਰਿਕ ਬਾਬਿਆਂ ਦੀਆਂ ਐਡਾਂ ਨਹੀਂ ਲੈਂਦੇ। ਅਸੀਂ ਅੰਬੈਸੀਆਂ ਕੋਲ ਜਾ ਕੇ ਚੈੱਕ ਨਹੀਂ ਲੈਂਦੇ। ਅਸੀਂ ਬਾਹਰ ਵੱਡੀਆਂ ਲੱਗੀਆਂ ਲਈ ਹੋਈਆਂ ਵੱਡੀਆਂ ਸਕਰੀਨਾਂ ਜਿਹੜੀਆਂ ਕਿ ਜਦੋਂ ਪੰਥ ਦੀ ਗੱਲ ਹੁੰਦੀ ਹੈ ਉਦੋਂ ਬੰਦ ਹੋ ਜਾਂਦੀਆਂ ਹਨ, ਉਹ ਟੀਵੀ ਨਹੀਂ ਹਾਂ। ਅਸੀਂ ਹਾਂ ਹੱਕ ਸੱਚ ਇਨਸਾਫ ਦੀ ਆਵਾਜ਼ ਟੀਵੀ 84 ਸਿੱਖਾਂ ਦੀ ਆਜ਼ਾਦੀ ਦੀ ਗੱਲ, ਸਿੱਖਾਂ ਦੇ ਗਲੋਂ ਗੁਲਾਮੀ ਲਾਉਣ ਦੀ ਗੱਲ, ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਆਵਾਜ਼ ਟੀਵੀ 84 ਦੀ ਮਾਈਕ ਸਹਾਇਤਾ ਕਰੋ। ਟੀਵੀ 84 ਸਿੱਖ ਪੰਥ ਦਾ ਪਹਿਲਾ ਚੈਨਲ ਹੈ ਜੋ ਆਪ ਚੜ੍ਹਦੀ ਕਲਾ ਦੀ, ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਹੈ, ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਹੈ, ਸਿੱਖ ਕੌਮ ਦੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਲਾਉਣ ਦੀ ਗੱਲ ਕਰਦਾ ਹੈ, ਸਿੱਖ ਧਰਮ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਹੈ। ਟੀਵੀ 84 ਦੀ ਮਾਈਕ ਸਹਾਇਤਾ ਕਰੋ। ਅਸੀਂ ਕੋਈ ਮੈਸੇਜ ਕੋਲੋਂ ਜਾ ਕੇ ਚੈੱਕ ਨਹੀਂ ਲੈਂਦੇ।
ਸਿੱਖ ਕੌਮ ਦਸਵੰਧ ਕੱਢਦੀ ਹੈ, ਜਿਹੜਾ ਤਿਲ ਫੁੱਲ ਭੇਟਾ ਕਰਦੀ ਹੈ, ਉਸੇ ਨਾਲ ਚੱਲਦੇ ਹਾਂ। ਤੋ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੀ ਵੱਧ ਤੋਂ ਵੱਧ ਮਾਈਕ ਸਹਾਇਤਾ TV 84 ਨੂੰ ਦਿਓ ਜੀ। ਹੱਕ ਸੱਚ ਇਨਸਾਫ ਦੀ ਆਵਾਜ਼ TV 84, ਹੱਕ ਸੱਚ ਇਨਸਾਫ ਦੀ ਆਵਾਜ਼ TV 84। TV 84 ਪਿਛਲੇ 14 ਸਾਲ ਤੋਂ ਸਿੱਖ ਪੰਥ ਦੀ ਸੇਵਾ ਵਿੱਚ ਲੱਗਾ ਹੋਇਆ ਹੈ। हक सच इंसाफ की आवाज TV 84 पिछले 14 साल तो सिख पंथ की सेवा विच सिख कौम के हकों की गल, सिख कौम की आजादी की गल, सिख कौम के गल पईयां होईयां गुलामी दी जंजीरां नूं लाउण की गल करता है। सिखो TV 84 तुहाडे दसवंध नाल चलता है, तुहाडे वल्लों दिता होया जो दसवंध है ਉਹੀ TV 84 ਵਿੱਚ ਆਉਂਦਾ ਹੈ। ਅਸੀਂ ਕੋਈ ਤਾਂਤਰਿਕ ਬਾਬਿਆਂ ਦਾਦਿਆਂ ਦੀ ਕੋਈ ਐਡ ਨਹੀਂ ਲੈਂਦੇ, ਨਾ ਹੀ ਅਸੀਂ ਐਮਬੈਸੀ ਕੋਲ ਜਾ ਕੇ ਚੈੱਕ ਲੈਂਦੇ ਹਾਂ ਤਾਂ ਕਿ ਅਸੀਂ ਐਮਬੈਸੀ ਦੇ ਹੱਕ ਵਿੱਚ ਭੁਗਤ ਸਕੀਏ। ਅਸੀਂ ਸਿੱਖ ਕੌਮ ਦੇ ਹੱਕ ਵਿੱਚ ਭੁਗਤਦੇ ਹਾਂ, ਸਿੱਖ ਕੌਮ ਦੇ ਹੱਕ ਦੀ ਗੱਲ ਕਰਦੇ ਹਾਂ, ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ। हक सच इंसाफ की आवाज TV 84, हक सच इंसाफ की आवाज TV 84। TV 84 ਨੂੰ ਆਪਣੀ ਮਾਈਕ ਸਹਾਇਤਾ ਦਿਓ ਜੀ। TV 84 ਪਿਛਲੇ 14 ਸਾਲ ਤੋਂ ਸਿੱਖ ਪੰਥ ਦੀ ਸੇਵਾ ਵਿੱਚ ਲੱਗਾ ਹੋਇਆ ਹੈ, ਸਿੱਖ ਪੰਥ ਦੀ ਆਜ਼ਾਦੀ ਦੀ ਗੱਲ ਕਰਦਾ ਹੈ, ਚੜ੍ਹਦੀ ਕਲਾ ਦੀ ਗੱਲ ਕਰਦਾ ਹੈ, ਖਾਲਿਸਤਾਨ ਦੀ ਗੱਲ ਕਰਦਾ ਹੈ। ਸਿੱਖ ਕੌਮ ਦੇ ਗਲ ਪਈਆਂ ਹੋਈਆਂ ਗੁਲਾਮੀ ਦੀਆਂ ਜੋ ਜੰਜੀਰਾਂ ਹਨ ਉਹਨਾਂ ਨੂੰ ਤੋੜਨ ਦੀ ਗੱਲ ਕਰਦਾ ਹੈ। 24 ਆਵਰ ਪਿਛਲੇ 14 ਸਾਲ ਤੋਂ ਸਿੱਖ ਪੰਥ ਦੀ ਸੇਵਾ ਕਰ ਰਿਹਾ ਹੈ। TV 84 ਨੂੰ ਆਪਣੀ ਮਾਈਕ ਸਹਾਇਤਾ ਦਿਓ ਜੀ। ਸਿੱਖ ਪੰਥ ਦੀ ਗੱਲ ਕਰਨ ਵਾਲਾ TV 84 ਪਿਛਲੇ 14 ਸਾਲ ਤੋਂ ਤੁਹਾਡੀ ਸੇਵਾ ਵਿੱਚ। ਅਸੀਂ ਕੋਈ ਕਮਰਸ਼ੀਅਲ TV ਨਹੀਂ ਹਾਂ, ਅਸੀਂ ਪੰਥਕ TV ਹਾਂ। TV 84 ਪਹਿਲਾ ਪੰਥਕ ਚੈਨਲ ਹੈ ਜੋ ਸਿੱਖਾਂ ਦੇ ਹੱਕਾਂ ਦੀ ਆਵਾਜ਼, ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦਾ ਹੈ, ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਹੈ, ਸਿੱਖ ਕੌਮ ਦੇ ਗਲ ਪਈ ਗੁਲਾਮੀ ਦੀ ਜੋ ਜੰਜੀਰਾਂ ਹਨ, ਜੋ ਸੰਗਲੀਆਂ ਹਨ, ਜੋ ਹਿੰਦੁਸਤਾਨ ਨੇ ਪਿਛਲੇ 79 ਸਾਲ ਤੋਂ ਤੁਹਾਨੂੰ ਗੁਲਾਮ ਕਰਕੇ ਰੱਖਿਆ ਹੋਇਆ ਹੈ, ਉਹਨਾਂ ਨੂੰ ਤੋੜਨ, ਸਿੱਖ ਕੌਮ ਨੂੰ ਆਜ਼ਾਦੀ ਦਿਵਾਉਣ, ਸਿੱਖਾਂ ਦਾ ਰਾਜ ਭਾਗ ਆਜ਼ਾਦ ਮੁਲਕ ਖਾਲਿਸਤਾਨ ਲੈਣ ਦੀ ਗੱਲ ਕਰਦਾ ਹੈ। हक सच इंसाफ की आवाज TV 84, हक सच इंसाफ की आवाज TV 84, हक सच इंसाफ की आवाज TV 84, हक सच इंसाफ की TV 84। ਸਿੱਖਾਂ ਦੇ ਰਾਜ ਭਾਗ ਦੀ ਗੱਲ, ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ, ਸਿੱਖਾਂ ਦੇ ਗਲ ਪਈ ਗੁਲਾਮੀ ਨੂੰ ਲਾਉਣ ਦੀ ਗੱਲ। TV 84 ਸਿੱਖੋ TV 84 TV 84 ਨੂੰ ਆਪਣੀ ਮਾਈਕ ਸਹਾਇਤਾ ਦਿਓ। TV 84 ਸਿੱਖਾਂ ਦੇ ਦਸਵੰਧ ਨਾਲ ਤੁਹਾਡੇ ਵੱਲੋਂ ਦਿੱਤੇ ਹੋਏ 10, 20, 50 ਡਾਲਰ, 100 ਡਾਲਰ ਨਾਲ ਚੱਲਦਾ ਹੈ। ਅਸੀਂ ਕੋਈ ਅੰਬੈਸੀਆਂ ਕੋਲ ਜਾ ਕੇ ਚੈੱਕ ਨਹੀਂ ਲੈਂਦੇ। ਅਸੀਂ ਜਦੋਂ ਵੱਡੀਆਂ ਵੱਡੀਆਂ ਸਕਰੀਨਾਂ, ਜਦੋਂ ਸਿੱਖਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਉਹ ਸਕਰੀਨਾਂ ਬੰਦ ਹੋ ਜਾਂਦੀਆਂ ਹਨ। ਲੇਕਿਨ TV 84 ਹੈ ਜੋ 24 ਆਵਰ ਸਿੱਖ ਕੌਮ ਦੀ ਆਜ਼ਾਦੀ, ਸਿੱਖ ਕੌਮ ਦੇ ਹੱਕਾਂ ਦੀ ਗੱਲ, ਸਿੱਖ ਕੌਮ ਦੇ ਗਲ ਪਈ ਗੁਲਾਮੀ ਨੂੰ ਲਾਉਣ ਦੀ ਗੱਲ ਕਰਦਾ ਹੈ। हक सच इंसाफ की आवाज TV 84, हक सच इंसाफ की आवाज TV 84। TV 84 24 आवर न्यूयॉर्क तो पंथक चैनल, कोई कमर्शियल चैनल नहीं है। असी कोई पैसे कमाने वास्ते TV नहीं खोलिया, असी सिख पंथ की सेवा करते हैं। पिछले 14 साल तो सिख पंथ की 24 आवर न्यूयॉर्क तो सेवा कर रहे हैं। आप सबको बेनती है कि अपना दसवंध सिख पंथ के चैनल TV 84 को जो जी हक सच इंसाफ की आवाज
आवाज टीवी 84 हक सच इंसाफ की आवाज टीवी 84 पिछले 14 साल तो तुहाडी सेवा विच सिख पंथ की आजादी की गल सिख धर्म की चढ़ती कला की गल सिख पंथ के गल पई गुलामी नूं लाउण की गल सिख पंथ की आजादी की गल टीवी 84 हक सच इंसाफ की आवाज टीवी 84 सिखां दे गल पई गुलामी सिखां दे गल पई गुलामी दी जंजीरां नूं लाउण की आवाज टीवी 84 पिछले 14 साल तो तुहाडी सेवा विच लगा होया है। आओ अपना विश्वास कट के टीवी 84 24 आवर निजात की धरती तो सिख पंथ की सेवा कर रहा है। सिखो सिखो टीवी 84 पहला पंथक चैनल जो सिख कौम की आजादी की गल करता है सिख कौम के गल पईयां होईयां गुलामी दी जो जंजीरां हन उन्हां नूं लाउण की गल करता है सिख पंथ चढ़ती कला की गल करता है पंजाब के हत्थां दे पंजाब के दरियावां दे पंजाबी बोली की गल करता है सिख जुझारूआं की गल करता है सिख मंदिरां दे विच होए हन जुझारू उन्हां नूं आजाद उन्हां नूं पापी नजर की गल करता है हक सच इंसाफ की गल टीवी 84 पिछले 14 साल तो पंथ की सेवा कर रहा है। सिखो हक सच इंसाफ की आवाज टीवी 84 हक सच इंसाफ की आवाज टीवी 84 पिछले 14 साल तो आपकी सेवा में लगा हुआ है। टीवी 84 पिछले 14 साल तो सिख पंथ की आजादी की खालिस्तान की प्राप्ति लई सिख कौम का अपना घर घर खालिस्तान सिख कौम के पई हुई गुलामी दी जो जंजीरां हन उन्हां नूं लाउण की गल करता है। टीवी 84 पिछले 14 साल तो सेवा विच लगा होया है तुहाडे दसवंध नाल चलदा है तुहाडे दिते हुए तिल फुल नाल चलदा है। सिखो टीवी 84 की मत करो असीं कोई जाके चेक नहीं लेंगे असीं कोई तांत्रिक मांत्रिक बाबियां दियां साडा नाल नहीं यही चलदे असीं सिख पंथ वालों जो दसवंध मिलदा है उन्हां कोलों चलदे हां असीं वड्डियां वड्डियां स्क्रीनां ला के को जाके चेक नहीं लेंगे असीं तुहाडे दसवंध नाल चलदे हां हक सच इंसाफ की आवाज टीवी 84 हक सच इंसाफ की आवाज टीवी 84 हक सच इंसाफ की आवाज टीवी 84 ਸੋ ਵੀਰ ਨੂੰ ਮੇਰੇ ਨਾਲ ਮੌਜੂਦ ਨੇ ਜਿਸ ਤਰ੍ਹਾਂ ਤੁਸੀਂ ਬਹੁਤ ਹੀ ਵਧੀਆ ਝਲਕੀਆਂ ਜਿਹੜੀ ਦੇਖਿਆ ਨੇ ਔਰ ਖਾਲਿਸਤਾਨ ਜਿਹੜਾ ਰੈਫਰੈਂਡਮ ਦਾ ਜਿਹੜਾ ਫਲੋਟ ਹੈ ਉਹ ਵੀ ਤੁਸੀਂ ਦੇਖਿਆ ਔਰ ਖਾਲਿਸਤਾਨ ਦੇ ਝੰਡੇ ਵੀ ਤੁਸੀਂ ਲੱਗੇ ਦੇਖੇ ਨੇ ਔਰ ਖਾਲਿਸਤਾਨ ਦੀ ਗੱਲ ਵੀ ਹੋ ਰਹੀ ਹੈ। ਸੋ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ ਇਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਫਤਿਹ। ਬੀਬੀ ਜੀ ਬਹੁਤ ਬਹੁਤ ਧੰਨਵਾਦ टीवी 84 ਦਾ ਸਾਰੇ ਅੱਜ ਮੇਲੇ ਨੂੰ ਕਵਰ ਕਰ ਰਿਹਾ ਜਿਹੜਾ ਗੁਰਤਾ ਗੱਦੀ ਨੂੰ ਸਮਰਪਿਤ ਆਪਾਂ 46ਵਾਂ ਨਗਰ ਕੀਰਤਨ ਦੇਖਣ ਦੇ ਵਿੱਚ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਔਰ ਨਾਲ ਦੀ ਨਾਲ ਜੋ ਰਾਤ ਸਟੇਜ ਤੇ ਸਾਨੇ ਦੇਖਿਆ ਉਹ ਬੜਾ ਨਿੰਦਣਯੋਗ ਵੀ ਸੀਗਾ ਔਰ ਕੁਝ ਸਰਕਾਰੀ ਕਿਸਮ ਦੇ ਬੰਦੇ ਜਿਹੜੇ ਲੰਮੇ ਸਮੇਂ ਤੋਂ ਖਾਲਿਸਤਾਨ ਲਈ ਆਪਣਾ ਜੀਵਨ ਅਰਪਣ ਕਰਨ ਵਾਲੇ ਸਿੱਖ ਆਗੂ ਨੇ ਜਿਨ੍ਹਾਂ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਜਿਨ੍ਹਾਂ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਹੋਣੀ ਉਹਨਾਂ ਬਾਰੇ ਸਟੇਜ ਤੋਂ ਇੱਕ ਬੰਦੇ ਨੇ ਉੱਠ ਕੇ ਕਿਹਾ ਵੀ ਗ੍ਰੰਥੀ ਲੱਗਣਾ ਚਾਹੁੰਦੇ ਨੇ ਡਾਕਟਰ ਸਾਹਿਬ। ਇਹ ਸਾਰਿਆਂ ਨੂੰ ਘਟੀਆ ਗੱਲ ਇਹ ਹੈ ਵੀ ਦੋ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ। ਇੱਕ ਤਾਂ ਗੱਲ ਗ੍ਰੰਥੀ ਦੀ ਜਿਹੜੀ ਪੋਸਟ ਹੈ ਬਹੁਤ ਵੱਡੀ ਹੈ ਸਿੱਖ ਧਰਮ ਦੇ ਵਿੱਚ। ਅਰਦਾਸ ਗੁਰੂ ਪਾਤਸ਼ਾਹ ਨੂੰ ਅਸੀਂ ਗ੍ਰੰਥੀ ਨੂੰ ਵੀ ਬੇਨਤੀ ਕਰਦੇ ਹਾਂ ਜਿੱਥੇ ਗ੍ਰੰਥੀ ਦੀ ਪੋਸਟ ਦੀ ਗ੍ਰੰਥੀ ਦੀ ਜ਼ਿੰਮੇਵਾਰੀ ਦੀ ਉਹਨਾਂ ਨੇ ਨਿਖੇਧੀ ਕੀਤੀ ਹੈ ਸੱਜਣ ਨੇ ਉੱਥੇ ਇੱਕ ਬਹੁਤ ਵੱਡੀ ਸ਼ਖਸੀਅਤ ਨੂੰ ਟੱਚ ਵੀ ਕੀਤਾ ਔਰ ਨਿਮਾਣੀ ਔਰ ਨਗੁਣੀ ਬਹੁਤ ਮਾੜੀ ਗੱਲ ਕੀਤੀ ਹੈ ਵੀ ਇਹ ਡਾਕਟਰ ਪ੍ਰਿਤਪਾਲ ਸਿੰਘ ਪ੍ਰਤੀ
ਤੇ ਡਾਕਟਰ ਅਮਰਜੀਤ ਸਿੰਘ ਹੋਣਾ ਪ੍ਰਤੀ, ਜਿਨ੍ਹਾਂ ਨੇ ਪੂਰਾ ਜੀਵਨ ਆਪਣੇ ਕੌਮ ਦੀ ਚੜ੍ਹਦੀ ਕਲਾ ਲਈ, ਖਾਲਿਸਤਾਨ ਲਈ ਔਰ ਜਿਹੜਾ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਆਪਣਾ ਪ੍ਰਾਈਮ ਟਾਈਮ ਤੋਂ ਲਾ ਕੇ ਅੱਜ ਬਜ਼ੁਰਗ ਸਮੇਂ ਤੱਕ ਲਾਇਆ। ਪਰ ਸਟੇਜ ਦੇ ਪ੍ਰਬੰਧਕ ਵੀਰ ਸੀ ਜਿਹੜੇ, ਉਹਨਾਂ ਨੂੰ ਇਹ ਸਮਝ ਆਉਣੀ ਚਾਹੀਦੀ ਸੀ ਵੀ ਜੇ ਕੋਈ ਸਟੇਜ ਤੇ ਬੁਲਾਰਾ ਬੋਲਦਾ ਹੈ ਤਾਂ ਘੱਟੋ ਘੱਟ ਆਪਣੀ ਗੱਲ ਦਾ ਜਿਹੜਾ ਕੁਐਸਚਨ ਕਿਸੇ ਨੇ ਗਲਤ ਕੀਤਾ ਤਾਂ ਉਹਨੂੰ ਰਿਪੇਅਰ ਕਰਨਾ ਉਹਦੀ ਜ਼ਿੰਮੇਵਾਰੀ ਬਣਦੀ ਸੀ। ਵੀ ਨਹੀਂ, ਇਹ ਸਟੇਜ ਪੰਥ ਦੀ ਆ, ਇੱਥੇ ਪੰਥ ਦੀ ਗੱਲ ਕਰਨ ਵਾਲਾ ਹਰ ਬੰਦਾ ਸਤਿਕਾਰਯੋਗ ਹੈ ਤੇ ਵੱਡੀਆਂ ਸ਼ਖਸੀਅਤਾਂ ਨੂੰ ਇੱਥੇ ਬੁਲਾਇਆ ਜਾਂਦਾ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਜਿਹੜਾ ਉਮਰ ਹੈ ਉਹਨਾਂ ਦੀ ਤਕਰੀਬਨ 80 ਸਾਲ ਦੇ ਲਗਭਗ ਹੋ ਗਈ ਹੈ। ਇਹਨਾਂ ਬਜ਼ੁਰਗਾਂ ਨੇ ਇਹ ਖਾਲਿਸਤਾਨ ਦੀ ਗੱਲ ਨੂੰ ਇੱਥੇ ਤੱਕ ਪਹੁੰਚਾਇਆ। ਮੈਂ ਰਾਤ ਦੇ ਜਿਹੜੇ ਘਟਨਾਕ੍ਰਮ ਵਰਤਿਆ ਉਹਦਾ ਨਿਖੇਧੀ ਕਰਦਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਸਰਕਾਰੀ ਛਤਰ ਛਾਇਆ ਥੱਲੇ ਬਹੁਤਾ ਚਿਰ ਕੰਮ ਨਹੀਂ ਚੱਲਣਾ। ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ। ਕੌਮ ਦੀ ਚੜ੍ਹਦੀ ਕਲਾ ਵੱਲ ਜਿਹੜੇ ਲੋਕ ਖੜਦੇ ਨੇ ਉਹਨਾਂ ਦੀ ਹਮੇਸ਼ਾ ਗੱਲ ਕੌਮ ਦੇ ਵਿੱਚ ਰਹਿੰਦੀ ਆ। ਇਹ ਸਰਕਾਰੀ ਛਤਰ ਛਾਇਆ ਥੱਲੇ ਤੁਸੀਂ ਸੈਕਟਰੀ ਬਣ ਜਾਓ, ਤੁਸੀਂ ਗੁਰਦੁਆਰੇ ਦੇ ਪ੍ਰਧਾਨ ਬਣ ਜਾਓ, ਪਰ ਕੌਮ ਸਾਰਾ ਸਮਝਦੀ ਆ ਇਤਿਹਾਸ ਨੇ ਤੁਹਾਨੂੰ ਮਾਫ ਨਹੀਂ ਕਰਨਾ। ਆਜ਼ਾਦੀ ਵੱਲ ਵਧੋ। ਬਹੁਤ ਵੱਡਾ ਖੂਨ ਹੈ ਜਿਹੜਾ ਸਿੱਖਾਂ ਨੇ ਡੋਲਿਆ ਤੇ ਇਹ ਸਿੱਖ ਆਗੂ ਨੇ ਜਿਹੜੇ ਅਮਰੀਕਾ ਦੇ ਵਿੱਚ ਇਹਨਾਂ ਲੋਕਾਂ ਨੇ ਇੰਡੀਅਨ ਸਰਕਾਰ ਨੂੰ ਬਾਉਂਡਰੀ ਦੇ ਵਿੱਚ ਬੰਦ ਕੀਤਾ ਹੋਇਆ। ਆਪਾਂ ਅੱਗੇ ਤੋਂ ਇਹੀ ਜਿਹੜੀ ਨਕਮੀ ਕੋਸ਼ਿਸ਼ ਨਾ ਕਰੀਏ। ਮੈਂ ਨਿਖੇਧੀ ਕਰਦਾ ਇਸ ਗੱਲ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ। ਔਰ ਇਹ ਸਮੁੱਚੀ ਟੀਮ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਸੋ ਬੜੇ ਵਧੀਆ ਜਿਹੜੇ ਵਿਚਾਰ ਨੇ ਵਿਊਅਰਸ ਤੁਹਾਡੇ ਨਾਲ ਇਹਨਾਂ ਨੇ ਸਾਂਝੇ ਕੀਤੇ ਨੇ ਸਿੰਘ ਸਾਹਿਬ ਨੇ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਆਓ ਭਾਈ ਸਾਹਿਬ, ਹਾਂਜੀ ਕੀ ਕਹਿਣਾ ਚਾਹੋਗੇ? ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੇ 46ਵੇਂ ਗੁਰਤਾਗੱਦੀ ਦੇ ਸੰਬੰਧ ਵਿੱਚ ਯੂਬਾ ਸਿਟੀ ਦੀ ਧਰਤੀ ਤੇ ਕੱਢੇ ਗਏ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਦਾਸ ਸਤਿ ਸੇਵ ਸਿੰਘ ਸੇਵਾਦਾਰ ਕੈਲੀਫੋਰਨੀਆ ਯੂਨਿਟ ਅਕਾਲੀ ਦਲ ਅੰਮ੍ਰਿਤਸਰ ਔਰ ਸਮੁੱਚੀ ਹੀ ਜਥੇਬੰਦੀ ਵੱਲੋਂ ਔਰ ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਮੈਂ ਸਮੁੱਚੀਆਂ ਸੰਗਤਾਂ ਨੂੰ ਅੱਜ ਦੇ ਦਿਹਾੜੇ ਤੇ ਲੱਖ ਲੱਖ ਵਧਾਈ ਪੇਸ਼ ਕਰਦਾ ਔਰ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਅਗਲਾ ਜਿਹੜਾ ਗੁਰਪੁਰਬ, ਅਗਲਾ ਜਿਹੜਾ ਪਹਿਲਾ ਪ੍ਰਕਾਸ਼ ਦਿਹਾੜਾ ਅਸੀਂ ਆਪਣੇ ਦੇਸ਼ ਖਾਲਿਸਤਾਨ ਦੀ ਆਜ਼ਾਦੀ ਦੇ ਵਿੱਚ ਮਨਾਈਏ। ਸਤਿਗੁਰ ਸਾਡੇ ਤੇ ਰਹਿਮਤ ਕਰਨ, ਛੇਤੀ ਤੋਂ ਛੇਤੀ ਸਾਨੂੰ ਘਰ ਮਿਲ ਜਾਵੇ। ਆਉਣ ਵਾਲਾ ਸਮਾਂ ਜਿਹੜਾ ਸਾਡੇ ਪੱਖ ਦਾ ਹੋਵੇ, ਅਸੀਂ ਆਪਦੇ ਘਰ ਦੇ ਵਿੱਚ ਐਸ਼ ਨਾਲ ਚੰਗੇ ਸਿਰ ਉੱਚਾ ਚੜ ਕੇ ਜੀਵ ਸਕੀਏ। ਕਿਸੇ ਵੀ ਭੁੱਲ ਚੁੱਕ ਲਿਖੇ ਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦੇ ਖਾਲਸੇ ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸੁਨੇਹਾ ਦਿਓ ਸਿੱਖ ਕੌਮ ਦੇ ਨਾਂ। ਬੜੇ ਵਧੀਆ ਤੁਸੀਂ ਸਿੰਘ ਸੱਜੇ ਹੋ। ਹਾਂਜੀ, ਉਹਨਾਂ ਨੂੰ ਬੁਲਾ ਲਓ ਆਪਣੇ ਨਾਲ ਜਿਹੜੇ ਪਾਰਟਨਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਬਾ ਸਿਟੀ ਨਗਰ ਕੀਰਤਨ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਤਾਗੱਦੀ ਦਿਵਸ ਮਨਾਉਂਦੇ ਆ। ਦੂਰ ਦਰੇਡਿਆਂ ਤੋਂ ਚੱਲ ਕੇ ਆਈ ਸੰਗਤ ਨੂੰ ਸਭ ਤੋਂ ਪਹਿਲਾਂ ਸਾਡੇ ਲਾਂਡਰਾਂ ਵਾਲੇ ਢਾਡੀ ਜਥੇ ਵੱਲੋਂ ਲੱਖ ਲੱਖ ਵਧਾਈਆਂ। ਨੌਜਵਾਨੀ ਦੇ ਚਰਨਾਂ 'ਚ ਇਹੋ ਬੇਨਤੀ ਕਰਦੇ ਆ, ਆਪਣੇ ਵਿਰਸੇ ਦੇ ਨਾਲ, ਆਪਣੇ ਇਤਿਹਾਸ ਦੇ ਨਾਲ ਜੁੜੀਏ। ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਇਹ ਸਰਦਾਰੀਆਂ ਮਿਲੀਆਂ। ਸੋ ਅਸੀਂ ਇਹਨਾਂ ਸਰਦਾਰੀਆਂ ਨੂੰ ਭੰਗ ਦੇ ਪਹਾੜੇ ਨਾ ਗਵਾਈਏ। ਆਪਾਂ ਇਹਨਾਂ ਨਗਰ ਕੀਰਤਨਾਂ ਤੋਂ ਇਹੀ ਸੇਧ ਲੈਣੀ ਆ ਕਿ ਗੁਰੂ ਦਰ ਦੇ ਨਾਲ ਤੇ ਸਿੱਖੀ ਦੇ ਨਾਲ ਜੁੜਨਾ ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਪਿਓ ਮਿਲ ਜੇ ਕਲਗੀਧਰ ਵਰਗਾ, ਮਾਂ ਸਾਹਿਬ ਕੌਰ ਜੀ ਮਾਂ ਮਿਲ ਜੇ, ਮੈਂ ਹੋਰ ਕੀ ਲੈਣਾ ਦੁਨੀਆ ਤੋਂ, ਮੈਨੂੰ ਆਨੰਦਪੁਰ ਸ਼ਹਿਰ ਗ੍ਰਾਮ ਮਿਲ ਜੇ। ਅੱਜ ਏਦਾਂ ਹੀ ਮਹਿਸੂਸ ਹੋ ਰਿਹਾ ਵੀ ਆਨੰਦਾਂ ਦੀ ਪੁਰੀ ਤੇ ਜਿਵੇਂ ਹੋਲਾ ਮਹੱਲਾ ਸਜਦਾ ਨਾ, ਏਦਾਂ ਅੱਜ ਵਿਦੇਸ਼ਾਂ ਦੀ ਧਰਤੀ ਤੇ ਪੰਜਾਬ ਬਣਿਆ ਹੋਇਆ। ਗੁਰੂ ਗੋਬਿੰਦ ਸਿੰਘ ਦੀਆਂ ਮਿਹਰਾਂ ਵਰਤ ਰਹੀਆਂ। ਸਦਾ ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੱਕ ਸੱਚ ਇਨਸਾਨ ਦੀ ਆਵਾਜ਼ ਟੀਵੀ 84 ਸਿੰਘ ਕੌਮ ਦੀ ਰਾਜ ਭਾਰਤ ਸਿੱਖਾਂ ਦਾ ਠੀਕ ਹੋ। ਉਹ ਪੈਣ ਕੇ ਦੀ ਫੋਨ ਲਾ ਰਹੇ ਜੀ ਤੁਹਾਨੂੰ ਨਾ। ਫੋਨ ਇੱਥੇ ਪਤਾ ਨਹੀਂ ਲੱਗਾ 14 ਸਾਲ ਤੋਂ ਚਲੋ ਮਿਲ ਗਏ ਮਾਰਕ ਦੀ ਗੱਲ ਹੋਰ ਵਧੀਆ ਬਣੀ। ਸੱਚ ਹੱਕ ਇਨਸਾਨ ਦੀ ਆਵਾਜ਼, ਸੱਚ ਹੱਕ ਇਨਸਾਨ ਦੀ ਆਵਾਜ਼। ਇਹ ਦੇਖੋ ਲਿੰਗ ਤਾਂ ਪਾਈ ਜਾਂਦੀ ਵੀ ਦੂਸਰਾ ਸਿੰਘਾਂ ਨੂੰ ਕਹਿੰਦੇ ਵਧੀਆ ਚੈਨਲ ਨਹੀਂ ਆ, ਬਾਕੀ ਕੋਈ ਕੰਮ ਨਹੀਂ ਲੈਂਦੇ।
ਅਸੀਂ ਅੰਬੈਸਡਰਾਂ ਕੋਲ ਜਾ ਕੇ ਚੈੱਕ ਨਹੀਂ ਲੈਂਦੇ। ਅਸੀਂ ਤੁਹਾਡੇ ਦਿੱਤੇ ਹੋਏ ਦਸਵੰਧ, ਤੁਹਾਡੀ ਦਿੱਤੀ ਹੋਈ ਇਮਾਰਤ ਦੇ ਨਾਲ ਚੱਲਦੇ ਹਾਂ। ਟੀਵੀ 84 ਸੱਚ ਹੱਕ ਇਨਸਾਫ ਦੀ ਆਵਾਜ਼, ਟੀਵੀ 84 ਸੱਚ ਹੱਕ ਇਨਸਾਫ ਦੀ ਆਵਾਜ਼। ਪਿਛਲੇ 14 ਸਾਲ ਤੋਂ ਸਿੱਖ ਪੰਥ ਦੀ ਸੇਵਾ ਵਿੱਚ ਪਹਿਲਾ ਪੰਥਕ ਚੈਨਲ ਟੀਵੀ 84 ਜੋ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਹੈ, ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦਾ ਹੈ, ਸਿੱਖ ਕੌਮ ਦੇ ਗੱਲ ਗੁਲਾਮੀ ਦੀਆਂ ਜੰਜੀਰਾਂ ਨੂੰ ਲਾਹੁਣ ਦੀ ਗੱਲ ਕਰਦਾ ਹੈ, ਪੰਜਾਬ ਦੀ ਗੱਲ ਕਰਦਾ ਹੈ, ਗੁਰੂਆਂ ਦੀ ਧਰਤੀ ਦੀ ਗੱਲ ਕਰਦਾ ਹੈ, ਤੁਹਾਡੇ ਪਾਣੀਆਂ ਦੀ ਗੱਲ ਕਰਦਾ ਹੈ, ਤੁਹਾਡੇ ਬੰਦਿਆਂ ਦੀ ਗੱਲ ਕਰਦਾ ਹੈ, ਤੁਹਾਡੇ ਗੱਲ ਜੋ ਰੋਜ਼ ਨੈਰੇਟਿਵ ਕਰੇ ਜਾਂਦੇ ਹਨ, ਤੁਹਾਡੇ ਵਿਰੁੱਧ ਜੋ ਰੋਜ਼ ਨੈਰੇਟਿਵ ਕਰੇ ਜਾਂਦੇ ਹਨ, ਉਹਨਾਂ ਦਾ ਜਵਾਬ ਟੀਵੀ 84 ਪਿਛਲੇ 14 ਸਾਲ ਤੋਂ ਜੀ ਯਾਦ ਦੀ ਧਰਤੀ ਤੋਂ ਦੇ ਰਿਹਾ ਹੈ। ਹੱਕ ਸੱਚ ਇਨਸਾਫ ਦੀ ਆਵਾਜ਼ ਟੀਵੀ 84 ਜੋ ਕਿਹੜੀਓ ਤੁਸੀਂ ਅੱਜ ਗੁੱਸਾ ਕਰਦੇ ਸ਼ਾਮਲ ਹੋਣ ਵਾਸਤੇ ਆਏ ਹੋ, ਦੁਨੀਆ ਪ੍ਰਾਪਤ ਕਰੋ। ਟੀਵੀ 84 ਨੂੰ ਆਪਣੀ ਮਾਇਕ ਸਹਾਇਤਾ, ਜਿੰਨੀ ਤੁਹਾਡੀ ਮਾਇਕ ਸਹਾਇਤਾ ਬਣਦੀ ਹੈ, ਜਿੰਨਾ ਵੀ ਦਸਵੰਧ ਤੁਸੀਂ ਦੇ ਸਕਦੇ ਹੋ, ਜੋ ਟੀਵੀ 84 ਤੁਹਾਡੀ ਸਹਾਇਤਾ ਨਾਲ ਚੱਲਦਾ ਹੈ। ਅਸੀਂ ਅੰਬੈਸਡਰਾਂ ਕੋਲ ਦਿੱਤੇ ਹੋਏ ਚੈੱਕਾਂ ਨਾਲ ਨਹੀਂ ਚੱਲਦੇ, ਅਸੀਂ ਬਾਬਿਆਂ ਦੀਆਂ ਤਾਂਤਰਿਕ ਸਾਈਡਾਂ ਨਾਲ ਨਹੀਂ ਚੱਲਦੇ। ਅਸੀਂ ਸਿੱਖ ਪੰਥ ਵੱਲੋਂ ਜੋ ਸੇਵਾ ਕੀਤੀ ਜਾਂਦੀ ਹੈ, ਸਿੱਖ ਪੰਥ ਵੱਲੋਂ ਜੋ ਦਸਵੰਧ ਕੱਢਿਆ ਜਾਂਦਾ ਹੈ, ਜੋ ਸਾਡੇ ਨਵਾਣੇ ਖੇਤੀ ਸਿੱਖ ਸਾਡੇ ਵਰਗੇ ਸਾਡੇ ਭੈਣ ਭਰਾ ਜੋ ਸਾਨੂੰ ਮਾਇਕ ਸਹਾਇਤਾ ਕਰਦੇ ਹਨ, ਉਹਦੇ ਨਾਲ ਹੀ ਚੱਲਦੇ ਹਾਂ। ਦੇਖੋ ਬੇਨਤੀ ਹੈ ਟੀਵੀ 84 ਸੱਚ ਹੱਕ ਇਨਸਾਫ ਦੀ ਆਵਾਜ਼, ਟੀਵੀ 84 ਸੱਚ ਹੱਕ ਇਨਸਾਫ ਦੀ ਆਵਾਜ਼। ਪਿਛਲੇ 14 ਸਾਲ ਤੋਂ ਸਿੱਖ ਪੰਥ ਦੀ ਸੇਵਾ ਵਿੱਚ ਪਲੀਜ਼ ਆਪਣੀ ਹੈਲਪ ਕਰੋ, ਆਪਣਾ ਦਸਵੰਧ ਕੱਢੋ। ਸਿੱਖਾਂ ਦੇ ਰਾਜ ਭਾਗ ਦੀ ਗੱਲ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਸਿੱਖਾਂ ਦੇ ਦੀਆਂ ਜੰਜੀਰਾਂ ਨੂੰ ਲਾਉਣ ਦੀ ਗੱਲ, ਪੰਜਾਬ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬੀ ਬੋਲੀ ਦੀ ਗੱਲ, ਪੰਜਾਬੀ ਮਾਂ ਬੋਲੀ ਦੀ ਗੱਲ, ਪੰਜਾਬ ਦੇ ਗੱਲ ਪਈਆਂ ਹੋਈ ਗੁਲਾਮੀਆਂ ਦੀ ਗੱਲ। ਦੇਖੋ ਪਿਛਲੇ 14 ਸਾਲ ਤੋਂ ਸਿੱਖ ਪੰਥ ਦੀ ਸੇਵਾ ਵਿੱਚ ਹੱਕ ਸੱਚ ਇਨਸਾਫ ਦੀ ਆਵਾਜ਼ ਸੋ ਵਿਊਅਰਸ ਸਾਡੇ ਨਾਲ ਯੂਥ ਦੇ ਜਿਹੜੇ ਪ੍ਰਧਾਨ ਨੇ ਕੈਲੀਫੋਰਨੀਆ ਤੋਂ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸਿੱਖ ਸੰਗਤ ਸਾਰੇ ਜੋ ਵੀ ਜਿਹਨੇ ਇੱਥੇ ਪਾਰਟੀਆਂ ਦੇ ਨੁਮਾਇੰਦੇ ਆਏ ਨੇ ਤੇ 84 ਦੇ ਟੀਵੀ ਰਾਹੀਂ ਆਪ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ 46ਵੇਂ ਨਗਰ ਕੀਰਤਨ ਦੇ ਬਹੁਤ ਗੁਰੂ ਨਾਨਕ ਦੇਵ ਜੀ ਦੇ ਗੁਰਗੱਤਾ ਗੱਦੀ ਦੇ ਦਿਵਸ ਮੌਕੇ ਤੇ ਵਧਾਈ ਦਿੰਦਾ ਹਾਂ ਤੇ ਨਾਲ ਸਿੱਖ ਕੌਮ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਾਰਿਆਂ ਨੂੰ ਵੱਧ ਚੜ ਕੇ ਆਪਣੇ ਖਾਲਿਸਤਾਨ ਦਾ ਜੋ ਸੰਘਰਸ਼ ਚੱਲ ਰਿਹਾ ਹੈ ਉਹਦੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ। ਤੇ ਜਿਹੜੇ ਨਵੇਂ ਨੌਜਵਾਨ ਮੁੰਡੇ ਨੇ ਉਹ ਵੀ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਨੇ, ਉਹਨਾਂ ਨੂੰ ਵੀ ਆਪਣੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਪਾਰਟੀ ਜਿਨ੍ਹਾਂ ਦੇ ਸਾਡੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦੇ ਨਾਲ ਅਸੀਂ ਇੱਥੇ ਉਹਨਾਂ ਦੇ ਹੁਕਮਾਂ ਅਨੁਸਾਰ ਜੋ ਇੱਥੇ ਪਾਰਟੀ ਦੇ ਸੀਨੀਅਰ ਆਗੂ ਉਹਨਾਂ ਦੇ ਹੁਕਮਾਂ ਅਨੁਸਾਰ ਇੱਥੇ ਅਸੀਂ ਜਿਹੜੇ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਤੇ ਨਾਲ ਚੱਲਣ ਦੀ ਸੁਝਾਅ ਦਿੰਦੇ ਆ ਕਿ ਨਾਲ ਸਾਡੇ ਚੱਲੋ। ਤੇ ਹਰ ਸਾਲ ਪਹਿਲਾਂ ਇੱਕ ਦਿਨ ਇੱਥੇ ਮੀਟਿੰਗ ਰੱਖੀ ਜਾਂਦੀ ਆ ਤੇ ਉਸ ਤੋਂ ਬਾਅਦ ਜਿੱਦਣ ਨਗਰ ਕੀਰਤਨ ਹੁੰਦਾ ਉਹਦੇ ਨਾਲ ਫਲੋਟ ਲੱਗਦਾ ਹੈ। ਸੋ ਸਾਰੀ ਸੰਗਤ ਸਿੱਖ ਕੌਮ ਸੰਗਤ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਰਾਈਵਰ ਲਾਇਸੈਂਸ ਕੈਂਸਲ ਕਰ ਦਿਓ, ਇਹ ਇਲੀਗਲ ਹਨ, ਇਹਨਾਂ ਦੇ ਤੋਂ ਕੱਢ ਦਿੱਤਾ ਜਾਏ। ਸਿੱਖਾਂ ਦੇ ਹੱਕਾਂ ਦੀ ਗੱਲ ਟੀਵੀ 84 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਯੂਐਸਏ ਦੀ ਪ੍ਰਧਾਨ ਹੈ ਬੀਬੀ ਗੁਰਦੀਪ ਕੌਰ। ਟੀਵੀ 84 ਪਿਛਲੇ 14 ਸਾਲ ਤੋਂ ਤੁਹਾਡੀ ਸੇਵਾ ਵਿੱਚ ਸਿੱਖ ਸੋ ਬੀਬੀ ਗੁਰਦੀਪ ਕੌਰ ਜੀ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ ਸਿੱਖ ਕੌਮ ਦੇ ਨਾਲ? ਸਿੱਖ ਰਾਜ ਭਾਗ ਮੈਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ 84 ਚੈਨਲ ਦੇ ਉੱਤੋਂ ਮੈਂ ਸਿੱਖ ਕੌਮ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ
ਕਿ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਿੱਖ ਕੌਮ ਦੀ ਖਾਲਿਸਤਾਨ ਦੀ ਗੱਲ ਕਰੀਏ। ਤੇ ਨਾਲ ਦੀ ਨਾਲ ਮੈਂ 46ਵੇਂ ਨਗਰ ਕੀਰਤਨ ਦੇ ਵਿੱਚ ਯੂਬਾ ਸਿਟੀ 'ਚ ਪਹੁੰਚੀਆਂ ਇਹ ਸੰਗਤਾਂ ਨੂੰ ਦੂਰ ਦਰੇਡੇ ਤੋਂ ਸਭ ਨੂੰ ਮੈਂ ਵਧਾਈ ਵੀ ਦਿੰਦੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤਾਂ ਕਿ ਸਭ ਨੂੰ ਇਹ ਵਧਾਈ ਮਨਜ਼ੂਰ ਹੋਵੇ। ਤੇ 84 ਵਾਲੇ ਚੈਨਲ ਵਾਲਿਆਂ ਨੂੰ ਵੀ ਮੈਂ ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਸਭ ਨੂੰ ਵਧਾਈ ਦਿੰਦੇ ਆ ਕਿ ਤੁਸੀਂ ਵਧਾਈ ਦੇ ਪਾਤਰ ਹੋ, ਜੋ ਤੁਸੀਂ ਦੂਰ ਦਰੇਡਿਓਂ ਆ ਕੇ ਸੰਗਤਾਂ ਦੇ ਰੂਬਰੂ ਹੋ ਕੇ ਤੁਸੀਂ ਸਿੱਖ ਕੌਮ ਦੀ ਗੱਲ ਕੋਨੇ ਕੋਨੇ ਤੇ ਪਹੁੰਚਾਉਂਦੇ ਹੋ। ਤੇ ਬਹੁਤ ਵੱਡੀ ਤੁਹਾਡੀ ਸੇਵਾ, ਬਹੁਤ ਘਾਲਣਾ ਹੈ। ਲੰਮੇ ਸਮੇਂ ਤੁਸੀਂ ਸਿੱਖ ਕੌਮ ਨੂੰ ਇਕੱਤਰ ਕਰਕੇ ਲੈ ਕੇ ਚੱਲੇ ਹੋਏ ਹੋ। ਤੇ ਮੈਂ ਅੱਗੇ ਵੀ ਚਾਹੁੰਦੀ ਹਾਂ ਕਿ ਸਾਰੀਆਂ ਜਥੇਬੰਦੀਆਂ ਸਿੱਖ ਪੰਥ ਇਕੱਠੀਆਂ ਹੋ ਕੇ ਖਾਲਿਸਤਾਨ ਦੇ ਪਲੇਟਫਾਰਮ ਤੇ ਹੋ ਕੇ ਇਕੱਠੀਆਂ ਖਾਲਿਸਤਾਨ ਦੀ ਮੰਗ ਦੇ ਵਿੱਚ ਸਾਰੇ ਸ਼ਾਮਲ ਹੋਣ। ਅਸੀਂ ਦੂਰ ਦੂਰ ਨਾ ਰਹੀਏ, ਸਾਰੇ ਇਕੱਠੇ ਹੋਈਏ। ਤੇ ਸਭ ਨੂੰ ਫਿਰ ਮੈਂ ਲੱਖ ਲੱਖ ਵਧਾਈ ਦਿੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਸਾਡੇ ਸਪੋਰਟਰ ਵੀ ਨੇ, ਵਿਊਅਰ ਵੀ ਨੇ, ਇਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਤੁਹਾਨੂੰ ਤੇ ਸਾਰੀ ਜਿੰਨੇ ਵੀ ਵਰਲਡ ਦੇ ਵਿੱਚ ਗੁਰੂ ਨਾਨਕ ਨਾਮ ਲਿਵਾ ਸਿੱਖ ਪੀਪਲ ਸੁਣਦੇ ਆ, ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਆਪ ਸਾਰਿਆਂ ਨੂੰ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਪਰਮਾਤਮਾ ਸਾਰਿਆਂ ਲਈ ਖੁਸ਼ੀਆਂ ਭਰਿਆ ਟਾਈਮ ਲੈ ਕੇ ਆਵੇ ਤੇ ਸਾਡੇ ਵਾਸਤੇ ਵੀ ਖੁਸ਼ੀਆਂ ਭਰਿਆ ਟਾਈਮ ਲੈ ਕੇ ਆਵੇ ਤੇ ਸਾਨੂੰ ਪਰਮਾਤਮਾ ਆਪਣਾ ਕੌਮੀ ਘਰ ਬਖਸ਼ ਦੇਵੇ। ਜਿਸ ਧਰਤੀ ਦੇ ਉੱਤੇ ਸਾਡੇ ਗੁਰੂ ਸਾਹਿਬ ਦੇ ਪਵਿੱਤਰ ਚਰਨ ਛੋਹ ਹੋਈ ਆ, ਜਿਸ ਧਰਤੀ ਨੂੰ ਸਾਡੇ ਗੁਰੂ ਸਾਹਿਬਾਂ ਨੇ ਰੋਕੜਾ ਦੇ ਕੇ ਖਰੀਦਿਆ ਹੋਇਆ ਆ, ਉਸ ਧਰਤੀ ਨੂੰ ਇਹ ਨਵੇਂ ਗੁੰਡਿਆਂ ਜਰਵਾਣਿਆਂ ਕੋਲੋਂ ਆਜ਼ਾਦ ਕਰਵਾ ਦਿਓ ਮਾਲਕ ਜੀ। ਤੁਹਾਡੇ ਮੂਹਰੇ ਇਹੀ ਅਰਦਾਸ ਆ ਤੇ ਸਾਡੇ ਲੋਕਾਂ ਦੇ ਵਿੱਚ ਪੂਰਾ ਇਤਫਾਕ, ਆਪਸ ਵਿੱਚ ਪ੍ਰੇਮ ਪਿਆਰ ਕਰਦੇ ਹੋ ਤਾਂ ਕਿ ਅਸੀਂ ਇਸ ਲੜਾਈ ਨੂੰ ਬਹੁਤ ਜਲਦ ਜਿੱਤ ਸਕੀਏ ਅਤੇ ਬਹੁਤ ਜਲਦ ਅਸੀਂ ਆਪਣਾ ਕੌਮੀ ਘਰ ਖਾਲਿਸਤਾਨ ਦੇਖ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਇੱਕ ਬੇਨਤੀ ਹੈ ਜੀ ਕਿ ਅਗਲੇ ਸਾਲ ਮਾਰਚ 22 2026 ਸਿਆਟਲ ਵਾਸ਼ਿੰਗਟਨ ਅਮਰੀਕਾ ਦੇ ਵਿੱਚ ਅਗਲੇ ਰੈਫਰੈਂਡਮ, ਖਾਲਿਸਤਾਨ ਰੈਫਰੈਂਡਮ ਦਾ ਵੋਟਾਂ ਪੈਣ ਜਾ ਰਹੀਆਂ ਨੇ। ਮੇਰੀ ਇੱਕੋ ਇੱਕ ਬੇਨਤੀ ਆ ਕਿ ਜਿਨ੍ਹਾਂ ਨੇ ਭੈਣ ਭਰਾਵਾਂ ਨੇ, ਮਾਂ ਪਿਓ, ਬਜ਼ੁਰਗ, ਬੱਚੇ ਜਿਨ੍ਹਾਂ ਨੇ ਨਹੀਂ ਵੋਟ ਪਾਏ, ਤੁਸੀਂ ਜ਼ਰੂਰ ਉੱਥੇ ਪਹੁੰਚਿਓ, ਵੋਟ ਪਾਓ, ਆਪਣਾ ਆਵਾਜ਼ ਦਾ ਤੁਸੀਂ ਤਾਕਤ ਦਿਖਾਓ। ਤੇ ਜਿਨ੍ਹਾਂ ਨੇ ਵੋਟ ਪਾਏ, ਜੇ ਤੁਸੀਂ ਪਹੁੰਚ ਸਕਦੇ ਤੁਸੀਂ ਵੀ ਪਹੁੰਚੋ, ਸੇਵਾ ਕਰੋ ਤੇ ਲੋਕਾਂ ਨੂੰ ਤੁਸੀਂ ਇਨਕਰੇਜ ਕਰੋ ਕਿ ਉਹ ਵੀ ਬਾਹਰ ਨਿਕਲਣ। ਕਿਉਂਕਿ ਅਸੀਂ ਮਸ਼ੀਨ ਆ ਤੇ ਜਿੱਦਾਂ ਮਸ਼ੀਨ ਦੇ ਵਿੱਚ ਪਾਰਟਸ ਹੁੰਦੇ ਆ, ਅਸੀਂ ਸਾਰੇ ਇੱਕ ਪਾਰਟ ਆ ਤੇ ਜਦੋਂ ਅਸੀਂ ਸਾਰੇ ਇਕੱਠੇ ਹੁੰਦੇ ਆ ਫਿਰ ਅਸੀਂ ਇੱਕ ਬਹੁਤ ਵੱਡਾ ਮਸ਼ੀਨ ਬਣਾ ਦਿੰਦੇ ਆ ਤੇ ਉਹ ਮਸ਼ੀਨ ਹੈਗਾ ਖਾਲਿਸਤਾਨ। ਤੇ ਮੇਰੀ ਬਸ ਇਹੀ ਬੇਨਤੀ ਆ ਕਿ ਜ਼ਰੂਰ ਸਾਰੇ ਜਾਣੇ ਉੱਥੇ ਪਹੁੰਚਿਓ ਤੇ ਮੁੰਡਾ ਨੂੰ ਤੁਸੀਂ ਖੁਸ਼ ਕਰਾ ਲਿਓ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਫਿਰ ਦੁਬਾਰਾ ਤੁਸੀਂ ਆਪਣੇ, ਜੇ ਤੁਹਾਡੇ ਮਨ 'ਚ ਕੋਈ ਰਹਿ ਗਈ ਹੈ ਨਹੀਂ, ਕੋਈ ਨਹੀਂ, ਹੈਨਾ, ਤੇ ਤੁਸੀਂ ਕਹਿ ਸਕਦੇ ਹੋ। ਹਾਂਜੀ, ਕੋਈ ਗੱਲ, ਨੋ ਪ੍ਰੋਬਲਮ। ਕਈ ਦਫਾ ਆਪਾਂ ਭੁੱਲ ਵੀ ਜਾਂਦੇ ਆ ਨਾ। ਪਹਿਲੀ ਗੱਲ ਤੇ ਇਹ ਆ ਕਿ ਮੈਂ ਡਾਕਟਰ ਅਮਰਜੀਤ ਹੋਣਾ ਦਾ ਬਹੁਤ ਥੈਂਕ ਯੂ ਕਹਿਣਾ, ਕਿਉਂਕਿ ਮੈਂ ਡਾਕਟਰ ਅਮਰਜੀਤ ਹੋਣਾ ਨੂੰ ਬਹੁਤ ਚਿਰਾਂ ਦਾ ਜਾਣਦਾ ਔਰ ਜਦੋਂ ਵੀ ਮਿਲਦੇ ਆ ਖਿੜੇ ਮੱਥੇ ਮਿਲਦੇ ਆ। ਔਰ ਸਾਡਾ ਸਾਰਿਆਂ ਦਾ ਇੱਕੋ ਹੀ ਆਵਾਜ਼ ਹੋਣੀ ਚਾਹੀਦੀ ਆ। ਖਾਲਿਸਤਾਨ ਹੀ ਮੰਗਦੇ ਆ ਨਾ, ਅਸੀਂ ਆਪਣਾ ਹੱਕ ਮੰਗਦੇ ਆ। ਅਸੀਂ ਕਿਸੇ ਕੋਲੋਂ ਕੁਝ ਨਹੀਂ ਮੰਗਦੇ ਕਿਉਂਕਿ ਆਪਣਾ ਆਲਰੇਡੀ ਰਾਜ ਖੁੱਸਿਆ ਆ। ਉਹਨੂੰ ਜਿਹੜਾ ਸਾਡਾ ਰਾਜ ਸੀਗਾ ਇਹਨਾਂ ਨੇ ਆਕੂਪਾਈ ਕੀਤਾ ਹੋਇਆ, ਸਾਡਾ ਪੰਜਾਬ ਆਕੂਪਾਈ ਕੀਤਾ ਹੋਇਆ ਜਿੰਨਾ ਚਿਰ। ਅੱਗੇ ਤੇ ਅਸੀਂ ਇੱਥੇ ਆ ਕੇ ਪੋਲੀਟੀਕਲ ਅਸਾਈਲਮ ਲੈਂਦੇ ਸੀਗੇ, ਹੁਣ 26 ਤੋਂ ਬਾਅਦ ਤੁਹਾਨੂੰ ਪੋਲੀਟੀਕਲ ਅਸਾਈਲਮ ਵੀ ਕੋਈ ਨਹੀਂ ਮਿਲਣੀ। ਮੁਸਲਮਾਨਾਂ ਨੇ ਤੁਹਾਨੂੰ ਕਿਸੇ ਦੇਸ਼ ਦੇ ਵਿੱਚ ਕੋਈ ਵੈਲਕਮ ਨਹੀਂ ਗੀ। ਜੇ ਅੱਜ ਵੈਲਕਮ ਹੈ ਤਾਂ ਅਮਰੀਕਾ ਤੇ ਕੈਨੇਡਾ, ਯੂਰਪ ਦੇ ਵਿੱਚ ਹੀ ਆ। ਜੋ ਦੁਨੀਆ ਦੇ ਹਾਲਾਤ ਬਦਲ ਰਹੇ ਆ, ਜੇ ਅਸੀਂ ਨਾ ਜਾ ਕੇ ਹੋਰ ਕੌਮ ਮਰਵਾ ਕੇ ਵੀ ਜਾ ਕੇ
ਤੇ ਹਰਦੂ ਲਾਹਨਤ ਆ। ਚਾਹੇ ਕੋਈ ਸਿੱਖ ਹੋਵੇ, ਚਾਹੇ ਕਾਮਰੇਡ ਹੋਵੇ, ਚਾਹੇ ਕਹਿੰਦੇ ਅੰਮ੍ਰਿਤਪਾਨ ਕੀਤਾ ਹੋਵੇ। ਮੇਨ ਗੱਲ ਇਹ ਆ ਵੀ ਦਰਬਾਰ ਸਾਹਿਬ ਤਾਂ ਸਾਰਾ ਸਾਂਝਾ ਹੀ ਸੀ ਨਾ ਸਾਰਿਆਂ ਦਾ, ਇਹ ਤਾਂ ਕਿਸੇ ਇੱਕ ਬੰਦੇ ਦਾ ਨਹੀਂ ਸੀਗਾ। ਹੁਣ ਰਹੀ ਗੱਲ ਖਾਲਿਸਤਾਨ ਦੀ, ਖਾਲਿਸਤਾਨ ਮੰਗਣਾ ਕੋਈ ਜ਼ੁਲਮ ਤਾਂ ਨਹੀਂਗਾ, ਹਰ ਬੰਦੇ ਨੂੰ ਆਪਣਾ ਘਰ ਚਾਹੀਦਾ। ਜੇ ਹੁਣ ਅਸੀਂ ਇੱਥੋਂ ਡਿਪੋਰਟ ਹੋ ਜਾਈਏ ਕਿੱਥੇ ਜਾਣਾ ਆ? ਔਰ ਸਾਡੇ ਵਰਗਿਆਂ ਦਿੱਲੀ ਨਹੀਂ ਟੱਪਣ ਦੇਣਾ ਅਗਲੇ ਨੇ। ਇਸ ਕਰਕੇ ਸਾਨੂੰ ਸਾਡੀ ਕੌਮ ਨੂੰ ਸਿਰਫ ਇੱਥੇ ਤੱਕ ਰਹਿਣਾ ਤਿਆਰ ਰਹੀਏ ਅਸੀਂ, ਕੋਈ ਆਇਆ ਮੇਲਾ ਦੇਖ ਲੈ, ਆਇਆ ਮੇਲੇ ਦੇਖ ਲੈ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਮੈਂ ਅੱਜ 30 ਸਾਲ 'ਚ ਇੱਕ ਵਾਰੀ ਮੇਲਾ ਅੱਜ ਦੇਖਿਆ। ਉਹ ਕਹਤੇ ਪਹਿਲਾਂ ਅਸੀਂ ਲੰਗਰ ਲੈ ਕੇ ਆਉਂਦੇ ਹੁੰਦੇ ਸੀ ਕਿ 20 ਸਾਲ ਲੰਗਰ ਲੈ ਕੇ ਆਏ ਆ ਕੌਮ ਦੀ ਸੇਵਾ। ਫਿਰ ਹੁਣ ਖਾਲਿਸਤਾਨ ਦੇ ਨਾਲ ਜੁੜੇ ਆ, 2007 ਦੇ ਤੁਰੇ ਆ ਤੇ ਅੱਜ ਤੱਕ 2 ਗੱਡੀਆਂ ਜਿਹੜੀਆਂ ਖਾਲਿਸਤਾਨ ਦੇ ਨਾਂ ਤੇ ਭੰਨ ਦਿੱਤੀਆਂ। ਕਿ ਚਲੋ ਕਈ ਲੋਕਾਂ ਨੇ ਇਹ ਗੱਲ ਕਹਿ ਦੇਣੀ ਕੋਈ ਜਾਣਾ ਤੇ ਉਹਨੂੰ ਜਾਣ ਨੂੰ ਮੈਂ ਤਿਆਰ ਆ, ਪਰ ਗੱਡੀ ਵਿੱਚ ਤੇਲ ਹੈ ਨਹੀਂਗਾ। ਤੇ ਮੈਂ ਉਹਨਾਂ ਨੂੰ ਕੀ ਕਹਿਣਾ ਵੀ ਤੁਸੀਂ ਜਾਣ ਨੂੰ ਤਿਆਰ ਹੋ ਜਾਓ, ਗੱਡੀਆਂ ਤਿਆਰ ਆ। ਤੁਸੀਂ ਜਾਣ ਦੇ ਹੀ ਪੈਸੇ ਲੈਣੇ ਭਰਾਵੋ, ਉਹ ਵੀ ਦੇ ਦਿੰਦੇ ਆ, ਪਰ ਘੱਟੋ ਘੱਟ ਕੌਮ ਨਾਲ ਤਾਂ ਖੜ ਜਾਓ। ਇਸ ਕਰਕੇ ਸਾਡਾ ਜਿਹੜਾ ਫਰਜ਼ ਆ ਉਹ ਸਾਰਿਆਂ ਦਾ, ਖਾਲਿਸਤਾਨ ਕਿਸੇ ਇੱਕ ਬੰਦੇ ਦਾ ਨਹੀਂ ਬਣਨਾ, ਖਾਲਿਸਤਾਨ ਤੇ ਕੌਮ ਦੇ ਵਾਸਤੇ ਆ। ਹੁਣ ਅਸੀਂ ਮੇਰੇ ਘਰ ਤੁਸੀਂ ਅੱਜ ਵੀ ਦੇਖ ਲਿਓ, ਡਾਕਟਰ ਉਹਨਾਂ ਨੂੰ ਪਤਾ, ਮੇਰੇ ਘਰ ਅੱਜ ਵੀ 8 ਝੰਡੇ ਲੱਗੇ ਹੋਏ ਆ ਖਾਲਿਸਤਾਨ ਦੇ। ਤੇ ਮੇਰਾ ਜਿੱਥੇ ਮੈਂ ਰਹਿਣਾ ਆ ਉੱਥੇ 4500 ਬੰਦੇ ਦੀ ਵੋਟ ਆ ਸਿੱਖਾਂ ਦੀ। ਗੁਰਦੁਆਰੇ ਵਿੱਚ ਮੇਰੀ ਰੋਜ਼ ਜੁੱਤੀ ਵੱਜਦੀ ਜਦੋਂ ਮੈਂ ਜਾਣਾ, ਤੇ ਉਹ ਕਹਿੰਦੇ ਆ ਵੀ ਅੱਜ ਫੇਰ ਆ ਗਿਆ, ਅੱਜ ਪਤਾ ਨਹੀਂ ਕਿਹੜੇ ਪਾ ਪੈਣੀ ਆ। ਹੈਗਾ ਮੈਂ ਸਿੱਖਿਆ ਔਰ ਗੁਰਦੁਆਰਾ ਵੀ ਸਿੱਖਾਂ ਦਾ, ਪਰ ਜਿਹੜਾ ਕਾਮਰੇਡ ਲੋਕ ਆ ਉਹ ਇੰਨਾ ਘਰ ਕਰ ਚੁੱਕੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਕਿ ਬਰਦਾਸ਼ਤ ਕਰਨ ਦੇ ਲਾਇਕ ਨਹੀਂਗਾ। ਪਰ ਅਸੀਂ ਹੁਣ ਲੜੀਏ ਖਾਲਿਸਤਾਨ ਦੇ ਵਾਸਤੇ ਲੜੀਏ ਜਾਂ ਗੁਰਦੁਆਰੇ ਵਾਸਤੇ ਲੜੀਏ, ਜਿਹੜੇ ਸਾਡੇ ਕੋਲ 4 ਪੈਸੇ ਬਜਟ ਹੁੰਦਾ ਉਹ ਹੁਣ ਮੈਂ, ਤੁਸੀਂ ਸ਼ਾਇਦ ਮੈਨੂੰ ਮਿਲੇ ਹੋ ਕਿ ਨਹੀਂ, ਡਾਕਟਰ ਸਾਹਿਬ ਮਿਲੇ ਸੀ? ਨਹੀਂ ਤੁਸੀਂ ਨਹੀਂ ਮਿਲੇ। 84 ਦੇ ਵਿੱਚ ਉੱਥੇ ਆਪਣੇ ਸਹੁਰੇ DC ਦੇ ਵਿੱਚ ਵੋਟਾਂ ਪਈਆਂ, ਉੱਥੇ ਜਾ ਕੇ ਆਏ ਆ, ਉੱਥੇ ਜਾ ਕੇ 10 ਦਿਨ ਰਹੇ ਆ। ਘਰ-ਬਾਰ ਤੇ ਹੈ ਨਹੀਂ ਨਾ ਕੋਈ ਉੱਥੇ, ਤੇ ਮੋਟਲ ਦੇ ਪੈਸੇ ਦੇਣੇ, ਟਿਕਟਾਂ ਲਾਉਣੀਆਂ, ਤੇ ਹੁਣ ਰਿਟਾਇਰ ਵੀ ਹੋਏ ਹੋ ਹਨਾ। ਮੇਰਾ ਕਹਿਣ ਦਾ ਮਤਲਬ ਘਰ-ਘੁਰ ਫ੍ਰੀ ਕਰਕੇ ਹੁਣ ਘਰਾਂ ਨੂੰ ਹੱਥ ਲਾਇਆ ਹੋਇਆ ਭਈ, ਸਮਝ ਗਏ ਮੇਰੀ ਗੱਲ? ਇਸ ਕਰਕੇ ਦਰਦ ਆ ਕੌਮ ਦਾ ਦਰਦ ਲੈ ਕੇ ਅੱਜ ਤੱਕ ਤੁਰੇ ਫਿਰਦੇ ਆ। ਤੇ ਜਦੋਂ ਸਪੀਚ ਵੀ ਕਰਦੇ ਆ ਗੁਰਦੁਆਰਿਆਂ ਸਾਨੂੰ ਸਪੀਚ ਨਹੀਂ ਕਰਨ ਦਿੰਦੇ, ਕਹਿੰਦੇ 3 ਵੀਕਾਂ ਪਹਿਲਾਂ ਦੱਸੋ। ਇਹ ਸਾਡੇ ਗੁਰਦੁਆਰਿਆਂ ਦੀ ਹਾਲਤ ਇਹ ਆ ਕਿ ਗੁਰਦੁਆਰਿਆਂ ਦੇ ਵਿੱਚ ਚਾਹੀਦੇ ਸੀ ਕਿ ਸਿੱਖੀ ਬਣੇ ਕਾਮਰੇਟਾਂ ਨੇ ਕਬਜ਼ਾ ਕੀਤਾ ਹੋਇਆ, ਕੌਮ ਦੀ ਗੱਲ ਕਰਨ ਦੀ ਕੋਈ ਤਿਆਰ ਨਹੀਂਗਾ। ਬਸ ਇੱਥੇ ਹੀ ਆ ਕਿ 1 ਰੁਪਈਆ ਇੱਥੇ ਮੱਥਾ ਟੇਕ ਦਿਓ, 1 ਉੱਥੇ ਟੇਕ ਦਿਓ, ਮੱਥਾ ਟੇਕਣ ਕੇ ਬਾਅਦ ਬਫੇ ਖਾਓ ਤਾਂ ਘਰ ਨੂੰ ਚੱਲ ਜਾਓ। ਇਸ ਕਰਕੇ ਕੌਮ ਨੂੰ ਜਾਗਣ ਦੀ ਲੋੜ ਆ। ਮੈਂ ਤਾਂ ਬੇਨਤੀ ਕਰ ਸਕਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੋਂ ਦਿੱਤੀ ਹੋਈ ਤਸਵੀਰ ਦੀ ਜੋ ਮਾਇਆ ਹੈ ਚੱਲੇਗਾ। ਹਾਂਜੀ ਲਾਈਵ ਚੱਲ ਰਿਹਾ, ਹਾਂਜੀ ਸਾਡੇ ਵੀਰ ਤੁਹਾਨੂੰ ਦੇਖ ਰਹੇ ਹਾਂ, ਦੇਖ ਰਹੇ ਹਾਂ ਜੀ ਵੀਰ ਸਾਡੇ। ਇੰਪੋਰਟੈਂਟ ਗੱਲ ਮੈਂ ਕਹਿਣੀ ਚਾਹੁੰਦੀ ਹਾਂ ਕਿ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ TV 84 ਨੂੰ ਸਾਰੇ ਜਾਣੇ ਚੜ੍ਹ ਵੱਧ ਕੇ ਦੇਖਿਆ ਕਰੋ, ਇਹਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਜਿੰਨੀ ਵੀ ਤੁਹਾਡੀ ਕੋਈ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਆ ਉਹ ਵੀ ਕਰਿਆ ਕਰੋ। ਤੇ ਆਪਣੇ ਸਾਰੇ ਸਿੱਖਾਂ ਨੂੰ, ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਆ ਕਿ ਜਿੱਦਾਂ ਮਿਸਲਾਂ ਦੇ ਲੋਕਾਂ ਵਾਲੇ ਕਹਿੰਦੇ ਹੁੰਦੇ ਸੀਗੇ ਕਿ ਮਿਸਲ ਵੰਡ ਅਬ ਕਬੂ ਨਾ ਪਾਓ, ਰਲ ਮਿਲ ਕੇ ਰਲ ਮਿਲ ਕੇ ਖਾਲਿਸਤਾਨ ਆਜ਼ਾਦ ਕਰਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਤੁਹਾਡੀ ਵੀ। ਮੈਂ ਤੁਹਾਨੂੰ 1-2 ਗੱਲਾਂ ਹੋਰ ਕਹਿ ਦਵਾਂ। ਦੇਖੋ, ਜਿਨ੍ਹਾਂ ਵਿੱਚ ਅਸੀਂ ਸਾਰੇ ਇਕੱਠੇ, ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਆ, ਕਿਉਂਕਿ 30-35 ਸਾਲ ਸਾਨੂੰ, ਮੈਨੂੰ 38 ਸਾਲ ਹੋ ਗਏ, ਤੇ 38 ਸਾਲਾਂ ਦੇ ਵਿੱਚ ਕਾਫੀ ਸਾਡੇ ਨਾਲ ਦੇ ਚਲੇ ਗਏ ਦੁਨੀਆ ਤੋਂ, ਕਾਫੀਆਂ ਨੇ ਚਲੀ ਜਾਣਾ। ਪਰ ਸਾਡਾ ਆਪਣਾ ਫਰਜ਼ ਜਿਹੜਾ ਆ, ਜੇ ਅਸੀਂ ਲੜ ਕੇ ਮਰ ਗਏ, ਮੈਂ ਅਮਰਜੀਤ ਡਾਕਟਰ ਨੂੰ ਮਾੜਾ ਕਹਿਤਾ, ਮੈਨੂੰ ਡਾਕਟਰ ਅਮਰਜੀਤ ਨੇ ਮਾੜਾ ਕਹਿਤਾ, ਖਾਲਿਸਤਾਨ ਨਹੀਂ ਬਣਦਾ, ਖਾਲਿਸਤਾਨ ਉੱਥੇ ਹੀ ਰਹਿ ਗਿਆ। ਪਰ ਸਾਨੂੰ ਸਾਰੀਆਂ ਗੱਲਾਂ ਭੁਲਾਉਣ ਤੋਂ ਬਾਅਦ ਸਾਨੂੰ ਖਾਲਿਸਤਾਨ ਦੀ ਜਿਹੜੀ ਸਾਡੀ ਮੰਗ ਆ ਉਹ ਉੱਥੇ ਹੀ ਰਹਿਣੀ ਚਾਹੀਦੀ ਹੈ। ਉਹ ਵੱਧ ਤੋਂ ਵੱਧ ਵਧਾਓ। ਤੁਸੀਂ ਮੈਨਾਂ ਨਹੀਂ ਬੋਲਦੇ, ਬੇਸ਼ੱਕ ਨਾ ਬੋਲੋ, ਪਰ ਜਿਹੜੇ ਗੁਰਦੁਆਰਿਆਂ ਦੇ ਵਿੱਚੋਂ ਜਦ ਤੱਕ ਗੰਗੂ ਨਹੀਂ ਨਾ ਕੱਢਦੇ, ਮੈਂ ਤੁਹਾਨੂੰ ਦੁਬਾਰਾ ਫੇਰ ਕਹਿਣਾ, ਜਦ ਤੱਕ ਗੁਰਦੁਆਰਿਆਂ 'ਚ ਗੰਗੂ ਨਾ ਨਿਕਲੇ, ਕਿਉਂਕਿ ਗੁਰਦੁਆਰੇ ਵਿੱਚ ਮੂਵਮੈਂਟ ਚੱਲਦੀ ਹੁੰਦੀ ਆ। ਅਸੀਂ ਹੁਣ ਜੇ ਕਿਤੇ ਜਾ ਕੇ ਖਾਲਿਸਤਾਨ ਦੇ ਝੰਡੇ ਲਾਉਣੇ ਆ, ਸਾਨੂੰ ਗੁਰਦੁਆਰੇ ਵਾਲੇ ਕਹਿੰਦੇ ਆ ਵੀ ਤੁਸੀਂ 2 ਲਾ ਸਕਦੇ ਆ,
ਕਿਉਂਕਿ ਸਾਨੂੰ ਪੁੱਛਣ ਦੀ ਲੋੜ ਆ। ਗੁਰੂ ਗ੍ਰੰਥ ਸਾਹਿਬ ਅੰਦਰ ਬੈਠੇ ਆ, ਅਸੀਂ ਪੁੱਛਣਾ ਗੁਰੂ ਗ੍ਰੰਥ ਸਾਹਿਬ ਨੂੰ, ਨਾ ਕਿ ਕਮੇਟੀ ਨੂੰ ਆ। ਔਰ ਮੈਂ ਇਦਾਂ ਹੀ ਕਰਦਾ ਨੀਲੂ ਭੈਣ ਜੀ, ਮੈਂ ਜਦੋਂ ਝੰਡੇ ਲਾਉਣਾ ਨਾ ਮੈਂ ਕਿਸੇ ਨੂੰ ਪੁੱਛ ਕੇ ਲਾਉਣਾ, ਮੈਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਕਿ ਮੈਂ ਤੁਹਾਨੂੰ ਅੱਜ ਤੋਂ ਲਾ ਕੇ ਮੈਂ ਤੁਹਾਨੂੰ ਕਮੇਟੀ ਮੰਨਦਾ ਹੀ ਨਹੀਂ। ਮੈਂ ਮੇਰਾ ਪਿਓ ਅੰਦਰ ਬੈਠਾ, ਮੈਂ ਉਹਦੇ ਕੋਲ ਹੱਥ ਜੋੜ ਕੇ ਪੁੱਛਿਆ ਨਾ, ਜੇ ਤੁਹਾਨੂੰ ਨਹੀਂ ਪ੍ਰਵਾਨ ਹੈਗਾ ਤੁਸੀਂ ਜਾਣੋ, ਤੁਹਾਡਾ ਭਲਾ ਕੰਮ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਤੁਹਾਡਾ ਵੀ। ਬੇਨਤੀ ਹੈ ਆਪਣਾ ਦਸਵੰਧ ਕਰੋ, ਕੱਢੋ। ਸਿੱਖ ਕੌਮ ਦੇ ਗਲ ਜੋ ਗੁਲਾਮੀ ਦੀਆਂ ਜੰਜੀਰਾਂ ਪਾਈਆਂ ਹੋਈਆਂ ਹਨ ਉਹਨਾਂ ਨੂੰ ਲਾਹੁਣ ਦੀ ਗੱਲ ਕਰਦਾ ਹੈ। ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਹੈ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਹੈ, ਪੰਜਾਬੀ ਮਾਂ ਬੋਲੀ ਦੀ ਗੱਲ ਕਰਦਾ ਹੈ, ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦਾ ਹੈ, ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰਦਾ ਹੈ। ਦੇਖੋ ਪਿਛਲੇ 14 ਸਾਲ ਤੋਂ ਸੱਚ, ਹੱਕ, ਇਨਸਾਫ ਦੀ ਆਵਾਜ਼ TV 84 ਤੁਹਾਡੀ ਸੇਵਾ ਵਿੱਚ ਤੁਹਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਚੱਲਦਾ ਹੈ। ਅਸੀਂ ਕੋਈ ਪੈਸੀ ਵਾਲਿਆਂ ਕੋ ਚੈੱਕ ਨਹੀਂ ਲੈਂਦੇ, ਅਸੀਂ ਕੋਈ ਤਾਂਤਰਿਕ ਬਾਬਿਆਂ ਕੋ ਐਡਾ ਨਾਲ ਨਹੀਂ ਚੱਲਦੇ। ਅਸੀਂ ਸਿਰਫ ਤੁਹਾਡੇ ਵੱਲੋਂ ਦਿੱਤੇ ਹੋਏ ਦਸਵੰਧ, ਤੁਹਾਡੇ ਵੱਲੋਂ ਦਿੱਤੀ ਹੋਏ ਮਾਇਆ ਨਾਲ ਚੱਲਦੇ ਹਾਂ। ਤੋਂ ਬੇਨਤੀ ਹੈ ਤੁਸੀਂ ਅੱਜ ਗੁਰਤਾਗੱਦੀ ਦਿਵਸ ਦੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਕੇ खुशियां प्राप्त कर रहे हो, दूरों नेड़ों आए हो, तो सिख कौम के चैनल पंथक चैनल की मदद करो, जितनी भी मदद हो सके प्लीज। सिख कौम की चढ़ती कला की, सिख कौम की आज़ादी की हक ਦੀ ਆਵਾਜ਼ ਪਿਛਲੇ 14 ਸਾਲ ਤੋਂ ਤੁਹਾਡੀ ਸੇਵਾ ਵਿੱਚ ਆਪਣਾ ਯੋਗਦਾਨ ਪਾਓ। ਤੁਹਾਡੇ ਦਸਵੰਧ ਨਾਲ TV 84 ਚੱਲ ਰਿਹਾ ਹੈ। ਅਸੀਂ ਕੋਈ ਵੈਸੀ ਕੋਲ ਜਾ ਕੇ ਚੈੱਕ ਨਹੀਂ ਲੈਂਦੇ, ਅਸੀਂ ਤਾਂਤਰਿਕ ਮੰਤਰਿਕ ਬਾਬਿਆਂ ਦੀਆਂ ਐਡਾਂ ਨਾਲ ਨਹੀਂ ਚੱਲਦੇ। ਅਸੀਂ ਪੰਥ ਵੱਲੋਂ ਦਿੱਤੀ ਹੋਈ ਦਸਵੰਧ ਜੋ 10 ਤੋਂ $20 $50 ਦਿੰਦੇ ਹਨ ਉਹਦੇ ਨਾਲ ਚੱਲਦੇ ਹਾਂ। ਜੋ ਸਾਡੇ ਵਲੰਟੀਅਰ ਤੁਸੀਂ ਦੇਖ ਰਹੇ ਹੋ, ਇਹ ਵਲੰਟੀਅਰ ਹਨ, ਇਹ ਕੋਈ ਪੇਡ ਬੰਦੇ ਇੱਥੇ ਨਹੀਂ ਹਨ, ਇਹ ਪੰਥ ਦੀ ਸੇਵਾ ਕਰਦੇ ਹਨ। ਇਹਨਾਂ ਵਿੱਚ ਜਨੂਨ ਹੈ, ਪੰਥ ਦੀ ਆਜ਼ਾਦੀ ਦਾ ਜਨੂਨ ਹੈ। ਆਪਣਾ ਦੇਸ਼, ਆਪਣੇ ਪੰਜਾਬ ਨੂੰ ਆਜ਼ਾਦ ਹੋਣਾ ਦੇਖਦੇ ਹਾਂ। ਅਸੀਂ ਅਰਦਾਸ ਕਰਦੇ ਹਾਂ ਕਿ ਅਗਲੇ 47ਵੇਂ ਜਦੋਂ ਗੁਰਤਾਗੱਦੀ ਦੇ ਮਾਰਚ ਤੇ ਆਈਏ ਤਾਂ ਅਸੀਂ ਆਜ਼ਾਦ ਮੁਲਕ ਪੰਜਾਬ ਖਾਲਿਸਤਾਨ ਤੋਂ ਆਈਏ। ਖਾਲਿਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ TV 84 24 ਆਵਰ ਪਿਛਲੇ 14 ਸਾਲ ਤੋਂ ਚੱਲ ਰਿਹਾ ਹੈ। ਤੁਹਾਡੇ ਦਸਵੰਧ ਨਾਲ ਚੱਲਦਾ ਹੈ। ਸੱਚ, ਹੱਕ, ਇਨਸਾਫ ਦੀ ਆਵਾਜ਼ TV 84, ਸੱਚ, ਹੱਕ, ਇਨਸਾਫ ਦੀ ਆਵਾਜ਼ TV 84 ਪਿਛਲੇ 14 ਸਾਲ ਤੋਂ ਤੁਹਾਡੀ ਸੇਵਾ ਵਿੱਚ। ਸਿੱਖੋ ਆਪਣਾ ਦਸਵੰਧ ਕੱਢੋ। TV 84 ਤੁਹਾਡੇ ਦਿੱਤੇ ਹੋਏ ਦਸਵੰਧ ਨਾਲ ਚੱਲਦਾ ਹੈ। ਅਸੀਂ ਕੋਈ ਐਮਬੈਸੀਆਂ ਕੋਲੋਂ ਚੈੱਕ ਨਹੀਂ ਲੈਂਦੇ, ਅਸੀਂ ਐਮਬੈਸੀਆਂ ਤਾਂਤਰਿਕ ਬਾਬਿਆਂ ਜਾਂ ਹੋਰ ਦੂਸਰੇ ਜੋ ਵੱਡੇ ਵੱਡੇ ਕੰਪਨੀਆਂ ਵਾਲੇ ਹਨ ਉਹਨਾਂ ਕੋਲੋਂ ਨਹੀਂ ਚੱਲਦੇ। ਅਸੀਂ ਪੰਥ ਦੀ ਸੇਵਾ, ਜੋ ਪੰਥ ਸੇਵਾ ਕਰਦਾ ਹੈ, ਪੰਥ ਦਸਵੰਧ ਕਰਦਾ ਹੈ, ਜੋ ਸਿੱਖ ਭੈਣ ਭਰਾ ਜੋ ਸੇਵਾ ਕਰਦੇ ਹਨ, ਜੋ ਤੁਸੀਂ ਦਿਲ ਫੁੱਲ ਦਿੰਦੇ ਹੋ ਉਹਦੇ ਨਾਲ ਹੀ ਚੱਲਦੇ ਹਾਂ। ਸੋ ਬੇਨਤੀ ਹੈ ਕਿ ਆਪ ਸੇਵਾ ਕਰਕੇ ਜੁੜ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਨੂੰ ਅਪੀਲ ਹੈ TV 84 ਜੋ ਅੱਜ ਦਾ ਨੈਰੇਟਿਵ ਸਿਰਜਦਾ ਹੈ, ਦੁਨੀਆ ਤੇ ਜੋ ਵੀ ਘਟਨਾ ਘਟਦੀ ਹੈ ਸਿੱਖ ਕੌਮ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਉਹਦੇ ਕੋਲ ਡਾਕਟਰ ਅਮਰਜੀਤ ਸਿੰਘ ਵਰਗੇ ਵਿਦਵਾਨ ਜੋ ਲੋਕਾਂ ਨੂੰ ਹਰ ਰੋਜ਼ ਅਵੇਅਰਨੈਸ ਲਿਆਉਂਦੇ ਹਨ। ਅੱਜ ਲੜਾਈ ਨੈਰੇਟਿਵ ਦੀ ਹੈ। TV 84 ਸਿੱਖਾਂ ਦੇ ਨੈਰੇਟਿਵ ਨੂੰ ਬਿਲਡ ਕਰਦਾ ਹੈ। ਅੱਜ ਸਾਡੇ ਲਈ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਿੱਖ ਅਨਪੜ੍ਹ ਹਨ। ਅੱਜ ਵਰਲਡ ਬੈਂਕ ਦਾ ਹੈਡ ਸਿੱਖ ਹੈ,
ਕਿੰਨੀਆਂ ਰਿਸਰਚਾਂ ਸਿੱਖਾਂ ਨੇ ਕੀਤੀਆਂ। ਸਾਡਾ ਦੁਸ਼ਮਣ ਸਾਡੇ ਤੇ ਹਰ ਪੱਖ ਤੋਂ ਵਾਰ ਕਰ ਰਿਹਾ ਹੈ, ਬਟ ਆਪਣੀ ਕੌਮ 'ਚ ਅਵੇਅਰਨੈਸ ਲਿਆਉਣ ਲਈ ਟੀਵੀ 84 24 ਓਵਰ ਤੋਂ ਚੱਲਦਾ ਹੈ, ਆਪਣੀ ਕੌਮ ਦੀ ਸੇਵਾ ਲਈ ਹਾਜ਼ਰ ਹੈ। ਸਿਰਫ ਸਾਡੀ ਕਮਿਟਮੈਂਟ ਕੌਮ ਦੇ ਨਾਲ ਆਜ਼ਾਦ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਦੀ ਹੈ। ਜਦ ਤੱਕ ਸਾਡੇ ਕੋਲ ਆਪਣਾ ਮੁਲਕ ਖਾਲਿਸਤਾਨ ਆਜ਼ਾਦ ਨਹੀਂ ਹੋ ਜਾਂਦਾ, ਉਦੋਂ ਤੱਕ ਆਪਾਂ ਰਲ ਕੇ ਆਪਣੀ ਜਨਰੇਸ਼ਨ ਦਾ ਭਵਿੱਖ ਸਾਜਣ ਦੇ ਵਿੱਚ ਖਾਲਿਸਤਾਨ ਬਣਾਉਣ ਲਈ ਆਪਦਾ ਯੋਗਦਾਨ ਪਾਈਏ। ਇਹ ਨਾ ਹੋਵੇ ਕਿ 47 ਵਾਂਗੂ ਅਸੀਂ ਫਿਰ ਪਛਤਾਈਏ ਕਿ ਉਦੋਂ ਗਲਤੀ ਕਰ ਲਈ ਹੈ। ਅੱਜ ਲੋੜ ਹੈ ਜਾਗਣ ਦੀ। ਆਓ ਜਾਗੀਏ ਤੇ ਆਪਣੇ ਫਰਜ਼ ਪਛਾਣੀਏ। ਟੀਵੀ 84 ਕੌਮ ਦੀ ਸੇਵਾ ਵਿੱਚ ਪਿਛਲੇ 14 ਸਾਲ ਤੋਂ ਸੇਵਾ ਕਰ ਰਿਹਾ ਹੈ। ਕੌਮ ਦੇ ਵਿੱਚ ਅਵੇਅਰਨੈਸ ਲਿਆਉਣ ਦੀ ਅਸੀਂ ਤਨ ਮਨ ਧਨ ਦੇ ਨਾਲ ਜਿੰਨੀ ਆਪ ਦੇ ਪੱਖੋਂ ਵੀ ਸੇਵਾ ਕਰਦੇ ਹਾਂ ਤੇ ਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਭਾਈ ਤੁਹਾਡੀ ਜੋ ਵੀ ਸਿੱਖ ਸੰਗਤ ਇਸ ਵਿੱਚ ਤਿਲ ਫੁੱਲ ਆਪਦਾ ਪਾਏਗੀ, ਉਹ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਚਾਰ ਲਈ ਤੇ ਇੱਕ ਨੇਕ ਜਗ੍ਹਾ ਤੇ ਲਾਇਆ ਜਾਏਗਾ। ਅਸੀਂ ਸਭ ਆਪਦੀਆਂ ਭੈਣਾਂ ਨੂੰ, ਬੱਚੀਆਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ ਸਾਡਾ ਸਭ ਦਾ ਫਰਜ਼ ਬਣਦਾ ਹੈ। ਇਸ ਵੇਲੇ ਆਪਾਂ ਹੋਰ ਕਿੰਨੇ ਕੁ ਜਲੀਲ ਹੋਣਾ ਹੈ। ਸਾਨੂੰ ਹਰ ਰੋਜ਼ ਜਲੀਲ ਕੀਤਾ ਜਾ ਰਿਹਾ ਹੈ, ਸਾਨੂੰ ਪਾਣੀ ਛੱਡ ਕੇ ਮਾਰਿਆ ਜਾ ਰਿਹਾ ਹੈ। ਸਿੱਖ ਕੌਮ ਬੜੀ ਬਲਵਾਨ ਹੈ। ਇਹ ਲੋਕਾਂ 'ਚ ਕਦੀ ਗੱਲ ਹੁੰਦੀ ਸੀ ਕਿ ਦਰਿਆਵਾਂ ਦੇ ਬਹਿਣ ਨਹੀਂ ਬਣਦੇ, ਸਿੱਖਾਂ ਨੇ ਦਰਿਆਵਾਂ ਦੇ ਬਹਿਣ ਵੱਢ ਕੇ ਦਿਖਾਏ ਨੇ ਹੁਣ ਵੇਲੇ। ਆਓ ਆਪਾਂ ਤਕੜੇ ਹੋ ਕੇ ਇਸ ਗੱਲ ਤੇ ਪਹਿਰਾ ਦਈਏ, ਗੁਰੂ ਦੀ ਓਟ ਆਸਰਾ ਲੈ ਕੇ ਆਓ ਆਪਾਂ ਆਪਣੇ ਪੰਥ ਕਾਰਜਾਂ ਵਿੱਚ ਜੁਟੀਏ ਤੇ ਫਤਿਹ ਪ੍ਰਾਪਤ ਕਰੀਏ। ਜਦ ਤੱਕ ਸਿੱਖ ਕੌਮ ਦਾ ਆਪ ਦਾ ਦੇਸ਼ ਨਹੀਂ ਹੋਵੇਗਾ, ਸਾਡੇ ਬੱਚਿਆਂ ਨੂੰ ਇੱਥੇ ਧੱਕੇ ਨਹੀਂ ਖਾਣੇ ਪੈਣਗੇ, ਸਾਡੇ ਬੱਚਿਆਂ ਨੂੰ ਲੋਕ ਕੇ ਨਹੀਂ ਰਹਿਣਾ ਪਵੇਗਾ। ਜਦੋਂ ਸਾਡੇ ਕੋਲ ਆਪ ਦਾ ਦੇਸ਼ ਹੋਵੇਗਾ, ਅਸੀਂ ਮਾਣ ਨਾਲ ਦੁਨੀਆ ਦੇ ਵਿਚਰਾਂਗੇ। ਸਾਡਾ ਵਿਰਸਾ ਮਾਣ ਮਤਾ ਹੈ, ਸਾਡਾ ਇਤਿਹਾਸ ਮਾਣ ਮਤਾ ਹੈ। ਇਸ ਨੂੰ ਭਾਈ ਸੰਭਾਲੀਏ ਤੇ ਆਓ ਰਲ ਕੇ ਸਭ ਕੌਮ ਦੀ ਆਜ਼ਾਦੀ ਦੀ ਗੱਲ ਕਰੀਏ। ਟੀਵੀ 84 ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਾਲ ਨਿਭਾ ਰਿਹਾ ਹੈ। ਆਓ ਆਪਾਂ ਟੀਵੀ 84 ਦਾ ਸਾਥ ਦਈਏ ਤੇ ਆਪਣੀ ਕੌਮ ਦਾ ਘਰ ਸਜੀਏ ਜਿੱਥੇ ਅਸੀਂ ਆਪ ਦਾ ਮਾਣ ਪ੍ਰਾਪਤ ਕਰ ਸਕੀਏ। ਅੱਜ ਸਾਨੂੰ ਕੋਈ ਗੱਲ ਹੋਵੇ ਸਿੱਖ ਕੌਮ ਕੋ ਹੈ ਜਾਂ ਕਿਹੜਾ ਘਰ ਆ ਸਾਡੇ ਕੋਲ ਜਿੱਥੇ ਉਹ ਜਾ ਕੇ ਅਸੀਂ ਬੈਠਾਂਗੇ। ਉਹਨਾਂ 1.5 ਤੋਂ 2 ਲੱਖ ਸਾਡੇ ਚੱਕ ਸ਼ਹੀਦ ਕੀਤੇ, ਨਸ਼ਿਆਂ ਨਾਲ ਸ਼ਹੀਦ ਕੀਤੇ, ਉਹਨਾਂ ਨਸ਼ਿਆਂ ਨਾਲ ਸ਼ਹੀਦ ਕੀਤੇ। ਅੱਜ ਸਾਨੂੰ ਉਹ ਫਿਰ ਮਾਰ ਤੇ ਤੁਲੇ ਹੋਏ ਹਨ, ਸਾਡਾ ਭੰਡੀ ਪ੍ਰਚਾਰ ਕਰਦੇ ਹਨ। ਇੱਕੋ ਇੱਕ ਹੱਲਾ ਖਾਲਿਸਤਾਨ। ਨੌਜਵਾਨੋ, ਮੁੱਖ ਮੋੜ ਕੇ ਸਰਦਾ ਨਹੀਂ ਹੁੰਦਾ ਕਿ ਆਪਦੇ ਫਰਜ਼ਾਂ ਤੋਂ ਨਹੀਂ ਨਿਭਾਵਾਂਗੇ ਤੇ ਕੱਲ ਨੂੰ ਕੌਮ ਦੇ ਦੇਣਦਾਰ ਹੋਵਾਂਗੇ। ਟੀਵੀ 84 ਆਪਣੇ ਫਰਜ਼ਾਂ ਨੂੰ ਸਮਝਦਾ ਹੋਇਆ ਕੌਮ ਦੇ ਵਿੱਚ ਅਵੇਅਰਨੈਸ ਪੈਦਾ ਕਰਦਾ ਹੈ। ਇਸ ਨੂੰ ਚਲਾਉਣ ਲਈ ਜੋ ਵੀ ਖਰਚੇ ਹਨ ਸਿੱਖ ਸੰਗਤ ਦੇ ਤਿਲ ਫੁੱਲ ਮਾਇਆ ਦੇ ਨਾਲ ਚੱਲਦੇ ਹਨ। ਸਾਡੀ ਸਿੱਖ ਸੰਗਤ ਨੂੰ ਅਪੀਲ ਹੈ, ਆਓ ਭਾਈ ਮਤ ਕਰੋ ਟੀਵੀ 84 ਦੀ। ਮਤ ਦੇ ਨਾਲ ਤੋਂ ਸਭ ਤੋਂ ਜ਼ਰੂਰੀ ਹੈ ਇਹ ਪੰਫਲੇਟ ਵੀ ਸਾਡੇ ਕੋਲ ਹਨ, ਇਹਨੂੰ ਸੁਣੋ ਤੇ ਦੂਜਿਆਂ ਨੂੰ ਸੁਣਨ ਲਈ ਪ੍ਰੇਰੋ। ਕੌਮ ਦੇ ਵਿੱਚ ਅਵੇਅਰਨੈਸ ਲਿਆਉਣਾ ਸਾਡਾ ਮੁੱਖ ਮੰਤਵ ਹੈ। तो सब ਦੇ ਚਰਨਾਂ 'ਚ ਬੇਨਤੀ ਹੈ ਕਿ ਅਸੀਂ ਕੌਮ ਦੀ ਆਜ਼ਾਦੀ ਦੀ ਲੜਾਈ ਦਾ ਮੈਸੇਜ ਘਰ ਘਰ ਪਹੁੰਚਾ ਸਕੀਏ। ਸਾਨੂੰ ਤੁਹਾਡੀ ਮਾਈਕ ਹੈਲਪ ਦੀ ਲੋੜ ਹੈ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਤੁਹਾਡੀ ਕੋਈ ਵੀ ਦਿੱਤੀ ਹੋਈ ਮਾਇਆ ਜਾਈ ਨਹੀਂ ਜਾਏਗੀ। ਗੁਰੂ ਕਿਰਪਾ ਕਰੇਗਾ, ਸਾਡਾ ਆਪ ਦਾ ਮੁਲਕ ਆਜ਼ਾਦ ਮੁਲਕ ਖਾਲਿਸਤਾਨ ਹੋਏਗਾ ਜਿੱਥੇ ਅਸੀਂ ਆਜ਼ਾਦੀ ਨਾਲ ਰਹਿ ਸਕਾਂਗੇ। ਸਾਨੂੰ ਹੋਰ ਤੇ ਧੱਕੇ ਖਾਣ ਦੀ ਲੋੜ ਨਹੀਂ। ਅਸੀਂ ਬਹਾਦਰ ਕੌਮ, ਮਿਹਨਤੀ ਕੌਮ ਤੇ ਹਰ ਪੱਖ ਤੋਂ ਅਸੀਂ ਸਾਡੇ ਜੋ ਗੁਣ ਹਨ ਜਿਹੜੀਆਂ ਕੌਮਾਂ 'ਚ ਹੋਣੇ ਚਾਹੀਦੇ ਹਨ। ਆਓ ਆਪਾਂ ਰਲ ਮਿਲ ਕੇ ਆਪਦੇ ਦੇਸ਼ ਕਰਨ ਦੇ ਵਿੱਚ ਦੇਸ਼ ਨੂੰ ਆਜ਼ਾਦ, ਉਸ ਧਰਤੀ ਨੂੰ ਆਜ਼ਾਦ, ਗੁਰੂਆਂ ਦੀ ਧਰਤੀ ਨੂੰ ਆਜ਼ਾਦ ਕਰਾਉਣ ਲਈ ਆਪਦਾ ਯੋਗਦਾਨ ਪਾਈਏ। ਆਪਾਂ ਆਪਦੇ ਫਰਜ਼ਾਂ ਤੋਂ ਕੋਤਾਹੀ ਨਾ ਕਰੀਏ। ਕਈ ਵਾਰੀ ਅਸੀਂ
ਇਹ ਸੋਚਦਿਆਂ ਮੈਨੂੰ ਕਿ ਇੱਕ ਗੱਲ ਯਾਦ ਰੱਖ ਲਈਏ, ਸਿੱਖ ਨੂੰ ਆਪਾਂ ਨੂੰ ਕੋਈ ਸ਼ੱਕ ਹੋ ਸਕਦੀ ਹੈ ਇੱਕ ਦੂਜੇ ਤੇ, ਸਾਡੇ ਦੁਸ਼ਮਣ ਨੂੰ ਕੋਈ ਸ਼ੱਕ ਨਹੀਂ, ਉਹਨਾਂ ਸਿੱਖ ਸਮਝ ਕੇ ਸਾਨੂੰ ਮਾਰਿਆ, ਜਦੋਂ ਵੀ ਮਾਰਨਗੇ। ਆਓ ਭਾਈ ਬੇਨਤੀ ਕਰਦੇ ਹਾਂ ਕਿ ਆਪਦੀ ਤਿਰਫਲ ਕਮਾਈ ਚੋਂ ਥੋੜੀ ਬਹੁਤੀ ਟੀਵੀ 84 ਦੀ ਮਦਦ ਕਰੋ, ਅਸੀਂ ਇਸ ਮੈਸੇਜ ਨੂੰ ਦੁਨੀਆ ਤੱਕ ਪਹੁੰਚਾ ਸਕੀਏ। ਅਸੀਂ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ। ਥੈਂਕ ਯੂ ਬਾਈ ਜੀ, ਥੈਂਕ ਯੂ। ਗੁਰੂ ਚੜ੍ਹਦੀ ਕਲਾ ਬਖਸ਼ੇ। ਸਭ ਸੰਗਤਾਂ ਨੂੰ, ਬੀਬੀਆਂ ਭੈਣਾਂ ਨੂੰ ਬੇਨਤੀ ਹੈ ਕਿ ਭਾਈ ਆਪ ਦੀ ਤਿਰਫਲ ਕਮਾਈ ਦੇ ਵਿੱਚੋਂ ਟੀਵੀ 84 ਦੀ ਮਦਦ ਕਰੋ ਤੇ ਅਸੀਂ ਕੌਮ ਦੀ ਆਜ਼ਾਦੀ ਦਾ ਮੈਸੇਜ ਦੁਨੀਆ ਤੱਕ ਪਹੁੰਚਾ ਸਕੀਏ। ਕੋਈ ਵੀ ਕੰਮ ਮਾਇਆ ਤੋਂ ਬਿਨਾਂ ਨਹੀਂ ਚੱਲਦੇ। ਆਪਦੇ ਵਿਦਵਾਨਾਂ ਦੀ ਕਦਰ ਕਰੀਏ ਤੇ ਸਮੇਂ ਸਿਰ ਡਿਸੀਜਨ ਲਈਏ। ਵਕਤ ਲਿਆ ਕੇ ਗੱਲਾਂ ਕੀਤੀਆਂ ਜਾਂਦੀਆਂ ਹਨ, ਵਕਤ ਸਿਰ ਕੰਮ ਕੀਤੇ ਜਾਂਦੇ ਹਨ। ਆਓ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਉਹ ਆਰਗੇਨਾਈਜੇਸ਼ਨਾਂ, ਉਹ ਜਥੇਬੰਦੀਆਂ, ਉਹ ਮੀਡੀਆ ਚੈਨਲ ਦੋਨਾਂ ਦੀ ਮਦਦ ਕਰੀਏ ਜੋ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਹਨ, ਜੋ ਖਾਲਿਸਤਾਨ ਦੀ ਗੱਲ ਕਰਦੇ ਹਨ। ਟੀਵੀ 84 ਦਾ ਪ੍ਰੋਮਿਸ ਹੈ ਕੌਮ ਦੇ ਨਾਲ ਕਿ ਅਸੀਂ ਆਪ ਦੇ ਆਖਰੀ ਸਾਹ ਤੱਕ, ਜਦ ਤੱਕ ਕੌਮ ਸਾਡਾ ਸਾਥ ਦੇਗੀ, ਅਸੀਂ ਟਿਕ ਕੇ ਨਹੀਂ ਬੈਠਾਂਗੇ। ਅਸੀਂ ਜਿੰਨੇ ਵੀ ਤੇ ਅਸੀਂ ਹਰ ਸਾਹ ਦੇ ਨਾਲ ਆਪ ਦੀ ਉਸ ਗੱਲ ਕਰਾਂਗੇ ਜੋ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਹੋਵੇਗੀ। ਕੋਈ ਵੀ ਵਕਤ ਅਸੀਂ ਜਾਇਆ ਨਹੀਂ ਕਰਾਂਗੇ ਕਿ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕੀਤੀ ਨਾ ਜਾਵੇ। ਆਪ ਸਭ ਨੂੰ ਬੇਨਤੀ ਹੈ, ਆਓ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਤੇ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ, ਖਾਲਿਸਤਾਨ ਦੀ ਲੜਾਈ ਨੂੰ ਹੋਰ ਮੰਜ਼ਿਲੇ ਮਕਸੂਦ ਤੱਕ ਲੈ ਕੇ ਚੱਲੀਏ। ਇਸ ਵੇਲੇ ਸਭ ਸਿੱਖਾਂ ਦੀ ਮਾਇਆ ਦੀ ਲੋੜ ਹੈ। ਆਓ ਭਾਈ ਕਰੋ, ਅਸੀਂ ਆਪਾਂ ਰਲ ਮਿਲ ਕੇ ਆਪ ਦਾ ਮੁਲਕ ਖਾਲਿਸਤਾਨ ਬਣਾਈਏ, ਜਿਹਦੇ ਨਾਲ ਅਸੀਂ ਆਪਦੇ ਮਾਣਮੱਤੇ ਇਤਿਹਾਸ ਨੂੰ ਹੋਰ ਅੱਗੇ ਲੈ ਕੇ ਤੁਰੀਏ ਤੇ ਦੁਨੀਆ ਨੂੰ ਦੱਸ ਸਕੀਏ ਕਿ ਸਿੱਖ ਧਰਮ ਕਿਹੋ ਜਿਹਾ ਧਰਮ ਹੈ ਤੇ ਕਿਵੇਂ ਸਾਡੇ ਉੱਥੇ ਜਵਾਨਾਂ ਨੇ ਸ਼ਹੀਦੀਆਂ ਦੇ ਕੇ ਖਾਲਿਸਤਾਨ ਦੇ ਲਈ ਨੀਂਹ ਪੱਥਰ ਰੱਖਿਆ। ਆਓ ਆਪਾਂ ਆਪਦੇ ਫਰਜ਼ਾਂ ਤੋਂ ਭਗੌੜੇ ਨਾ ਹੋਈਏ, ਆਪਦੇ ਫਰਜ਼ਾਂ ਨੂੰ ਪਛਾਣੀਏ ਤੇ ਆਪਦੀ ਲੜਾਈ ਨੂੰ। ਥੈਂਕ ਯੂ ਵੈਰੀ ਮਚ, ਥੈਂਕ ਯੂ। ਗੁਰੂ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਜੀ ਆਪਦੇ ਚਰਨਾਂ ਤੇ ਬੇਨਤੀ ਹਨ। ਟੀਵੀ 84 ਜੋ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰਦਾ ਹੈ, ਸਿੱਖ ਕੌਮ ਚ ਅਵੇਅਰਨੈਸ ਦੀ ਗੱਲ ਕਰਦਾ ਹੈ, ਸਿੱਖ ਰਾਜ ਦੀ ਕਿਵੇਂ ਪ੍ਰਾਪਤੀ ਕੀਤੀ ਜਾ ਸਕਦੀ ਹੈ, ਉਸ ਦੇ ਹਰ ਦੱਸਦੇ ਹੋਣ। ਸਾਡੇ ਕੋਲ ਵਿਦਵਾਨ ਡਾਕਟਰ ਅਮਰਜੀਤ ਸਿੰਘ ਵਰਗੇ ਵਿਦਵਾਨ ਇਸ ਚੈਨਲ ਨੂੰ ਰਨ ਕਰਦੇ ਹਨ। ਆਓ ਉਹਨਾਂ ਦੀ ਜਿੰਦਤਾ ਦਾ ਫਾਇਦਾ ਲੈ ਸਕੀਏ। ਇਸ ਵੇਲੇ ਸਿੱਖਾਂ ਦਾ ਹੱਲ ਇੱਕੋ ਇੱਕ ਹੈ। ਸਾਡੀਆਂ ਜਿੰਨੀਆਂ ਮੁਸ਼ਕਲਾਂ ਹਨ ਉਹਨਾਂ ਦਾ ਇੱਕੋ ਇੱਕ ਹੱਲ ਹੈ, ਉਹ ਹੈ ਖਾਲਿਸਤਾਨ। ਜੇ ਖਾਲਿਸਤਾਨ ਜਦ ਤੱਕ ਨਹੀਂ ਬਣਦਾ, ਸਾਡੀ ਕਿਸੇ ਮੁਸ਼ਕਲ ਦਾ ਕੋਈ ਹੱਲ ਨਹੀਂ ਬਣਦਾ। ਅਸੀਂ ਹਾਂਜੀ ਸਿੰਘ ਜੀ ਖਾਲਸਾ ਜੀ ਆਪਦੇ ਦਸਵੰਧ ਚੋਂ ਭਾਵੇਂ $1 ਦੇ ਕੇ ਜਾਇਓ। ਸਾਨੂੰ ਇਹ ਹੋਵੇ ਸਿੱਖ ਕੌਮ ਨਾਲ ਮਿਲ ਕੇ ਚੈਨਲ ਚਲਾਉਂਦੀ ਹੈ, ਇਹ ਸਿੱਖ ਕੌਮ ਦੇ ਦਸਵੰਧ ਦੇ ਨਾਲ ਚੱਲਦਾ ਹੈ। ਆਓ ਆਪਾਂ ਆਪਦੇ ਫਰਜ਼ਾਂ ਨੂੰ ਪਛਾਣੀਏ, ਖਾਲਿਸਤਾਨ ਦੀ ਲੜਾਈ ਦੇ ਵਿੱਚ ਹੋਰ ਤਕੜੇ ਹੋ ਕੇ ਲੜੀਏ। ਅੱਜ ਨੌਜਵਾਨ, ਅਸੀਂ ਸਾਡੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਹਨ। ਅਸੀਂ ਨੌਜਵਾਨਾਂ ਨੂੰ ਵੇਖਦੇ ਹਾਂ ਕਿ ਸਾਡੇ ਨੌਜਵਾਨ ਜਿਵੇਂ ਡਾਂਗਾ ਫੜ ਕੇ ਆਏ ਨੇ। ਅਗਲਾ ਨੌਜਵਾਨੋ ਅਗਲੀ ਵਾਂਗਡੋਰ ਤੁਹਾਡੇ ਹੱਥ ਹੈ। ਤੁਸੀਂ ਕੰਮ ਕਰਨਾ ਹੈ ਆਉਣ ਵਾਲੇ ਸਮੇਂ 'ਚ। ਅਸੀਂ ਘੋੜਾ ਬਹਿਣ ਨਹੀਂ ਦਿੱਤਾ, ਅਸੀਂ ਆਜ਼ਾਦੀ ਦੀ ਗੱਲ ਜਾਰੀ ਰੱਖੀ ਹੈ। ਹੁਣ ਸਾਡੇ ਨੌਜਵਾਨਾਂ ਨੇ ਆਜ਼ਾਦੀ ਦੀ ਜੰਗ ਨੂੰ ਹੋਰ ਅੱਗੇ ਤੋਰਨਾ ਹੈ, ਇਹਨੂੰ ਹੋਰ ਉੱਚੀਆਂ ਸ਼ੋਹਾਂ ਦੇਣੀਆਂ ਹਨ। ਜਦ ਤੱਕ ਸਾਡਾ ਆਪਣਾ ਮੁਲਕ ਖਾਲਿਸਤਾਨ ਨਹੀਂ ਬਣ ਜਾਂਦਾ, ਉਦੋਂ ਤੱਕ ਸਾਨੂੰ ਟਿਕ ਕੇ ਨਹੀਂ ਬਹਿਣ ਦੇਣਾ। ਸਾਡਾ 1.5 ਲੱਖ ਤੋਂ ਵੱਧ ਉਸ ਹਕੂਮਤ ਨੇ ਸਾਡਾ 1.5 ਲੱਖ ਤੋਂ ਵੱਧ ਸ਼ਹੀਦ ਕੀਤਾ। ਸਾਡੀਆਂ ਭੈਣਾਂ ਮਾਵਾਂ ਦੀਆਂ ਇੱਜ਼ਤਾਂ ਥਾਣਿਆਂ 'ਚ ਰੋੜੀਆਂ ਨੇ। ਸਿੱਖੋ ਸਾਡੇ ਕੋਲ ਆਪ ਦਾ ਰਾਜ ਹੋਏਗਾ, ਸਾਡੀ ਇੱਜ਼ਤ ਨੂੰ ਕੋਈ ਹੱਥ ਨਹੀਂ ਪਾਏਗਾ। ਸਾਡੀ ਦੁਨੀਆ ਦੇ ਆਪ ਦੀ ਗੱਲ ਹੋਏਗੀ। ਜੇ ਜਿਨ੍ਹਾਂ ਕੌਮਾਂ ਨੂੰ ਰਾਜ ਭਾਗ ਹੁੰਦੇ ਹਨ, ਇਤਿਹਾਸ ਉਹਨਾਂ ਦੇ ਸਿਰ ਦੇ ਜਾਂਦੇ ਹਨ।
ਜੇ ਰਣਜੀਤ ਸਿੰਘ ਦੇ ਵਕਤ ਸਾਡੇ ਕੋਲ ਰਾਜ ਸੀ, ਸਾਡਾ 1 ਰੁਪਈਆ ਇੰਗਲੈਂਡ ਦੇ 11 ਪਾਉਂਡ ਮਿਲਦੇ ਸਨ। ਸਿੱਖ ਕੌਮ ਚੜ੍ਹਦੀ ਕਲਾ 'ਚ ਹੋਵੇ। ਆਓ ਆਪਾਂ ਫਰਜ਼ ਪਛਾਣੀਏ। ਆਓ ਸਿੱਖ ਕੌਮ ਦੀ ਆਜ਼ਾਦੀ ਦੀ ਜੋ ਲੜਾਈ ਚੱਲ ਰਹੀ ਹੈ ਉਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਕਿਤੇ ਇਸ ਗੱਲ ਤੋਂ ਵਾਂਝੇ ਨਾ ਰਹਿ ਸਕੀਏ। ਕੱਲ ਨੂੰ ਅਸੀਂ ਸੋਚੀਏ ਕਿ ਮੈਂ ਵੀ ਕੁਝ ਕਰਨਾ ਚਾਹੁੰਦਾ ਸੀ ਪਰ ਕਰ ਨਹੀਂ ਸਕਿਆ। ਸਮਾਂ ਬਿਹਾ ਕੇ ਗੱਲਾਂ ਕੀਤੀਆਂ ਜਾਂਦੀਆਂ ਨੇ, ਸਮੇਂ ਸਿਰ ਕੰਮ ਕੀਤੇ ਜਾਂਦੇ ਨੇ। ਆਓ ਟੀਵੀ 84 ਆਪਦੀ ਕੌਮ 'ਚ ਅਵੇਅਰਨੈਸ ਪੈਦਾ ਕਰਦਾ ਹੈ ਕਿ ਆਉਣ ਵਾਲੀ ਲੜਾਈ ਕਿਵੇਂ ਲੜਨੀ ਹੈ ਉਹਦੇ ਤੇ ਕੰਮ ਕਰਦਾ ਹੈ। ਸਾਡੇ ਕੋਲ ਡਾਕਟਰ ਅਮਰਜੀਤ ਸਿੰਘ ਵਰਗੇ ਵਿਦਵਾਨ, ਇਹੋ ਜਿਹੇ ਵਿਦਵਾਨ ਸਾਡੇ ਕੋਲ ਹਨ। ਆਓ ਆਪਣੇ ਵਿਦਵਾਨਾਂ ਨੂੰ ਸਾਂਭੀਏ, ਉਹਨਾਂ ਦਾ ਸਹੀ ਫਾਇਦਾ ਲੈ ਸਕੀਏ। ਆਓ ਆਪਾਂ ਆਜ਼ਾਦੀ ਦੀ ਲਹਿਰ ਨੂੰ ਹੋਰ ਪ੍ਰਚੰਡ ਕਰੀਏ। ਸਾਡੇ ਨਵੇਂ ਬੱਚਿਆਂ ਨੂੰ ਅਪੀਲ ਹੈ, ਗੁਰੂ ਕੇ ਸਿੱਖੋ ਪਰੇ ਪਰੇ ਹੋ ਕੇ ਨਾ ਜਾਵੋ। ਆਓ ਗੁਰੂ ਕੇ ਸਿੱਖੋ ਚੱਲ ਰਹੀ ਆਜ਼ਾਦੀ ਦੀ ਲੜਾਈ 'ਚ ਆਪਦਾ ਯੋਗਦਾਨ ਪਾਵੋ। ਜੋ ਵੀ ਤੁਸੀਂ ਪਾਓਗੇ ਉਹ ਗੁਰੂ ਤੁਹਾਡੇ ਬਰਕਤਾਂ ਪਾਏਗਾ। ਪਰ ਗੁਰੂ ਨੂੰ ਅਸੀਂ ਜੋ ਵੀ ਕਰਾਂਗੇ ਗੁਰੂ ਵਾਲਾ ਆਪਣਾ ਮੁੱਖ ਸੁੱਚਾ ਲੈ ਕੇ ਜਾਵਾਂਗੇ। ਸੱਚੇ ਪਾਤਸ਼ਾਹ ਜਦ ਤੇਰੀ ਕੌਮ ਦੀ ਆਜ਼ਾਦੀ ਦੀ ਗੱਲ ਚੱਲ ਰਹੀ ਸੀ, ਅਸੀਂ ਆਪ ਦਾ ਯੋਗਦਾਨ ਪਾਇਆ। ਅਸੀਂ ਉਸ ਚੀੜੀ ਨੂੰ ਜੋ ਜੰਗਲ 'ਚ ਅੱਗ ਲੱਗੀ ਹੈ ਵਿੱਚੋਂ ਜਿਹਦੇ ਨਾਲ ਪਾਣੀ ਪਾਉਂਦੀ ਸੀ, ਉਹ ਆਪਦਾ ਫਰਜ਼ ਅਦਾ ਕਰਦੀ ਸੀ। ਆਪਾਂ ਸਾਰੇ ਸਿੱਖ ਇਕੱਠੇ ਹੋ ਕੇ ਆਪਦਾ ਫਰਜ਼ ਅਦਾ ਕਰੀਏ। ਜੇ ਫਰਜ਼ ਅਦਾ ਕਰਾਂਗੇ ਕਿ ਅਸੀਂ ਭਾਈ ਆਜ਼ਾਦੀ ਨੂੰ ਜਲਦੀ ਪ੍ਰਾਪਤ ਕਰ ਲਾਂਗੇ। ਉਸ ਦੀਆਂ ਐਗਜ਼ੈਂਪਲਾਂ ਸਾਡੇ ਕੋਲ ਪਈਆਂ ਨੇ। ਜੇ ਸਿੱਖਾਂ ਨੇ ਇਕੱਠੇ ਹੋ ਕੇ ਕਿਸਾਨ ਮੋਰਚੇ ਵੱਲ ਤੁਰੇ, ਕਿਸਾਨ ਮੋਰਚਾ ਜਿੱਤਿਆ। ਕਿਸਾਨ ਮੋਰਚਾ ਇਸ ਕਰਕੇ ਜਿੱਤਿਆ, ਸਿੱਖ ਇਕੱਠੇ ਹੋ ਕੇ ਤੁਰੇ। ਜਦੋਂ ਅਸੀਂ ਇਕੱਠੇ ਹੋ ਕੇ ਤੁਰ ਪਏ, ਸਾਡੇ ਆਪ ਦੇ ਵਖਰੇਵੇਂ ਹੋ ਸਕਦੇ ਹਨ ਪਰ ਆਜ਼ਾਦੀ ਤੋਂ ਬਿਨਾਂ ਸਾਡਾ ਕੋਈ ਹੱਲ ਨਹੀਂ। ਇਹ ਵਖਰੇਵੇਂ ਰਹਿੰਦੇ ਨੇ, ਰਹਿਣਗੇ, ਹੁੰਦੇ ਨੇ ਪਰ ਆਜ਼ਾਦੀ ਸਿੱਖਣ ਦਾ ਹੱਲ ਹੈ। ਆਓ ਰਲ ਕੇ ਆਪਾਂ ਹੱਲ ਭਾਈ ਆਪਦਾ ਯੋਗਦਾਨ ਪਾਈਏ। ਟੀਵੀ 84 ਜੋ ਸੱਜਣ ਸੁਣਦੇ ਨੇ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਿਹਾ ਹੈ। ਸਾਡਾ ਦਰਦ ਸਾਡੇ ਨਾਲ ਦੇ ਉੱਥੇ ਸ਼ਹੀਦ ਹੋ ਗਏ। ਜੇ ਮਹਾਰਾਜ ਨੇ ਸਾਨੂੰ ਸਵਾਸ ਬਖਸ਼ੇ ਨੇ ਤੇ ਭਾਈ ਅਸੀਂ ਆਪਦੇ ਸਵਾਸਾਂ ਨੂੰ ਸਿੱਖ ਕੌਮ ਦੀ ਆਜ਼ਾਦੀ ਦੇ ਲੇਖੇ ਲਾਈਏ। ਆਓ ਆਪਾਂ ਸਾਰੇ ਇਕੱਠੇ ਹੋ ਕੇ ਸਿੱਖ ਕੌਮ ਦੀ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਈਏ। ਆਪਣਾ ਇੱਕ ਡਾਲਰ ਦਿੱਤਾ ਵੀ ਕੌਮ ਦਾ ਇਹ ਗੁਰੂ ਦੇ ਲੇਖੇ ਲੱਗੇਗਾ, ਕਿਉਂਕਿ ਇਸ ਨਾਲ ਸਾਡੀ ਸਿੰਸੀਅਰਿਟੀ ਬਣਦੀ ਹੈ ਕਿ ਅਸੀਂ ਪੰਥ ਦੇ ਬਾਨੀ ਦੇ ਨਾਲ ਚੱਲਦੇ ਹਾਂ, ਪੰਥ ਦਾ ਅੰਗ ਹਾਂ। ਅਸੀਂ ਸਾਰੇ ਰਲ ਕੇ ਇਸ ਕੰਮ ਤੇ ਉਦਮ ਕਰਾਂਗੇ। ਉਹ ਦਿਨ ਦੂਰ ਨੇ ਜਦੋਂ ਸਾਡੇ ਕੋਲ ਆਪਣਾ ਮੁਲਕ ਆਜ਼ਾਦ ਮੁਲਕ ਖਾਲਿਸਤਾਨ ਹੋਏਗਾ, ਜਿੱਥੇ ਸਾਨੂੰ ਕਿਤੇ ਧੱਕੇ ਖਾਣ ਦੀ ਲੋੜ ਨਹੀਂ। ਨੌਜਵਾਨੋ, ਸਾਡੇ ਕੋਲ ਆਪਣਾ ਮੁਲਕ ਹੋਏਗਾ। ਜਦੋਂ ਸਾਡੇ ਕੋਲ ਆਪਣਾ ਮੁਲਕ ਹੋਏਗਾ ਸਾਨੂੰ ਵਾਰ-ਵਾਰ ਦੇਖਣ ਦੀ ਲੋੜ ਨਹੀਂ। ਅਸੀਂ ਹੋਰ ਤਕੜੇ ਹੋ ਕੇ ਕੰਮ ਕਰਾਂਗੇ। सच इंसाफ की आवाज टीवी 84 पिछले 14 साल तो पंथ की सेवा विच पंथ की आवाज सिख पंथ की आवाज सिखां दे राज भाग की गल सिखां दे हक्कां की गल पंजाब दे पानियां की गल पंजाब की आजादी की गल सिख कौम दे गल पई होए गुलामी दी जंजीरां नूं लाउण की गल सच हक इंसाफ की आवाज टीवी 84 ਨੂੰ ਆਪਣਾ ਬਣਦਾ ਦਸਵੰਧ ਦਿਓ ਜੀ। ਸਿੰਘ ਸਾਹਿਬ ਪਾਓ ਟੀਵੀ 84 ਚ ਆਪਣਾ ਹਿੱਸਾ ਜੀ। ਗੁਰੂ ਮਹਾਰਾਜ ਤੁਹਾਨੂੰ ਖੁਸ਼ੀਆਂ ਬਖਸ਼ੇ ਜੀ। ਸੱਚ ਹੱਕ ਇਨਸਾਫ ਦੀ ਆਵਾਜ਼ ਟੀਵੀ 84 ਨੂੰ ਆਪਣਾ ਬਣਦਾ ਯੋਗਦਾਨ ਪਾਓ ਜੀ। ਸੱਚ ਹੱਕ ਇਨਸਾਫ ਦੀ ਆਵਾਜ਼ ਟੀਵੀ 84 ਸੱਚ ਹੱਕ ਇਨਸਾਫ ਦੀ ਆਵਾਜ਼ ਟੀਵੀ 84 पिछले 14 साल तो सिख पंथ की सेवा विच
ਸਿੱਖ ਪੰਥ ਦੀ ਸੇਵਾ ਵਿੱਚ ਸਿੱਖਾਂ ਦੇ ਰਾਜ ਭਾਗ ਦੀ ਗੱਲ, ਸਿੱਖਾਂ ਦੇ ਗਲੋਂ ਗੁਲਾਮੀ ਲਾਉਣ ਦੀ ਗੱਲ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਸਿੱਖਾਂ ਦੇ ਆਪਣੇ ਮੁਲਕ ਆਜ਼ਾਦ ਮੁਲਕ ਖਾਲਿਸਤਾਨ ਨੂੰ ਹਿੰਦੁਸਤਾਨ ਦੇ ਜੈਕਬੂਟ ਤੋਂ ਆਜ਼ਾਦ ਕਰਾਉਣ ਵਾਸਤੇ TV 84 24 ਆਵਰ ਨਿਊਯਾਰਕ ਤੋਂ ਪਿਛਲੇ 14 ਸਾਲ ਤੋਂ ਤੁਹਾਡੀ ਸੇਵਾ ਵਿੱਚ ਸੱਚ ਹੱਕ ਇਨਸਾਫ ਦੀ ਆਵਾਜ਼, ਸੱਚ ਹੱਕ ਇਨਸਾਫ ਦੀ ਆਵਾਜ਼ TV 84 ਪਿਛਲੇ 14 ਸਾਲ ਤੋਂ ਪੰਥ ਦੀ ਸੇਵਾ ਕਰ ਰਿਹਾ ਹੈ। ਸਿੱਖਾਂ ਦੀ ਆਜ਼ਾਦੀ ਦੀ ਸਿੱਖਾਂ ਦੀ ਗੁਲਾਮੀ ਦੀ ਗੱਲ, ਜੋ ਗੁਲਾਮੀ ਹਿੰਦੁਸਤਾਨ ਨੇ ਪਿਛਲੇ 69 ਸਾਲ ਤੋਂ ਤੁਹਾਡੇ ਗਲਾਂ ਵਿੱਚ ਪਾਈ ਹੋਈ ਹੈ, ਉਸ ਨੂੰ ਲਾਉਣ ਦੀ ਗੱਲ TV 84 ਸੱਚ ਹੱਕ ਇਨਸਾਫ ਦੀ ਆਵਾਜ਼ ਪਹਿਲਾ ਪੰਥਕ ਚੈਨਲ। ਅਸੀਂ ਕੋਈ ਅੰਬੈਸੀ ਕੋਲੋਂ ਚੈੱਕ ਲੈ ਕੇ ਨਹੀਂ ਚੱਲਦੇ, ਅਸੀਂ ਕੋਈ ਤਾਂਤਰਿਕ ਬਾਬਿਆਂ ਦੀਆਂ ਐਡਾਂ ਲੈ ਕੇ ਨਹੀਂ ਚੱਲਦੇ, ਅਸੀਂ ਕਮਰਸ਼ੀਅਲ ਟੈਲੀਵਿਜ਼ਨ ਨਹੀਂ ਹਾਂ, ਅਸੀਂ ਸਿੱਖ ਪੰਥ ਦੀ ਸੇਵਾ ਕਰਦੇ ਹਾਂ, ਸਿੱਖ ਪੰਥ ਦੀ ਆਜ਼ਾਦੀ ਵਾਸਤੇ, ਸਿੱਖ ਕੌਮ ਦੀ ਆਜ਼ਾਦੀ ਵਾਸਤੇ, ਖਾਲਿਸਤਾਨ ਨੂੰ ਆਜ਼ਾਦ ਦੇਖਣ ਵਾਸਤੇ TV 84 ਪੰਥਕ ਚੈਨਲ, ਪਹਿਲਾ ਪੰਥਕ ਚੈਨਲ, ਸੱਚ ਹੱਕ ਇਨਸਾਫ ਦੀ ਆਵਾਜ਼, ਸੱਚ ਹੱਕ ਇਨਸਾਫ ਦੀ ਆਵਾਜ਼ TV 84 ਪਿਛਲੇ 14 ਸਾਲ ਤੋਂ ਸਿੱਖ ਪੰਥ ਦੀ ਸੇਵਾ ਵਿੱਚ ਅਸੀਂ ਕੋਈ ਵੱਡੀਆਂ ਵੱਡੀਆਂ ਸਕਰੀਨਾਂ ਨਹੀਂ ਲਾਉਂਦੇ। ਅਸੀਂ ਜਦੋਂ ਸਿੱਖਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਉਹ ਸਕਰੀਨਾਂ ਬੰਦ ਹੋ ਜਾਂਦੀਆਂ ਹਨ। ਅਸੀਂ ਆਪਣੀ ਆਜ਼ਾਦੀ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਰਾਜ ਭਾਗ ਦੀ ਗੱਲ ਕਰਦੇ ਹਾਂ, ਅਸੀਂ ਆਪਣਾ ਮੁਲਕ ਖਾਲਿਸਤਾਨ ਆਜ਼ਾਦ ਕਰਾਉਣ ਦੀ ਗੱਲ ਕਰਦੇ ਹਾਂ। ਸਿੱਖ ਪੰਥ ਦੀ ਆਵਾਜ਼, ਹੱਕ ਸੱਚ ਇਨਸਾਫ ਦੀ ਆਵਾਜ਼ TV 84 ਪਿਛਲੇ 14 ਸਾਲ ਤੋਂ ਪੰਥ ਦੀ ਸੇਵਾ ਵਿੱਚ ਪੰਥ ਦੇ ਦਸਵੰਧ ਨਾਲ ਅਸੀਂ ਚੱਲਦੇ ਹਾਂ। ਅਸੀਂ ਕੋਈ ਤਾਂਤਰਿਕ ਬਾਬਿਆਂ ਦੀਆਂ ਐਡਾਂ ਨਹੀਂ ਲੈਂਦੇ, ਅਸੀਂ ਕੋਈ ਅੰਬੈਸੀਆਂ ਕੋਲੋਂ ਚੈੱਕ ਨਹੀਂ ਲੈਂਦੇ, ਅਸੀਂ ਕੋਈ 40 ਮਿਲੀਅਨ ਕੰਪਨੀਆਂ ਕੋਲੋਂ ਡੋਨੇਸ਼ਨ ਨਹੀਂ ਲੈਂਦੇ। ਅਸੀਂ ਸਿੱਖ ਪੰਥ ਜੋ ਦਸਵੰਧ ਕੱਢਦਾ ਹੈ, ਜੋ ਤੁਹਾਡੇ ਵਰਗੇ ਕਿਰਤੀ ਸਿੱਖ ਹਨ, ਜੋ ਸਾਨੂੰ $150 $10 ਦਿੰਦੇ ਹਨ, ਉਸ ਦੇ ਵਿੱਚ ਅਨੁਸਾਰ ਹੀ ਚੱਲਦੇ ਹਾਂ। ਪਿਛਲੇ 14 ਸਾਲ ਤੋਂ ਸੱਚ ਹੱਕ ਇਨਸਾਫ ਦੀ ਆਵਾਜ਼, ਸੱਚ ਹੱਕ ਇਨਸਾਫ ਦੀ ਗੱਲ, ਸਿੱਖ ਪੰਥ ਦੀ ਆਜ਼ਾਦੀ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬੀ ਮਾਂ ਬੋਲੀ ਦੀ ਗੱਲ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ, ਤੁਹਾਡੇ ਗਲ ਪਈ ਹੋਈ ਗੁਲਾਮੀ ਨੂੰ ਲਾਉਣ ਦੀ ਗੱਲ TV 84 ਪਿਛਲੇ 14 ਸਾਲ ਤੋਂ ਸਿੱਖ ਪੰਥ ਦੀ ਸੇਵਾ ਵਿੱਚ ਤੁਹਾਡੇ ਦਸਵੰਧ ਨਾਲ, ਤੁਹਾਡੇ ਵੱਲੋਂ ਦਿੱਤੀ ਹੋਈ ਮਾਇਆ ਨਾਲ ਚੱਲਦਾ ਹੈ। ਕੋਈ ਅੰਬੈਸੀਆਂ ਕੋਲੋਂ ਚੈੱਕ ਨਹੀਂ ਲੈਂਦੇ, ਅਸੀਂ ਅੰਬੈਸੀਆਂ ਦੇ ਕਰਿੰਦੇ ਨਹੀਂ ਹਾਂ, ਅਸੀਂ ਕੋਈ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਦੇ ਕਰਿੰਦੇ ਨਹੀਂ ਹਾਂ, ਅਸੀਂ ਤੁਹਾਡੇ ਵਰਗੇ ਕਿਰਤੀ ਸਿੱਖ ਹਾਂ ਜੋ ਕਿ ਸਿੱਖ ਪੰਥ ਦੀ ਸੇਵਾ ਕਰਦੇ ਹਾਂ। ਵਲੰਟੀਅਰ ਸਾਹਿਬ ਬੈਠੇ ਹੋਏ ਹਨ, ਕੋਈ ਤਨਖਾਹਾਂ ਦੇ ਕੰਮ ਨਹੀਂ ਕਰਦੇ। ਅਸੀਂ ਸਿੱਖਾਂ ਦੀ ਆਜ਼ਾਦੀ, ਸਿੱਖ ਮੁਲਕ ਸਿੱਖ ਕੌਮ ਦੀ ਆਜ਼ਾਦੀ, ਸਿੱਖ ਕੌਮ ਦਾ ਆਜ਼ਾਦ ਖਾਲਿਸਤਾਨ, ਉਸ ਦੀ ਗੱਲ ਕਰਦੇ ਹਾਂ। ਹੱਕ ਸੱਚ ਇਨਸਾਫ ਦੀ ਆਵਾਜ਼ TV 84 ਸਿੱਖ ਪੰਥ ਦੀ ਆਵਾਜ਼, ਪੰਜਾਬ ਦੇ ਪਾਣੀਆਂ ਦੀ ਆਵਾਜ਼, ਪੰਜਾਬੀ ਮਾਂ ਬੋਲੀ ਦੀ ਆਵਾਜ਼, ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼। ਸਿੱਖ ਪੰਥ ਦਾ ਆਪਣਾ ਪਹਿਲਾ ਪੰਥਕ ਚੈਨਲ TV 84 ਪਿਛਲੇ 14 ਸਾਲ ਤੋਂ ਸਿੱਖ ਪੰਥ ਦੀ ਸੇਵਾ ਕਰਦਾ ਹੈ। ਤੁਹਾਡੇ ਦਸਵੰਧ ਨਾਲ ਜੋ ਤੁਸੀਂ ਮਾਇਆ ਸਾਨੂੰ ਦਿੰਦੇ ਹੋ, ਉਹਦੇ ਨਾਲ ਚੱਲਦੇ ਹਾਂ। ਅਸੀਂ ਅੰਬੈਸੀਆਂ ਕੋਲੋਂ ਚੈੱਕ ਨਹੀਂ ਲੈਂਦੇ, ਅਸੀਂ ਵੱਡੀਆਂ ਵੱਡੀਆਂ ਸਕਰੀਨਾਂ ਲਾ ਕੇ ਜਦੋਂ ਪੰਥ ਦੀ ਗੱਲ ਹੁੰਦੀ ਹੈ ਉਹ ਸਕਰੀਨਾਂ ਆਫ ਨਹੀਂ ਕਰ ਦਿੰਦੇ। ਅਸੀਂ 24 ਆਵਰ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਸਿੱਖਾਂ ਦੇ ਰਾਜ ਭਾਗ ਦੀ ਗੱਲ ਕਰਦੇ ਹਾਂ, ਸਿੱਖ ਪੰਥ ਦੀ ਗੱਲ ਕਰਦੇ ਹਾਂ, ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਾਂ, ਜੁਝਾਰੂਆਂ ਦੀ ਗੱਲ ਕਰਦੇ ਹਾਂ, ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ, ਬੰਦੀ ਸਿੰਘਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ। ਪਿਛਲੇ 14 ਸਾਲ ਤੋਂ TV 84 ਪੰਥ ਦੀ ਸੇਵਾ ਵਿੱਚ ਹੱਕ ਸੱਚ ਇਨਸਾਫ ਦੀ ਆਵਾਜ਼, ਹੱਕ ਸੱਚ ਇਨਸਾਫ ਦੀ ਆਵਾਜ਼ TV 84 ਪਿਛਲੇ 14 ਸਾਲ ਤੋਂ ਪੰਥ ਦੀ ਸੇਵਾ ਵਿੱਚ ਤੁਹਾਡੇ ਦਿੱਤੇ ਹੋਏ ਦਸਵੰਧ ਨਾਲ ਚੱਲਦੇ ਹਾਂ।
ਅਸੀਂ ਐਮਬੈਸੀਆਂ ਤੋਂ ਚੈੱਕ ਨਹੀਂ ਲੈਂਦੇ, ਅਸੀਂ ਕਾਰਪੋਰੇਸ਼ਨਾਂ ਦੀ ਡੋਨੇਸ਼ਨ ਨਾਲ ਨਹੀਂ ਚੱਲਦੇ। ਅਸੀਂ ਕਿਰਤੀ ਸਿੱਖਾਂ ਵੱਲੋਂ ਦਿੱਤੇ ਹੋਏ 10, 20, 100, $50 ਦੋ ਦਿੱਤੇ ਜਾਂਦੇ ਹਨ, ਉਹਦੇ ਨਾਲ ਚੱਲਦੇ ਹਾਂ। ਅਸੀਂ ਕੋਈ ਤਾਂਤਰਿਕ ਬਾਬਿਆਂ ਦੀਆਂ ਐਡਾਂ ਨਹੀਂ ਲੈਂਦੇ, ਅਸੀਂ ਐਮਬੈਸੀਆਂ ਕੋਲੋਂ ਜਾ ਕੇ ਚੈੱਕ ਨਹੀਂ ਲੈਂਦੇ। ਅਸੀਂ ਵੱਡੀਆਂ ਵੱਡੀਆਂ ਸਕਰੀਨਾਂ ਦੂਜੀਆਂ ਐਮਬੈਸੀਆਂ ਕੋਲੋਂ ਲਾ ਕੇ ਤੇ ਮੁੜ ਕੇ ਜਦੋਂ ਸਿੱਖਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ, ਜਦੋਂ ਸਿੱਖਾਂ ਦੇ ਪੰਥਕ ਬੁਲਾਰੇ ਬੋਲਦੇ ਹਨ, ਉਦੋਂ ਸਕਰੀਨਾਂ ਬੰਦ ਹੋ ਜਾਂਦੀਆਂ ਹਨ। ਇਹ TV 84 ਸਿੱਖ ਪੰਥ ਦੀ ਗੱਲ ਕਰਦਾ ਹੈ, ਸਿੱਖ ਪੰਥ ਦੀ ਆਵਾਜ਼ ਹੈ। ਪਹਿਲਾ ਪੰਥਕ ਚੈਨਲ, ਸੱਚ ਹੱਕ ਇਨਸਾਫ ਦੀ ਗੱਲ, ਸੱਚ ਹੱਕ ਇਨਸਾਫ ਦੀ ਆਵਾਜ਼। TV 84 ਤੁਹਾਡੀ ਆਜ਼ਾਦੀ ਦੀ ਗੱਲ, ਤੁਹਾਡੇ ਆਜ਼ਾਦ ਮੁਲਕ ਖਾਲਿਸਤਾਨ ਨੂੰ ਹਿੰਦੁਸਤਾਨ ਕੋਲੋਂ ਆਜ਼ਾਦ ਕਰਾਉਣ ਦੀ ਗੱਲ। TV 84 ਪਿਛਲੇ 14 ਸਾਲ ਤੋਂ ਤੁਹਾਡੀ ਸੇਵਾ ਵਿੱਚ, ਤੁਹਾਡੇ ਦਸਵੰਧ ਨਾਲ, ਤੁਹਾਡੇ ਦਿੱਤੇ ਹੋਏ ਦਿਲ ਫੁੱਲ ਨਾਲ ਚੱਲਦਾ ਹੈ। ਆਪਣਾ ਯੋਗਦਾਨ ਪਾਓ, TV 84 ਦੀ ਸਹਾਇਤਾ ਕਰੋ। ਦੇਖੋ, ਅਰਦਾਸ ਕਰੋ, ਅਰਦਾਸ ਕਰਕੇ ਜਾਇਓ। ਅਗਲੇ 47ਵੇਂ ਨਗਰ ਕੀਰਤਨ ਤੇ ਜਦੋਂ ਆਈਏ ਤਾਂ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਚੋਂ ਆਈਏ, ਆਪਣਾ ਆਜ਼ਾਦ ਮੁਲਕ ਅਗਲੇ ਸਾਲ ਦੇਖੀਏ। ਉਸ ਤੋਂ ਪਹਿਲਾਂ ਆਪਣੀ ਆਜ਼ਾਦੀ ਪ੍ਰਾਪਤ ਕਰੀਏ। ਹੱਕ ਸੱਚ ਇਨਸਾਫ ਦੀ ਆਵਾਜ਼। TV 84 ਪਿਛਲੇ 14 ਸਾਲ ਤੋਂ ਪੰਥ ਦੀ ਸੇਵਾ ਵਿੱਚ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਸਿੱਖਾਂ ਦਾ ਦੇਸ਼ ਦੀ ਗੱਲ, ਖਾਲਿਸਤਾਨ ਦੀ ਗੱਲ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ, ਪੰਜਾਬ ਦੇ ਪ੍ਰਾਣੀਆਂ ਦੀ ਆਵਾਜ਼, ਪੰਜਾਬ ਮਾਂ ਬੋਲੀ ਦੀ ਆਵਾਜ਼, ਸਿੱਖ ਪੰਥ ਦੀ ਆਵਾਜ਼। ਪਹਿਲਾ ਪੰਥਕ ਚੈਨਲ TV 84। ਆਓ ਸਿੱਖ ਪੰਥ ਦੇ ਪਹਿਲੇ ਪੰਥਕ ਚੈਨਲ TV 84 ਦੀ ਮਾਇਕ ਸਹਾਇਤਾ, ਆਪਣਾ ਦਿਲ ਫੁੱਲ ਭੇਟਾ ਕਰੋ, ਆਪਣਾ ਦਸਵੰਧ ਕੱਢੋ। ਤੁਹਾਡੇ ਦਿੱਤੇ ਦਸਵੰਧ ਨਾਲ, ਦਿਲ ਫੁੱਲ ਨਾਲ, 5, 7, 10, 20, 100, $50 ਨਾਲ ਇਹ TV 84 ਪਿਛਲੇ 14 ਸਾਲ ਤੋਂ ਤੁਹਾਡੀ ਸੇਵਾ ਵਿੱਚ। TV 84 ਸੱਚ ਹੱਕ ਇਨਸਾਫ ਦੀ ਆਵਾਜ਼, ਪੰਜਾਬ ਦੀ ਆਵਾਜ਼, ਪੰਜਾਬ ਦੇ ਪਾਣੀਆਂ ਦੀ ਆਵਾਜ਼, ਪੰਜਾਬੀ ਮਾਂ ਬੋਲੀ ਦੀ ਆਵਾਜ਼। ਤੁਹਾਡੀ ਆਜ਼ਾਦੀ ਦੀ ਗੱਲ, ਤੁਹਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ, ਤੁਹਾਡੇ ਦੇਸ਼ ਖਾਲਿਸਤਾਨ ਨੂੰ ਆਜ਼ਾਦ ਕਰਾਉਣ ਦੀ ਗੱਲ, ਤੁਹਾਡੀ ਆਜ਼ਾਦੀ ਦੀ ਗੱਲ। ਪਹਿਲਾ ਪੰਥਕ ਚੈਨਲ ਪਿਛਲੇ 14 ਸਾਲ ਤੋਂ TV 84 ਤੁਹਾਡੀ ਸੇਵਾ ਵਿੱਚ, ਸਿੱਖ ਪੰਥ ਦੀ ਸੇਵਾ ਵਿੱਚ। ਪਹਿਲਾ ਪੰਥਕ ਚੈਨਲ TV 84 ਸੱਚ ਹੱਕ ਇਨਸਾਫ ਦੀ ਆਵਾਜ਼, ਸੱਚ ਹੱਕ ਇਨਸਾਫ ਦੀ ਆਵਾਜ਼। TV 84 ਦੀ ਮਦਦ ਕਰੋ। TV 84 ਤੁਹਾਡੇ ਦਿੱਤੇ ਹੋਏ ਦਸਵੰਧ ਨਾਲ ਚੱਲਦਾ ਹੈ, ਅੰਬੈਸੀਆਂ ਤੋਂ ਲਏ ਹੋਏ ਚੈੱਕਾਂ ਨਾਲ, ਅੰਬੈਸੀਆਂ ਕੋਲੋਂ ਲਈ ਹੋਈ ਮਦਦ ਨਾਲ ਨਹੀਂ ਚੱਲਦਾ। ਤੁਹਾਡੇ ਦਿੱਤੇ ਹੋਏ 10, 20, $50 TV 84 ਦੀ ਜੋ ਮਦਦ ਤੁਸੀਂ ਕਰਦੇ ਹੋ ਉਹਦੇ ਨਾਲ ਚੱਲਦਾ ਹੈ। ਪਿਛਲੇ 14 ਸਾਲ ਤੋਂ TV 84 ਸੱਚ ਹੱਕ ਇਨਸਾਫ ਦੀ ਆਵਾਜ਼, ਸੱਚ ਹੱਕ ਇਨਸਾਫ ਦੀ ਆਵਾਜ਼। TV 84 ਪਿਛਲੇ 14 ਸਾਲ ਤੋਂ ਪੰਥਕ ਸੇਵਾਵਾਂ ਵਿੱਚ ਤੁਹਾਡੀ ਆਵਾਜ਼, ਤੁਹਾਡੀ ਆਜ਼ਾਦੀ ਦੀ ਆਵਾਜ਼, ਤੁਹਾਡੇ ਗਲੋਂ ਗੁਲਾਮੀ ਦੀਆਂ ਪਈਆਂ ਹੋਈਆਂ ਜੰਜੀਰਾਂ ਜੋ ਹਿੰਦੁਸਤਾਨ ਨੇ ਪਿਛਲੇ 79 ਸਾਲ ਤੋਂ ਤੁਹਾਨੂੰ ਗੁਲਾਮ ਕੀਤਾ ਹੋਇਆ ਹੈ, ਉਸ ਗੁਲਾਮੀ ਨੂੰ ਗਲੋਂ ਲਾਉਣ ਦੀ ਗੱਲ। TV 84 ਪਹਿਲਾ ਪੰਥਕ ਚੈਨਲ ਪਿਛਲੇ 14 ਸਾਲ ਤੋਂ ਤੁਹਾਡੀ ਸੇਵਾ ਵਿੱਚ। ਆਓ ਆਪਣਾ ਦਸਵੰਧ ਕੱਢੋ, ਆਪਣੇ ਯੋਗਦਾਨ ਪਾਓ। TV 84 ਤੁਹਾਡੀ ਮਦਦ ਨਾਲ ਚੱਲਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅਰਦਾਸ ਕਰਕੇ ਜਾਇਓ। ਅਗਲੇ ਸਾਲ 47ਵੇਂ ਨਗਰ ਕੀਰਤਨ ਤੇ ਜਦੋਂ ਆਈਏ ਤਾਂ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਵਿੱਚੋਂ ਆਈਏ। ਅਰਦਾਸ ਕਰਿਓ ਅਗਲੇ ਸਾਲ ਅਸੀਂ 47ਵਾਂ ਨਗਰ ਕੀਰਤਨ ਯੂਬਾ ਸਿਟੀ ਦੀ ਧਰਤੀ ਤੇ ਜਦੋਂ ਆਉਣਾ ਹੈ, ਸਾਡਾ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰ ਇਹ ਥੋੜਾ ਪਰ ਲੰਗੀ ਵੀ ਜਾਣੇ ਨੇ ਕੀ ਸਹੀ ਤਰ੍ਹਾਂ ਉਧਰਲੇ ਪਾਸੇ ਨੂੰ ਕਰ ਦੇ ਇੱਥੇ ਕਰ ਲਾ ਆਪਣਾ ਟੀਵੀ 84 ਇੱਧਰ ਕਰ ਲੈਣੇ ਆ ਬੂਥ ਤੇ ਕਰ ਲੈਣੇ ਆ ਆਹੋ ਇਹਨਾਂ ਨੂੰ ਸੰਗਤ ਆ ਰਹੀ ਸੰਗਤ ਤੇ ਖੜੇ ਹੱਥ ਕਰ ਦੋ ਬਸ ਸਾਰੇ ਆ ਜਾਓ ਇੱਕ ਵਾਰੀ ਨਹੀਂ ਮੈਂ ਕਿਹਾ ਕਲੋਜ਼ਿੰਗ ਕਲਿੱਪ ਖਤਮ ਹੋ ਗਿਆ ਲੈਟ ਮੀ ਡੂ ਦਾ ਕਲੋਜ਼ਿੰਗ ਆ ਜਾਓ ਸਾਰੇ ਚੱਕਾ ਸਾਹਿਬ ਤੁਸੀਂ ਤਾਂ ਤੁਹਾਡਾ ਬੜਾ ਪੈ ਗਿਆ ਅੱਜ ਤਾਂ ਬਹੁਤ ਸੇਵਾ ਜੀ ਇਹਨਾਂ ਦੀ ਬੱਲੇ ਬੱਲੇ ਕਰਾਤੀ ਇਹਨਾਂ ਨੇ ਸੌਫਟ ਹੋ ਗਏ ਤੁਸੀਂ ਬੋਲ ਕੇ ਆ ਠੀਕ ਹੈ ਕੋਈ ਗੱਲ ਸੋ ਵੀਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨੂੰ ਸਮਰਪਿਤ ਇਹ 46ਵਾਂ ਮਹਾਨ ਨਗਰ ਕੀਰਤਨ ਯੂਬਾ ਸਿਟੀ ਕੈਲੀਫੋਰਨੀਆ ਦੀ ਧਰਤੀ ਤੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਜਿਹੜਾ ਹੈ ਸੰਪੰਨ ਹੋਇਆ। ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਠਾਠਾ ਮਾਰਦਾ ਇਕੱਠ ਸਿੱਖ ਸੰਗਤਾਂ ਦਾ ਸੀ, ਜਿਸ ਤਰ੍ਹਾਂ ਕਿ ਰਹਿਨਮਾਈ ਹੇਠ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਜਿਹੜਾ ਨਗਰ ਕੀਰਤਨ ਹੈ ਜਿਹੜਾ ਸਫਲਤਾ ਪੂਰਵਕ ਤਰੀਕੇ ਨਾਲ ਜਿਹੜਾ ਸੰਪੰਨ ਹੋਇਆ ਔਰ ਜਿਸ ਤਰ੍ਹਾਂ ਕਿ ਖਾਲਿਸਤਾਨ ਦੀ ਵੀ ਗੱਲ ਹੋਈ ਹੈ ਔਰ ਨਾਲ ਹੀ ਪੰਥਕ ਜਥੇਬੰਦੀਆਂ ਦੀਆਂ ਵਿਚਾਰਾਂ ਵੀ ਆਪਾਂ ਸੁਣੀਆਂ ਨੇ ਔਰ ਨਾਲ ਹੀ ਸਿੱਖ ਸੰਗਤਾਂ ਦੇ ਰੂਬਰੂ ਵੀ ਤੁਹਾਨੂੰ ਆਪਾਂ ਕਰਵਾਇਆ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਆਪਾਂ ਜਿਹੜੀ ਕਲੋਜ਼ਿੰਗ ਵੱਲ ਜਾ ਰਹੇ ਹਾਂ ਕਿਉਂਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਜਿਹੜਾ ਫਲੋਟ ਹੈ ਔਰ ਨਾਲ ਹੀ ਪਿੱਛੇ ਕਾਫੀ ਤਰ੍ਹਾਂ ਦੇ ਫਲੋਟ ਸੀ ਜਿਹੜੇ ਵੱਖ-ਵੱਖ ਥੀਮਸ ਨੂੰ ਜਿਹੜੇ ਦਰਸਾਉਂਦੇ ਸਨ, ਜਿਸ ਤਰ੍ਹਾਂ ਕਿ ਸ਼ਹੀਦਾਂ ਦਾ ਫਲੋਟ ਸੀ, ਖਾਲਿਸਤਾਨ ਦੇ ਰੈਫਰੈਂਡਮ ਦਾ ਵੀ ਫਲੋਟ ਸੀ ਔਰ ਦਸਤਾਰ ਜਿਹੜੀ ਬੰਦੀ ਸੀ ਉਹਨਾਂ ਦਾ ਵੀ ਜਿਹੜਾ ਫਲੋਟ ਸੀ ਔਰ ਆਪਣੇ ਹਰਮੰਦਰ ਸਾਹਿਬ ਜਿਹੜਾ ਫਲੋਟ ਸੀ ਉਹ ਵੀ ਤੁਸੀਂ ਦੇਖਿਆ। ਔਰ ਗੱਤਕਾ ਦਾ ਜਿਹੜਾ ਗੱਤਕਾ ਟੀਮ ਸੀ ਉਹਨਾਂ ਨੇ ਵੀ ਆਪਣਾ ਬੜਾ ਹੀ ਵਧੀਆ ਰੋਲ ਅਦਾ ਕੀਤਾ ਔਰ ਟੀਵੀ 84 ਨੇ ਫੁੱਲੀ ਤੁਹਾਨੂੰ ਇਸ ਸਭ ਨਜ਼ਾਰੇ ਨੂੰ ਜਿਹੜਾ ਆਪਣੇ ਟੀਵੀ 84 ਦੇ ਰਾਹੀਂ ਜਿਹੜਾ ਤੁਹਾਨੂੰ ਦਰਸ਼ਨ ਕਰਵਾਏ ਨੇ ਸਿੱਖ ਸੰਗਤਾਂ ਦੇ ਔਰ ਸਿੱਖ ਸੰਗਤਾਂ ਨੇ ਆਪਣੇ ਵਿਚਾਰ ਵੀ ਤੁਹਾਨੂੰ ਦਿੱਤੇ ਨੇ। ਸੋ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਸਾਡੀ ਜਿਹੜੀ ਟੀਮ ਹੈ ਟੀਵੀ 84 ਦੀ ਉਹ ਵੀ ਫੁੱਲੀ ਇੱਥੇ ਜਿਸ ਤਰ੍ਹਾਂ ਕਿ ਯੂਨੀਵਰਸਿਟੀ ਦੀ ਧਰਤੀ ਤੇ ਜਿਹੜੀ ਹੈ ਇਸ ਨੂੰ ਕਵਰ ਕਰਨ ਵਾਸਤੇ ਪਹੁੰਚੀ ਸੀ ਔਰ ਤੁਹਾਨੂੰ ਸਾਰਾ ਦਿਖਾਇਆ ਵੀ ਹੈ। ਸਾਨੂੰ 3 ਦਿਨਾਂ ਦਾ ਇੱਥੋਂ ਜਿਹੜਾ ਸਮਾਗਮ ਸੀ ਗੁਰੂ ਘਰ ਵੱਲੋਂ ਲਿਖੇ ਗਏ ਸਨ। ਸੋ ਆਈ ਹੋਪ ਤੁਹਾਨੂੰ ਪਸੰਦ ਆਏ ਹੋਣਗੇ। ਸੋ ਡਾਕਟਰ ਸਾਹਿਬ ਨਾਲ ਉਹਨਾਂ ਦੇ ਵਿਚਾਰ ਸੁਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। झूलते निशान रहे पंथ महाराज के, साजते दीवान रहे गुरु महाराज के। 46वां नगर कीर्तन यूबा सिटी ਦਾ ਜਿਸ ਨਾਲ ਸੰਬੰਧਿਤ ਸਮਾਗਮ ਲਗਭਗ 3 ਹਫ਼ਤੇ ਪਹਿਲਾਂ ਸ਼ੁਰੂ ਹੋ ਜਾਂਦੇ ਨੇ। ਅੱਜ ਬੜੀ ਸ਼ਾਨੋ ਸ਼ੌਕਤ ਸੱਜ ਤੱਜ ਦੇ ਨਾਲ ਮੁਕੰਮਲ ਹੋਇਆ। ਅੱਜ ਭਾਵੇਂ ਅਸੀਂ ਲਫ਼ਜ਼ ਨਗਰ ਕੀਰਤਨ ਇਸਤੇਮਾਲ ਕਰਨ ਲੱਗ ਗਏ, ਇਹ ਲਫ਼ਜ਼ ਜਲੂਸ ਹੁੰਦਾ ਸੀ, ਪਰਸ਼ੀਅਨ ਦਾ ਲਫ਼ਜ਼ ਜਿਸ ਦਾ ਮਤਲਬ ਜਲਾਓ, ਪਾਵਰ, ਔ। ਤੇ ਜੇ ਧਾਰਮਿਕ ਪੱਖ ਤੋਂ ਦੇਖਣਾ ਹੋਏ, ਜੇ ਪਹਿਲਾ ਨਗਰ ਕੀਰਤਨ ਜਿਹੜਾ ਸਿੱਖ ਇਤਿਹਾਸ ਦਾ ਜਿਸ ਨੂੰ ਮੈਂ ਸਮਝਦਾ ਉਹ ਸੀ ਕਿ ਜਦੋਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੁਕੰਮਲ ਹੋਈ ਰਾਮਸਰ ਸਾਹਿਬ ਦੇ ਮੁਕਾਮ ਤੇ ਔਰ ਗੁਰੂ ਅਰਜਨ ਸਾਹਿਬ ਉਸ ਨੂੰ
ਸੰਗਤ ਦੇ ਨਾਲ ਸ਼ਬਦ ਪੜ੍ਹਦੇ ਹੋ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਚੁੱਕ ਜਿਹੜੀ ਹੈ ਉਹ ਸੁਭਾਇਮਾਨ ਹੋਈ। ਔਰ ਗੁਰੂ ਅਰਜਨ ਸਾਹਿਬ ਹੱਥ ਦੇ ਵਿੱਚ ਚੌਰ ਫੜ ਕੇ ਨੰਗੇ ਪੈਰੀ ਰਾਮਸਰ ਤੋਂ ਹਰਮੰਦਰ ਸਾਹਿਬ ਆਏ, ਸੰਗਤਾਂ ਸ਼ਬਦ ਪੜ੍ਹਦੇ ਆ। ਮੈਂ ਸਮਝਦਾ ਉਹ ਸਾਡੇ ਇਤਿਹਾਸ ਦਾ ਪਹਿਲਾ ਨਗਰ ਕੀਰਤਨ ਸੀ। ਤੇ ਜਿਹੜਾ ਅੱਜ ਜਿਸ ਫਾਰਮ ਦੇ ਵਿੱਚ ਅਸੀਂ ਇਸ ਜਲੂਸ ਦਾ ਨਗਰ ਕੀਰਤਨ ਦਾ ਆਨੰਦ ਮਾਣਦੇ ਹਾਂ, ਇਹ ਸ਼ੋ ਆਫ ਸਟਰੈਂਥ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਗੁਰੂ ਪੰਥ ਦਾ ਜਿਹੜਾ ਕਨਸੈਪਟ, ਜਿਹੜੇ ਦੋ ਪਿਲਰਸ ਨੇ ਜਿਨ੍ਹਾਂ ਦੇ ਉੱਤੇ ਸਾਡੀ ਸਿੱਖੀ ਦੀ ਬੁਨਿਆਦ ਹੈ, ਹੁਣ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪੰਜ ਪਿਆਰੇ ਜਿਹੜੇ ਗੁਰੂ ਪੰਥ ਦਾ ਰੂਪ ਨੇ, ਉਹ ਨੰਗੀਆਂ ਸ੍ਰੀ ਸਾਹਿਬਾਂ ਦੇ ਨਾਲ, ਇਹ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਹਿਫਾਜ਼ਤ ਦੇ ਲਈ, ਇਹ ਯਾਦ ਦਹਾਨੀ ਕਰਵਾਉਣ ਦੇ ਲਈ ਵੀ ਕਿ ਸਿੱਖੀ ਦੇ ਵਿੱਚ ਰਾਜਯੋਗ, ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਪਾਈ ਇਨਸੈਪਰੇਬਲ ਹੈ। ਔਰ ਗੁਰੂ ਗ੍ਰੰਥ ਗੁਰੂ ਪੰਥ ਇਹ ਦੋਨੋਂ ਸਾਡੇ ਉਹ ਪਿਲਰ ਨੇ। ਜਦੋਂ ਤੱਕ ਪੰਥ ਗੁਰੂ ਗ੍ਰੰਥ ਦੀ ਤਾਬਿਆ, ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ, ਗੁਰੂ ਦੀ ਬਾਣੀ ਦੇ ਉੱਤੇ ਅਮਨਾ ਕਰਕੇ ਜੋ ਵੀ ਤੁਸੀਂ ਸੰਘਰਸ਼ ਵਿੱਢਦੇ ਹੋ, ਅਕਾਲ ਪੁਰਖ ਨੂੰ ਸਫਲਤਾ ਬਖਸ਼ਦੇ ਨੇ। ਔਰ ਇਹੀ ਸਾਡੀ ਗ੍ਰੀਟਿੰਗ ਵੀ ਹੈ ਜਦੋਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਾਂ। ਇਹ ਯਾਦ ਦਹਾਨੀ ਹੈ ਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਤੇ ਰੱਬ ਦੀ ਮੌਜ ਪੈਦਾ ਹੋਇਆ ਖਾਲਸਾ, ਉਹ ਜਿਸ ਪਾਸੇ ਵੀ ਜਾਏਗਾ ਅਕਾਲ ਪੁਰਖ ਨੂੰ ਫਤਿਹ ਬਖਸ਼ੇਗਾ। ਔਰ ਇਹ ਜਦੋਂ ਅਸੀਂ ਹੁਕੂਮਤਾਂ ਦੁਸ਼ਮਣ ਇਹ ਸਮਝਦੇ ਨੇ ਕਿ ਉਹਨਾਂ ਨੇ ਅਕਾਲ ਤਖਤ ਜਾਂ ਸਿੱਖ ਕੌਮ ਦੇ ਖਿਲਾਫ ਐਲਾਨੀਆ ਜੰਗ ਕਰਕੇ ਉਸ ਨੂੰ ਲੌਕ ਸਟਾਕ ਐਂਡ ਬੈਰਲ ਜਿਹੜਾ ਡਿਸਟਰੋਏ ਕਰਨ ਦਾ ਏਜੰਡਾ ਐਸਟੈਬਲਿਸ਼ ਕਰਨਾ ਚਾਹਿਆ, ਲੇਕਿਨ ਇਸ ਦੇ ਉਲਟ ਜੇ ਅਸੀਂ ਪਿਛਲੇ 41 ਸਾਲਾਂ ਦੇ ਵਿੱਚ ਹੀ ਦੇਖੀਏ ਕਿ ਅੱਜ ਜਦੋਂ ਹਰਮੰਦਰ ਸਾਹਿਬ ਅਕਾਲ ਤਖਤ ਤੋਂ ਵੀ ਉਸੇ ਸ਼ਾਨੋ ਸ਼ੌਕਤ ਸੱਜ ਧੱਜ ਦੇ ਨਾਲ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੁੰਦਾ ਹੈ। ਔਰ 13,000 ਮੀਲ ਦੂਰ ਉਹ ਕੈਲੀਫੋਰਨੀਆ ਦੀ ਧਰਤੀ ਹੋਏ, ਉਹ ਸਰੀ ਦੀ ਧਰਤੀ ਹੋਏ, ਟੋਰਾਂਟੋ ਹੋਏ, ਜਾਂ ਜਿੱਥੋਂ ਸੂਰਜ ਚੜ੍ਹਦਾ ਇਸ ਪਲੈਨਟ ਦੇ ਉੱਤੇ ਨਿਊਜ਼ੀਲੈਂਡ ਦੀ ਧਰਤੀ। ਮੈਂ ਪਿਛਲੇ ਦਿਨਾਂ 'ਚ ਨਿਊਜ਼ੀਲੈਂਡ ਜਾਣ ਦਾ ਸਬਬ ਹੋਇਆ ਔਰ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ। ਸੋ ਦੁਸ਼ਮਣ ਇਹਨਾਂ 4 ਸਦੀਆਂ 'ਚ 4 ਪਾਵਰਫੁਲ ਦੁਸ਼ਮਣਾਂ ਨੇ ਕੋਸ਼ਿਸ਼ ਕੀਤੀ, ਉਹ ਮੁਗਲ, ਅਫਗਾਨ, ਅੰਗਰੇਜ਼ ਔਰ ਅੱਜ ਦੇ ਹਿੰਦੂ ਤਵੀ, ਕਿ ਸਿੱਖੀ ਦਾ ਖੁਰਾ ਖੋਜ ਮਟਾਉਣਾ। ਪਰ ਅੱਜ ਵੀ ਜਿੱਥੋਂ ਸੂਰਜ ਚੜ੍ਹਦਾ ਈਸਟ ਤੋਂ, ਨਿਊਜ਼ੀਲੈਂਡ ਤੋਂ, ਉੱਥੇ ਵੀ ਖਾਲਸੇ ਦਾ ਪਰਚਮ ਝੂਲਦਾ ਹੈ। ਤੇ ਜਿੱਥੇ ਵੈਨਕੂਵਰ, ਸੀਐਟਲ ਜਿਹੜਾ ਧਰਤੀ ਦਾ ਵੈਸਟ ਹੈ, ਜਿੱਥੇ ਸੂਰਜ ਛੁਪਦਾ ਹੈ, ਉੱਥੇ ਵੀ ਖਾਲਸਾ ਜਲਵਾਗਰ ਹੈ। ਔਰ ਮੈਂ ਸਮਝਦਾ ਹਾਂ ਕਿ ਅੱਜ ਮਹਿਜ਼ ਇਹ ਠੀਕ ਹੈ ਕਿ ਇਨਸਾਨੀ ਸਭਿਅਤਾ ਦੇ ਵਿੱਚ ਐਂਟਰਟੇਨਮੈਂਟ ਦੀ ਵੀ ਇੱਕ ਆਪਣੀ ਥਾਂ ਹੁੰਦੀ ਹੈ, ਜਿਸ ਨੂੰ ਸਕਾਫਤ ਕਿਹਾ ਜਾਂਦਾ ਹੈ, ਕਲਚਰ ਦੀ ਵੀ ਇੱਕ ਆਪਣੀ ਹੋਂਦ ਹੁੰਦੀ ਹੈ, ਮਿਊਜ਼ਿਕ, ਸੰਗੀਤ, ਗਾਇਕੀ, ਪੇਂਟਿੰਗਸ, ਇਹਨਾਂ ਦੀ ਵੀ ਆਪਣੀ ਥਾਂ ਹੁੰਦੀ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਕੌਮਾਂ ਆਪਣੀ ਹੋਂਦ ਦੀ ਲੜਾਈ ਲੜਦੀਆਂ ਨੇ ਤੇ ਫਿਰ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਕਿ ਵਿੱਚ ਰੰਗ ਦੇ ਦੇਵੀ ਕਟਾਰ ਸਾਡੀ, ਵਿੱਚ ਜੰਗ ਦੇ ਦੇਵੀ ਕਟਾਰ ਸਾਡੀ, ਵਿੱਚ ਰੰਗ ਦੇ ਦੇਵੀ ਨਾਰ ਸਾਡੀ, ਵਿੱਚ ਜੰਗ ਦੇ ਦੇਵੀ ਕਟਾਰ ਸਾਡੀ। ਜਦੋਂ ਤੁਸੀਂ ਕਟਾਰ ਜਾਂ ਸਟਰਗਲ ਦੇ ਵਿੱਚ ਹੁੰਦੇ ਹੋ, ਉਦੋਂ ਭੁੱਲ ਜਾਣਾ, ਗਵਾਚ ਜਾਣਾ, ਜਾਂ ਮਹਿਜ਼ ਇਹਨੂੰ ਇੱਕ ਸੈਰੇਮਨੀ ਬਣਾ ਕੇ ਰੱਖ ਦੇਣਾ, ਇਹ ਠੀਕ ਨਹੀਂ ਹੈ। ਔਰ ਜਿਵੇਂ ਭਾਈ ਬਲਵਿੰਦਰ ਸਿੰਘ ਚੱਠਾ ਔਰ ਮੈਂ ਇਸ ਮਾਧਿਅਮ ਰਾਹੀਂ ਆਪਣੀ ਸਾਰੀ ਟੀਮ ਦਾ, ਜਿਹੜੇ ਦੂਰ ਦਰਾਡਿਓਂ ਟਰੈਵਲ ਕਰਕੇ ਆਏ, ਭਾਈ ਬਲਵਿੰਦਰ ਸਿੰਘ ਚੱਠਾ ਵਾਸ਼ਿੰਗਟਨ DC ਤੋਂ, ਭਾਈ ਗੁਰਦੇਵ ਸਿੰਘ ਕਲਾਮਾਜ਼ੂ ਤੋਂ, ਭਾਈ ਸੰਤੋਖ ਸਿੰਘ ਇੰਡੀਆਨਾ ਤੋਂ, ਔਰ ਸਾਡੇ ਸਰੀ ਕੈਨੇਡਾ ਦੇ ਵੀਰ ਜਿਹੜੇ ਸਾਡੇ TV 84 ਦੇ ਇਕੱਲੇ ਐਡਮਾਇਰਰ ਹੀ ਨਹੀਂ ਨੇ, ਸਾਡੇ ਫਾਈਨੈਂਸ਼ੀਅਲ ਬੇਸ ਦਾ ਇੱਕ ਵੱਡਾ ਚੰਕ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਉਹ ਸਾਨੂੰ ਹਾਸਲ ਹੁੰਦਾ ਹੈ। ਔਰ ਅੱਜ ਜਿਹੜਾ ਫਿਜ਼ਾ ਦੇ ਵਿੱਚ ਜਦੋਂ ਬਲਵਿੰਦਰ ਸਿੰਘ ਚੱਠਾ ਇਹ ਕਹਿ ਰਹੇ ਸਨ ਕਿ ਅਗਲਾ ਵਰਾ ਜਿਹੜਾ ਸਾਡਾ ਨਗਰ ਕੀਰਤਨ ਹੋਏ, ਉਦੋਂ ਅਸੀਂ ਆਜ਼ਾਦ ਮੁਲਕ ਖਾਲਿਸਤਾਨ ਜਿਹੜਾ ਉਹ ਹਾਸਲ ਕਰ ਲਿਆ, ਇਹ ਸਪਿਰਿਟ ਹੈ। ਜਦੋਂ ਸਾਡੀ ਅਰਦਾਸ ਦੇ ਵਿੱਚ ਅੱਜ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਲਫ਼ਜ਼ ਮਹਿਜ਼ ਇੱਕ ਰਿਚੁਅਲ ਕਈਆਂ ਨੂੰ ਲੱਗਣ ਲੱਗ ਜਾਂਦਾ ਹੈ, ਪਰ ਇਹ ਉਹ ਪੀਰੀਅਡ ਸੀ ਕਿ ਜਦੋਂ ਅੰਮ੍ਰਿਤਸਰ ਸਿੱਖਾਂ ਦੇ ਕਬਜ਼ੇ 'ਚ ਨਹੀਂ ਸੀ, ਦੁਸ਼ਮਣ ਅੰਮ੍ਰਿਤਸਰ ਦੀ ਧਰਤੀ ਤੇ ਪੈਰ ਵੀ ਨਹੀਂ ਸੀ ਰੱਖਣ ਦਿੰਦਾ। ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ ਦੌਰ ਵੀ ਉਹੀ ਹੈ, ਪਰ ਉਦੋਂ ਸਿੱਖਾਂ ਦਾ ਰਿਜ਼ੋਲਵ ਸੀ। ਜੇ ਤੁਸੀਂ ਉਸ ਨਿਸ਼ਾਨੇ ਨੂੰ ਦੇਖੋ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਇਹ ਸਾਡਾ ਕਲੈਕਟਿਵ ਸੀ। ਬੋਲ ਬਾਲਾ ਫਾਰਸੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਖਾਲਸੇ ਦਾ ਬੋਲ ਉੱਚਾ।
ਜਿਵੇਂ ਸਰ ਕਪੂਰ ਸਿੰਘ ਨੂੰ ਟਰਾਂਸਲੇਟ ਕਰਦੇ ਨੇ ਕਿ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਤੇ ਉਦੋਂ ਵੀ ਅਸੀਂ ਗੁਰੂ ਤੋਂ ਇਹ ਮੰਗਦੇ ਸੀ ਕਿ ਖਾਲਸੇ ਦਾ ਬੋਲਬਾਲਾ ਹੈ, ਤੇ ਉਸ ਬੋਲਬਾਲੇ ਦੇ ਥੱਲੇ ਹੀ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਕਿ ਸਾਡਾ ਅੰਮ੍ਰਿਤਸਰ ਮੀਰੀ ਪੀਰੀ ਦਾ ਕੇਂਦਰ, ਅਸੀਂ ਤਲਾਸ਼ੀਆਂ ਦੇ ਕੇ ਅਸੀਂ ਮੁਗਲਾਂ ਦਾ ਜੁਰਮਾਨਾ ਭਰ ਕੇ ਦੀਦਾਰ ਨਹੀਂ ਕਰਨੇ, ਅਸੀਂ ਖੁੱਲੇ ਦਰਸ਼ਨ ਦੀਦਾਰ ਕਰਨੇ ਨੇ। ਔਰ ਖਾਲਸੇ ਨੇ ਉਸ ਧਰਤੀ ਨੂੰ ਬਦਲ ਕੇ ਰੱਖਿਆ, ਧਰਤੀ ਦਾ ਖਮੀਰ ਬਦਲਿਆ। ਬੁੱਲੇ ਸ਼ਾਹ ਵਰਗਾ ਇਹ ਕਹਿਣ ਤੇ ਮਜਬੂਰ ਹੋਇਆ ਕਿ ਜਿਹੜੇ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕੌੜਾ ਕੁੱਟ ਪੀਣ ਤੇ ਮਜਬੂਰ ਕੀਤਾ। ਅੱਜ ਵੀ ਜਦੋਂ ਸਾਡਾ ਰਿਜ਼ੋਲਵ ਹੈ ਕਿ ਅਸੀਂ ਉਸ ਧਰਤੀ ਨੂੰ ਆਜ਼ਾਦ ਕਰਵਾਉਣਾ ਹੈ, ਹਰ ਪਲ ਸਾਡਾ ਹੋਏ ਕਿ ਮੇਬੀ ਕੱਲ ਦਾ ਸੂਰਜ ਐਸਾ ਚੜ੍ਹੇ ਜਿਹਦੇ 'ਚ ਕਿ ਸਾਡਾ ਮੁਲਕ ਆਜ਼ਾਦ ਹੋਏ। ਪਰ ਮੈਂ ਇਹ ਗੱਲ ਦੀ ਯਾਦ ਦਹਾਨੀ ਕਰਵਾਉਣਾ ਚਾਹੁੰਦਾ ਕਿ ਗੁਰੂ ਨੇ ਸਾਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਦਮ ਕਰੇਂਦਿਆਂ ਜਿਉ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਤਾਂ ਨਾਨਕ ਉਤਰੇ ਚਿੰਤ। ਉਦਮ ਆਪਣੀ ਕਾਰਗੁਜ਼ਾਰੀ, ਐਕਟੀਵਿਟੀ, ਵਿਸ਼ਫੁਲ ਥਿੰਕਿੰਗ ਕਿ ਜੀ ਸਾਡਾ ਕਦੋਂ ਕੋਈ ਪੁੱਛਦੇ ਨੇ ਜੀ ਖਾਲਿਸਤਾਨ ਕਦੋਂ ਬਣਨਾ ਹੈ, ਮੈਂ ਕਿਹਾ ਜੀ ਕੋਈ ਏਲੀਅਨਸ ਨੇ ਆ ਕੇ ਨਹੀਂ ਬਣਾਉਣਾ, ਇਹ ਤੁਹਾਡਾ ਸਾਡਾ ਸਭ ਦਾ ਐਫਰਟ ਹੈ ਜਿਹਦੇ ਥੱਲੇ ਅਸੀਂ ਇਸ ਨੂੰ ਹਾਸਲ ਕਰਨਾ ਹੈ। ਸੋ ਅਸੀਂ ਸਮੁੱਚੀ TV 84 ਦੀ ਟੀਮ ਦਾ, ਆਪਣੇ ਸਰੀ ਦੇ ਵੀਰਾਂ ਭੈਣਾਂ ਦਾ, ਔਰ ਇਸ ਤੋਂ ਇਲਾਵਾ ਅੱਜ ਕਿੰਨੇ ਹੀ ਸੈਂਕੜਿਆਂ ਦੀ ਗਿਣਤੀ 'ਚ ਸਾਡੇ ਉਹ ਵਿਊਅਰ ਜਿਹੜੇ TV 84 ਦੇ ਨੇ, ਜਿਨ੍ਹਾਂ ਨੇ ਕੰਟਰੀਬਿਊਟ ਵੀ ਕੀਤਾ, ਜਿਨ੍ਹਾਂ ਨੇ ਐਡਮਾਇਰ ਵੀ ਕੀਤਾ, ਇਹੀ ਸਾਡੀ ਸਟਰੈਂਥ ਨੇ। ਅੱਜ ਵੀ ਆਰਲਿੰਗਟਨ ਵਰਜੀਨੀਆ ਦੇ ਵਿੱਚ DC ਦੇ ਵਿੱਚ ਜਿਹੜੀ ਸੈਮੇਟਰੀ ਹੈ ਉਹਦੇ 'ਚ ਹਜ਼ਾਰਾਂ ਸੋਲਜਰਸ ਦੀਆਂ ਟੂੰਬਸ ਬਣੀਆਂ ਹੋਈਆਂ ਨੇ, ਕਬਰਾਂ ਬਣੀਆਂ ਹੋਈਆਂ ਨੇ, ਪਰ ਇੱਕ ਕਬਰ ਹੈ ਕਿ ਅਨਨੋਨ ਸੋਲਜਰ। ਔਰ ਮੈਂ ਬਹੁਤ ਵਾਰ ਸਮਝਦਾ ਹਾਂ ਕਿ ਬਹੁਤ ਵਾਰ ਜਿਹੜੇ ਕੰਟਰੀਬਿਊਟ ਕਰਦੇ ਨੇ ਜਾਂ ਸੇਵਾਵਾਂ ਕਰਦੇ ਨੇ ਉਹਨਾਂ ਦੀ ਰੈਕਗਨੀਸ਼ਨ ਹੁੰਦੀ ਹੈ, ਪਰ ਅਸਲੀ ਸਟਰੈਂਥ ਉਹ ਹੁੰਦੀ ਹੈ ਜਿਹੜਾ ਅਨਨੋਨ ਹੈ, ਜਿਹੜਾ ਚਾਹੁੰਦਾ ਹੈ ਕਿ ਵੀ ਮੇਰਾ ਨਾਂ ਨਾ ਹੋਏ ਪਰ ਮੈਂ ਕੌਮ ਲਈ ਕੁਝ ਕਰਨਾ ਚਾਹੁੰਦਾ ਹੈ। ਸੋ ਉਹਨਾਂ ਸਾਰਿਆਂ ਵੀਰਾਂ ਭੈਣਾਂ ਨੂੰ ਵੀ ਜਿਨ੍ਹਾਂ ਨੇ ਆ ਕੇ ਪਿਆਰ ਦਾ ਇਜ਼ਹਾਰ ਕੀਤਾ ਹੈ, TV 84 ਨੂੰ ਐਡਮਾਇਰ ਕੀਤਾ, ਔਰ ਆਪਣੇ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ। ਸਾਡੀ ਟੈਕਨੀਕਲ ਟੀਮ ਜਿਹੜੀ ਬੜੀ ਹਾਰਡ ਵਰਕਿੰਗ ਟੀਮ ਹੈ, ਅਸੀਂ 3 ਦਿਨਾਂ ਤੋਂ ਹੀ ਸਟੇਟ ਆਫ ਦਾ ਆਰਟ ਜਿਹੜੀ ਹੈ ਉਹ ਪ੍ਰੈਜੈਂਟੇਸ਼ਨ ਨੂੰ ਕੈਮਰੇ 'ਚ ਬੰਦ ਕੀਤਾ ਹੈ। ਪਰਸੋਂ ਦਾ ਪ੍ਰੋਗਰਾਮ ਚੱਲਿਆ, ਕੱਲ ਨਿਸ਼ਾਨ ਸਾਹਿਬ ਲਹਿਰਾਣ ਦੀ ਰਸਮ ਲਾਈਵ ਸੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ ਲਾਈਵ ਸੀ, ਰਾਤ ਦਾ ਦੀਵਾਨ ਲਾਈਵ ਸੀ, ਤੇ ਅੱਜ ਲਗਭਗ 3 ਘੰਟੇ ਲਾਈਵ ਜਿਹੜਾ ਟੈਲੀਕਾਸਟ ਹੈ ਉਹ ਹੋਇਆ। ਜਿਹੜੇ ਸਾਡੇ ਵੀਰ ਸੁਖਵਿੰਦਰ ਸਿੰਘ ਜਾਂ ਨਿਊਯਾਰਕ ਦੇ ਵਿੱਚ ਸਾਡੇ ਸਟੂਡੀਓ 'ਚੋਂ ਹੈਂਡਲ ਕਰ ਰਹੀ ਟੀਮ ਹੈ, ਔਰ ਬੀਬੀ ਨੀਲਮ ਕੌਰ ਜੀ ਜਿਹੜੇ 12-13 ਸਾਲ ਤੋਂ ਜਦੋਂ ਤੋਂ TV 84 ਦੀ ਸ਼ੁਰੂਆਤ ਹੋਈ ਇਹ ਇੱਕ ਕੰਧ ਵਾਂਗ ਨਾਲ ਖੜੇ ਨੇ। ਐਸਾ ਹੁੰਦਾ ਕਈ ਵਾਰ ਮੌਸਮ ਖਰਾਬ ਹੈ, ਸਨੋਰ ਮੈਂ ਦੂਜਾ, ਇਹਨਾਂ ਨੇ ਕਹਿਣਾ ਨਹੀਂ ਡਾਕਟਰ ਸਾਹਿਬ ਪ੍ਰੋਗਰਾਮ ਕਿਉਂ ਮਿਸ ਕਰਨਾ, ਪ੍ਰੋਗਰਾਮ ਅਸੀਂ ਕਰਾਂਗੇ। ਸੋ ਮੈਂ ਸਮਝਦਾ ਵੀ ਇਹ ਜਿਹੜਾ ਜਦੋਂ ਤੱਕ ਰਿਜ਼ੋਲਵ ਨਹੀਂ ਹੁੰਦਾ ਕੁਛ ਕਰਨ ਦਾ ਅਸੀਂ ਹਾਸਲ ਨਹੀਂ ਕਰ ਸਕਦੇ। ਮੈਂ ਜਿਹੜਾ ਬਹੁਤ ਵਾਰ ਜਿੰਨਾ ਪਿਆਰ ਸਾਡੇ ਦਰਸ਼ਕ ਤੁਸੀਂ ਸਾਰੀਆਂ ਸਿੱਖ ਸੰਗਤਾਂ ਦਿੰਦੇ ਹੋ, ਮੇਰੇ ਮਨ ਚੋਂ ਤਾਂ ਰੋਮ ਰੋਮ ਚੋਂ ਹੀ ਆਵਾਜ਼ ਨਿਕਲਦੀ ਹੈ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਵਡਿਆਈ ਸਤਿਗੁਰੂ ਦੀ ਹੈ, ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਹਾਂ 1.5 ਲੱਖ ਤੋਂ ਜ਼ਿਆਦਾ ਸ਼ਹੀਦਾਂ ਦਾ ਡੁੱਲਿਆ ਖੂਨ ਸਾਨੂੰ ਕਦੇ ਵੀ ਆਰਾਮ ਨਾਲ ਘਰੇ ਨਹੀਂ ਬਹਿਣ ਦੇਗਾ। ਬਹੁਤ ਸਾਰੇ ਸਟਾਰਮਸ ਕ੍ਰਾਸ ਹੋ ਗਏ ਨੇ, ਜ਼ਿੰਦਗੀ ਦੀ ਸੜਕ ਦੇ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ ਅਸੀਂ ਪਹੁੰਚ ਗਏ ਹਾਂ, ਪਰ ਅਸੀਂ ਉਸ ਰਿਜ਼ੋਲਵ ਨੂੰ ਜਿਹੜਾ ਸ਼ਹੀਦਾਂ ਨੇ ਖੂਨ ਡੋਲ ਕੇ ਦਿੱਤਾ ਸੀ, ਜਿੰਦੇ ਸੁੱਖੇ ਦੀ ਜਦੋਂ ਤੁਸੀਂ ਚਿੱਠੀਆਂ ਪੜ੍ਹਦੇ ਹੋ ਉਹ ਖਾਲਸਾ ਪੰਥ ਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਵੈਨ ਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਅਸੀਂ ਉਸ ਸੰਕਲਪ ਨੂੰ ਹੀ ਅੱਗੇ ਲੈ ਕੇ ਤੁਰੇ ਹਾਂ। ਵੇਲਾ ਲੰਘ ਜਾਂਦਾ ਹੈ, ਸਤਿਗੁਰੂ ਨੇ ਜਿਵੇਂ ਸਰ ਕਪੂਰ ਸਿੰਘ ਅਕਸਰ ਜਦੋਂ ਵੈਰਾਗ 'ਚ ਵੀ ਹੁੰਦੇ ਸਨ ਫਿਰ ਵੀ ਇਹ ਕਹਿੰਦੇ ਸੀ ਕਿ ਨਹੀਂ, ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ। ਸਤਿਗੁਰੂ ਰਹਿਮਤ ਕਰਨ। ਤੁਹਾਡੇ ਸਭ ਵੀਰਾਂ ਦਾ ਵੀ ਭੈਣਾਂ ਦਾ ਵੀ ਬਹੁਤ ਬਹੁਤ ਧੰਨਵਾਦ। ਖਾਲਿਸਤਾਨ ਜ਼ਿੰਦਾਬਾਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਇਸ ਦੇ ਨਾਲ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਆ ਔਰ ਫਿਰ ਕੋਈ ਵੀ ਜਿਹੜਾ ਇਵੈਂਟ ਆਏਗਾ ਉਸ ਨੂੰ ਕਵਰ ਕਰਾਂਗੇ। ਸੋ ਫਿਰ ਮੁਲਾਕਾਤ ਹੋਏਗੀ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।